ਸਿੰਘ ਹਵਾਰਾ ਜੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ। ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਗਾ ਇਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ। ਜੇਬ 'ਚ ਕਹਿ ਲਓ। ਅਸੀਂ ਜਦੋਂ ਉਹਨਾਂ ਦੇ ਨਾਲ ਸੀ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਜਿਹੜੇ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਤੁਸੀਂ ਅੰਮ੍ਰਿਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ। ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ। ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ, ਉਹਨੂੰ ਮੁਬਾਰਕ ਹੈ। ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ, ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ ਨਹੀਂ ਪੀਤੀ ਕਹਿ ਸਕਦਾ, ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਕੀ ਲੱਗਦਾ ਤੁਹਾਨੂੰ? ਕੀ ਲੱਗਦਾ ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ? ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਦਾ ਉੱਥੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਸੀ ਇੱਜ਼ਤ ਕਰਨਾ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ ਦੋ, ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ ਦੋ ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ ਦੋ ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ, ਸਿਰਫ ਪੰਜਾਬ 'ਚ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚ ਫੋਨ ਕਿਉਂ ਨਹੀਂ ਹਟਦੇ? ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲ ਕੁਝ ਵੀ ਹੈ ਨਹੀਂ ਜੀ। ਮੇਰੇ ਕੋਲ ਨਾ ਕੋਈ, ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲ ਕੋਈ ਅੰਦਰੋਂ। ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇੱਕ ਮੁਸਲਮਾਨ ਭੈਣ ਨੂੰ, ਬਲਿਕਸ ਬਾਨੋ ਨੂੰ, ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ, ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਇਹਨਾਂ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ। ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ, ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੁੰਨਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਵਿੱਚ, ਆਂਤਰਿਕ ਕਮੇਟੀ ਦੇ ਵਿੱਚ ਮੈਂਬਰ ਬਲਦੇਵ ਸਿੰਘ ਚੁੰਗਾ ਦੇ ਕੋਲ ਅਸੀਂ ਬੈਠੇ ਹਾਂ। ਤਾਂ ਅਸੀਂ ਮੁਲਾਕਾਤ ਕਰਾਂਗੇ। ਕਾਫੀ ਜਿਹੜੀ ਚਰਚਾ ਗੀ ਉਹ ਹੋ ਰਹੀ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਇਲੈਕਸ਼ਨ ਨੇ ਉਹ ਹੋਣੇ ਚਾਹੀਦੇ ਨੇ। ਤਾਂ ਉੱਥੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਇੱਕ ਚਰਚਾ ਇਹ ਵੀ ਛਿੜੀ ਹੋਈ ਆ ਕਿ ਪਿਛਲੇ ਦਿਨੀ ਰਾਮ ਰਹੀਮ ਸੱਚਾ ਸੌਦਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਨੇ ਡੇਰੇ ਦਾ ਮੁਖੀ, ਉਹ ਬਾਹਰ ਆਉਂਦਾ ਪੈਰੋਲ 'ਤੇ। ਪਰ ਅਸੀਂ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਕਿਉਂਕਿ ਕਾਨੂੰਨਨ ਤੌਰ 'ਤੇ ਰਾਮ ਰਹੀਮ ਨੂੰ ਬਲਾਤਕਾਰੀ ਐਲਾਨਿਆ ਗਿਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਲਦੇਵ ਸਿੰਘ ਚੁੰਗਾ ਮੌਜੂਦ ਨੇ। ਚੁੰਗਾ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਤੁਹਾਨੂੰ ਤੇ ਤੁਹਾਡੀ ਜਿਹੜੀ ਇੰਡੋਜ਼ ਜਿਹੜਾ ਤੁਹਾਡਾ ਟੀਵੀ ਹੈ, ਇਹਦੀ ਸਾਰੀ ਟੀਮ ਨੂੰ ਮੈਂ ਤੇ ਤੁਹਾਡੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਥੈਂਕ ਯੂ ਜੀ ਆਇਆਂ ਨੂੰ। ਚੁੰਗਾ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰਦੇ ਹਾਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਰੁਝਾਨ ਆ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਗਰਮ ਹੁੰਦਾ ਜਾ ਰਿਹਾ। ਕੀ ਲੱਗਦਾ ਵੀ ਜਿਹੜੀਆਂ ਚੋਣਾਂ ਨੇ ਕਾਫੀ ਲੇਟ ਹੋ ਗਈਆਂ ਨੇ, ਇਸ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਜੀ, ਇਹ ਬਹੁਤ ਘੱਟ ਸਮੇਂ ਦੇ ਵਿੱਚ, ਜਿਹੜੀ 5 ਸਾਲਾਂ ਦੇ ਵਿੱਚ ਜਿਹੜਾ ਵਿਧਾਨ ਸਾਡਾ ਹਿੰਦੁਸਤਾਨ ਦਾ ਇੰਸਟੀਚਿਊਸ਼ਨ ਆ, ਉਹ ਇਹ ਗੱਲ ਕਹਿੰਦਾ ਵੀ ਇਹ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਐਸਾ ਹੋਇਆ, ਕਦੇ 12-14 ਸਾਲ ਬਾਅਦ, ਹੁਣ 11 ਸਾਲਾਂ ਬਾਅਦ ਇਲੈਕਸ਼ਨ ਨਹੀਂ ਹੋਈ। ਇਹਦੇ 'ਚ ਇਸ ਵਾਰ ਇਹ ਹੋਇਆ ਵੀ ਜਿਹੜਾ ਸਾਡਾ, ਜਦੋਂ ਅਸੀਂ ਪਹਿਲੇ ਮੈਂਬਰ ਚੁਣੇ ਗਏ ਸੀ, ਉਹ 5 ਸਾਲ ਦਾ ਜਿਹੜਾ ਸਮਾਂ ਸੀ ਉਹ ਅਦਾਲਤ 'ਚ ਰਿਹਾ, ਵੀ ਉਦੋਂ ਬਾਅਦ 5 ਸਾਲ ਦਾ ਕੰਮ ਕਰਨ ਦਾ ਉਸ ਨੂੰ ਸਮਾਂ ਮਿਲਿਆ। ਪਰ ਉਹ ਵੀ ਜਿਹੜਾ ਪੀਰੀਅਡ ਆ ਉੱਪਰ ਟੱਪ ਗਿਆ। ਅਤੇ ਮੈਂ ਸਮਝਦਾ ਵੀ ਜਮਹੂਰੀਅਤ ਨੂੰ ਬਹਾਲ ਰੱਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਆ ਜਿਹੜੀ, ਉਹ ਵਕਤ ਸਿਰ ਦੇ ਉੱਤੇ ਹੋਣੀ ਚਾਹੀਦੀ ਹੈ। ਬੜਾ ਇਹ ਥੋੜ੍ਹਾ ਟੇਢਾ ਚੱਕਰ ਹੈ।
ਇਹ ਸਟੇਟ ਗਵਰਨਮੈਂਟ ਦੇ ਇਕੱਲੇ ਹੱਥ ਦੀ ਗੱਲ ਨਹੀਂ ਹੈ, ਇਹ ਸੈਂਟਰ ਗਵਰਨਮੈਂਟ ਦਾ ਜਿਹੜਾ ਗ੍ਰਹਿ ਮੰਤਰਾਲਾ ਉਹਦੇ ਅੰਡਰ ਦੀ ਗੱਲ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੇਸ ਅਦਾਲਤ 'ਚ ਉਲਝੇ ਹੋਏ ਸੀ, ਉਹਨਾਂ ਦੇ ਬਹਾਨੇ ਸੀ, ਹੁਣ ਉਹਨਾਂ ਦੇ ਫਾਈਨਲ ਹੋ ਗਿਆ ਸਾਰਾ, ਜਿਹੜੀ ਉਹ ਵੱਖਰੀ ਬਣ ਚੁੱਕੀ ਹੈ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ, ਵਕਤ ਦੇ ਉੱਤੇ ਹੋਣੀ ਚਾਹੀਦੀ ਹੈ। ਜਮਹੂਰੀਅਤ ਹੈ ਜਿਹੜੀ ਉਹ ਇਹਦੇ ਵਿੱਚ ਬਹਾਲ ਰਹਿਣੀ ਚਾਹੀਦੀ ਹੈ, ਤਾਂ ਤੇ ਜਿਹੜੇ ਨਵੇਂ ਬੰਦੇ ਆ ਜਿਹੜੇ ਉਹ ਆਉਣ, ਆ ਕੇ ਉਹ ਜਿਹੜਾ ਧਰਮ ਦਾ ਕੰਮ ਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਚੱਜਾ ਪ੍ਰਬੰਧ ਹੈ, ਉਹਨੂੰ ਉਹ ਕਰ ਸਕਣ। ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ, ਇਲੈਕਸ਼ਨ ਹੋਣੀ ਚਾਹੀਦੀ ਆ। ਲੇਟ ਹੈ, ਹੁਣ ਉਮੀਦ ਵੱਜੀ ਹੈ ਬਈ ਸਟੇਟ ਗਵਰਨਮੈਂਟ ਭਗਵੰਤ ਸਿੰਘ ਮਾਨ ਜੀ ਤਾਂ ਦੇਖੋ ਇਲੈਕਸ਼ਨ ਦੇ ਵਿੱਚ ਉਲਝੇ ਫਿਰਦੇ ਨੇ, ਹਿਮਾਚਲ ਪ੍ਰਦੇਸ਼ ਹੈ ਜਾਂ ਗੁਜਰਾਤ ਦੇ ਵਿੱਚ, ਕਿਉਂ ਉਹ ਆਉਣਗੇ, ਉਹ ਫਿਰ ਉਹ ਜਿਹੜਾ ਹੈ ਕੋਈ ਇੱਥੇ ਲਾਇਆ ਹੋਇਆ, ਜਿਹੜਾ ਇਹਨਾਂ ਨੇ ਇਸ ਦਾ ਇਲੈਕਸ਼ਨ ਕਮਿਸ਼ਨ ਲਾਇਆ ਹੋਇਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਤਾਂ ਇਹ ਸੁਣਦੇ ਹੁੰਦੇ ਆ ਵੀ ਉਹਨਾਂ ਨੂੰ ਸਟਾਫ ਨਹੀਂ ਮਿਲਿਆ, ਉਹਨਾਂ ਦੇ ਜਿਹੜਾ ਹੈ ਪ੍ਰੋਵਾਈਡ ਹੀ ਨਹੀਂ ਕਰਾਇਆ ਗਿਆ ਜੋ ਉਹਨਾਂ ਨੂੰ ਬਣਦਾ ਵੀ ਉਹ ਇਲੈਕਸ਼ਨ ਕਰਾ ਸਕਣ। ਪਰ ਮੈਂ ਫਿਰ ਵੀ ਕੁੱਲ ਮਿਲਾ ਕੇ ਇਹ ਗੱਲ ਕਹਿੰਦਾ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੋਈ ਪਈ ਹੈ। ਚੁੰਗਾ ਸਾਹਿਬ, ਤੁਸੀਂ ਗੱਲ ਕਰੀ ਆ ਭਗਵੰਤ ਮਾਨ ਸਰਕਾਰ ਦੀ ਗੱਲ ਕਰੀ ਆ, ਮਾਨ ਸਰਕਾਰ ਨੂੰ ਲੈ ਕੇ ਤੁਹਾਡੇ ਉੱਪਰ ਵੀ ਕਾਫੀ ਸਵਾਲ ਖੜੇ ਹੋਏ ਸੀ ਵਿਸਾਖੀ ਵਾਲੇ ਦਿਨ। ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਝੂਠ ਬੋਲਦਾ, ਪਰ ਤੁਹਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਕਹਿੰਦੇ ਨਜ਼ਰ ਆਏ ਨੇ ਕਿ ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ। ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਉਹ ਜੀ ਮੈਂ ਬਹੁਤ ਜਵਾਬ ਢਿੱਲੋਂ ਸਾਹਿਬ ਪਹਿਲਾਂ ਸਪਸ਼ਟ ਕਰ ਚੁੱਕਿਆ। ਅਗਰ ਉਸ ਦੀ ਸ਼ਰਾਬ ਪੀਤੀ ਹੁੰਦੀ, ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ, ਨਹੀਂ ਪੀਤੀ ਕਹਿ ਸਕਦਾ, ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਇਹ ਕਿਤੇ ਹੋ ਸਕਦਾ? ਮੈਂ ਇਕੱਲਾ ਨਹੀਂ ਸੀ, ਉੱਥੇ ਬਹੁਤ ਲੋਕ ਸੀਗੇ, ਕਿਸੇ ਨੂੰ ਝੂਠਾ ਕਹਿਣਾ ਵੀ ਬਹੁਤ ਗਲਤ ਹੁੰਦੀ ਆ। ਉਹਦੀ ਮੈਂ ਜੋ ਦੇਖਿਆ ਮੈਂ ਉਦੋਂ ਵੀ ਬਹੁਤ ਸਪਸ਼ਟ ਕਰ ਚੁੱਕਿਆ ਢਿੱਲੋਂ ਸਾਹਿਬ, ਉਦੋਂ ਕੋਈ ਐਸੀ ਕੋਈ ਗੱਲ ਨਹੀਂ ਸੀ। ਸੁਖਬੀਰ ਸਿੰਘ ਜੀ ਕਿਉਂ ਕਹਿੰਦੇ ਨੇ, ਕਿਵੇਂ ਕਹਿੰਦੇ ਨੇ, ਉਹਨਾਂ ਨੂੰ ਕੀ ਜੱਜਮੈਂਟ ਆ, ਉਹਦਾ ਜਵਾਬ ਉਹ ਦੇ ਸਕਦੇ ਸੀ। ਇੱਕ ਵਾਰ ਦੇ ਲਈ ਬਲਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ ਜਾਂ ਕਿਸੇ ਜਥੇਬੰਦੀ ਨਾਲ? ਦੇਖੋ ਜੀ, ਮੇਰੀ ਜਿਹੜੀ ਮੁਲਾਕਾਤ ਦੀ ਗੱਲ ਤੁਸੀਂ ਕਰਦੇ ਹੋ ਜਾਂ ਬਾਹਰ ਦੇ ਰਸਤੇ ਦੀ, ਬਾਹਰ ਦਾ ਰਸਤਾ ਤਾਂ ਜੀ ਇਹ ਗੱਲ ਆ ਵੀ ਮੈਂ ਤਾਂ ਸਾਰੀ ਗੱਲ ਦਾ ਤੁਹਾਨੂੰ ਪਤਾ, ਮੈਨੂੰ 6 ਸਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀਗਾ। ਨਾ ਮੈਂ ਕੋਈ ਪਾਰਟੀ ਜੁਆਇਨ ਕੀਤੀ ਆ, ਨਾ ਮੇਰੀ ਕਿਸੇ ਪਾਰਟੀ ਨਾਲ ਗੱਲ ਚੱਲਦੀ ਹੈ। ਜਿਹੜੀ ਤੁਸੀਂ ਫੋਨ ਦੀ ਗੱਲ ਕਰਦੇ, ਫੋਨ ਮੈਨੂੰ ਸਾਰੇ ਕਰਦੇ ਰਹਿੰਦੇ ਆ, ਮੈਂ ਇਹ ਨਹੀਂ ਕਹਿ ਸਕਦਾ ਮੈਨੂੰ ਫੋਨ ਨਹੀਂ ਕਰਦਾ, ਫੋਨ ਮੈਨੂੰ ਸਾਰੇ ਹੀ ਕਰਦੇ ਆ, ਜਿਹੜੇ ਲੀਡਰ ਸਾਹਿਬਾਨ ਸੀਨੀਅਰ ਸਭ ਕਰਦੇ ਆ ਜੀ। ਕਿਉਂਕਿ ਪ੍ਰਧਾਨ ਸਾਹਿਬ ਤੁਹਾਡੇ ਏਰੀਏ 'ਚ ਆਏ ਫਿਰਦੇ ਸੀਗੇ। ਜੇਕਰ ਅਸੀਂ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਇੱਧਰ ਏਰੀਏ ਦੇ ਵਿੱਚ ਰੌਣ 'ਤੇ ਸੀਗੇ, ਬਲਦੇਵ ਸਿੰਘ ਚੁੰਗਾ ਨੂੰ ਯਾਦ ਕਰਿਆ? ਨਹੀਂ ਜੀ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜੀ, ਮੈਂ ਘਰੇ ਸੀਗਾ, ਜੇ ਇੱਥੇ ਆਉਂਦੇ ਤਾਂ ਪਤਾ ਲੱਗ ਜਾਂਦਾ, ਤੁਹਾਨੂੰ ਵੀ ਪਤਾ ਲੱਗ ਜਾਣਾ ਸੀਗਾ। ਮੈਨੂੰ ਕੀ ਯਾਦ ਕਰਨਾ ਸੀ ਜੀ, ਉਹਨਾਂ ਨੂੰ ਪਤਾ ਜੀ ਇਸ ਗੱਲ ਦਾ, ਸਾਰੀ ਗੱਲ ਦਾ। ਥੋੜੀ ਬਹੁਤੀ ਖਬਰ ਇਹ ਵੀ ਉੱਡ ਰਹੀ ਆ ਕਿ ਬਲਦੇਵ ਸਿੰਘ ਚੁੰਗਾ ਨਾਲ ਫੋਨ ਤੇ ਰਾਬਤਾ ਕਾਇਮ ਹੋਇਆ ਸੀ, ਮਿਲਣ ਦੀ ਗੱਲ ਹੋਈ ਸੀ। ਫੋਨ ਤੇ ਤਾਂ ਜੀ ਸਾਰੇ ਕਰਦੇ ਆ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਜੀ, ਫੋਨ ਤੇ ਤਾਂ ਜ਼ਰੂਰ ਕਰਦੇ ਆ। ਵੀ ਤੁਸੀਂ ਪੰਥ ਦੀ ਗੱਲ ਕਰੋ ਜੀ, ਹੈ ਨਾ, ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਅਗਲਾ ਕਹੀ ਦਿੰਦਾ, ਕਹਿ ਸਕਦਾ, ਕਿਸੇ ਨੂੰ ਵੀ ਅਧਿਕਾਰ ਹੈ, ਉਹ ਤਾਂ ਕੋਈ ਖਾਸ ਗੱਲ ਨਹੀਂ। ਚੋਣਾਂ ਦੀ ਗੱਲ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਏਸ਼ੀਆ ਦੀ ਸਭ ਤੋਂ ਵੱਡੀ, ਜਿਹੜੀ ਕਿ ਪੁਰਾਣੀ, ਜੇਕਰ ਅਸੀਂ ਗੱਲ ਕਰਦੇ ਹਾਂ ਜਿਹੜੀ ਪਾਰਲੀਮੈਂਟ ਆ ਸ਼੍ਰੋਮਣੀ ਕਮੇਟੀ, ਉਹਦੀਆਂ ਚੋਣਾਂ ਦੀ ਗੱਲ ਹੋ ਰਹੀ ਆ, ਕਾਫੀ ਲੰਮੇ ਸਮੇਂ ਬਾਅਦ ਹੋ ਰਹੀ ਆ। ਬੀਬੀ ਜੰਗੀਰ ਕੌਰ ਵੀ ਕਾਫੀ ਰੌਲਾ ਪਾ ਰਹੀ ਆ। ਬੀਬੀ ਜਗੀਰ ਕੌਰ ਤਾਂ ਜੀ ਉਹ ਅਸਲ 'ਚ ਨਾ ਦੂਜੀ ਇਲੈਕਸ਼ਨ ਦੀ ਗੱਲ ਨਹੀਂ ਕਰਦੇ, ਉਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਉਹਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ, ਸੰਗਤ ਬਾਹਰ ਗਈ ਸੀ, ਵੀ ਥੋੜ੍ਹਾ ਸਾਨੂੰ ਇਜਲਾਸ ਆ ਜਿਹੜਾ ਅੱਗੇ ਅਸੀਂ ਤਕਰੀਬਨ ਲਾਸਟ ਵੀਕ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਵੀ 17 ਸਾਲ ਹੋ ਗਏ ਦੇਖਦਿਆਂ ਨੂੰ, ਵੀ ਐਤਕੀ ਫਸਟ ਵੀਕ ਕਹਿ ਲਿਓ, ਸੈਕਿੰਡ ਵੀਕ ਦੇ ਸ਼ੁਰੂ ਦੇ ਵਿੱਚ ਹੀ ਹੋ ਰਿਹਾ, ਨਹੀਂ ਇਹ ਲਾਸਟ 29 ਨਵੰਬਰ, 28 ਨਵੰਬਰ, 30 ਨਵੰਬਰ ਜਾ ਕੇ ਉੱਥੇ ਇਜਲਾਸ ਹੁੰਦਾ। ਬੀਬੀ ਜਗੀਰ ਕੌਰ ਨੇ ਤਾਂ ਇਹੋ ਗੱਲ ਕਹੀ ਸੀ ਬਈ ਇਹ ਜਿਹੜਾ ਲੇਟ ਹੋਣਾ ਚਾਹੀਦਾ ਤਾਂ ਕੋਈ ਖਾਸ ਗੱਲ ਨਹੀਂ, ਤਾਂ ਤੁਸੀਂ ਵੀ ਕੋਈ ਵੀ ਰਾਏ ਦੇ ਸਕਦਾ, ਇਹ ਤਾਂ ਐਡੀ ਕੋਈ ਗੱਲ ਨਹੀਂ ਹੈ। ਇਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਨਾ ਨਵੰਬਰ ਦੇ ਵਿੱਚ ਹੋਣ ਜਾ ਰਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ, ਅੰਤਰਿਮ ਕਮੇਟੀ ਦੀ, ਉਹਦੀ ਗੱਲ ਚੱਲ ਰਹੀ ਆ। ਦੂਜੀ ਇਲੈਕਸ਼ਨ ਤਾਂ ਜੇ ਕੋਈ ਗੱਲ ਹੀ ਨਹੀਂ ਹੈ, ਜਿਹੜੀ ਪੂਰੀ ਜਨਰਲ ਇਲੈਕਸ਼ਨ ਹੋਣੀ ਆ ਉਹਦੀ ਕੋਈ ਗੱਲ ਨਹੀਂ। ਲੱਗਦਾ ਜਿਵੇਂ ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ 'ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ 'ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ 'ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਗਾ ਇਹਨਾਂ ਦੀ ਜੇਬ 'ਚੋਂ ਨਿਕਲ ਕੇ ਆਏ ਸੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਮੈਂਬਰ ਬਣਿਆ ਉਦੋਂ ਮੈਂ ਅਕਾਲੀ ਦਲ ਦੇ ਨਾਲ ਸੀ। ਮੈਂ ਅਕਾਲੀ ਦਲ ਦੇ ਦੋਨੇ ਵਾਰੀ ਜਿਹੜਾ ਚੋਣ ਨਿਸ਼ਾਨ ਟਰੈਕਟਰ ਸੀ ਉਹਦੇ ਉੱਤੇ ਹੀ ਬਣ ਕੇ ਆਇਆ ਸੀਗਾ। ਜੇਬ 'ਚ ਕਹਿ ਲਓ, ਅਸੀਂ ਜਦੋਂ ਉਹਨਾਂ ਦੇ ਨਾਲ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਪਰ ਇਸ ਵਾਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਐਤਕੀ ਜਿਹੜਾ ਜੇਬ ਵਾਲਾ ਪ੍ਰਧਾਨ ਆ ਨਾ, ਲਿਫਾਫੇ ਵਾਲਾ ਪ੍ਰਧਾਨ ਨਹੀਂ ਬਣਦਾ, ਉੱਥੇ ਬਕਾਇਦਗੀ ਨਾਲ ਇਲੈਕਸ਼ਨ ਹੋਊਗੀ। ਜਿਹੜਾ ਵੀ ਮਰਜ਼ੀ ਪ੍ਰਧਾਨ ਬਣ ਸਕਦਾ ਹੈ ਨਾ, ਕੋਈ ਵੀ ਇਹਨਾਂ ਵੱਲੋਂ ਖੜਾ ਹੋ ਜੇ, ਦੂਸਰੇ ਪਾਸਿਓਂ ਖੜਾ ਹੋ ਜੇ, ਪਰ ਐਤਕੀ ਇਹ ਨਹੀਂ ਗੱਲ ਹੁੰਦੀ ਵੀ ਕਹਿਤਾ ਅਨਾਊਂਸ ਕਰਤਾ ਤੇ ਪ੍ਰਧਾਨ ਬਣ ਗਿਆ, ਐਸਾ ਨਹੀਂ ਹੋਊਗਾ। ਸਾਰੇ ਮੈਂ ਤਾਂ ਮੈਂਬਰਾਂ ਨੂੰ ਵੀ ਬੇਨਤੀ ਕਰੂੰਗਾ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ। ਮੇਰਾ ਖਿਆਲ ਹੈ ਲਾਸਟ ਆਪਾਂ ਇਲੈਕਸ਼ਨ ਪ੍ਰਧਾਨ ਚੁਣਾਂਗੇ, ਅਗਲੇ ਸਾਲ ਹੋ ਸਕਦਾ 6 ਮਹੀਨਿਆਂ ਨੂੰ ਇਲੈਕਸ਼ਨ ਹੋ ਜੇ। ਮੈਂ ਆ ਤੁਹਾਡੇ ਇੰਡੋਜ਼ TV ਦੇ ਰਾਹੀਂ, ਢਿੱਲੋਂ ਸਾਹਿਬ ਦੇ ਰਾਹੀਂ ਬੇਨਤੀ ਕਰਦਾ, ਮੇਰੇ ਭਰਾਵੋ ਇੱਕ ਵਾਰ ਤਬਦੀਲੀ ਕਰਾਓ।
ਆਪਾਂ ਲੋਕਾਂ ਨੂੰ ਜਵਾਬ ਦੇ ਆ, ਆਪਾਂ ਨੂੰ ਜਵਾਬ ਦੇਣਾ ਪੈਣਾ ਲੋਕਾਂ ਨੂੰ ਪਬਲਿਕ ਦੇ ਵਿੱਚ ਜਾ ਕੇ। ਬਹੁਤ ਗੱਲਾਂ ਨੇ ਜਿਹੜੀਆਂ ਦਾ ਅਸੀਂ ਅਜੇ ਤੱਕ ਜਵਾਬ ਨਹੀਂ ਦੇ ਸਕੇ। ਅਸੀਂ 328 ਸਰੂਪਾਂ ਦੀ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਵੀ ਕਿੱਥੇ ਗੱਲ ਆ। ਲੋਕ ਸਾਡੇ ਸਿਰ ਦੇ ਉੱਤੇ ਸਵਾਲ ਹੈ। ਅਸੀਂ ਇਹ ਨਹੀਂ ਕਰ ਸਕੇ ਵੀ ਸਿੰਘ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਟੀਵੀ ਚੈਨਲ PTC ਬੰਦ ਕਰਕੇ ਕੋਈ ਆਪਦਾ ਵੈਬ ਚੈਨਲ YouTube ਦੇ ਉੱਤੇ ਜਿਹੜਾ ਇਲੈਕਸ਼ਨ ਸ਼ੁਰੂ ਕਰੋ, ਜਿਹੜਾ ਹੈ ਪ੍ਰਸਾਰਨ, ਉਹ ਅਸੀਂ ਕਰ ਨਹੀਂ ਸਕੇ। ਸਿੰਘ ਸਾਹਿਬ ਨੇ ਕਿਹਾ ਵੀ ਸਿੰਘ ਸਾਹਿਬ ਦੇ ਵਾਸਤੇ ਵਿਦਾਂਤੀ ਜੀ ਤੋਂ ਬਾਅਦ ਇਹਨਾਂ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਸਿੰਘ ਸਾਹਿਬ ਦੇ ਟੋਲਣ ਦਾ। ਉਹਦੇ ਬਾਰੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਅਸੀਂ ਕੀ ਕਰਾਂਗੇ? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੱਖਰੀ ਕਮੇਟੀ ਹੋ ਗਈ ਹਰਿਆਣੇ ਦੀ, ਉਦੋਂ ਅਸੀਂ ਕਾਲੇ ਚੋਗੇ ਪਾ ਕੇ ਲੋਕਾਂ ਦੇ DCਆਂ ਦੇ ਦਫ਼ਤਰਾਂ ਦੇ ਮੂਹਰੇ ਤਰਲੇ ਕਰਦੇ ਤੁਰੇ ਫਿਰਦੇ ਹਾਂ। ਪਹਿਲਾਂ ਜਿਹੜਾ ਸਾਡਾ ਸਮਾਂ ਸੀ, ਉਦੋਂ ਕਿਸੇ ਪ੍ਰਧਾਨ ਨੇ, ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਗੌਰ ਕੀਤਾ ਵੀ ਕਦੇ ਬੁਲਾ ਕੇ ਪੁੱਛਦਾ ਵੀ ਉਸ ਦੀ ਹਾਲਾਤ ਕੀ ਨੇ। ਜਦੋਂ ਹੁਣ ਸਾਰਾ ਕੁਝ ਲੁੱਟਿਆ ਗਿਆ, ਸਾਰਾ ਕੁਝ ਝੁੱਗਾ ਚੌੜ ਹੋ ਗਿਆ, ਹੁਣ ਅਸੀਂ ਪੰਥ ਦੇ ਹਿਤੈਸ਼ੀ ਬਣੇ ਤੁਰੇ ਫਿਰਦੇ ਹਾਂ। ਨਾ ਸਾਡੇ ਬੰਦੀਆਂ ਦਾ ਕੁਝ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਢਿੱਲੋਂ ਸਾਹਿਬ ਗਾਣੇ ਗਾਵੇ ਜਾ ਕੇ, ਜਿਹੜਾ ਚੌਂਕੀ ਵੱਜਦਾ ਉਹ ਉੱਥੇ ਜਿੱਦਾਂ ਜੰਤਰ ਮੰਤਰ ਚੌਂਕ ਦੇ ਉੱਤੇ ਕਹੇ ਵੀ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ। ਉਹ ਕਲਾਕਾਰਾਂ ਦਾ ਫਰਜ਼ ਬਣਦਾ ਸੀ। ਉਹਨਾਂ ਨੇ ਆਪਦੀ ਕਲਾ ਦੇ ਰਾਹੀਂ ਜਿੱਥੇ ਨਾ ਪਹੁੰਚੇ, ਕਹਿੰਦੇ ਹੁੰਦੇ ਆ ਰਵੀ ਉੱਥੇ ਪਹੁੰਚੇ ਕਵੀ। ਉਹਨਾਂ ਨੇ ਕਲਾ ਦੇ ਰਾਹੀਂ ਆਪਦੀ ਨੇ ਬੜੀ ਸੋਹਣੀ ਗੱਲ ਕੀਤੀ। ਕੰਵਰ ਹੋਰਾਂ ਨੇ ਗੱਲ ਬੜੀ ਸੋਹਣੀ ਕੀਤੀ, ਮੂਸੇਵਾਲਾ ਨੇ ਬੜੀ ਸੋਹਣੀ ਗੱਲ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਜੀ ਬਹੁਤ ਵੱਡੀ ਤਾਕਤ ਹੁੰਦੀ ਹੈ ਨਾ। ਇਸ ਵਾਸਤੇ ਜੀ ਜਿਹੜਾ ਹੈ ਹਾਲਾਤ ਹੈ ਜਿਹੜੇ ਹੁਣ ਤਾਂ ਉਹਦੇ ਹਾਲਾਤਾਂ ਦੀ ਗੱਲ ਹੈ ਵੀ ਅਸੀਂ ਚਾਹੁੰਦੇ ਹਾਂ, ਅਸੀਂ ਉਹ ਜਿਹੜਾ ਬੰਦਾ ਲਿਫਾਫੇ ਤੋਂ ਬਾਹਰ ਆਊਗਾ, ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਦੀ ਮਦਦ ਕਰਾਂਗੇ। ਕੋਈ ਮਰਜ਼ੀ ਹੋ ਸਕਦਾ ਉਹ, ਜਾਂ ਜਿਹੜੇ ਹਾਲਾਤ ਅਜੇ ਦੇਖੋ ਢਿੱਲੋਂ ਸਾਹਿਬ ਬਹੁਤ ਦਿਨ ਪਏ ਆ, ਅੱਜ ਅਜੇ 15 ਦਿਨ ਪਏ ਹੈ ਨਾ। ਕਿਸ ਕਰਵਤ ਬੈਠਦਾ ਕੀ ਹੁੰਦੀ ਆ, ਉਦੋਂ ਦੇ ਹਾਲਾਤ ਕੀ ਬਣਦੇ ਆ। ਕਈ ਵਾਰੀ ਮੌਕੇ 'ਤੇ ਕੁਛ ਹੋਰ ਗੱਲ ਹੁੰਦੀ। ਅੱਜ ਮੈਂ ਕਹਿ ਦਿਆਂ ਵੀ ਆਏ ਹੋਊ, ਉਹ ਮੌਕੇ ਦਾ ਦੇਖਾਂ ਵੀ ਕੀ ਬਣਦਾ, ਉਹ ਕਰਾਂਗੇ। ਬਲਦੇਵ ਸਿੰਘ ਚੁੰਗਾ ਕਦੇ ਇਹ ਤਾਂ ਨਹੀਂ ਹੋਣਗੇ ਵੀ ਥਿਰਕ ਜਾਣਗੇ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ ਉਹਨਾਂ ਦੇ ਉੱਪਰੋਂ? ਕਾਹਦੇ ਜੀ, ਮੈਂ ਕਾਹਦੇ ਵਾਸਤੇ ਥਿਰਕਣਾ ਜੀ? ਮੇਰਾ ਕੀ ਮਤਲਬ ਹੈ ਜੀ ਥਿਰਕਣ ਨੂੰ? ਮੈਂ ਕਿਹੜਾ ਕੁਛ ਲੈਣਾ ਦੇਣਾ ਜੀ? ਜੇ ਤਾਂ ਬੰਦੇ ਨੂੰ ਹੋਵੇ ਨਾ ਮੈਂ ਕੁਛ ਬਣਨਾ ਹੋਵੇ ਫੇਰ ਹੀ ਤਿਰਕਣ ਦੀ ਲੋੜ ਹੈ। ਮੇਰੀ ਉਦੋਂ ਵੀ ਪਹਿਲਾਂ ਵੀ ਗੱਲ ਨਿਬੇੜੀ ਹੋਈ ਹੈ। ਦੇਖੋ ਮੈਂ ਹੁਣ ਫੇਰ ਤੁਹਾਡੇ ਗੱਲ ਸਾਫ਼ ਕਰਾਂ, ਮੇਰੇ ਕਿਸੇ ਵੀ ਚੈਨਲ ਦੇ ਉੱਤੇ ਗੱਲ ਤੁਸੀਂ ਦੇਖ ਸਕਦੇ ਹੋ। ਮੈਂ ਕਦੀ ਇਹ ਨਹੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਮਾੜਾ। ਮੈਂ ਕਦੀ ਨਹੀਂ ਇਹ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਮਾੜਾ। ਮੈਂ ਕਿਹਾ ਵੀ ਬਾਦਲਾਂ ਕਰਕੇ ਸਾਰਾ ਸਿਸਟਮ ਆ ਜਿਹੜਾ ਵਿਗੜ ਗਿਆ। ਜੇ ਅਸੀਂ ਕਹੀਏ ਵੀ ਸਾਰਾ ਕੁਛ ਜਿਹੜੇ ਸਾਡੇ ਪ੍ਰਬੰਧਕ ਹੈ, ਉਹ ਤਾਂ ਜਿਹੜੇ ਮੁਲਾਜ਼ਮ ਆ, ਉਹ ਤਾਂ ਜਿਸ ਜੋ ਤੁਸੀਂ ਪ੍ਰਬੰਧ ਦੇ ਦਿਓਗੇ ਉਹ ਜਿਹਾ ਉਹਨਾਂ ਨੇ ਕਰ ਲੈਣਾ। ਉਹਨਾਂ ਦਾ ਤਾਂ ਕੋਈ ਕਸੂਰ ਹੀ ਕੋਈ ਨਹੀਂ ਹੈ। ਵੀ ਹੁੰਦਾ ਤਾਂ ਇਹ ਵੀ ਜਿਹੜਾ ਬੰਦਾ ਹੈੱਡ ਆ ਉਹਦੇ ਕਰਕੇ ਸਾਰਾ ਸਿਸਟਮ ਵਿਗੜਦਾ, ਵੀ ਉਹਨਾਂ ਕਰਕੇ ਵਿਗੜਿਆ। ਉਹਨਾਂ ਦੀ ਦਖਲਅੰਦਾਜ਼ੀ, ਇਸ਼ਤਿਹਾਰ ਦੇਣੇ, ਸਰਸੇ ਵਾਲੇ ਨੂੰ ਮਾਫੀ ਦਵਾ ਦੇਣੀ, ਕਿੰਨੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ। ਉਹਨਾਂ ਨੇ ਪੰਥ ਪ੍ਰਸਤੀ ਛੱਡ ਕੇ ਸਰਸਾ ਪ੍ਰਸਤੀ ਸ਼ੁਰੂ ਕਰ ਦਿੱਤੀ। ਕੌਮ ਨੇ ਸਾਨੂੰ ਜਿਹੜਾ ਸੀ ਉਹਨਾਂ ਨੂੰ ਸਾਰਾ ਰੰਗ ਦਿਖਾ ਦਿੱਤਾ। ਮੈਂ ਕਹਿ ਦਿੱਤਾ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ। ਉਹਨਾਂ ਨੂੰ ਇਹ ਗੱਲ ਇੰਨੀ ਮੇਰੀ ਔਖੀ ਲੱਗੀ ਵੀ ਉਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹਨਾਂ ਨੇ ਬਾਹਰ ਕੱਢਿਆ। ਮੈਂ ਅਕਾਲੀ ਦਲ ਚੋਂ ਕਦੇ ਬਾਹਰ ਨਹੀਂ ਨਿਕਲਿਆ। ਥੜਕਾਉਣ ਵਾਲੀ ਕਾਹਦੀ ਗੱਲ ਹੁੰਦੀ ਹੈ ਜੀ? ਢਿੱਲੋਂ ਸਾਹਿਬ ਆਪਾਂ ਕਿਹੜਾ ਕੁਛ ਲੈਣਾ ਦੇਣਾ ਜੀ? ਇੰਨੀਆਂ ਤਲਖੀਆਂ ਕਾਹਦੀਆਂ ਨੇ? ਫਿਰ ਬਾਦਲ ਪਰਿਵਾਰ ਦੇ ਨਾਲ ਰਹੇ ਹੋ ਤਾਂ ਇੰਨੀਆਂ ਤਲਖੀਆਂ ਕਾਹਦੀਆਂ ਨੇ ਬਾਦਲ ਪਰਿਵਾਰ ਨਾਲ? ਨਹੀਂ, ਤਲਖੀ ਕੋਈ ਨਹੀਂ ਸਰ, ਸੱਚਾਈ ਹੈ। ਤਲਖੀ ਕੋਈ ਨਹੀਂ। ਦੇਖੋ ਜਦੋਂ ਨਹੀਂ, ਇੱਕ ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਕਰਨ ਦਾ ਸਟਾਈਲ ਹੈ। ਜਦੋਂ ਮੈਂ ਇਹਨਾਂ ਦੇ ਨਾਲ ਕੰਮ ਕਰਦਾ ਸੀ ਤਾਂ ਮੈਂ ਇਹਨਾਂ ਦਾ ਵਫਾਦਾਰ ਹੋ ਕੇ ਹੀ ਕੰਮ ਕੀਤਾ। ਮੈਂ ਆਮ ਘਰ ਦੇ ਵਿੱਚ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇ ਮੈਨੂੰ ਪਿੰਡ ਦੀ ਸਰਪੰਚੀ, ਬਲਾਕ ਸਮਿਤੀ ਦਾ ਮੈਂਬਰ, ਚੇਅਰਮੈਨ, ਮਾਰਕੀਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਇਹ ਸਾਰਾ ਕੁਛ ਮੈਂ ਸ਼੍ਰੋਮਣੀ ਅਕਾਲੀ ਦਲ ਕਰਕੇ ਹੀ ਬਣਿਆ। ਇਹ ਵੀ ਮੈਂ ਕਦੀ ਵੀ ਇਹਨੂੰ ਕਿਰਤ ਘਣਤਾ ਨਹੀਂ ਕਰ ਸਕਦਾ। ਇਹ ਮਾਂ ਪਾਰਟੀ ਹੈ। ਪਰੰਤੂ ਹੋਇਆ ਕਿ ਜਿਹੜੀ ਮਾਂ ਪਾਰਟੀ ਸੀ ਉਹਦੇ ਜਿਹੜੇ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਮੇਰੀ ਤਲਖੀ ਕੋਈ ਨਹੀਂ ਹੈ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਜਾ ਕੇ ਦਿਲੋਂ ਜਾ ਕੇ ਸ਼੍ਰੀ ਅਕਾਲ ਤਖਤ ਦੇ ਉੱਤੇ ਹੱਥ ਬੰਨ੍ਹ ਕੇ ਖੜ੍ਹ ਕੇ ਇਹ ਗੱਲ ਕਹੇ ਵੀ ਸਾਥੋਂ ਹੋਈਆਂ ਗਲਤੀਆਂ ਸਾਨੂੰ ਕੌਮ ਮਾफ़ ਕਰੇ, ਨਾ ਕਿ ਚਿੱਟੇ ਬੂਟਾਂ ਨੂੰ ਕਾਲੀ ਪਾਲਸ ਕਰਦਾ ਹੋਵੇ ਜਿਵੇਂ ਉਦੋਂ ਪਹਿਲਾਂ ਕਰਦਾ ਸੀ। ਅਸੀਂ ਕੌਮ ਸਾਰੀ ਨਾਲ ਖੜ੍ਹ ਜੂ। ਬਲਦੇਵ ਸਿੰਘ ਚੁੰਗਾ ਵਾਲੀ ਕਿਹੜੀ ਗੱਲ ਹੈ? ਪਰ ਯਾਰ ਸਹੀ ਜਾ ਕੇ ਮਾਫੀਆਂ ਨਹੀਂ ਮੰਗਣੀਆਂ ਢਿੱਲੋਂ ਸਾਹਿਬ, ਹੈ ਨਾ? ਕਿਵੇਂ ਗੱਲ ਚੱਲੂਗੀ? ਮਾਫੀਆਂ ਕਾਦੀ? ਕਿਹੜੀ ਮਾਫੀ ਦੀ ਗੱਲ ਕਰਦੇ ਹੋ? ਕਿਹੜੀਆਂ ਮਾਫੀਆਂ ਦੀ ਗੱਲ ਕਰਦੇ? ਮਾਫੀਆਂ ਦੀ ਇਹ ਗੱਲ ਵੀ ਅਸੀਂ ਸਰਸੇ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਅਸੀਂ ਉੱਥੇ ਗੋਲੀ ਚਲਾ ਕੇ ਕ੍ਰਿਸ਼ਨ ਭਗਵਾਨ ਸਿੰਘ ਤੇ ਉਹ ਮੁੰਡੇ ਨੂੰ ਮਾਰਿਆ, ਗੁਰਜੀਤ ਸਿੰਘ ਸਰਾਵਾਂ ਨੂੰ ਉੱਥੇ ਮਾਰਿਆ। ਉਹ ਸਾਡੀ ਗਲਤੀ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕਲੀਅਰ ਹੋ ਗਿਆ ਸੀਗਾ ਵੀ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ ਤੇ ਇੱਥੇ ਰੱਖਿਆ, ਇਹਨਾਂ ਨੇ ਅੰਗ ਖਿਲਾਰਿਆ, ਉਹਨਾਂ ਦਾ ਪਤਾ ਲੱਗਣ ਦੇ ਬਾਵਜੂਦ ਉਹਨੂੰ ਪ੍ਰੋਟੈਕਟ ਕੀਤਾ। ਇਹ ਸਾਰੀਆਂ ਗਲਤੀਆਂ। ਅਸੀਂ ਸਰਸੇ ਵਾਲਿਆਂ ਨੂੰ ਬਿਨਾਂ ਮੰਗੇ ਮਾਫੀ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬ ਨੂੰ ਕੋਠੀ ਬਿਠਾ ਕੇ ਦਵਾਈ। ਜਦੋਂ ਲੋਕਾਂ ਨੇ ਰੌਲਾ ਪਾਇਆ ਉਹਨੂੰ ਜਸਟੀਫਾਈ ਕਰਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰੀਆਂ ਜਿਹੜੀਆਂ ਗਲਤੀਆਂ ਮੈਂ ਪਹਿਲਾਂ ਵੀ ਕਿਹਾ, ਮੈਂ ਉਦੋਂ ਇਹਨਾਂ ਦੇ ਨਾਲ ਸੀ। ਪਰ ਹਾਲਾਤ ਕੁਛ ਐਸੇ ਸੀ ਵੀ ਬੰਦਾ ਜਿੱਥੇ ਲਗਾਤਾਰ ਹੋਵੇ ਉੱਥੇ ਉਹ ਬਹੁਤ ਕੁਛ ਸੋਚਦਾ ਵੀ ਕਿਵੇਂ ਕਰਿਆ ਜਾਵੇ। ਹੁਣ ਵੀ ਮੈਂ ਹੀ ਛੱਡ ਕੇ ਢਿੱਲੋਂ ਸਾਹਿਬ ਮੈਂ ਹੀ ਬੋਲਿਆ। ਕਿੰਨੇ ਕੁ ਬੋਲ ਪਏ ਜੇ ਮੈਂ ਲੇਟ ਆਇਆ ਤਾਂ ਕਿੰਨੇ ਕੁ ਲੋਕਾਂ ਨੇ ਇਹ ਗੱਲ ਕਰ ਦਿੱਤੀ ਹੈ। ਬਲਦੇਵ ਸਿੰਘ ਚੁੰਗਾ ਨੇ ਕੀਤੀ ਆ। 40 ਸਾਲ
ਦਾ ਕੈਰੀਅਰ ਸਰ ਦਾਅ 'ਤੇ ਲਾਉਣ ਵਾਲਾ ਮੇਰੇ ਵਰਗਾ ਬੰਦਾ ਜਿਹਨੇ ਦਿਨ ਰਾਤ ਇੱਕ ਕੰਮ ਕੀਤਾ, ਘਰੇਲੂ ਨੁਕਸਾਨ ਕੀਤੇ, ਬਹੁਤ ਵੱਡੇ ਘਾਟੇ ਖਾਧੇ ਆ ਪਰਿਵਾਰਕ ਤੌਰ ਦੇ ਉੱਤੇ, ਉਹ ਬੰਦਾ ਜਦੋਂ ਛੱਡਦਾ ਬਹੁਤ ਗੱਲਾਂ ਸੋਚਦਾ। ਪਰੰਤੂ ਮੈਂ ਗੁਰੂ ਗ੍ਰੰਥ ਸਾਹਿਬ ਵਾਸਤੇ ਛੱਡਿਆ ਅਤੇ ਹੁਣ ਮੈਂ ਲੋਕਾਂ ਦੇ ਨਾਲ ਆ। ਮੈਂ ਬਰਗਾੜੀ ਵੀ ਜਾਂਦਾ, ਜਿੱਥੇ ਵੀ ਗੁਰੂ ਦੀ ਗੱਲ ਹੁੰਦੀ ਉੱਥੇ ਜਾਂਦਾ ਸਰ। ਇਹ ਤਾਂ ਨਹੀਂ ਹੈਗਾ ਕਿ ਅਕਾਲੀ ਦਲ ਹਾਸ਼ੀਏ 'ਤੇ ਆ ਗਿਆ, ਬਾਦਲ ਪਰਿਵਾਰ ਇੱਕ ਤਰ੍ਹਾਂ ਦਾ ਹਾਸ਼ੀਏ 'ਤੇ ਆ ਗਿਆ, ਕਿਉਂਕਿ ਵੱਡੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਅਤੇ ਛੋਟੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ, ਅਤੇ ਬਲਦੇਵ ਸਿੰਘ ਚੁੰਘਾ ਤਾਂ ਕਰਕੇ ਬੋਲ ਰਹੇ ਨੇ? ਨਹੀਂ ਸਰ, ਇਹ ਗੱਲ ਤਾਂ ਦੇਖੋ ਹੁੰਦਾ ਤਾਂ ਇਹ ਤਾਂ ਗੱਲ ਤਾਂ ਸੱਚੀ ਹੈ ਨਾ। ਆਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਗੱਲ 100% ਠੀਕ ਹੈ ਜੀ। ਗੱਲ ਇਹ ਨਹੀਂ ਅਕਾਲੀ ਦਲ ਹਾਸ਼ੀਏ 'ਤੇ ਆਉਣ ਦੀ ਗੱਲ ਨਹੀਂ, ਪਾਰਟੀਆਂ ਹਾਸ਼ੀਏ 'ਤੇ ਆ ਜਾਂਦੀਆਂ ਹੁੰਦੀਆਂ, ਕੋਈ ਖਾਸ ਗੱਲ ਨਹੀਂ। 1984 ਵੇਲੇ ਜਦੋਂ ਅਸੀਂ 20-22 ਸਾਲ ਦੇ ਨੌਜਵਾਨ ਸੀ, ਤੁਸੀਂ ਤਾਂ ਉਹ ਦੇਖਿਆ ਨਹੀਂ ਸੀ, ਉਹ ਸਮਾਂ ਦੇਖਿਆ 1984 ਵਾਲਾ। ਅਸੀਂ ਅਕਾਲੀ ਮੋਰਚੇ ਜਾਂਦੇ ਰਹੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਕੋਲੇ ਬੈਠ ਕੇ ਬਹੁਤ ਚੰਗੀ ਤਰ੍ਹਾਂ ਸੁਣਿਆ। 22 ਸਾਲ ਦੀ ਉਮਰ ਬਹੁਤ ਹੁੰਦੀ ਹੈ, ਅਸੀਂ ਸਾਰਾ ਕੁਝ ਦੇਖਿਆ। ਸਾਨੂੰ ਲੱਗਦਾ ਸੀ ਵੀ ਜਿਹੜੀ ਕਾਂਗਰਸ ਹੈ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵਾਪਸ ਨਹੀਂ ਆਏਗੀ, ਜਿਹਨੇ ਐਡਾ ਵੱਡਾ ਸਾਡੇ 'ਤੇ ਜ਼ੁਲਮ ਕੀਤਾ। ਉਹੀ ਸਾਡੇ ਅਸੀਂ ਬੇਅੰਤ ਸਿੰਘ ਇੱਥੇ ਸਾਡੇ ਚੀਫ ਮਿਨਿਸਟਰ ਬਣਿਆ, ਜਿਹਨੇ ਸਾਡੇ ਬੱਚਿਆਂ ਦਾ ਖੂਨ ਨਾ ਕੋਲੀ ਖੇਡੀ। ਇੱਥੇ ਕੈਪਟਨ ਅਮਰਿੰਦਰ ਸਿੰਘ ਬਣਿਆ, ਚਰਨਜੀਤ ਸਿੰਘ ਚੰਨੀ ਬਣਿਆ। ਉਸੇ ਕਾਂਗਰਸ ਨੂੰ 1984 ਤੋਂ ਬਾਅਦ ਕਿੰਨੇ ਵਾਰੀ ਲੋਕਾਂ ਨੇ ਲੈ ਕੇ ਆਂਦਾ। ਹਾਸ਼ੀਏ 'ਤੇ ਨਹੀਂ ਗੱਲ ਹੈਗੀ, ਹਾਸ਼ੀਏ 'ਤੇ ਪਾਰਟੀਆਂ ਆ ਜਾਂਦੀਆਂ ਹੁੰਦੀਆਂ, ਪਰ ਸਾਡਾ ਰੌਲਾ ਇਹ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਵੇ। ਉਹ ਕਹੇ ਵੀ ਯਾਰ ਹੁਣ ਮੈਂ ਹਾਰ ਚੁੱਕੀ ਹਾਂ, ਆਪਾਂ ਮੇਰੀ ਪ੍ਰਧਾਨਗੀ ਸੀ, ਮੇਰਾ ਫਰਜ਼ ਜਾਤੀ ਤੌਰ 'ਤੇ ਵੈਸੇ ਹੀ ਬਣਦਾ। ਰਾਜੀਵ ਗਾਂਧੀ ਨੇ ਅਸਤੀਫਾ ਦੇ ਕੇ ਉਹ ਦੇਖੋ ਖੜਗੇ ਨੂੰ ਬਣਾ ਦਿੱਤਾ, ਇੱਕ ਆਮ ਬੰਦੇ ਨੂੰ ਬਣਾ ਦਿੱਤਾ ਉਹਨਾਂ ਨੇ, ਕਾਂਗਰਸ ਦਾ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ। ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਣਾ ਸਕਦਾ ਸੀ। ਸਾਡਾ ਤਾਂ ਰੌਲਾ ਇਸ ਗੱਲ ਦਾ ਸੀ, ਨਾ ਕਿ ਸੁਖਬੀਰ ਸਿੰਘ ਨਾਲ ਨਿੱਜੀ ਰੌਲਾ। ਮੇਰਾ ਕੀ ਨਿੱਜੀ ਰੌਲਾ ਜੀ? ਮੇਰੀ ਕਾਹਦੀ ਉਹਦੇ ਨਾਲ ਲੜਾਈ ਹੈ ਜੀ? ਮੇਰੀ ਕੋਈ ਲੜਾਈ ਨਹੀਂ ਹੈ, ਵਿਅਕਤੀਗਤ ਤੌਰ ਦੇ 'ਤੇ ਮੈਂ ਇੱਜ਼ਤ ਕਰਦਾ ਜੀ, ਮੇਰਾ ਕੀ ਉਹਦੇ ਨਾਲ ਰੌਲਾ? ਅਸਲ ਆਹ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈ, ਤਲਖੀ ਕੋਈ ਨਹੀਂ ਹੈ। ਇਹ ਗੱਲਾਂ ਬਲਦੇਵ ਸਿੰਘ ਚੁੰਘਾ ਹੀ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ, ਬਾਕੀ ਅਕਾਲੀ ਦੇ ਲੀਡਰਸ਼ਿਪ ਤਾਂ ਨਾਲ ਖੜੇ ਨੇ। ਚਲੋ ਜੀ, ਉਹਨਾਂ ਦੀ ਮਰਜ਼ੀ ਦੀ ਗੱਲ ਆ, ਮੈਂ ਉਹਨਾਂ ਬਾਰੇ ਤਾਂ ਕਿਸੇ ਬਾਰੇ ਤਾਂ ਕੁਝ ਕਹਿੰਦਾ ਨਹੀਂ। ਮੈਨੂੰ ਇਹ ਚੰਗਾ ਲੱਗਿਆ ਵੀ ਆਹ ਠੀਕ ਹੈ, ਇਹ ਕਰਨਾ ਚਾਹੀਦਾ। ਜਾਂ ਮੈਨੂੰ ਇਹ ਲੱਗਦਾ ਸੀ ਵੀ ਜੋ ਸਿਰਦ ਲੋਕ ਨੇ ਉਹ ਲੋਕ ਇਹ ਚਾਹੁੰਦੇ ਨੇ, ਜਾਂ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਸੱਚਾਈ ਅਸਲ ਦੇ ਵਿੱਚ ਇਹ ਹੈਗੀ, ਅਤੇ ਮੈਂ ਉਸ ਸੱਚਾਈ ਦੇ ਨਾਲ ਖੜਿਆਂਗਾ। ਅਤੇ ਮੈਂ ਤਾਂ ਜੀ ਦੇਖੋ ਜਿਹੜੀਆਂ ਇੰਨੀਆਂ ਧਿਰਾਂ ਤੁਰੀਆਂ ਫਿਰਦੀਆਂ ਨੇ, ਹੋਰ ਢਿੱਲੋਂ ਸਾਹਿਬ ਤੁਹਾਡੇ ਰਾਹੀਂ ਬੇਨਤੀ ਕਰਦਾ, ਚਾਹੇ ਅੱਜ ਜਿਹੜਾ ਨੌਜਵਾਨ ਬੱਚਾ ਪੰਜਾਬ ਦੇ ਵਿੱਚ ਆਇਆ, ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਹੜਾ ਵਾਰਸ ਪੰਜਾਬ ਦਾ ਪ੍ਰੈਜ਼ੀਡੈਂਟ ਹੈ, ਇਹ ਮੁੰਡੇ ਦਾ ਇਹਨੇ ਬੜਾ ਅੱਛਾ ਉਪਰਾਲਾ ਕੀਤਾ। ਨੌਜਵਾਨ ਦੀ ਗੱਲ ਸੁਣਦੇ ਨੇ। ਜਿਹੜੀ ਨੌਜਵਾਨ ਕੋਲੇ ਕੰਪੈਸਿਟੀ ਹੁੰਦੀ ਹੈ ਤਾਂ ਨੌਜਵਾਨ ਨੂੰ ਕਨਵਿੰਸ ਕਰਾਉਣ ਦੀ, ਜਿਹੜੇ ਅਸੀਂ ਸਿਆਣੇ ਉਮਰ ਦੇ ਹੋ ਜਾਂਦੇ, ਸਾਡੇ ਕੋਲੇ ਉਹ ਧਾਕੜ ਸਿਸਟਮ ਨਹੀਂ ਰਹਿੰਦਾ। ਸਿਆਣੇ ਬੰਦਾ ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਮੇਰੀ ਬੇਨਤੀ ਆ ਨੌਜਵਾਨਾਂ ਨੂੰ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੋ। ਗੁਰੂ ਕਾ ਉਹਨੇ ਅੰਮ੍ਰਿਤ ਛਕਾਉਣ ਦੀ 30 ਤਾਰੀਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਹੋਇਆ, ਸਾਰੇ ਨੌਜਵਾਨਾਂ ਨੂੰ ਉੱਥੇ ਵੱਧ ਤੋਂ ਵੱਧ ਜਾਣਾ ਚਾਹੀਦਾ, ਉਹਦੇ ਨਾਲ ਖੜੋ। ਨਹੀਂ ਤਾਂ ਇਹ ਹਾਲਾਤ ਨੇ ਵੀ ਮੈਂ ਇੱਕ ਦਿਨ ਕਹਿ ਦਿੱਤਾ ਸੀ ਇੱਕ ਸਟੇਜ ਦੇ ਉੱਤੇ, ਮੈਨੂੰ ਕਹਿੰਦੇ ਸੀ ਵੀ ਦੱਸ ਵੀ ਕਿਤੇ ਵੀ ਦੋ ਬੰਦੇ ਕੋਈ ਇਕੱਠੇ ਨਹੀਂ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪਾਸੇ ਕੋਈ ਦੋ ਬੰਦੇ ਢਿੱਲੋਂ ਸਾਹਿਬ ਇਕੱਠੇ ਨਹੀਂ ਹੈਗੇ। ਮੈਂ ਇੱਕ ਦਿਨ ਇੱਕ ਸਟੇਜ ਤੋਂ ਕਹਿ ਦਿੱਤੀ ਗੱਲ, ਉਹ ਮੈਨੂੰ ਕਹਿੰਦੇ ਵੀ ਨਹੀਂ ਐਸੀ ਕੋਈ ਗੱਲ ਨਹੀਂ। ਮੈਂ ਕਿਹਾ ਯਾਰ ਜੇ ਉਹਨਾਂ ਨੂੰ ਹਰਾਉਣਾ ਹੈ ਤਾਂ ਦੇਖੋ ਤੁਹਾਨੂੰ ਤਲਖ ਸੱਚਾਈਆਂ ਦਾ ਸਾਹਮਣਾ ਕਰਨਾ ਪਊ। ਉਹਨਾਂ ਦੇ ਕੋਲੇ ਅੱਜ ਵੀ ਬੰਦੇ ਉਹਨਾਂ ਦੇ ਨਾਲ ਉਹਨਾਂ ਦੇ ਖੜੇ ਆ ਕਿ ਨਹੀਂ ਖੜੇ, ਇੰਨਾ ਕੁਛ ਹੋਣ ਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਵੀ ਬਾਦਲ ਧਰਾਤਲ ਦੇ ਉੱਤੇ ਹੈ ਨਹੀਂ, ਉਹਨਾਂ ਦੀ ਜ਼ਮੀਨ ਖਿਸਕ ਗਈ ਹੈ। ਪਰੰਤੂ ਜਿਹੜੇ ਇਹ ਸਾਡੇ ਜਿਹੜੇ ਦੂਜੇ ਲੋਕ ਨੇ, ਪੰਥਕ ਲੋਕ ਨੇ, ਉਹ ਪੰਥ ਦੇ ਵਾਸਤੇ ਹੀ ਤੁਰੇ ਫਿਰਦੇ ਨੇ, ਪਰੰਤੂ ਉਹ ਇਕੱਠੇ ਕਿਉਂ ਨਹੀਂ ਹੋ ਰਹੇ? ਮੈਨੂੰ ਉਸ ਗੱਲ ਦੀ ਸਮਝ ਨਹੀਂ ਆਉਂਦੀ। ਉਹ ਵੱਡੇ ਸਾਰੇ ਸਿਆਣੇ ਨੇ, ਉਹ ਪੰਥ ਦੀ ਗੱਲ ਕਰਦੇ ਆ, ਸਾਰਿਆਂ ਦਾ ਟੀਚਾ ਇੱਕੋ ਹੀ ਆ। ਸਾਰਿਆਂ ਦਾ ਟੀਚਾ ਇਹ ਆ ਵੀ ਪ੍ਰਬੰਧ ਆ, ਗੁਰਦੁਆਰਾ ਪ੍ਰਬੰਧ ਆ, ਉਹ ਜਿਹੜਾ ਕਾਬਲ ਹੱਥਾਂ ਦੇ ਵਿੱਚ ਆਉਣਾ ਚਾਹੀਦਾ, ਜਿਹੜਾ ਬਾਦਲਾਂ ਦੇ ਹੱਥਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਟੀਚਾ ਇੱਕ ਹੈ, ਪਰ ਇਕੱਠੇ ਹੋ ਕੇ ਚੱਲਣ ਨੂੰ ਕੋਈ ਵੀ ਤਿਆਰ ਨਹੀਂ। ਇਸ ਤਰ੍ਹਾਂ ਇਹਦੇ ਜਿੱਤਿਆ ਨਹੀਂ ਜਾਣਾ। ਤੁਸੀਂ ਅੰਮ੍ਰਿਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ। ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਘਾ ਕਰਦੇ ਨੇ? ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ, ਉਹਦੀ ਮੁਬਾਰਕ ਹੈ। ਜੇ ਹੁਣ ਖਾਲਿਸਤਾਨ ਸਰਕਾਰ ਦਿੰਦੀ ਹੈ ਤਾਂ ਮੈਂ ਵੀ ਕਹੂੰਗਾ ਵੀ ਕੋਈ ਗੱਲ ਨਹੀਂ, ਡਰ ਨਹੀਂ ਹੈ। ਇਹ ਤਾਂ ਸੰਵਿਧਾਨਕ ਸੱਚ ਹੋ ਚੁੱਕਿਆ ਜੀ, ਹੁਣ ਤਾਂ ਕੋਈ ਵੀ ਕਰ ਸਕਦਾ। ਅਸੀਂ ਕੋਈ ਖਾਲਿਸਤਾਨ, ਜੇ ਸਾਡੇ ਪੁਰਖਿਆਂ ਨੇ 1947 ਦੇ ਵਿੱਚ ਗਲਤੀਆਂ ਕੀਤੀਆਂ ਤਾਂ ਹੁਣ ਤਾਂ ਗਲਤੀ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਚਾਹੁੰਦੀ ਹੈ ਵੀ ਅਸੀਂ ਦਿੰਦੇ ਹਾਂ ਤੁਹਾਨੂੰ ਵੱਖਰਾ, ਲੋਕਾਂ ਨੂੰ ਸਟੇਟ ਦਿੰਦੇ ਆ, ਉਹਨਾਂ ਦੇ ਵੱਧ ਅਧਿਕਾਰ ਦਿੰਦੇ ਆ, ਤਾਂ ਕੋਈ ਡਰ ਨਹੀਂ, ਮਿਲ ਜਾਣਾ ਚਾਹੀਦਾ। ਮੈਂ ਵੀ ਹੱਕ 'ਚ ਹਾਂ। ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰੀ, ਅਕਾਲੀ ਦਲ ਕਿਉਂ ਭੱਜਿਆ ਫਿਰ ਵੱਧ ਅਧਿਕਾਰਾਂ ਤੋਂ? ਜਿਹੜੀ ਮਾਂ ਪਾਰਟੀ ਤੁਸੀਂ ਕਹਿ ਰਹੇ ਹੋ, ਅਕਾਲੀ ਦਲ ਕਿਉਂ ਭੱਜਦਾ ਨਜ਼ਰ ਆਇਆ ਵੱਧ ਅਧਿਕਾਰਾਂ ਤੋਂ? ਤਾਂ ਹੀ ਤਾਂ ਫਿਰ ਆਹ ਹਾਲ ਹੈ ਜੀ। 3 ਸੀਟਾਂ 2 ਹੀ ਹੈ, ਇੱਕ ਤਾਂ BSP ਦੇ 2 ਸੀਟਾਂ ਦੇ ਉੱਤੇ ਹੈ। ਜਿਸ ਅਕਾਲੀ ਦਲ ਦੇ ਵਾਸਤੇ ਲੋਕ ਕਹਿੰਦੇ ਸੀ ਨਾ, ਇੱਕ ਵੋਟ ਇੱਕ ਨੋਟ ਦੇਵਾਂਗੇ, ਜਿਹੜੇ ਜਥੇਦਾਰ ਆ ਕੇ ਲੋਕਾਂ ਨੂੰ ਇੱਕ ਵਾਰ ਆ ਕੇ ਕਹਿ ਦਿੰਦੇ ਸੀ ਵੀ ਇਹਨੂੰ ਪੰਥ ਨੂੰ ਵੋਟ ਪਾ ਦਿਓ, ਲੋਕ ਵੋਟਾਂ ਪਾਉਂਦੇ ਰਹੇ, ਘਰੇ ਬੈਠਿਆਂ ਨੂੰ ਅਕਾਲੀਆਂ ਨੂੰ ਜਿਤਾਉਂਦੇ ਰਹੇ, ਸਭ ਨੂੰ ਜਿਤਾਉਂਦੇ ਰਹੇ। ਪਰ ਜਦੋਂ ਇਹਨਾਂ ਦੇ ਵਿੱਚ ਕਮੀਆਂ ਆ ਗਈਆਂ, ਢਿੱਲੋਂ ਸਾਹਿਬ ਹਾਲ ਵੀ ਕੀ ਹੋ ਗਿਆ? ਹੈ ਤਾਂ ਪੰਥਕ ਪਾਰਟੀ,
ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦੇ ਰਹਿਣਾ ਮੇਰੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੇ ਵਾਸਤੇ ਇਹਦਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ। ਇਹਨੂੰ ਖਤਮ ਕਰਨ ਵਾਸਤੇ ਸਾਰੇ ਲੱਗੇ ਹੋਏ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਵੇ, ਪਰ ਜਿਹੜਾ ਪ੍ਰਬੰਧ ਜਿਨ੍ਹਾਂ ਦੇ ਹੱਥ ਚਲਿਆ ਗਿਆ ਉਹ ਬੰਦੇ ਠੀਕ ਨਾ ਰਹੇ, ਉਹਨਾਂ ਨੇ ਤਹਿਸ ਨਹਿਸ ਕਰਤਾ ਪ੍ਰਬੰਧ। ਮੇਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ, ਸਦਾ ਨਹੀਂ ਰਹਿੰਦੀਆਂ ਹੁੰਦੀਆਂ ਗੁੱਡੀਆਂ ਸਮਾਨਾਂ ਦੇ ਉੱਤੇ ਚੜੀਆਂ ਰਹਿੰਦੀਆਂ। ਵੱਡੇ ਵੱਡੇ ਬਾਦਸ਼ਾਹਾਂ ਦੀ ਬਾਦਸ਼ਾਹੀ ਚਲੀ ਗਈ, ਡਿਕਟੇਟਰਾਂ ਦਾ ਡਿਕਟੇਟਰ ਚਲਿਆ ਗਿਆ। ਔਰੰਗਜ਼ੇਬ ਕਹਿੰਦਾ ਸੀ ਵੀ ਸਾਰੇ ਹਿੰਦੁਸਤਾਨ ਨੂੰ ਮੈਂ ਮੁਸਲਮਾਨ ਬਣਾ ਦੂੰਗਾ, ਇੱਥੇ ਕੋਈ ਰਹੂ ਨਹੀਂਗਾ, ਕੋਈ ਹੋਰ ਕਾਸਟ ਨਹੀਂ ਰਹੂਗੀ। ਉਹੋ ਜਿਹੇ ਚਲੇ ਗਏ ਜੀ। ਇਸ ਵਾਸਤੇ ਜ਼ਰੂਰ ਇਸ ਗੱਲ ਦਾ ਸਾਨੂੰ ਖਿਆਲ ਕਰਨਾ ਚਾਹੀਦਾ ਤੇ ਸਤਿਗੁਰੂ ਕਿਰਪਾ ਕਰਨਗੇ ਸਾਡੇ। ਸਿਮਰਜੀਤ ਮਾਨ ਵੀ ਅਕਾਲੀ ਆ, ਉਹ ਕਹਿੰਦੇ ਅਸੀਂ ਪਿਓਰ ਅਕਾਲੀ ਆ। ਉਹ ਵੀ ਅਕਾਲੀ ਹੈ ਜੀ, ਉਹ ਵੀ ਅਕਾਲੀ ਹੈ। ਜੇ ਅਕਾਲੀ ਸੀ ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ ਜੀ। ਦੇਖੋ ਲੋਕਾਂ ਦਾ ਫਤਵਾ ਉਹਨਾਂ ਦੇ ਹੱਕ 'ਚ ਗਿਆ ਢਿੱਲੋਂ ਸਾਹਿਬ, ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ, ਮੇਰੇ ਕਹਿਣ ਨਾਲ ਤਾਂ ਗੱਲ ਘੱਟ ਨਹੀਂ ਸਕਦੀ। ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ, ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ ਲੋਕਾਂ ਨੇ ਇਹਨਾਂ ਦੀ ਔਕਾਤ ਵੀ ਦਿਖਾ ਦਿੱਤੀ 3 ਮਹੀਨਿਆਂ ਦੇ ਬਾਅਦ ਵੀ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ 24 ਘੰਟਿਆਂ ਦਾ ਵਾਅਦਾ ਕਰਕੇ ਆਏ ਸੀ, ਤੁਸੀਂ ਹੁਣ ਮੁੜ ਕੇ ਕਦੇ 6 ਮਹੀਨੇ ਦੇ ਦਿਓ, ਕਦੇ 1.5 ਮਹੀਨਾ ਦੇ ਦਿਓ, ਕਦੇ 2 ਮਹੀਨੇ ਦੇ ਦਿਓ, ਹੁਣ ਤੁਸੀਂ ਆਹ ਗੱਲਾਂ ਕਰਨ ਲੱਗ ਗਏ। ਲੋਕਾਂ ਨੇ ਇੱਥੇ ਔਕਾਤ ਦੱਸ ਦਿੱਤੀ ਹੈ ਜੀ, ਸਿਮਰਜੀਤ ਸਿੰਘ ਮਾਨ ਜਿਤਾ ਦਿੱਤੇ ਆ। ਤੁਸੀਂ ਇਹਨਾਂ ਦੀ ਝਾੜੂ ਵਾਲਿਆਂ ਦੀ ਗੱਲ ਕਰੀ ਆ ਤਾਂ ਕੀ ਲੱਗਦਾ ਸਰਕਾਰ ਕਿੱਦਾਂ ਦੀ ਚੱਲ ਰਹੀ ਆ? ਕੀ ਲੱਗਦਾ ਤੁਹਾਨੂੰ, ਕੀ ਲੱਗਦਾ? ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ। ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਤਾਂ ਉੱਥੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਇੱਜ਼ਤ ਕਰਨਾ। ਮੈਂ ਤਾਂ ਇਹ ਵੀ ਗੱਲ ਸੀ ਢਿੱਲੋਂ, ਮੈਂ ਅੱਗੇ ਵੀ ਕਹੀ ਗੱਲ, ਜੇ ਕਿਤੇ ਉੱਥੇ ਨਾ ਸ਼੍ਰੋਮਣੀ ਕਮੇਟੀ ਜਾਂ ਕਹਿੰਦੇ ਵਿਚਾਰੇ ਨੇ ਤਾਂ ਕੀ ਬਸ ਆ ਅਕਾਲੀ ਦਲ ਇਹ ਕਹਿ ਦਿੰਦਾ ਵੀ ਭਗਵੰਤ ਸਿੰਘ ਮਾਨ ਨੂੰ ਸਰੋਪਾ ਨਹੀਂ ਦੇਣਾ, ਤੇ ਉਹ ਆ ਗਿਆ ਸੀ ਜਿਹੜਾ ਮੇਰੇ ਗਲ 'ਚ ਸਰੋਪਾ ਸੀ, ਮੈਂ ਉਹ ਲਾ ਕੇ ਉਹਦੇ ਬਤੌਰ CM ਗਲ 'ਚ ਪਾ ਦੇਣਾ ਸੀ। ਇਹ ਘਰ ਵੱਡਾ, ਇੱਥੇ ਜਿਹੜਾ ਨੀਵਾਂ ਹੋ ਕੇ ਆਉਂਦਾ ਉਹਨੂੰ ਸਤਿਕਾਰ ਮਿਲਣਾ ਚਾਹੀਦਾ। ਇਹ ਨਾ ਭਗਵੰਤ ਸਿੰਘ ਮਾਨ ਦਾ, ਨਾ ਬਲਦੇਵ ਸਿੰਘ ਚੁੰਗਾ ਦਾ, ਨਾ ਪ੍ਰਕਾਸ਼ ਸਿੰਘ ਬਾਦਲ ਦਾ, ਨਾ ਕੈਪਟਨ ਅਮਰਿੰਦਰ ਸਿੰਘ ਦਾ, ਇਹ ਸਮੁੱਚੀ ਲੁਕਾਈ ਦਾ, ਇਹ ਗੁਰਸਿੱਖਾਂ ਦਾ, ਇਹ ਗੁਰੂ ਕੀਆਂ ਫੌਜਾਂ ਦਾ, ਸਭ ਦਾ ਹੈ ਨਾ। ਪ੍ਰਬੰਧ ਕਿਸੇ ਦੇ ਕੋਲੇ ਵੀ ਹੋ ਸਕਦਾ, ਪਰ ਉਹ ਮੈਂ ਕਰਦਾ, ਉਹ ਤਾਂ ਕੋਈ ਗੱਲ ਨਹੀਂ ਜੀ, ਕੋਈ ਮੇਰੀ ਐਸੀ ਕੋਈ ਗੱਲਬਾਤ ਨਹੀਂ ਹੈਗੀ। ਮੈਂ ਸਰਕਾਰ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦਾ ਜਿਹੜਾ ਸਟੈਂਡ ਆ ਉਹ ਕਿੱਥੇ ਖੜਾ ਦੇਖਦੇ ਹੋ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਫੈਸਲਾ ਸੀ ਉਹ ਹਲੇ ਤੱਕ ਨਹੀਂ ਹੋਇਆ, ਕਿਉਂਕਿ ਕਰਤਾਰ ਸਿੰਘ ਸੰਧਵਾਂ ਵੀ ਉੱਥੇ ਜਾ ਕੇ ਬੈਠਦੇ ਨੇ, ਜਿਹੜੇ ਸਪੀਕਰ ਨੇ। ਪਿਛਲੇ ਦਿਨੀ ਕੁੰਵਰ ਵਿਜੇ ਪ੍ਰਤਾਪ ਵੀ ਬਹਿਮਲ ਕਲਾਂ ਦੀ ਧਰਤੀ 'ਤੇ ਜਾ ਕੇ ਬੈਠਦੇ ਨੇ ਭਾਈ ਸੁਖਰਾਜ ਸਿੰਘ ਦੇ ਨਾਲ। ਦੇਖੋ ਜੀ, ਜਿਹੜੀ ਸਰਕਾਰ ਦੀ ਗੱਲ ਆ, ਮੈਂ ਉੱਥੇ ਨਾ ਪਹਿਲੀ ਵਾਰ ਜਦੋਂ ਗਿਆ ਗਾ ਢਿੱਲੋਂ ਸਾਹਿਬ, ਮੈਂ ਉੱਥੇ ਗੱਲ ਕਹੀ ਸੀ ਵੀ ਇਹਦਾ ਕੋਈ ਫਾਈਨਲ ਨਹੀਂ ਹੋਣਾ। ਮੈਂ ਹੁਣ ਤੁਹਾਡੇ ਰਾਹੀਂ ਵੀ ਕਹਿਣਾ ਵੀ ਇਹਦਾ ਕੋਈ ਫਾਈਨਲ ਨਹੀਂ ਆਉਣਾ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਵੀ ਇਹ ਗੱਲ ਕਹੀ ਵੀ ਕੋਈ ਕੁਛ ਵੀ ਮਰਜ਼ੀ ਕਹੇ, ਸੰਧਵਾਂ ਦੀ ਹਾਜ਼ਰੀ 'ਚ ਕਹੇ, ਮੈਂ ਵੀ ਉੱਥੇ ਸੀਗਾ, ਉਹਨਾਂ ਨੇ ਵੀ ਕਹੀ ਵੀ ਇਹਦਾ ਕੁਛ ਨਹੀਂ ਹੋਣਾ, ਵੀ ਇੰਨੀਆਂ ਸੀਟਾਂ ਬਣੀਆਂ, ਸਿੱਟ ਦਰ ਸਿੱਟ, ਤੁਸੀਂ ਕਿਸ ਫੈਸਲੇ ਉਹਨੂੰ ਗੌਰਮੈਂਟ ਜਿਹੜੀ ਅਦਾਲਤ ਹੈ ਮੰਨੂਗੀ? ਇਹ ਤਾਂ ਕਹਿੰਦਾ ਕੁੰਵਰ ਸਾਹਿਬ ਤਾਂ ਕਹਿੰਦੇ ਵੀ ਮੇਰਾ ਜਿਹੜਾ ਫੈਸਲਾ ਠੀਕ ਸੀ, ਜੋ ਮੈਂ ਸਿੱਟ ਬਣਾਈ ਸੀ, ਮੇਰਾ ਫੈਸਲਾ, ਮੈਂ ਉਹਨੂੰ ਆਪ ਉਸ ਕੇਸ ਨੂੰ ਲੜੂੰਗਾ। ਠੀਕ ਹੈ ਨਾ। ਜਿਹੜੀ ਪੰਜਾਬ ਗੌਰਮੈਂਟ ਆ ਨਾ ਜੀ, ਇਹ ਸਾਰੇ ਹਰ ਮੁਹਾਜ਼ ਦੇ ਉੱਤੇ ਫੇਲ ਹੋਈ ਆ। ਜਿਹੜਾ ਲਾ ਐਂਡ ਆਰਡਰ ਹੈ, ਦੇਖੋ ਇੰਨੇ ਸੋਹਣੇ ਬੱਚਿਆਂ ਦਾ, ਪੰਜਾਬ ਦਾ ਮੁੰਡਿਆਂ ਦਾ, ਜਿਹੜੇ ਨਿਸ਼ਾਨ ਮੁੰਡੇ ਸੀ, ਸੰਦੀਪ ਸੀ ਨੰਗਲ ਅੰਬੀਆਂ, ਤੇ ਇੱਧਰ ਮੂਸੇ ਵਾਲਾ ਸੀ, ਉਹਦਾ ਮੁੰਡੇ ਦਾ ਜਿਹੜਾ ਸੀ ਆਪਣਾ ਦੀਪ ਸਿੱਧੂ ਸੀ, ਬੇਸ਼ੱਕ ਐਕਸੀਡੈਂਟ ਜੋ ਵੀ ਮਰਜ਼ੀ ਹੋਇਆ ਉਹਦਾ ਹੈ ਨਾ। ਇਹੋ ਜਿਹੇ ਬੱਚਿਆਂ ਦਾ ਚਲੇ ਜਾਣਾ, ਨੌਜਵਾਨ ਦਾ, ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਲੋਕ ਤੁਰੇ ਸੀ, ਜਿਨ੍ਹਾਂ ਨੇ ਪੰਜਾਬੀਅਤ ਦੀ ਗੱਲ ਕੀਤੀ ਸੀ, ਜਿਨ੍ਹਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ ਸੀ, ਜਿਨ੍ਹਾਂ ਨੇ ਪੰਜਾਬ ਦੇ ਪਾਣੀ ਦੀ, ਪੰਜਾਬ ਦੇ ਬਾਣੀ ਦੀ ਗੱਲ ਕੀਤੀ ਸੀ, ਉਹ ਲੋਕ ਆ ਜਿਹੜੇ ਜਦੋਂ ਜਾ ਰਹੇ ਨੇ। ਗੌਰਮੈਂਟ ਨੇ ਕੁਛ ਨਹੀਂ ਕਰ ਰਹੀ ਜੀ। ਦੇਖੋ ਕਿਵੇਂ ਭੱਜ ਰਹੇ ਨੇ ਮੁੰਡੇ। ਇੱਕ ਤੁਸੀਂ ਹੋਰ ਬੜੀ ਅਫਸੋਸਨਾਕ ਗੱਲ ਹੈ, ਮਾਰਨਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੈ, ਕਿਸੇ ਨੂੰ ਮਾਰ ਦੇਣਾ। ਗੌਰਮੈਂਟ ਸਭ ਦੀ ਮਾਈ ਬਾਪ ਦੇ ਥਾਂ ਦੇ ਉੱਤੇ ਹੁੰਦੀ ਹੈ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ, ਸਿਰਫ ਪੰਜਾਬ ਕੋਈ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ? ਹੁਣ ਵੀ ਇਸ ਵੇਲੇ ਲਾ ਐਂਡ ਆਰਡਰ ਦੀ ਹਾਲਾਤ ਇਹ ਹੈ ਵੀ ਹਰ ਰੋਜ਼ ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਆ ਫੜੇ ਜਾ ਰਹੇ ਨੇ। ਕਿੱਥੋਂ ਜਾ ਰਹੇ ਨੇ, ਕਿਵੇਂ ਜਾ ਰਹੇ ਨੇ? ਸਰਕਾਰ ਕੀ ਕਰ ਰਹੀ ਹੈ? ਸਰਕਾਰ ਸੁੱਤੀ। ਮੁੱਖ ਮੰਤਰੀ CM ਸਾਹਿਬ ਦਾ ਪਤਾ ਨਹੀਂ ਉਹ ਗੜਬਾ ਡਾਂਸ ਹੈ, ਕਿਹੜਾ ਡਾਂਸ ਆ ਉੱਥੇ ਗੁਜਰਾਤ ਕਰਦਾ ਤੁਰਿਆ ਫਿਰਦਾ। ਉਹ ਕਹਿੰਦੇ ਹੁੰਦੇ ਵੀ ਰੋਮ ਜਲਦਾ ਨੀਰੋ ਬੰਸਰੀ ਵਜਾ ਰਿਹਾ। ਇਹ ਉੱਥੇ ਜਾ ਕੇ ਮੌਜਾਂ ਕਰਦੇ ਤੁਰੇ ਫਿਰਦੇ ਆ, ਇਹ ਸਰਕਾਰਾਂ ਬਣਾਉਂਦੇ ਤੁਰੇ ਫਿਰਦੇ ਆ। ਪੰਜਾਬ ਦੇ ਵਿੱਚ ਹਾਲਾਤ ਕੀ ਹੈ ਤੁਸੀਂ ਆਪ ਦੇਖ ਲਓ ਜੀ। ਹਾਲਾਤ ਹੈ ਪੰਜਾਬ ਦੇ, ਕੋਈ ਕਿੰਨੇ ਧਰਨੇ ਵੱਜਦੇ। ਕਹਿੰਦਾ ਸੀ ਵੀ ਕੋਈ ਧਰਨਾ ਨਹੀਂ ਵੱਜੂਗਾ, ਹਰਾ ਪੈਨ ਤੁਹਾਡੇ ਲਈ ਚੱਲੂਗਾ। ਕਿਹੜੇ ਧਰਨੇ ਜੀ? ਕੁੱਟ ਕੇ ਉਹਨਾਂ ਨੂੰ ਭੇਜਦਾ। ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਪੱਕਾ ਮੋਰਚਾ ਲਾ ਰੱਖਿਆ ਇੱਥੇ। ਮੋਰਚਾ ਇਹਨੂੰ ਆ ਜਿਹੜਾ ਪਲਾਜ਼ਾ ਠਾਉਣ ਦੇ ਵਾਸਤੇ ਲੱਗਿਆ ਹੋਇਆ, ਚੇਂਜ ਕਰਾਉਣ ਨੂੰ, ਉਹਦਾ ਕੋਈ ਗੱਲ ਨਹੀਂ ਹੈ। ਇਸ ਵਾਸਤੇ ਜਿਹੜੀ ਪੰਜਾਬ ਗੌਰਮੈਂਟ ਆ ਨਾ ਜੀ, ਉਹ ਮੈਂ ਤਜਰਬਾ ਆਪਾਂ ਦੇਖਦੇ ਰਹੇ ਹਾਂ, ਸਾਰੀਆਂ ਗੌਰਮੈਂਟਾਂ 'ਚ ਦੇਖਿਆ ਵੀ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੈ। ਇਹ ਲੋਕ ਇਸ ਗੱਲ ਨੂੰ ਪਛਤਾ ਰਹੇ ਨੇ। ਉਹ ਪਛਤਾਵੇ ਦਾ ਜਿਹੜਾ ਇਜ਼ਹਾਰ ਸੀ ਲੋਕਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਜਿਤਾ ਕੇ ਕੀਤਾ ਹੋਇਆ। ਕਹਿੰਦੇ ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ?
ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲੇ ਕੁਝ ਵੀ ਹੈ ਨਹੀਂ ਜੀ। ਮੇਰੇ ਕੋਲੇ ਨਾ ਕੋਈ ਮੇਰੇ ਕੋਲੇ ਪੈਸਾ ਬਾਹਰੋਂ, ਨਾ ਮੇਰੇ ਕੋਲੇ ਕੋਈ ਅੰਦਰੋਂ। ਮੈਂ ਤਾਂ ਉਹਦੇ ਕਹਿਣ ਵਾਂਗੂ ਪਤਾ ਨਹੀਂ ਆਪਦਾ ਅਸੀਂ ਮਿਹਨਤ ਕਰਕੇ ਸਾਰਾ ਟੱਬਰ ਕੰਮ ਕਰਨ ਵਾਲੇ ਆ। ਤਾਂ ਹੁੰਦਾ ਮੈਨੂੰ ਜਾਂਚ ਜੂਤ ਦਾ ਡਰ ਹੋਵੇ ਜੀ, ਜੇ ਮੇਰੇ ਕੋਲ ਕੁਛ ਹੋਵੇ ਜਾਂ ਮੈਂ ਲਿਆ ਦਿੱਤਾ ਵੀ ਖੋਲ੍ਹ ਦੇਣ ਜੀ। ਜੇ ਸੱਚ ਬੋਲਣ ਤੋਂ ਜਾਂਚ ਖੋਲ੍ਹੀ ਜਾ ਸਕਦੀ ਹੈ। ਜੇ ਭਾਈ ਅਮਰਤਪਾਲ ਸਿੰਘ ਦੇ ਘਰੇ ਆ ਕਹਿ ਦਿੰਦੇ ਆ ਵੀ ਉਹਦੇ ਫਲਾਨਾ ਈਡੀ ਭੇਜ ਦਿਆਂਗੇ, ਫਲਾਨਾ ਭੇਜ ਦਿਆਂਗੇ। ਜੇ ਸੱਚ ਬੋਲਣ ਤੋਂ ਇੰਨਾ ਕੁਛ ਸੱਚ ਬੋਲਣ ਵਾਸਤੇ ਜੀ ਤੁਹਾਨੂੰ ਸੂਲੀ ਚੜ੍ਹਨਾ ਪੈਂਦਾ। ਸੱਚ ਬੋਲਣ ਵਾਸਤੇ ਹੀ ਸਾਡੀ ਜਿਹੜੀ ਕੌਮ ਸੀ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨੀਚਾਂ ਦਰ ਨੀਚਾ ਨੀਚੀ ਹੂੰ ਅਤ ਨੀਚ ਨਾਨਕ ਦੇਨ ਕੇ ਸੰਗ ਸਾਧ ਵੱਡਿਆਂ ਸੋਂਗਾ ਰੀਸ, ਇਹ ਲੋਕ ਮੱਚ ਗਏ। ਇਹ ਲੋਕਾਂ ਨੇ ਰੌਲਾ ਪਾਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕਮੀ ਕਮੀਣ ਸੀ ਉਹਨਾਂ ਨੂੰ ਤੁਸੀਂ ਸਾਡੇ ਬਰਾਬਰ ਕਿਵੇਂ ਲੈ ਕੇ ਆਵੋਗੇ? ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਅਸੀਂ ਉੱਚੀਆਂ ਜਾਤਾਂ ਦੇ ਲੋਕ ਹੈ, ਸਾਡੇ ਬਰਾਬਰ ਤੁਸੀਂ ਗੁਰੂ ਸਾਹਿਬ ਆਹ ਕਿਵੇਂ ਕਰੋਗੇ? ਇਹਨਾਂ ਨੂੰ ਅੰਮ੍ਰਿਤ ਬਰਾਬਰ ਕਿਵੇਂ ਛਕਾਓਗੇ? ਸਾਡਾ ਵੱਖਰਾ ਬਾਟਾ ਤਿਆਰ ਕਰੋ। ਇਸ ਵਾਸਤੇ ਨਾ ਜੀ ਇਹ ਜਿਹੜੇ ਲੋਕ ਹੈ, ਇਹ ਜਿਹੜਾ ਹੈ ਇੱਥੋਂ ਦਾ ਜਿਹੜਾ ਨਿਜ਼ਾਮ ਹੈ ਉਹ ਬੜਾ ਵਿਗੜਿਆ ਹੋਇਆ ਨਿਜ਼ਾਮ ਹੈ। ਉਹ ਸਰਕਾਰ ਵੀ ਉਹਨਾਂ ਦੀ ਹੈ, ਸਰਕਾਰ ਦੇ ਵਿੱਚ ਵੀ ਤੁਹਾਨੂੰ ਸਾਰਾ ਦਿਸਦਾ ਹੀ ਆ। ਸੋ ਇਸ ਵਾਸਤੇ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਤਾਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਮਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਾਸਤੇ ਸੋਚੋ। ਨਹੀਂ ਜੋ ਲੋਕਾਂ ਨੇ ਪਹਿਲਾਂ ਨਾਲ ਕੀਤਾ ਤੁਹਾਡੇ ਨਾਲ ਵੀ ਲੋਕਾਂ ਨੇ ਵੈਸੇ ਤਾਂ ਤੁਹਾਨੂੰ ਦੱਸ ਦਿੱਤਾ, ਨਹੀਂ ਤੁਹਾਨੂੰ ਦਿਖਾ ਦੇਣਗੇ। ਬਲਾਤਕਾਰੀਆ ਸਾਧ ਜਿਹੜਾ ਕਿ ਕਾਨੂੰਨਨ ਤੌਰ ਤੇ ਬਲਾਤਕਾਰੀਆ ਐਲਾਨਿਆ ਜਾਂਦਾ, ਗੁਰਮੀਤ ਰਾਮ ਰਹੀਮ, ਉਹ ਵੀ ਬਾਹਰ ਆ ਜਾਂਦਾ ਪੈਰੋਲ ਤੇ। ਬੰਦੀ ਸਿੰਘਾਂ ਦੀ ਮੰਗ ਕਰਦੇ ਹੋ, ਬਲਦੇਵ ਸਿੰਘ ਚੁੰਗਾ ਵੀ ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇਹਦਾ ਮਤਲਬ ਇਹ ਹੈ ਜੀ ਬਈ ਉੱਥੇ ਗੋਧਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ। ਇੱਕ ਮੁਸਲਮਾਨ ਭੈਣ ਨੂੰ ਬਲਿਕਸ ਬਾਨੋ ਨੂੰ ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ। ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ, ਤੁਸੀਂ ਪ੍ਰੋਫੈਸਰ ਭੁੱਲਰ ਨੂੰ ਦੇਖ ਲਓ, ਜਿਨ੍ਹਾਂ ਵਾਸਤੇ ਅਦਾਲਤਾਂ ਦੇ ਵਿੱਚ ਫੈਸਲੇ ਰੋਕੇ ਪਏ ਨੇ। ਗੌਰਮੈਂਟ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਫੈਸਲੇ ਨੂੰ ਸਿਰੇ ਲਾਓ, ਪਰ ਕੋਈ ਉਹਨਾਂ ਦਾ ਫੈਸਲਾ ਸਿਰੇ ਨਹੀਂ ਲਾ ਰਿਹਾ ਜੀ। ਇਹਨਾਂ ਨੇ ਜਿਹੜੇ ਜੀ ਉਹ ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਧਾਰਾ 370 ਤੋੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਦੇ ਫੈਡਰਲ ਢਾਂਚੇ ਦੀ ਵਕਾਲਤ ਕਰਦਾ ਹੁੰਦਾ ਸੀ, ਉਹ 370 ਦੇ ਹੱਕ ਦੇ ਵਿੱਚ ਬੋਲ ਚੁੱਕਿਆ। ਇਸੇ ਕਰਕੇ ਇਹ ਹਾਲਾਤ ਹੋਏ ਨੇ ਜੀ। ਅਸੀਂ ਜਿਹੜੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਮੈਂ ਸਮਝਦਾ ਕੋਈ ਬਾਹਲੀ ਵਧੀਆ ਹਾਲਤ ਨਹੀਂ ਹੈਗੀ। ਤੁਸੀਂ ਸਮਝ ਰਹੇ ਹੋ ਸਿੱਖਾਂ ਦੀ ਬਾਹਲੀ ਵਧੀਆ ਹਾਲਤ ਨਹੀਂ ਹੈਗੀ, ਪਰ ਡੇਰਾ ਸਿਰਸਾ ਦਾ ਜਿਹੜਾ ਮੁਖੀਆ ਉਹ ਕਹਿ ਰਿਹਾ ਕਿ ਅਸੀਂ ਸੁਨਾਮ ਦੇ ਵਿੱਚ ਇੱਕ ਡੇਰਾ ਬਣਾਵਾਂਗੇ, ਅਸੀਂ ਉੱਥੇ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਡੇਰਾ ਹੋਰ ਸੁਸ਼ੋਭਿਤ ਕਰਾਂਗੇ, ਜਿਹੜਾ ਡੇਰਾ ਕਿ ਸਾਡਾ ਹੋਵੇਗਾ ਤੇ ਜਿਹੜੀ ਗੱਲ ਆ ਪ੍ਰੇਮੀਆਂ ਦੀ ਕਰੇਗਾ। ਇਹ ਦੇਖੋ ਜਿਹੜੀ ਆਪਾਂ ਪਹਿਲਾਂ ਗੱਲ ਤੁਹਾਨੂੰ ਕਹਿ ਕੇ ਹਟਿਆ ਬਲੀਕਸ ਬਾਨੋ ਵਾਲੀ, ਜਿਹੜੀ ਹੁਣ ਡੇਰਾ ਸਾਧ ਹੈ ਜੀ। ਹੁਣ ਜਦੋਂ ਇਲੈਕਸ਼ਨ ਆਉਂਦੀ ਆ ਉੱਥੇ ਹਰਿਆਣੇ ਦੇ ਵਿੱਚ, ਹੁਣ ਇਲੈਕਸ਼ਨ ਆ ਗਈ ਹੈਗੀ, ਉੱਥੇ ਇੱਕ ਬਾਈ ਇਲੈਕਸ਼ਨ ਹੋਣੀ ਹੈਗੀ, ਉੱਥੇ ਉਹਨਾਂ ਨੇ ਉਹਨੂੰ ਜਿਹੜੀ ਹੈ ਪੈਰੋਲ ਦਿੰਦੇ ਆ। ਠੀਕ ਹੈ, ਕਾਨੂੰਨ ਬਿਲਕੁਲ ਕਹਿੰਦਾ ਸਹੀ ਕਹਿੰਦੇ ਨਹੀਂ, ਪਰ ਜਿਹੜਾ ਉਹੀ ਕਾਨੂੰਨ ਹੈ ਜਿਹੜਾ ਸਿੱਖ ਜਿਹੜੇ ਕੈਦੀ ਨੇ ਸਾਡੇ ਬੰਦੀ ਨੇ, ਸਿੱਖ ਬੰਦੀਆਂ ਵਾਸਤੇ ਉਹ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ? ਇਸ ਗੌਰਮੈਂਟ ਜੀ BJP ਦੀ ਗੌਰਮੈਂਟ ਉਹਨੂੰ ਵਰਤ ਰਹੀ ਹੈ। ਹਾਲਾਂਕਿ ਉਹ ਬਲਾਤਕਾਰੀ ਇਹੋ ਜਿਹੇ ਬੰਦੇ ਤਾਂ ਜਵਾਪਾ ਵਰਗੇ ਜਿਹੜੇ ਸਖਤ ਧਾਰਾਵਾਂ ਲਾ ਕੇ ਇਹਨੂੰ ਤਾਂ ਅੰਦਰ ਰੱਖਣਾ ਚਾਹੀਦਾ। ਇਹ ਸਮਾਜ ਦੇ ਵਾਸਤੇ ਖਤਰਨਾਕ ਬੰਦਾ। ਇਹਦੇ ਦੇਖੋ ਜਿਹੜਾ ਮੌੜ ਬੰਬ ਬਲਾਸਟ ਹੋਇਆ ਸੀ, ਇਹਨਾਂ ਦੇ ਪ੍ਰੇਮੀਆਂ ਨੇ ਕੀਤਾ, ਅਜੇ ਤੱਕ ਉਹਨਾਂ ਦਾ ਕੁਝ ਨਹੀਂ ਹੋਇਆ ਜੀ। 2-3 ਪ੍ਰੇਮੀ ਭਗੌੜੇ ਆ, ਅਜੇ ਤੱਕ ਉਹ ਫੜੇ ਨਹੀਂ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨੇ। ਸੋ ਇਹ ਗੌਰਮੈਂਟ ਦੇ ਜੀ ਪਾਲੇ ਹੋਏ ਲੋਕ ਨੇ, ਇਹਨਾਂ ਨੂੰ ਇਹ ਕੁਛ ਮਰਜ਼ੀ ਕਰਨ। ਜਿਹੜੇ ਗੌਰਮੈਂਟ ਦੀ ਹਾਂ 'ਚ ਹਾਂ ਮਿਲਾਉਂਦੇ ਉਹ ਬਲਾਤਕਾਰ ਕਰਨ, ਤਾਂ ਵੀ ਕੋਈ ਉਹ ਨਹੀਂ ਡਰ ਨਹੀਂ ਹੈ। ਇੱਧਰ ਸਿੱਖ ਆ ਜਿਹੜੇ ਜੇ ਆਪਦੇ ਹੱਕਾਂ ਦੇ ਵਾਸਤੇ ਲੜਾਈ ਕਰਦੇ ਨੇ, ਤਾਂ ਉਹਨਾਂ ਵਾਸਤੇ ਜੇ ਬੇਅੰਤ ਸਿੰਘ ਨੂੰ ਜਿਹੜੇ ਹੈ ਮਾਰ ਦਿੰਦੇ ਨੇ, ਆਪ ਵੀ ਨਾਲ ਸ਼ਹੀਦ ਹੋ ਜਾਂਦੇ ਨੇ। ਦਿਲਾਵਰ ਸਿੰਘ ਵਰਗੇ ਉਹ ਆਪਦੇ ਹੱਕਾਂ ਵਾਸਤੇ ਸ਼ਹੀਦ ਹੁੰਦੇ ਆ, ਉਹਨਾਂ ਵਾਸਤੇ ਗੋਲੀਆਂ ਨੇ, ਉਹਨਾਂ ਵਾਸਤੇ ਜਿਹੜੀਆਂ ਫਾਂਸੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਵਿਤਕਰਾ ਹੋ ਰਿਹਾ। ਸਰਸੇ ਵਾਲਾ ਜੀ ਇਹਨਾਂ ਦਾ ਚਹੇਤਾ, ਉਹਨੂੰ ਛੱਡਣਗੇ ਜੀ, ਅੱਗੇ ਵੀ ਛੱਡਦੇ ਆ। ਛੱਡਣੇ ਤਾਂ ਸਿੱਖ ਬੰਦੀ ਨਹੀਂ ਛੱਡਣੇ। ਜੇ ਫਾਹੇ ਦੇਣਾ ਤਾਂ ਮੁਸਲਮਾਨ ਕੈਦੀਆਂ ਨੂੰ ਦੇਣਾ। ਹਿੰਦੁਸਤਾਨ ਦੇ ਕਾਨੂੰਨ ਨੇ, ਤੁਸੀਂ ਦੇਖ ਲਓ ਕਿੰਨੇ ਲੋਕ ਬੈਠੇ ਨੇ ਅੱਜ ਅੰਦਰ। ਤੁਸੀਂ ਗੱਲ ਕਰੀ ਆ ਕਿ ਬੇਅੰਤ ਸਿੰਘ ਦੀ ਗੱਲ ਕਰੀ ਆ, ਪਰ ਕੱਲ੍ਹ ਇੱਕ ਕਾਂਗਰਸ ਦਾ ਲੀਡਰ ਜਿਹੜਾ ਨੌਜਵਾਨ ਲੀਡਰ ਆ ਬਰਿੰਦਰ ਢਿੱਲੋਂ, ਉਹ ਬੋਲ ਰਿਹਾ ਸੀ ਕਿ ਇੱਥੇ ਪੰਜਾਬ ਦੀ ਜਿਹੜੀ ਗੱਲ ਕਰੂਗਾ ਕੋਈ ਆ ਕੇ ਅੰਮ੍ਰਿਤਪਾਲ ਵਰਗਾ ਠੇਕੇਦਾਰ ਬਣ ਗਿਆ, ਕੋਈ ਆ ਕੇ ਲੱਖੇ ਸਿਧਾਣੇ ਵਰਗਾ ਖੇਤੀ ਦੀ ਗੱਲ ਕਰਨ ਲੱਗ ਗਿਆ, ਕੋਈ ਆ ਕੇ ਸੋਨੀਆ ਮਾਨ ਵਰਗੀ ਪਾਣੀਆਂ ਦੀ ਗੱਲ ਕਰਨ ਲੱਗ ਗਿਆ SYL ਦੀ।
ਜਿਹੜਾ ਕਾਂਗਰਸ ਦਾ ਵਰਿੰਦਰ ਢਿੱਲੋਂ ਸੀ ਉਹ ਇਹ ਗੱਲਾਂ ਕਰ ਰਿਹਾ ਸੀ ਕਿ ਕਾਂਗਰਸੀਆਂ ਨੇ ਬਹੁਤ ਜਿਹੜੀਆਂ ਕਿ ਸ਼ਹੀਦੀਆਂ ਦਿੱਤੀਆਂ ਨੇ, ਬਹੁਤ ਜਿਹੜਾ ਕਿ ਸੰਤਾਪ ਭੋਗਿਆ ਕਾਂਗਰਸੀਆਂ ਨੇ। ਕਾਂਗਰਸੀਆਂ ਨੇ ਸੰਤਾਪ ਹੋ ਗਿਆ ਜੀ। ਜਦੋਂ ਇੰਦਰਾ ਗਾਂਧੀ ਇੱਥੇ ਕਪੂਰੀ ਟੱਕ ਲਾਉਣ ਆਈ ਸੀਗੀ, ਉਦੋਂ ਅਮਰਿੰਦਰ ਸਿੰਘ ਇੱਥੋਂ MP ਸੀ। ਇਹਨਾਂ ਨੇ ਕਾਂਗਰਸੀਆਂ ਨੇ ਸੋਨੇ ਦੀ ਕਹੀ ਤੇ ਚਾਂਦੀ ਦੇ ਬੱਠਲ ਦਿੱਤੇ ਜੀ, ਇਹਨਾਂ ਨੂੰ ਲਾਉਣ ਵਾਸਤੇ ਵੀ ਟੱਕ ਲਾਓ ਤੁਸੀਂ। ਇਹ ਕਾਂਗਰਸੀਆਂ ਨੇ ਕੀਤਾ। 1966 ਦੇ ਵਿੱਚ ਇਹਨਾਂ ਨੇ ਜਦੋਂ ਪੰਜਾਬੀ ਸੂਬਾ ਲੰਗੜਾ ਕੀਤਾ, ਇਹ ਵੀ ਕਾਂਗਰਸੀ ਦੇਣ ਆ। 1975 ਦੇ ਵਿੱਚ ਐਮਰਜੈਂਸੀ ਲਾਈ ਸ਼੍ਰੀਮਤੀ ਇੰਦਰਾ ਗਾਂਧੀ ਨੇ, ਇਹ ਵੀ ਕਾਂਗਰਸੀ ਦੇਣ ਆ। 1984 ਜਿਹੜਾ ਬਲੂ ਸਟਾਰ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ, ਜਦੋਂ ਬੇਤਹਾ ਜ਼ੁਲਮ ਹੋਏ ਕੌਮ ਦੇ ਉੱਤੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਤੇ ਹੋਰ ਉਹਨਾਂ ਦੇ ਬੇਅੰਤ ਸਾਥੀਆਂ ਨੂੰ, ਬਾਬਾ ਠਾਰਾ ਸਿੰਘ ਜੀ ਨੂੰ, ਭਾਈ ਅਮਰੀਕ ਸਿੰਘ ਜੀ ਨੂੰ, ਜਰਨਲ ਸਵੇਗ ਸਿੰਘ ਜੀ ਵਰਗਿਆਂ ਨੂੰ, ਇੰਨੇ ਸਿੰਘਾਂ ਨੂੰ, ਹੋਰ ਬੇਅੰਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਇਹ ਵੀ ਕਾਂਗਰਸ ਦੀ ਦੇਣ। ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕੁਛ ਹੋਇਆ ਸੀ, ਸਾਰਾ ਕੁਛ ਸਿੱਖਾਂ ਨੂੰ ਅਕਤੂਬਰ ਦੇ ਲਾਸਟ, ਨਵੰਬਰ ਦੇ ਸ਼ੁਰੂ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਮਾਰਿਆ, ਬੀਬੀਆਂ ਦੀ ਬੇਪਤੀ ਕੀਤੀ, ਬੱਚਿਆਂ ਨੂੰ ਟਾਇਰ ਪਾ ਕੇ ਸਾੜਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਵਰਿੰਦਰ ਸਿੰਘ ਢਿੱਲੋਂ ਨੂੰ ਕਿਉਂ ਨਹੀਂ ਦਿਸਦੀਆਂ? ਇਹਨਾਂ ਨੂੰ ਅੰਮ੍ਰਿਤਪਾਲ ਕਿਉਂ ਦਿਸਦਾ? ਇਹਨਾਂ ਨੂੰ ਲੱਖਾ ਸਿਧਾਣਾ ਕਿਉਂ ਦਿਸਦਾ? ਇਹ ਲੋਕ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਉਹ ਇਹਨਾਂ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਕਰਦਾ। ਅੰਮ੍ਰਿਤਪਾਲ ਵੀ ਕਰਦਾ, ਲੱਖਾ ਸਿਧਾਣਾ ਵੀ ਕਰਦਾ, ਜਿਹੜਾ ਵੀ ਮਰਜ਼ੀ ਕਰੇ, ਜਿਹੜਾ ਵੀ ਮਰਜ਼ੀ ਕੋਈ ਗੱਲ ਬੋਲਦਾ। ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਹਨਾਂ ਦੀ ਅਸੀਂ ਲੋਕ ਅਕਸਣ ਹੋ ਜਾਂਦੇ ਆ, ਉਹਦੀਆਂ ਦੇਖਣ ਲੱਗ ਜਾਂਦੇ ਵੀ ਇਹ ਬੰਦੇ ਕਿਵੇਂ ਲੱਖੇ ਸਿਧਾਣੇ ਦੇ ਉੱਤੇ ਚੱਕ ਕੇ ਨਜਾਇਜ਼ ਪਰਚਾ ਦੇ ਦਿੱਤਾ ਹਰੀਕੇ ਥਾਣੇ 'ਚ। ਉਹ ਸਾਥੀ ਜਿਹੜੇ ਬੰਦੇ ਦੇ ਨਾਲ ਦਿੱਤਾ, ਉਹ ਕਹਿੰਦੇ ਵੀ ਸਾਡਾ ਤਾਂ ਲੱਖੇ ਸਿਧਾਣੇ ਨਾਲ ਲੈਣ ਦੇਣੀ ਕੋਈ ਨਹੀਂ ਹੈ। ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ, ਮਹਾਰਾਜ ਵੱਡਾ ਇਕੱਠ ਹੋਣ ਦਾ ਖਦਸ਼ਾ ਪੈ ਜਾ ਹੋ ਗਿਆ, ਆਪੇ ਹੀ ਵਾਪਸ ਲਿਆ ਜੀ। ਇਹ ਕੋਈ ਹਾਸੋ ਹੀਣੀਆਂ ਗੱਲਾਂ ਨਹੀਂ ਗੌਰਮੈਂਟ ਦੀਆਂ। ਗੌਰਮੈਂਟ ਕੀ ਕਰ ਰਹੀ ਹੈਗੀ? ਮੈਂ ਤਾਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ, ਤੁਸੀਂ ਐਡੇ ਕਾਬਲ ਲੋਕਾਂ ਦੀ ਫੋਰਸ ਮੰਨੀ ਪ੍ਰਮੰਨੀ ਪੰਜਾਬ ਪੁਲਿਸ ਹੈ, ਤੁਹਾਡੀ ਸਥਿਤੀ ਹਾਸੋ ਹੀਣੀ ਨਹੀਂ ਹੁੰਦੀ। ਤੁਹਾਨੂੰ ਲੋਕ ਕਿਉਂ ਵਰਤ ਰਹੇ ਨੇ? ਤੁਸੀਂ ਯੋਧਿਆਂ ਦੀ ਪੁਲਿਸ ਹੋ, ਤੁਸੀਂ ਡਟ ਕੇ ਰਹੋ। ਜਿੱਥੇ ਸੱਚ ਆ ਉੱਥੇ ਸੱਚ ਦੇ ਨਾਲ ਖੜਨਾ ਚਾਹੀਦਾ ਸਾਨੂੰ। ਇਹ ਤੁਹਾਨੂੰ ਹਾਸੋ ਹੀਣੀ ਸਥਿਤੀ ਬਣ ਜਾਂਦੀ ਹੈ ਵੀ ਪਹਿਲਾਂ ਉਹਨੂੰ ਮੁੰਡੇ ਦੇ ਪਰਚਾ ਨੌਜਵਾਨ ਦੇ ਦਿੱਤਾ, ਫਿਰ ਵਾਪਸ ਲੈ ਲਿਆ। ਹੁਣ ਅੰਮ੍ਰਿਤਪਾਲ ਨੇ ਕੀ ਕਿਹਾ ਜੀ? ਅੰਮ੍ਰਿਤ ਛਕਾਉਣਾ ਕੋਈ ਗੁਨਾਹ ਹੈ? ਅੰਮ੍ਰਿਤਪਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈਗੀ, ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲੀ ਗਲੀ ਮਰੀਆ, ਉਹ ਗੁਰੂ ਸਾਹਿਬ ਕਹਿ ਰਹੇ ਨੇ, ਅੰਮ੍ਰਿਤਪਾਲ ਨੇ ਕਹਿ ਦਿੱਤਾ। ਫਿਰ ਕੀ ਗੱਲ ਹੈ ਜੀ? ਇਹ ਕੋਈ ਐਸੀ ਗੱਲ ਵੈਲੈਂਸਰ ਨਹੀਂ ਕਹੀ। ਉਹ ਕਹਿੰਦਾ ਵੀ ਮੈਂ ਹਿੰਦੂਆਂ ਦੇ ਬਰਖਲਾਫ ਨਹੀਂ, ਮੈਂ ਕਿਸੇ ਦੇ ਬਰਖਲਾਫ ਨਹੀਂ, ਮੈਂ ਸਰਸੇ ਵਾਲਿਆਂ ਦੇ ਬਰਖਲਾਫ ਹਾਂ, ਜਿਨ੍ਹਾਂ ਨੇ ਹਮੇਸ਼ਾ ਗੁਰੂ ਸਾਹਿਬ ਦੀ ਕਦੇ ਨਕਲ ਕਰਦੇ ਨੇ, ਕਦੇ ਗੁਰੂ ਸਾਹਿਬ ਵਾਂਗੂ ਅੰਮ੍ਰਿਤ ਛਕਾਉਣ ਦੀ ਨਕਲ ਕਰਦੇ ਨੇ, ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦੇ ਨੇ। ਉਹਨਾਂ ਦੇ ਡੇਰਿਆਂ ਦੇ ਬਰਖਲਾਫ ਹੈ। ਗੌਰਮੈਂਟ ਉੱਥੇ ਜਿਹੜੀ ਬਣਵਾਉਣ ਲੱਗੀ ਹੋਈ ਹੈ, ਪੰਜਾਬ ਗੌਰਮੈਂਟ, ਜਿਹੜਾ ਸੁਨਾਮ ਦੇ ਵਿੱਚ ਪੰਜਾਬ ਦੇ ਅਮਨ ਕਾਨੂੰਨ ਨੂੰ ਅੱਗ ਲਾਉਣਾ ਹੀ ਚਾਹੁੰਦੀ ਹੈ ਨਾ। ਇਹ ਤੋਂ ਅਸੀਂ ਉੱਥੇ ਬੈਠੇ ਨੇ ਜਿਹੜੇ ਸੁਖਰਾਜ ਸਿੰਘ ਹੋਰੀ, ਮੈਂ ਉੱਥੇ ਵੀ ਕਿਹਾ ਸੀਗਾ ਸੰਧਮਾ ਸਾਹਿਬ ਦੀ ਹਾਜ਼ਰੀ 'ਚ ਵੀ, ਤੁਸੀਂ ਇਨਸਾਫ ਨਹੀਂ ਦੇਣਾ। ਤੁਸੀਂ ਇਨਸਾਫ ਉਹਨਾਂ ਲੋਕਾਂ ਨੂੰ ਦਿੰਦੇ ਹੋ ਜਿਹੜੇ ਸਿੱਖਾਂ ਦੇ ਵੈਰੀ ਨੇ, ਦੁਸ਼ਮਣ, ਜਿਹੜੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ। ਪੰਜਾਬ ਗੌਰਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਉੱਥੇ ਅੱਗ ਲੱਗਣੋਂ ਹਟਾਵੇ। ਹੁਣ ਤਾਂ ਹੀ ਸਰਸੇ ਵਾਲਾ ਪੰਜਾਬ ਨਹੀਂ ਆਇਆ, ਸਾਰੇ ਇਹਦੇ ਡੇਰੇ ਬੰਦ ਪਏ ਨੇ ਉਦੋਂ ਦਾ, ਜਾਣੀ ਮਤਲਬ ਡੇਰਾ ਕੋਈ ਡਿਵੈਲਪ ਨਹੀਂ ਹੋ ਰਿਹਾ, ਕੁਛ ਨਹੀਂ। ਹੁਣ ਇਹ ਨਵਾਂ ਡੇਰਾ, ਜਿਵੇਂ ਬਾਹਾ ਹੈੱਡਕੁਆਟਰ ਹੈ ਨਾ ਸਲਾਬਤਪੁਰੇ ਵਾਲਾ, ਇੱਦਾਂ ਦਾ ਇੱਕ ਹੈੱਡਕੁਆਟਰ, ਸੈਕੰਡ ਹੈੱਡਕੁਆਟਰ ਜਿਹੜਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਉਹ ਬਣਾ ਕੇ ਆਪਦੇ ਜਿਹੜਾ ਉਹ ਕਰਨਾ ਵੀ ਪੰਜਾਬ ਦੇ ਵਿੱਚ। ਜਦੋਂ ਮੈਂ ਇੱਥੇ ਸੁਨਾਮ ਦੇ ਵਿੱਚ, ਉਦੋਂ ਸ਼ਾਇਦ ਲਖਵੀਰ ਸਿੰਘ ਜੀ, ਮੈਨੂੰ ਸਿੰਘ ਦਾ ਨਾਮ ਨਹੀਂ ਯਾਦ, ਉੱਥੋਂ ਉਦੋਂ ਇੱਥੇ ਸ਼ਹੀਦ ਹੋਇਆ ਸੀ ਇਹਨਾਂ ਦੀ ਗੋਲੀ ਦੇ ਨਾਲ ਹੀ, ਉੱਥੇ ਸ਼ਹੀਦ ਹੋਏ, ਸੁਨਾਮ ਦਾ ਸਿੰਘ ਸੀ। ਸੋ ਇਸ ਵਾਸਤੇ ਉਹ ਜਿਹੜੇ ਹੈ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਹਟਾਵੇ ਉਹਨਾਂ ਨੂੰ। ਤੇ ਨਹੀਂ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਿਹਾ ਅਸੀਂ ਜਾਵਾਂਗੇ ਜੀ, ਜੋ ਕਹਿਣਗੇ ਨੌਜਵਾਨ ਕਹਿਣਗੇ। ਮੈਂ ਅੰਮ੍ਰਿਤਪਾਲ ਸਿੰਘ ਦੀ ਗੱਲ ਨੂੰ ਮੈਂ ਤਰਜੀਹ ਦਿੰਦਾ ਜੀ, ਤੇ ਉਹ ਜੋ ਕਹਿਣਗੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਬਣਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੇ ਨਿਭਾਈ ਹੈ ਕਿਤੇ? ਕਿਉਂਕਿ ਜਾਤਾਂ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣ ਗਏ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਜਾਤਾਂ ਦੇ ਆਧਾਰ 'ਤੇ ਸਿਵੇ ਬਣ ਗਏ ਨੇ, ਸ਼੍ਰੋਮਣੀ ਕਮੇਟੀ ਨੇ ਫਿਰ ਕਿਉਂ ਨਹੀਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੇ ਉੱਥੇ ਗੱਲ ਕਰੀ ਜਾਵੇ ਤਾਂ? ਦੇਖੋ, ਮੈਂ ਇਹ ਨਹੀਂ ਕਹਿ ਸਕਦਾ ਵੀ ਸ਼੍ਰੋਮਣੀ ਕਮੇਟੀ ਨੇ ਸਾਰੇ ਤਰ੍ਹਾਂ ਦੇ ਨਾਲ ਹੀ ਨਾਕਸ ਪ੍ਰਬੰਧ ਰਹੇ, ਇਹ ਨਹੀਂ ਗੱਲ। ਪਰ ਮੈਂ ਕਹਿੰਦਾ ਵੀ ਜਿੱਥੇ ਜਿੰਨੀ ਬਣਦੀ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ ਗਈ, ਇਹ ਗੱਲ ਸੱਚੀ ਹੈ ਤੁਹਾਡੀ। ਪਰ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ ਸਾਰਾ ਕੁਛ ਹੀ ਨਹੀਂ ਹੋਇਆ, ਇਹ ਨਹੀਂ ਗੱਲ। ਬਹੁਤ ਕੁਛ ਕੀਤਾ, ਬਹੁਤ ਅੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ SGPC ਨੇ। ਪਰ ਜਿਹੜੀ ਅਸਲ ਦੇ ਵਿੱਚ ਉੱਥੇ ਗੱਲ ਆ ਗਈ, ਜਿਹੜਾ ਪ੍ਰਬੰਧ ਹੈ ਉੱਥੇ ਪ੍ਰਧਾਨ ਕੋਈ ਹੋਰ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਚੰਗਾ ਲੱਗਦਾ ਉਹ ਹੁੰਦਾ ਹੈ। ਉਹ ਕਿਵੇਂ ਇਹਨੂੰ ਰਬੜ ਦਾ ਨੱਕ ਬਣਾ ਕੇ SGPC ਨੂੰ ਮੋੜਦਾ, ਉਹ ਚੰਗਾ, ਉਹਦਾ ਕਰਕੇ ਸਾਰਾ ਕੰਮ ਗਲਤ ਹੁੰਦਾ। ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਇਹ ਗੱਲ ਕੀਤੀ ਜਾਵੇ, ਕਿਸੇ ਵੀ ਪ੍ਰਧਾਨ ਨੂੰ, ਚਾਹੇ ਜੋ ਮਰਜ਼ੀ ਹੋਵੇ, ਵੀ ਅਸੀਂ ਪ੍ਰਬੰਧ ਠੀਕ ਲੈਣਾ, ਅਸੀਂ ਲੋਕਾਂ ਤੋਂ ਤੋਏ ਨਹੀਂ ਕਰਾਉਣੀ, ਅਗਰ ਤੁਸੀਂ ਗਲਤ ਕਰੋਗੇ 3 ਮਹੀਨਿਆਂ ਬਾਅਦ ਤੁਹਾਨੂੰ ਪ੍ਰਧਾਨਗੀ ਤੁਹਾਡੀ ਲਾਹ ਕੇ ਮਾਰਾਂਗੇ ਅਸੀਂ, ਤੁਸੀਂ ਠੀਕ ਕਰੋ, ਫਿਰ ਤਾਂ ਹੋ ਸਕਦਾ ਠੀਕ। ਜੇ ਹੁਣ ਪ੍ਰਧਾਨ ਨੂੰ ਕਹਿਣਾ ਵੀ ਪ੍ਰਧਾਨ ਤੂੰ ਆ, ਗੱਲ ਸਾਡੀ ਚੱਲੂ, ਸੁਣਨੀ ਹੁਕਮਨਾਮਾ ਸਾਡੇ ਮੁਤਾਬਕ ਕਰਨਗੇ, ਸਿੰਘ ਸਾਹਿਬ ਤੁਸੀਂ ਹੋ, ਫਿਰ ਕਿਵੇਂ ਲੋਟ ਆਊ ਜੀ? ਇਸੇ ਕਰਕੇ ਜਿਹੜੀ ਗੜਬੜ ਹੈ ਤਾਂ ਹੋ ਰਹੀ ਹੈ। ਬੜੀ ਵੱਡੀ ਸੰਸਥਾ ਆਪਣੀ, ਕੋਈ ਗੱਲ ਨਹੀਂ ਹੈ, ਮਹਾਰਾਜ ਕਿਰਪਾ ਕਰਨਗੇ, ਠੀਕ ਹੋ। ਅਸੀਂ ਉਮੀਦ ਰੱਖਦੇ ਹਾਂ ਜੀ ਇਸ ਗੱਲ ਦੀ ਵੀ ਠੀਕ ਹੋਊਗਾ ਸਾਰਾ ਕੁਛ।
ਜਿਹੜਾ ਡੇਰਾਬਾਦ ਡਿਵੈਲਪਮੈਂਟ ਹੋਇਆ ਉਹ ਵੀ ਤਾਂ ਸ਼੍ਰੋਮਣੀ ਕਮੇਟੀ ਦੀ ਦੇਣ ਆ ਇੱਕ ਥਾਂ ਤੇ। ਮੈਂ ਤੁਹਾਨੂੰ ਕਹੀ ਤਾਂ ਜਾਣਾ ਵੀ ਨਹੀਂ ਠੀਕ ਕੀਤਾ ਜੀ। ਇੱਕ ਗੱਲ ਕਿਹੜੀ ਹੈ ਜੀ, 100 ਗੱਲਾਂ ਨੇ ਕਿ ਜਿਹੜੀਆਂ ਜੇ ਅਸੀਂ ਐ ਨੁਕਸ ਕੱਢਣ ਲੱਗ ਜੀ ਤਾਂ 100 ਹੁੰਦੇ ਨੇ। ਪਰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ, ਹੁਣ ਤਬਦੀਲੀ ਹੋਊ। ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਪੰਜਾਬੀਆਂ ਨੂੰ ਬੇਨਤੀ ਆ ਵੀ ਸਾਰਾ ਦਿਨ ਨਾ ਆਪਾਂ ਨਿੰਦਿਆ ਕਰਨ ਤੇ ਵੀ ਗਾਲਾਂ ਕੱਢਣ ਤੇ ਨਾ ਆਪਾਂ ਯਾਰ ਕਰੀਏ ਇਹ ਗੱਲ। ਇਲੈਕਸ਼ਨ ਹੋਊ, ਜਿਹਨੂੰ ਆਪਾਂ ਤੁਹਾਨੂੰ ਚੰਗਾ ਲੱਗਦਾ ਕੌਮ ਨੂੰ, ਮੈਂ ਜ਼ਰੂਰ ਬੇਨਤੀ ਕਰੂੰ ਵੀ ਇੱਕ ਤਾਂ ਨਵੇਂ ਨੌਜਵਾਨਾਂ ਨੂੰ ਤੁਹਾਨੂੰ ਟਾਈਮ ਦੇਣਾ ਚਾਹੀਦਾ। ਜਿਹੜੇ ਕੋਈ ਬੁੱਢੇ ਤੁਰਿਆ ਨਹੀਂ ਜਾਂਦਾ, ਵਾਸਤਾ ਨਹੀਂ ਫੜ ਫੜ ਕੇ ਸੋਟੀਆਂ ਤੁਰਦੇ ਆ, ਇੱਕ ਬੰਦੇ ਦੇ ਮੋਢੇ 'ਤੇ ਤੁਰਦੇ ਆ, ਉਹਨਾਂ ਤੋਂ ਹੁਣ ਜੀ ਸਾਨੂੰ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ। ਜਿਹੜੇ ਕੋਈ ਚੱਜ ਦੀ ਦਿੱਖ ਵਾਲੇ ਸਿੰਘ ਨੇ, ਜਿਹੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ, ਉਹਨਾਂ ਦੇ ਵਿੱਚੋਂ ਕੋਈ ਸਿਆਣਿਆਂ ਬੰਦਿਆਂ ਦੀ ਵੀ ਲੋੜ ਹੁੰਦੀ ਆ। ਉਹਨਾਂ ਵਾਸਤੇ ਵੀ ਸਪੇਸ ਚਾਹੀਦੀ ਆ ਨੌਜਵਾਨਾਂ ਨੂੰ, ਪਰ ਵੱਧ ਤੋਂ ਵੱਧ ਇਹਦੇ ਵਿੱਚ 50% ਤਾਂ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਆ ਜੀ। ਮੈਂ ਇਹ ਗੱਲ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅੱਗੇ ਵਾਸਤੇ ਸੁਧਾਰ ਕਰਨ। ਹੁਣ ਆਪਾਂ ਜੇ ਬਾਹਲੀ ਨਿੰਦਿਆ ਕਰੀਏ ਆਪਦੀ ਸੰਸਥਾ, ਉਹ ਵੀ ਬੜਾ ਚੰਗਾ ਨਹੀਂ ਲੱਗਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ, ਜੇ ਕੋਈ ਉੱਥੇ 2 ਪ੍ਰਬੰਧਕ ਮਾੜੇ ਆ ਤਾਂ ਆਪਾਂ ਨੂੰ ਬਾਹਲਾ ਦਿਨ ਸਾਰਾ ਦਿਨ ਢਿੱਲੋਂ ਕਹਿਣਾ ਚੰਗਾ ਨਹੀਂ। ਮੈਂ ਸਮਝਦਾ ਵੀ ਨਿੰਦਿਆ ਨਾ ਕੀਤੀ ਜਾਵੇ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਜਿਹੜੇ ਮੈਂਬਰ ਬਲਦੇਵ ਸਿੰਘ ਚੁੰਗਾ ਮੌਜੂਦ ਸਨ। ਤਾਂ ਅਸੀਂ ਥੋੜ੍ਹੀ ਬਹੁਤੀ ਜਿਹੜੀ ਗੱਲਬਾਤ ਆ ਉਹ ਪੰਜਾਬ ਦੇ ਮੁੱਦਿਆਂ ਦੇ ਉੱਪਰ ਕਰੀ ਆ, ਅਤੇ ਥੋੜ੍ਹੀ ਬਹੁਤੀ ਗੱਲਬਾਤ ਡੇਰਾਵਾਦ ਕਿਉਂ ਫੈਲ ਰਿਹਾ। ਜੇਕਰ ਉੱਥੇ ਗੱਲ ਕਰਦੇ ਹਾਂ ਤਾਂ ਅਮਰਤਪਾਲ ਸਿੰਘ ਦੇ ਉੱਪਰ ਕਾਫੀ ਜਿਹੜੇ ਸਵਾਲ ਨੇ, ਜਾਂਚਾਂ ਦੀਆਂ ਗੱਲਾਂ ਹੋ ਰਹੀਆਂ ਨੇ, ਉਹਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਜਿਹੜੀ ਮੁਲਾਕਾਤ ਆ ਫਿਰ ਕਿਸੇ ਦਿਨ ਇੰਡੋਜ਼ TV ਤੇ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ। ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਗਾ ਇਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ। ਜੇਬ 'ਚ ਕਹਿ ਲਓ। ਅਸੀਂ ਜਦੋਂ ਉਹਨਾਂ ਦੇ ਨਾਲ ਸੀ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਜਿਹੜੇ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਤੁਸੀਂ ਅਮਰਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ। ਅਮਰਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ। ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅਮਰਤਪਾਲ ਸਿੰਘ ਕਰਦਾ, ਉਹਨੂੰ ਮੁਬਾਰਕ ਹੈ। ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ, ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ ਨਹੀਂ ਪੀਤੀ ਕਹਿ ਸਕਦਾ। ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਕੀ ਲੱਗਦਾ ਤੁਹਾਨੂੰ? ਕੀ ਲੱਗਦਾ ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ? ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਦਾ ਉੱਥੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਸੀ ਇੱਜ਼ਤ ਕਰਨਾ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ। ਸਿਰਫ ਪੰਜਾਬ ਨੂੰ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ? ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲੇ ਕੁਝ ਵੀ ਹੈ ਨਹੀਂ ਜੀ। ਮੇਰੇ ਕੋਲੇ ਨਾ ਕੋਈ, ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲੇ ਕੋਈ ਅੰਦਰੋਂ। ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇੱਕ ਮੁਸਲਮਾਨ ਭੈਣ ਨੂੰ, ਬਲਿਕਸ ਬਾਨੋ ਨੂੰ, ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ। ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗਵਰਨਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ। ਗਵਰਨਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ, ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੁੰਨਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਵਿੱਚ, ਅੰਤਰਿੰਗ ਕਮੇਟੀ ਦੇ ਵਿੱਚ ਮੈਂਬਰ ਬਲਦੇਵ ਸਿੰਘ ਚੁੰਗਾ ਦੇ ਕੋਲ ਅਸੀਂ ਬੈਠੇ ਹਾਂ। ਤਾਂ ਅਸੀਂ ਮੁਲਾਕਾਤ ਕਰਾਂਗੇ। ਕਾਫੀ ਜਿਹੜੀ ਚਰਚਾ ਗੀ ਉਹ ਹੋ ਰਹੀ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਇਲੈਕਸ਼ਨ ਨੇ ਉਹ ਹੋਣੇ ਚਾਹੀਦੇ ਨੇ। ਤਾਂ ਉੱਥੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਇੱਕ ਚਰਚਾ ਇਹ ਵੀ ਛਿੜੀ ਹੋਈ ਆ ਕਿ ਪਿਛਲੇ ਦਿਨੀ ਰਾਮ ਰਹੀਮ ਸੱਚਾ ਸੌਦਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਨੇ ਡੇਰੇ ਦਾ ਮੁਖੀ, ਉਹ ਬਾਹਰ ਆਉਂਦਾ ਪੈਰੋਲ 'ਤੇ। ਪਰ ਅਸੀਂ
ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ, ਕਿਉਂਕਿ ਕਾਨੂੰਨਨ ਤੌਰ 'ਤੇ ਰਾਮ ਰਹੀਮ ਨੂੰ ਬਲਾਤਕਾਰੀ ਐਲਾਨਿਆ ਗਿਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਲਦੇਵ ਸਿੰਘ ਚੁੰਗਾ ਮੌਜੂਦ ਨੇ। ਚੁੰਗਾ ਸਾਹਿਬ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਤੁਹਾਨੂੰ ਤੇ ਤੁਹਾਡੀ ਜਿਹੜੀ ਇੰਡੋਜ਼ ਜਿਹੜਾ ਤੁਹਾਡਾ ਟੀਵੀ ਹੈ, ਇਹਦੀ ਸਾਰੀ ਟੀਮ ਨੂੰ ਮੈਂ ਤੇ ਤੁਹਾਡੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਥੈਂਕ ਯੂ ਜੀ ਆਇਆਂ ਨੂੰ। ਚੁੰਗਾ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰਦੇ ਹਾਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਰੁਝਾਨ ਆ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਗਰਮ ਹੁੰਦਾ ਜਾ ਰਿਹਾ। ਕੀ ਲੱਗਦਾ ਵੀ ਜਿਹੜੀਆਂ ਚੋਣਾਂ ਨੇ ਕਾਫੀ ਲੇਟ ਹੋ ਗਈਆਂ ਨੇ, ਇਸ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਜੀ, ਇਹ ਬਹੁਤ ਘੱਟ ਸਮੇਂ ਦੇ ਵਿੱਚ, ਜਿਹੜੀ 5 ਸਾਲਾਂ ਦੇ ਵਿੱਚ ਜਿਹੜਾ ਵਿਧਾਨ ਸਾਡਾ ਹਿੰਦੁਸਤਾਨ ਦਾ ਇੰਸਟੀਟਿਊਸ਼ਨ ਆ, ਉਹ ਇਹ ਗੱਲ ਕਹਿੰਦਾ ਵੀ ਇਹ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਐਸਾ ਹੋਇਆ, ਕਦੇ 12-14 ਸਾਲ ਬਾਅਦ, ਹੁਣ 11 ਸਾਲਾਂ ਬਾਅਦ ਇਲੈਕਸ਼ਨ ਨਹੀਂ ਹੋਈ। ਇਹਦੇ 'ਚ ਇਸ ਵਾਰ ਇਹ ਹੋਇਆ ਵੀ ਜਿਹੜਾ ਸਾਡਾ, ਜਦੋਂ ਅਸੀਂ ਪਹਿਲੇ ਮੈਂਬਰ ਚੁਣੇ ਗਏ ਸੀ, ਉਹ 5 ਸਾਲ ਦਾ ਜਿਹੜਾ ਸਮਾਂ ਸੀ ਉਹ ਅਦਾਲਤ 'ਚ ਰਿਹਾ, ਵੀ ਉਦੋਂ ਬਾਅਦ 5 ਸਾਲ ਦਾ ਕੰਮ ਕਰਨ ਦਾ ਉਸ ਨੂੰ ਸਮਾਂ ਮਿਲਿਆ। ਪਰ ਉਹ ਵੀ ਜਿਹੜਾ ਪੀਰੀਅਡ ਆ ਉੱਪਰ ਟੱਪ ਗਿਆ। ਅਤੇ ਮੈਂ ਸਮਝਦਾ ਵੀ ਜਮਹੂਰੀਅਤ ਨੂੰ ਬਹਾਲ ਰੱਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਆ ਜਿਹੜੀ, ਉਹ ਵਕਤ ਸਿਰ ਦੇ ਉੱਤੇ ਹੋਣੀ ਚਾਹੀਦੀ ਹੈ। ਬੜਾ ਇਹ ਥੋੜ੍ਹਾ ਟੇਢਾ ਚੱਕਰ ਹੈ। ਇਹ ਸਟੇਟ ਗੌਰਮੈਂਟ ਦੇ ਇਕੱਲੇ ਹੱਥ ਦੀ ਗੱਲ ਨਹੀਂ ਹੈ, ਇਹ ਸੈਂਟਰ ਗੌਰਮੈਂਟ ਦਾ ਜਿਹੜਾ ਗ੍ਰਹਿ ਮੰਤਰਾਲਾ, ਉਹਦੇ ਅੰਡਰ ਦੀ ਗੱਲ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੇਸ ਅਦਾਲਤ 'ਚ ਉਲਝੇ ਹੋਏ ਸੀ, ਉਹਨਾਂ ਦੇ ਬਹਾਨੇ ਸੀ। ਹੁਣ ਉਹਨਾਂ ਦੇ ਫਾਈਨਲ ਹੋ ਗਿਆ ਸਾਰਾ, ਜਿਹੜੀ ਉਹ ਵੱਖਰੀ ਬਣ ਚੁੱਕੀ ਹੈ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੈ ਜਿਹੜੀ, ਉਹ ਹੋਣੀ ਚਾਹੀਦੀ ਹੈ, ਵਕਤ ਦੇ ਉੱਤੇ ਹੋਣੀ ਚਾਹੀਦੀ ਹੈ। ਜਮਹੂਰੀਅਤ ਹੈ ਜਿਹੜੀ, ਉਹ ਇਹਦੇ ਵਿੱਚ ਬਹਾਲ ਰਹਿਣੀ ਚਾਹੀਦੀ ਹੈ, ਤਾਂ ਕਿ ਜਿਹੜੇ ਨਵੇਂ ਬੰਦੇ ਆ ਜਿਹੜੇ ਉਹ ਆਉਣ, ਆ ਕੇ ਉਹ ਜਿਹੜਾ ਧਰਮ ਦਾ ਕੰਮ ਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਚੱਜਾ ਪ੍ਰਬੰਧ ਹੈ, ਉਹਨੂੰ ਉਹ ਕਰ ਸਕਣ। ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਇਲੈਕਸ਼ਨ ਹੋਣੀ ਚਾਹੀਦੀ ਹੈ। ਲੇਟ ਹੈ, ਹੁਣ ਉਮੀਦ ਵੱਝੀ ਹੈ ਬਈ ਸਟੇਟ ਗੌਰਮੈਂਟ, ਭਗਵੰਤ ਸਿੰਘ ਮਾਨ ਜੀ ਤਾਂ ਦੇਖੋ ਇਲੈਕਸ਼ਨ ਦੇ ਵਿੱਚ ਉਲਝੇ ਫਿਰਦੇ ਨੇ, ਹਿਮਾਚਲ ਪ੍ਰਦੇਸ਼ ਹੈ ਜਾਂ ਗੁਜਰਾਤ ਦੇ ਵਿੱਚ, ਕਿਉਂ ਉਹ ਆਉਣਗੇ। ਉਹ ਫਿਰ ਉਹ ਜਿਹੜਾ ਹੈ ਕੋਈ ਇੱਥੇ ਲਾਇਆ ਹੋਇਆ, ਜਿਹੜਾ ਇਹਨਾਂ ਨੇ ਇਸ ਦਾ ਇਲੈਕਸ਼ਨ ਕਮਿਸ਼ਨ ਲਾਇਆ ਹੋਇਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਤਾਂ ਇਹ ਸੁਣਦੇ ਹੁੰਦੇ ਆ ਵੀ ਉਹਨਾਂ ਨੂੰ ਸਟਾਫ ਵੀ ਨਹੀਂ ਮਿਲਿਆ, ਉਹਨਾਂ ਦੇ ਜਿਹੜਾ ਹੈ ਪ੍ਰੋਵਾਈਡ ਹੀ ਨਹੀਂ ਕਰਾਇਆ ਗਿਆ ਜੋ ਉਹਨਾਂ ਨੂੰ ਬਣਦਾ ਵੀ ਉਹ ਇਲੈਕਸ਼ਨ ਕਰਾ ਸਕਣ। ਪਰ ਮੈਂ ਫਿਰ ਵੀ ਕੁੱਲ ਮਿਲਾ ਕੇ ਇਹ ਗੱਲ ਕਹਿੰਦਾ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੋਈ ਪਈ ਹੈ। ਚੁੰਗਾ ਸਾਹਿਬ, ਤੁਸੀਂ ਗੱਲ ਕਰੀ ਆ ਭਗਵੰਤ ਮਾਨ ਸਰਕਾਰ ਦੀ ਗੱਲ ਕਰੀ ਆ। ਮਾਨ ਸਰਕਾਰ ਨੂੰ ਲੈ ਕੇ ਤੁਹਾਡੇ ਉੱਪਰ ਵੀ ਕਾਫੀ ਸਵਾਲ ਖੜੇ ਹੋਏ ਸੀ ਵਿਸਾਖੀ ਵਾਲੇ ਦਿਨ। ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਝੂਠ ਬੋਲਦਾ, ਪਰ ਤੁਹਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਕਹਿੰਦੇ ਨਜ਼ਰ ਆਏ ਨੇ ਕਿ ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ। ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਉਹ ਜੀ ਮੈਂ ਬਹੁਤ ਜਵਾਬ ਢਿੱਲੋਂ ਸਾਹਿਬ ਪਹਿਲਾਂ ਸਪਸ਼ਟ ਕਰ ਚੁੱਕਿਆ। ਅਗਰ ਉਸ ਦੀ ਸ਼ਰਾਬ ਪੀਤੀ ਹੁੰਦੀ, ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ, ਨਹੀਂ ਪੀਤੀ ਕਹਿ ਸਕਦਾ। ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਇਹ ਕਿਤੇ ਹੋ ਸਕਦਾ? ਮੈਂ ਇਕੱਲਾ ਨਹੀਂ ਸੀ, ਉੱਥੇ ਬਹੁਤ ਲੋਕ ਸੀਗੇ। ਕਿਸੇ ਨੂੰ ਝੂਠਾ ਕਹਿਣਾ ਵੀ ਬਹੁਤ ਗਲਤ ਹੁੰਦੀ ਆ। ਉਹਦੀ ਮੈਂ ਜੋ ਦੇਖਿਆ ਮੈਂ ਉਦੋਂ ਵੀ ਬਹੁਤ ਸਪਸ਼ਟ ਕਰ ਚੁੱਕਿਆ ਢਿੱਲੋਂ ਸਾਹਿਬ। ਉਦੋਂ ਕੋਈ ਐਸੀ ਕੋਈ ਗੱਲ ਨਹੀਂ ਸੀ। ਸੁਖਬੀਰ ਸਿੰਘ ਜੀ ਕਿਉਂ ਕਹਿੰਦੇ ਨੇ, ਕਿਵੇਂ ਕਹਿੰਦੇ ਨੇ, ਉਹਨਾਂ ਨੂੰ ਕੀ ਜੱਜਮੈਂਟ ਆ, ਉਹਦਾ ਜਵਾਬ ਉਹ ਦੇ ਸਕਦੇ ਸੀ। ਇੱਕ ਵਾਰ ਦੇ ਲਈ ਬਲਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ ਜਾਂ ਕਿਸੇ ਜਥੇਬੰਦੀ ਨਾਲ? ਦੇਖੋ ਜੀ, ਮੇਰੀ ਜਿਹੜੀ ਮੁਲਾਕਾਤ ਦੀ ਗੱਲ ਤੁਸੀਂ ਕਰਦੇ ਹੋ ਜਾਂ ਬਾਹਰ ਦੇ ਰਸਤੇ ਦੀ, ਬਾਹਰ ਦਾ ਰਸਤਾ ਤਾਂ ਜੀ ਇਹ ਗੱਲ ਆ ਵੀ ਮੈਂ ਤਾਂ ਸਾਰੀ ਗੱਲ ਦਾ ਤੁਹਾਨੂੰ ਪਤਾ, ਮੈਨੂੰ 6 ਸਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀਗਾ। ਨਾ ਮੈਂ ਕੋਈ ਪਾਰਟੀ ਜੁਆਇਨ ਕੀਤੀ ਆ, ਨਾ ਮੇਰੀ ਕਿਸੇ ਪਾਰਟੀ ਨਾਲ ਗੱਲ ਚੱਲਦੀ ਹੈ। ਜਿਹੜੀ ਤੁਸੀਂ ਫੋਨ ਦੀ ਗੱਲ ਕਰਦੇ, ਫੋਨ ਮੈਨੂੰ ਸਾਰੇ ਕਰਦੇ ਰਹਿੰਦੇ ਆ। ਮੈਂ ਇਹ ਨਹੀਂ ਕਹਿ ਸਕਦਾ ਮੈਨੂੰ ਫੋਨ ਨਹੀਂ ਕਰਦਾ, ਫੋਨ ਮੈਨੂੰ ਸਾਰੇ ਹੀ ਕਰਦੇ ਆ, ਜਿਹੜੇ ਲੀਡਰ ਸਾਹਿਬਾਨ ਸੀਨੀਅਰ ਸਭ ਕਰਦੇ ਆ ਜੀ। ਕਿਉਂਕਿ ਪ੍ਰਧਾਨ ਸਾਹਿਬ ਤੁਹਾਡੇ ਏਰੀਏ 'ਚ ਆਏ ਫਿਰਦੇ ਸੀਗੇ। ਜੇਕਰ ਅਸੀਂ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਇੱਧਰ ਏਰੀਏ ਦੇ ਵਿੱਚ ਰੌਣ 'ਤੇ ਸੀਗੇ, ਬਲਦੇਵ ਸਿੰਘ ਚੁੰਗਾ ਨੂੰ ਯਾਦ ਕਰਿਆ? ਨਹੀਂ ਜੀ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜੀ। ਮੈਂ ਘਰੇ ਸੀਗਾ, ਜੇ ਇੱਥੇ ਆਉਂਦੇ ਤਾਂ ਪਤਾ ਲੱਗ ਜਾਂਦਾ, ਤੁਹਾਨੂੰ ਵੀ ਪਤਾ ਲੱਗ ਜਾਣਾ ਸੀਗਾ। ਮੈਨੂੰ ਕੀ ਯਾਦ ਕਰਨਾ ਸੀ ਜੀ ਉਹਨਾਂ ਨੂੰ ਪਤਾ ਜੀ ਇਸ ਗੱਲ ਦਾ, ਸਾਰੀ ਗੱਲ ਦਾ। ਥੋੜੀ ਬਹੁਤੀ ਖਬਰ ਇਹ ਵੀ ਉੱਡ ਰਹੀ ਆ ਕਿ ਬਲਦੇਵ ਸਿੰਘ ਚੁੰਗਾ ਨਾਲ ਫੋਨ ਤੇ ਰਾਬਤਾ ਕਾਇਮ ਹੋਇਆ ਸੀ, ਮਿਲਣ ਦੀ ਗੱਲ ਹੋਈ ਸੀ। ਫੋਨ ਤੇ ਤਾਂ ਜੀ ਸਾਰੇ ਕਰਦੇ ਆ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਜੀ। ਫੋਨ ਤੇ ਤਾਂ ਜ਼ਰੂਰ ਕਰਦੇ ਆ ਵੀ ਤੁਸੀਂ ਪੰਥ ਦੀ ਗੱਲ ਕਰੋ ਜੀ, ਹੈ ਨਾ। ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਅਗਲਾ ਕਹੀ ਦਿੰਦਾ, ਕਹਿ ਸਕਦਾ, ਕਿਸੇ ਨੂੰ ਵੀ ਅਧਿਕਾਰ ਹੈ, ਉਹ ਤਾਂ ਕੋਈ ਖਾਸ ਗੱਲ ਨਹੀਂ। ਚੋਣਾਂ ਦੀ ਗੱਲ ਕਰ ਰਹੇ ਹਾਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ, ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਕਿ ਪੁਰਾਣੀ, ਜੇਕਰ ਅਸੀਂ ਗੱਲ ਕਰਦੇ ਹਾਂ ਜਿਹੜੀ ਪਾਰਲੀਮੈਂਟ ਆ ਸ਼੍ਰੋਮਣੀ ਕਮੇਟੀ, ਉਹਦੀਆਂ ਚੋਣਾਂ ਦੀ ਗੱਲ ਹੋ ਰਹੀ ਆ, ਕਾਫੀ ਲੰਮੇ ਸਮੇਂ ਬਾਅਦ ਹੋ ਰਹੀ ਆ। ਬੀਬੀ ਜੰਗੀਰ ਕੌਰ ਵੀ ਕਾਫੀ ਰੌਲਾ ਪਾ ਰਹੀ ਹੈ। ਬੀਬੀ ਜਗੀਰ ਕੌਰ ਤਾਂ ਜੀ ਉਹ ਅਸਲ 'ਚ ਨਾ ਦੂਜੀ ਇਲੈਕਸ਼ਨ ਦੀ ਗੱਲ ਨਹੀਂ ਕਰਦੇ, ਉਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਉਹਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ, ਸੰਗਤ ਬਾਹਰ ਗਈ ਸੀ, ਵੀ ਥੋੜ੍ਹਾ ਸਾਨੂੰ ਇਜਲਾਸ ਆ ਜਿਹੜਾ ਅੱਗੇ ਅਸੀਂ ਤਕਰੀਬਨ ਲਾਸਟ ਵੀਕ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਵੀ 17 ਸਾਲ ਹੋ ਗਏ ਦੇਖਦਿਆਂ ਨੂੰ, ਵੀ ਐਤਕੀ ਫਸਟ ਵੀਕ ਕਹਿ ਲਿਓ, ਸੈਕਿੰਡ ਵੀਕ ਦੇ ਸ਼ੁਰੂ ਦੇ ਵਿੱਚ ਹੀ ਹੋ ਰਿਹਾ। ਨਹੀਂ, ਲਾਸਟ 29 ਨਵੰਬਰ, 28 ਨਵੰਬਰ, 30 ਨਵੰਬਰ ਜਾ ਕੇ ਉੱਥੇ ਇਜਲਾਸ ਹੁੰਦਾ।
ਬੀਬੀ ਜਗੀਰ ਕੌਰ ਨੇ ਤਾਂ ਇਹੋ ਗੱਲ ਕਹੀ ਸੀ ਬਈ ਇਹ ਜਿਹੜਾ ਲੇਟ ਹੋਣਾ ਚਾਹੀਦਾ ਤਾਂ ਕੋਈ ਖਾਸ ਗੱਲ ਨਹੀਂ, ਤਾਂ ਤੁਸੀਂ ਵੀ ਰਾਏ ਕੋਈ ਵੀ ਰਾਏ ਦੇ ਸਕਦਾ, ਇਹ ਤਾਂ ਉਹ ਏਡੀ ਕੋਈ ਗੱਲ ਨਹੀਂ ਹੈ। ਇਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਨਾ ਨਵੰਬਰ ਦੇ ਵਿੱਚ ਹੋਣ ਜਾ ਰਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ, ਅੰਤਰਿਮ ਕਮੇਟੀ ਦੀ, ਉਹਦੀ ਗੱਲ ਚੱਲ ਰਹੀ ਆ। ਦੂਜੀ ਇਲੈਕਸ਼ਨ ਤਾਂ ਅਜੇ ਕੋਈ ਗੱਲ ਹੀ ਨਹੀਂ ਹੈ, ਜਿਹੜੀ ਪੂਰੀ ਜਨਰਲ ਇਲੈਕਸ਼ਨ ਹੋਣੀ ਆ ਉਹਦੀ ਕੋਈ ਗੱਲ ਕੀ ਨਹੀਂ। ਲੱਗਦਾ ਜਿਵੇਂ ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਘਾ ਇਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਮੈਂਬਰ ਬਣਿਆ ਉਦੋਂ ਮੈਂ ਅਕਾਲੀ ਦਲ ਦੇ ਨਾਲ ਸੀ। ਮੈਂ ਅਕਾਲੀ ਦਲ ਦੇ ਦੋਨੇ ਵਾਰੀ ਜਿਹੜਾ ਚੋਣ ਨਿਸ਼ਾਨ ਟਰੈਕਟਰ ਸੀ ਉਹਦੇ ਉੱਤੇ ਹੀ ਬਣ ਕੇ ਆਇਆ ਸੀਗਾ। ਜੇਬ 'ਚ ਕਹਿ ਲਓ, ਅਸੀਂ ਜਦੋਂ ਉਹਨਾਂ ਦੇ ਨਾਲ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਪਰ ਇਸ ਵਾਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਐਤਕੀ ਜਿਹੜਾ ਜੇਬ ਵਾਲਾ ਪ੍ਰਧਾਨ ਆ ਨਾ, ਲਿਫਾਫੇ ਵਾਲਾ ਪ੍ਰਧਾਨ ਨਹੀਂ ਬਣਦਾ, ਉੱਥੇ ਬਕਾਇਦਗੀ ਨਾਲ ਇਲੈਕਸ਼ਨ ਹੋਊਗੀ। ਜਿਹੜਾ ਵੀ ਮਰਜ਼ੀ ਪ੍ਰਧਾਨ ਬਣ ਸਕਦਾ ਗਾ, ਹੈ ਨਾ, ਕੋਈ ਵੀ ਇਹਨਾਂ ਵੱਲੋਂ ਖੜਾ ਹੋ ਜੇ, ਦੂਸਰੇ ਪਾਸਿਓਂ ਖੜਾ ਹੋ ਜੇ, ਪਰ ਐਤਕੀ ਇਹ ਨਹੀਂ ਗੱਲ ਹੁੰਦੀ ਵੀ ਕਹਿਤਾ ਅਨਾਊਂਸ ਕਰਤਾ ਤੇ ਪ੍ਰਧਾਨ ਬਣ ਗਿਆ, ਐਸਾ ਨਹੀਂ ਹੋਊਗਾ। ਸਾਰੇ ਮੈਂ ਤਾਂ ਮੈਂਬਰਾਂ ਨੂੰ ਵੀ ਬੇਨਤੀ ਕਰੂੰਗਾ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ। ਮੇਰਾ ਖਿਆਲ ਆ ਲਾਸਟ ਆਪਾਂ ਇਲੈਕਸ਼ਨ ਪ੍ਰਧਾਨ ਚੁਣਾਂਗੇ, ਅਗਲੇ ਸਾਲ ਹੋ ਸਕਦਾ 6 ਮਹੀਨਿਆਂ ਨੂੰ ਇਲੈਕਸ਼ਨ ਹੋ ਜੇ। ਮੈਂ ਆ ਤੁਹਾਡੇ ਇੰਡੋਜ਼ ਟੀਵੀ ਦੇ ਰਾਹੀਂ, ਢਿੱਲੋਂ ਸਾਹਿਬ ਦੇ ਰਾਹੀਂ ਬੇਨਤੀ ਕਰਦਾ, ਮੇਰੇ ਭਰਾਵੋ ਇੱਕ ਵਾਰ ਤਬਦੀਲੀ ਕਰਾਓ। ਆਪਾਂ ਲੋਕਾਂ ਨੂੰ ਜਵਾਬ ਦੇ ਆ, ਆਪਾਂ ਨੂੰ ਜਵਾਬ ਦੇਣਾ ਪੈਣਾ ਲੋਕਾਂ ਨੂੰ ਪਬਲਿਕ ਦੇ ਵਿੱਚ ਜਾ ਕੇ। ਬਹੁਤ ਗੱਲਾਂ ਨੇ ਜਿਹੜੀਆਂ ਦਾ ਅਸੀਂ ਅਜੇ ਤੱਕ ਜਵਾਬ ਨਹੀਂ ਦੇ ਸਕੇ। ਅਸੀਂ 328 ਸਰੂਪਾਂ ਦੀ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਵੀ ਕਿੱਥੇ ਗੱਲ ਆ। ਲੋਕ ਸਾਡੇ ਸਿਰ ਦੇ ਉੱਤੇ ਸਵਾਲ ਹੈ। ਅਸੀਂ ਇਹ ਨਹੀਂ ਕਰ ਸਕੇ ਵੀ ਸਿੰਘ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਟੀਵੀ ਚੈਨਲ PTC ਬੰਦ ਕਰਕੇ ਕੋਈ ਆਪਦਾ ਵੈਬ ਚੈਨਲ YouTube ਦੇ ਉੱਤੇ ਜਿਹੜਾ ਇਲੈਕਸ਼ਨ ਸ਼ੁਰੂ ਕਰੋ, ਜਿਹੜਾ ਹੈ ਪ੍ਰਸਾਰਨ, ਉਹ ਅਸੀਂ ਕਰ ਨਹੀਂ ਸਕੇ। ਸਿੰਘ ਸਾਹਿਬ ਨੇ ਕਿਹਾ ਵੀ ਸਿੰਘ ਸਾਹਿਬ ਦੇ ਵਾਸਤੇ ਵਿਦਾਂਤੀ ਜੀ ਤੋਂ ਬਾਅਦ ਇਹਨਾਂ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਸਿੰਘ ਸਾਹਿਬ ਦੇ ਟੋਲਣ ਦਾ, ਉਹਦੇ ਬਾਰੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਅਸੀਂ ਕੀ ਕਰਾਂਗੇ? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੱਖਰੀ ਕਮੇਟੀ ਹੋ ਗਈ ਹਰਿਆਣੇ ਦੀ, ਉਦੋਂ ਅਸੀਂ ਕਾਲੇ ਚੋਗੇ ਪਾ ਕੇ ਲੋਕਾਂ ਦੇ DCਆਂ ਦੇ ਦਫ਼ਤਰਾਂ ਦੇ ਮੂਹਰੇ ਤਰਲੇ ਕਰਦੇ ਤੁਰੇ ਫਿਰਦੇ ਹਾਂ। ਪਹਿਲਾਂ ਜਿਹੜਾ ਸਾਡਾ ਸਮਾਂ ਸੀ ਉਦੋਂ ਕਿਸੇ ਪ੍ਰਧਾਨ ਨੇ, ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਗੌਰ ਕੀਤਾ ਵੀ ਕਦੇ ਬੁਲਾ ਕੇ ਪੁੱਛਦਾ ਵੀ ਉਸ ਦੇ ਹਾਲਾਤ ਕੀ ਨੇ। ਜਦੋਂ ਹੁਣ ਸਾਰਾ ਕੁਝ ਲੁੱਟਿਆ ਗਿਆ, ਸਾਰਾ ਕੁਝ ਝੁੱਗਾ ਚੌੜ ਹੋ ਗਿਆ, ਹੁਣ ਅਸੀਂ ਪੰਥ ਦੇ ਹਿਤੈਸ਼ੀ ਬਣੇ ਤੁਰੇ ਫਿਰਦੇ ਹਾਂ। ਨਾ ਸਾਡੇ ਬੰਦੀਆਂ ਦਾ ਕੁਝ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਢਿੱਲੋਂ ਸਾਹਿਬ ਗਾਣੇ ਗਾਵੇ ਜਾ ਕੇ, ਜਿਹੜਾ ਚੌਂਕੀ ਵੱਜਦਾ ਉਹ ਉੱਥੇ ਜਿੱਦਾਂ ਜੰਤਰ ਮੰਤਰ ਚੌਂਕ ਦੇ ਉੱਤੇ ਕਹੇ ਵੀ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ। ਉਹ ਕਲਾਕਾਰਾਂ ਦਾ ਫਰਜ਼ ਬਣਦਾ ਸੀ, ਉਹਨਾਂ ਨੇ ਆਪਦੀ ਕਲਾ ਦੇ ਰਾਹੀਂ ਜਿੱਥੇ ਨਾ ਪਹੁੰਚੇ, ਕਹਿੰਦੇ ਹੁੰਦੇ ਆ ਰਵੀ ਉੱਥੇ ਪਹੁੰਚੇ ਕਵੀ, ਉਹਨਾਂ ਨੇ ਕਲਾ ਦੇ ਰਾਹੀਂ ਆਪਦੀ ਨੇ ਬੜੀ ਸੋਹਣੀ ਗੱਲ ਕੀਤੀ। ਕਮਰੋਰਾ ਨੇ ਗੱਲ ਬੜੀ ਸੋਹਣੀ ਕੀਤੀ, ਮੂਸੇਵਾਲਾ ਨੇ ਬੜੀ ਸੋਹਣੀ ਗੱਲ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਜੀ ਬਹੁਤ ਵੱਡੀ ਤਾਕਤ ਹੁੰਦੀ ਹੈ ਨਾ। ਇਸ ਵਾਸਤੇ ਜੀ ਜਿਹੜਾ ਹੈ ਹਾਲਾਤ ਹੈ ਜਿਹੜੇ ਹੁਣ ਤਾਂ ਉਹਦੇ ਹਾਲਾਤਾਂ ਦੀ ਗੱਲ ਹੈ ਵੀ ਅਸੀਂ ਚਾਹੁੰਦੇ ਹਾਂ, ਅਸੀਂ ਉਹ ਜਿਹੜਾ ਬੰਦਾ ਲਿਫਾਫੇ ਤੋਂ ਬਾਹਰ ਆਊਗਾ ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਦੀ ਮਦਦ ਕਰਾਂਗੇ। ਕੋਈ ਮਰਜ਼ੀ ਹੋ ਸਕਦਾ ਉਹ, ਜਾਂ ਜਿਹੜੇ ਹਾਲਾਤ ਅਜੇ ਦੇਖੋ ਢਿੱਲੋਂ ਸਾਹਿਬ ਬਹੁਤ ਦਿਨ ਪਏ ਆ, ਅੱਜ ਅਜੇ 15 ਦਿਨ ਪਏ ਆ, ਹੈ ਨਾ। ਕਿਸ ਕਰਵਤ ਬੈਠਦਾ ਕੀ ਹੁੰਦੀ ਆ, ਉਦੋਂ ਦੇ ਹਾਲਾਤ ਕੀ ਬਣਦੇ ਆ। ਕਈ ਵਾਰੀ ਮੌਕੇ 'ਤੇ ਕੁਛ ਹੋਰ ਗੱਲ ਹੁੰਦੀ। ਅੱਜ ਮੈਂ ਕਹਿ ਦਿਆਂ ਵੀ ਆਏ ਹੋਊ, ਉਹ ਮੌਕੇ ਦਾ ਦੇਖਾਂ ਵੀ ਕੀ ਬਣਦਾ, ਉਹ ਕਰਾਂਗੇ। ਬਲਦੇਵ ਸਿੰਘ ਚੁੰਘਾ ਕਦੇ ਇਹ ਤਾਂ ਨਹੀਂ ਹੋਣਗੇ ਵੀ ਥਿਰਕ ਜਾਣਗੇ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ ਉਹਨਾਂ ਦੇ ਉੱਪਰੋਂ? ਕਾਹਦੇ ਜੀ, ਮੈਂ ਕਾਹਦੇ ਵਾਸਤੇ ਥਿਰਕਣਾ ਜੀ? ਮੇਰਾ ਕੀ ਮਤਲਬ ਹੈ ਥਿਰਕਣ ਨੂੰ? ਮੈਂ ਕਿਹੜਾ ਕੁਛ ਲੈਣਾ ਦੇਣਾ ਜੀ। ਜੇ ਤਾਂ ਬੰਦੇ ਨੂੰ ਹੋਵੇ ਨਾ ਮੈਂ ਕੁਛ ਬਣਨਾ ਹੋਵੇ ਫੇਰ ਹੀ ਤਿਰਕਣ ਦੀ ਲੋੜ ਹੈ। ਮੇਰੀ ਉਦੋਂ ਵੀ ਪਹਿਲਾਂ ਵੀ ਗੱਲ ਨਿਬੇੜੀ ਹੋਈ ਹੈ। ਦੇਖੋ ਮੈਂ ਹੁਣ ਫੇਰ ਤੁਹਾਡੇ ਗੱਲ ਸਾਫ਼ ਕਰਾਂ, ਮੇਰੇ ਕਿਸੇ ਵੀ ਚੈਨਲ ਦੇ ਉੱਤੇ ਗੱਲ ਤੁਸੀਂ ਦੇਖ ਸਕਦੇ ਹੋ। ਮੈਂ ਕਦੀ ਇਹ ਨਹੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਮਾੜਾ, ਮੈਂ ਕਦੀ ਨਹੀਂ ਇਹ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਮਾੜਾ। ਮੈਂ ਕਿਹਾ ਵੀ ਬਾਦਲਾਂ ਕਰਕੇ ਸਾਰਾ ਸਿਸਟਮ ਆ ਜਿਹੜਾ ਵਿਗੜ ਗਿਆ। ਜੇ ਅਸੀਂ ਕਹੀਏ ਵੀ ਸਾਰਾ ਕੁਛ ਜਿਹੜੇ ਸਾਡੇ ਪ੍ਰਬੰਧਕ ਹੈ ਉਹ ਤਾਂ ਜਿਹੜੇ ਮੁਲਾਜ਼ਮ ਆ ਉਹ ਤਾਂ ਜਿਸ ਜੋ ਤੁਸੀਂ ਪ੍ਰਬੰਧ ਦੇ ਦਿਓਗੇ ਉਹ ਜਿਹਾ ਉਹਨਾਂ ਨੇ ਕਰ ਲੈਣਾ, ਉਹਨਾਂ ਦਾ ਤਾਂ ਕੋਈ ਕਸੂਰ ਹੀ ਕੋਈ ਨਹੀਂ ਹੈ। ਵੀ ਹੁੰਦਾ ਤਾਂ ਇਹ ਵੀ ਜਿਹੜਾ ਬੰਦਾ ਹੈੱਡ ਆ ਉਹਦੇ ਕਰਕੇ ਸਾਰਾ ਸਿਸਟਮ ਵਿਗੜਦਾ, ਵੀ ਉਹਨਾਂ ਕਰਕੇ ਵਿਗੜਿਆ। ਉਹਨਾਂ ਦੀ ਦਖਲਅੰਦਾਜ਼ੀ, ਇਸ਼ਤਿਹਾਰ ਦੇਣੇ, ਸਰਸੇ ਵਾਲੇ ਨੂੰ ਮਾਫੀ ਦਵਾ ਦੇਣੀ, ਕਿੰਨੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ। ਉਹਨਾਂ ਨੇ ਪੰਥ ਪ੍ਰਸਤੀ ਛੱਡ ਕੇ ਸਰਸਾ ਪ੍ਰਸਤੀ ਸ਼ੁਰੂ ਕਰ ਦਿੱਤੀ। ਕੌਮ ਨੇ ਸਾਨੂੰ ਜਿਹੜਾ ਸੀ ਉਹਨਾਂ ਨੂੰ ਸਾਰਾ ਰੰਗ ਦਿਖਾ ਦਿੱਤਾ। ਮੈਂ ਕਹਿ ਦਿੱਤਾ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ। ਉਹਨਾਂ ਨੂੰ ਇਹ ਗੱਲ ਇੰਨੀ ਮੇਰੀ ਔਖੀ ਲੱਗੀ ਵੀ ਉਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹਨਾਂ ਨੇ ਬਾਹਰ ਕੱਢਿਆ, ਮੈਂ ਅਕਾਲੀ ਦਲ ਚੋਂ ਕਦੇ ਬਾਹਰ ਨਹੀਂ ਨਿਕਲਿਆ। ਥੜਕਾਉਣ ਵਾਲੀ ਕਾਹਦੀ ਗੱਲ ਹੁੰਦੀ ਹੈ ਜੀ? ਢਿੱਲੋਂ ਸਾਹਿਬ ਆਪਾਂ ਕਿਹੜਾ ਕੁਛ ਲੈਣਾ ਦੇਣਾ ਜੀ? ਇੰਨੀਆਂ ਤਲਖੀਆਂ ਕਾਹਦੀਆਂ ਨੇ ਫਿਰ? ਬਾਦਲ ਪਰਿਵਾਰ ਦੇ ਨਾਲ ਰਹੇ ਹੋ ਤਾਂ ਇੰਨੀਆਂ ਤਲਖੀਆਂ ਕਾਹਦੀਆਂ ਨੇ ਬਾਦਲ ਪਰਿਵਾਰ ਨਾਲ? ਨਹੀਂ, ਤਲਖੀ ਕੋਈ ਨਹੀਂ ਸਰ, ਸੱਚਾਈ ਹੈ, ਤਲਖੀ ਕੋਈ ਨਹੀਂ। ਦੇਖੋ ਜਦੋਂ ਨਹੀਂ, ਇੱਕ ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਕਰਨ ਦਾ ਸਟਾਈਲ ਹੈ। ਜਦੋਂ ਮੈਂ ਇਹਨਾਂ ਦੇ ਨਾਲ ਕੰਮ ਕਰਦਾ ਸੀ ਤਾਂ ਮੈਂ ਇਹਨਾਂ ਦਾ ਵਫਾਦਾਰ ਹੋ ਕੇ ਹੀ ਕੰਮ ਕੀਤਾ। ਮੈਂ ਆਮ ਘਰ ਦੇ ਵਿੱਚ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇ ਮੈਨੂੰ ਪਿੰਡ ਦੀ ਸਰਪੰਚੀ, ਬਲਾਕ ਸਮਿਤੀ ਦਾ ਮੈਂਬਰ, ਚੇਅਰਮੈਨ, ਮਾਰਕੀਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਇਹ ਸਾਰਾ ਕੁਛ ਮੈਂ ਸ਼੍ਰੋਮਣੀ ਅਕਾਲੀ ਦਲ ਕਰਕੇ ਹੀ ਬਣਿਆ। ਇਹ ਵੀ ਮੈਂ ਕਦੀ ਵੀ ਇਹਨੂੰ ਕਿਰਤ ਘਣਤਾ ਨਹੀਂ ਕਰ ਸਕਦਾ। ਇਹ ਮਾਂ ਪਾਰਟੀ ਹੈ। ਪਰੰਤੂ ਹੋਇਆ ਕਿ ਜਿਹੜੀ ਮਾਂ ਪਾਰਟੀ ਸੀ ਉਹਦੇ ਜਿਹੜੇ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਮੇਰੀ ਤਲਖੀ ਕੋਈ ਨਹੀਂ ਹੈ।
ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਜਾ ਕੇ ਦਿਲੋਂ ਜਾ ਕੇ ਸ਼੍ਰੀ ਅਕਾਲ ਤਖਤ ਦੇ ਉੱਤੇ ਹੱਥ ਬੰਨ੍ਹ ਕੇ ਖੜ੍ਹ ਕੇ ਇਹ ਗੱਲ ਕਹੇ ਵੀ ਸਾਥੋਂ ਹੋਈਆਂ ਗਲਤੀਆਂ ਸਾਨੂੰ ਕੌਮ ਮਾफ़ ਕਰੇ, ਨਾ ਕਿ ਚਿੱਟੇ ਬੂਟਾਂ ਨੂੰ ਕਾਲੀ ਪਾਲਸ ਕਰਦਾ ਹੋਵੇ ਜਿਵੇਂ ਉਦੋਂ ਪਹਿਲਾਂ ਕਰਦਾ ਸੀ। ਅਸੀਂ ਕੌਮ ਸਾਰੀ ਨਾਲ ਖੜ੍ਹ ਜੂ। ਬਲਦੇਵ ਸਿੰਘ ਚੁੰਘਾ ਵਾਲੀ ਕਿਹੜੀ ਗੱਲ ਹੈ? ਪਰ ਯਾਰ ਸਹੀ ਜਾ ਕੇ ਮਾਫੀਆਂ ਨਹੀਂ ਮੰਗਣੀਆਂ ਢਿੱਲੋਂ ਸਾਹਿਬ, ਹੈ ਨਾ, ਕਿਵੇਂ ਗੱਲ ਚੱਲੂਗੀ? ਮਾਫੀਆਂ ਕਾਦੀ? ਕਿਹੜੀ ਮਾਫੀ ਦੀ ਗੱਲ ਕਰਦੇ ਹੋ? ਕਿਹੜੀਆਂ ਮਾਫੀਆਂ ਦੀ ਗੱਲ ਕਰਦੇ? ਮਾਫੀਆਂ ਦੀ ਇਹ ਗੱਲ ਵੀ ਅਸੀਂ ਸਰਸੇ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਅਸੀਂ ਉੱਥੇ ਗੋਲੀ ਚਲਾ ਕੇ ਕ੍ਰਿਸ਼ਨ ਭਗਵਾਨ ਸਿੰਘ ਤੇ ਉਹ ਮੁੰਡੇ ਨੂੰ ਮਾਰਿਆ, ਗੁਰਜੀਤ ਸਿੰਘ ਸਰਾਵਾਂ ਨੂੰ ਉੱਥੇ ਮਾਰਿਆ, ਉਹ ਸਾਡੀ ਗਲਤੀ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕਲੀਅਰ ਹੋ ਗਿਆ ਸੀਗਾ ਵੀ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ ਤੇ ਇੱਥੇ ਰੱਖਿਆ, ਇਹਨਾਂ ਨੇ ਅੰਗ ਖਿਲਾਰਿਆ, ਉਹਨਾਂ ਦਾ ਪਤਾ ਲੱਗਣ ਦੇ ਬਾਵਜੂਦ ਉਹਨੂੰ ਪ੍ਰੋਟੈਕਟ ਕੀਤਾ। ਇਹ ਸਾਰੀਆਂ ਗਲਤੀਆਂ ਅਸੀਂ ਸਰਸੇ ਵਾਲਿਆਂ ਨੂੰ ਬਿਨਾਂ ਮੰਗੇ ਮਾਫੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬ ਨੂੰ ਕੋਠੀ ਬਿਠਾ ਕੇ ਦਵਾਈ, ਜਦੋਂ ਲੋਕਾਂ ਨੇ ਰੌਲਾ ਪਾਇਆ ਉਹਨੂੰ ਜਸਟੀਫਾਈ ਕਰਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰੀਆਂ ਜਿਹੜੀਆਂ ਗਲਤੀਆਂ ਮੈਂ ਪਹਿਲਾਂ ਵੀ ਕਿਹਾ, ਮੈਂ ਉਦੋਂ ਇਹਨਾਂ ਦੇ ਨਾਲ ਸੀ, ਪਰ ਹਾਲਾਤ ਕੁਛ ਐਸੇ ਸੀ ਵੀ ਬੰਦਾ ਜਿੱਥੇ ਲਗਾਤਾਰ ਹੋਵੇ ਉੱਥੇ ਉਹ ਬਹੁਤ ਕੁਛ ਸੋਚਦਾ ਵੀ ਕਿਵੇਂ ਕਰਿਆ ਜਾਵੇ। ਹੁਣ ਵੀ ਮੈਂ ਹੀ ਛੱਡ ਕੇ ਢਿੱਲੋਂ ਸਾਹਿਬ ਮੈਂ ਹੀ ਬੋਲਿਆ, ਕਿੰਨੇ ਕੁ ਬੋਲ ਪਏ ਜੇ ਮੈਂ ਲੇਟ ਆਇਆ ਤਾਂ ਕਿੰਨੇ ਕੁ ਲੋਕਾਂ ਨੇ ਇਹ ਗੱਲ ਕਰ ਦਿੱਤੀ ਆ। ਬਲਦੇਵ ਸਿੰਘ ਚੁੰਘਾ ਨੇ ਕੀਤੀ ਆ। 40 ਸਾਲ ਦਾ ਕੈਰੀਅਰ ਸਰ ਦਾਅ 'ਤੇ ਲਾਉਣ ਵਾਲਾ ਮੇਰੇ ਵਰਗਾ ਬੰਦਾ ਜਿਹਨੇ ਦਿਨ ਰਾਤ ਇੱਕ ਕੰਮ ਕੀਤਾ, ਘਰੇਲੂ ਨੁਕਸਾਨ ਕੀਤੇ, ਬਹੁਤ ਵੱਡੇ ਘਾਟੇ ਖਾਧੇ ਆ ਪਰਿਵਾਰਕ ਤੌਰ ਦੇ ਉੱਤੇ, ਉਹ ਬੰਦਾ ਜਦੋਂ ਛੱਡਦਾ ਬਹੁਤ ਗੱਲਾਂ ਸੋਚਦਾ। ਪਰੰਤੂ ਮੈਂ ਗੁਰੂ ਗ੍ਰੰਥ ਸਾਹਿਬ ਵਾਸਤੇ ਛੱਡਿਆ ਤੇ ਹੁਣ ਮੈਂ ਲੋਕਾਂ ਦੇ ਨਾਲ ਆ। ਮੈਂ ਬਰਗਾੜੀ ਵੀ ਜਾਣਾ, ਜਿੱਥੇ ਵੀ ਗੁਰੂ ਦੀ ਗੱਲ ਹੁੰਦੀ ਉੱਥੇ ਜਾਣਾ। ਸਰ ਇਹ ਤਾਂ ਨਹੀਂ ਹੈਗਾ ਕਿ ਅਕਾਲੀ ਦਲ ਹਾਸ਼ੀਏ ਤੇ ਆ ਗਿਆ, ਬਾਦਲ ਪਰਿਵਾਰ ਇੱਕ ਤਰ੍ਹਾਂ ਦਾ ਹਾਸ਼ੀਏ ਤੇ ਆ ਗਿਆ, ਕਿਉਂਕਿ ਵੱਡੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਤੇ ਛੋਟੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ, ਤੇ ਬਲਦੇਵ ਸਿੰਘ ਚੁੰਘਾ ਤਾਂ ਕਰਕੇ ਬੋਲ ਰਹੇ ਨੇ? ਨਹੀਂ ਸਰ, ਇਹ ਗੱਲ ਤਾਂ ਦੇਖੋ ਹੁੰਦਾ ਤਾਂ ਇਹ ਤਾਂ ਗੱਲ ਤਾਂ ਸੱਚੀ ਹੈ ਨਾ। ਆਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਗੱਲ 100% ਠੀਕ ਹੈ ਜੀ। ਗੱਲ ਇਹ ਨਹੀਂ ਅਕਾਲੀ ਦਲ ਹਾਸ਼ੀਏ 'ਤੇ ਆਉਣ ਦੀ ਗੱਲ ਨਹੀਂ, ਪਾਰਟੀਆਂ ਹਾਸ਼ੀਏ 'ਤੇ ਆ ਜਾਂਦੀਆਂ ਹੁੰਦੀਆਂ, ਕੋਈ ਖਾਸ ਗੱਲ ਨਹੀਂ। 1984 ਵੇਲੇ ਜਦੋਂ ਅਸੀਂ 20-22 ਸਾਲ ਦੇ ਨੌਜਵਾਨ ਸੀ, ਤੁਸੀਂ ਤਾਂ ਉਹ ਦੇਖਿਆ ਨਹੀਂ ਸੀ, ਉਹ ਸਮਾਂ ਦੇਖਿਆ 1984 ਵਾਲਾ। ਅਸੀਂ ਅਕਾਲੀ ਮੋਰਚੇ ਜਾਂਦੇ ਰਹੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਕੋਲੇ ਬੈਠ ਕੇ ਬਹੁਤ ਚੰਗੀ ਤਰ੍ਹਾਂ ਸੁਣਿਆ। 22 ਸਾਲ ਦੀ ਉਮਰ ਬਹੁਤ ਹੁੰਦੀ ਹੈ, ਅਸੀਂ ਸਾਰਾ ਕੁਝ ਦੇਖਿਆ। ਸਾਨੂੰ ਲੱਗਦਾ ਸੀ ਵੀ ਜਿਹੜੀ ਕਾਂਗਰਸ ਹੈ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵਾਪਸ ਨਹੀਂ ਆਏਗੀ, ਜਿਹਨੇ ਐਡਾ ਵੱਡਾ ਸਾਡੇ 'ਤੇ ਜ਼ੁਲਮ ਕੀਤਾ। ਉਹੀ ਸਾਡੇ ਅਸੀਂ ਬੇਅੰਤ ਸਿੰਘ ਇੱਥੇ ਸਾਡੇ ਚੀਫ ਮਿਨਿਸਟਰ ਬਣਿਆ, ਜਿਹਨੇ ਸਾਡੇ ਬੱਚਿਆਂ ਦਾ ਖੂਨ ਕੋਲੀ ਕੱਢੀ। ਇੱਥੇ ਕੈਪਟਨ ਅਮਰਿੰਦਰ ਸਿੰਘ ਬਣਿਆ, ਚਰਨਜੀਤ ਸਿੰਘ ਚੰਨੀ ਬਣਿਆ। ਉਸੇ ਕਾਂਗਰਸ ਨੂੰ 1984 ਤੋਂ ਬਾਅਦ ਕਿੰਨੇ ਵਾਰੀ ਲੋਕਾਂ ਨੇ ਲੈ ਕੇ ਆਂਦਾ। ਹਾਸ਼ੀਏ 'ਤੇ ਨਹੀਂ ਗੱਲ ਹੈਗੀ, ਹਾਸ਼ੀਏ 'ਤੇ ਪਾਰਟੀਆਂ ਆ ਜਾਂਦੀਆਂ ਹੁੰਦੀਆਂ, ਪਰ ਸਾਡਾ ਰੌਲਾ ਇਹ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਵੇ। ਉਹ ਕਹੇ ਵੀ ਯਾਰ ਹੁਣ ਮੈਂ ਹਾਰ ਚੁੱਕੀ ਹਾਂ, ਆਪਾਂ ਮੇਰੀ ਪ੍ਰਧਾਨਗੀ ਸੀ, ਮੇਰਾ ਫਰਜ਼ ਜਾਤੀ ਤੌਰ 'ਤੇ ਵੈਸੇ ਹੀ ਬਣਦਾ। ਰਾਜੀਵ ਗਾਂਧੀ ਨੇ ਅਸਤੀਫਾ ਦੇ ਕੇ ਉਹ ਦੇਖੋ ਖੜਗੇ ਨੂੰ ਬਣਾ ਦਿੱਤਾ, ਇੱਕ ਆਮ ਬੰਦੇ ਨੂੰ ਬਣਾ ਦਿੱਤਾ ਉਹਨਾਂ ਨੇ, ਕਾਂਗਰਸ ਦਾ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ। ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਣਾ ਸਕਦਾ ਸੀ। ਸਾਡਾ ਤਾਂ ਰੌਲਾ ਇਸ ਗੱਲ ਦਾ ਸੀ, ਨਾ ਕਿ ਸੁਖਬੀਰ ਸਿੰਘ ਨਾਲ ਨਿੱਜੀ ਰੌਲਾ। ਮੇਰਾ ਕੀ ਨਿੱਜੀ ਰੌਲਾ ਜੀ? ਮੇਰੀ ਕਾਹਦੀ ਉਹਦੇ ਨਾਲ ਲੜਾਈ ਹੈ ਜੀ? ਮੇਰੀ ਕੋਈ ਲੜਾਈ ਨਹੀਂ ਹੈ। ਵਿਅਕਤੀਗਤ ਤੌਰ ਦੇ 'ਤੇ ਮੈਂ ਇੱਜ਼ਤ ਕਰਦਾ ਜੀ, ਮੇਰਾ ਕੀ ਉਹਦੇ ਨਾਲ ਰੌਲਾ? ਅਸਲ ਆਹ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈ, ਤਲਖੀ ਕੋਈ ਨਹੀਂ ਹੈ। ਇਹ ਗੱਲਾਂ ਬਲਦੇਵ ਸਿੰਘ ਚੁੰਘਾ ਹੀ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ, ਤੇ ਬਾਕੀ ਅਕਾਲੀ ਦੇ ਲੀਡਰਸ਼ਿਪ ਤਾਂ ਨਾਲ ਖੜੇ ਨੇ। ਚਲੋ ਜੀ, ਉਹਨਾਂ ਦੀ ਮਰਜ਼ੀ ਦੀ ਗੱਲ ਆ, ਮੈਂ ਉਹਨਾਂ ਬਾਰੇ ਤਾਂ ਕਿਸੇ ਬਾਰੇ ਤਾਂ ਕੁਝ ਕਹਿੰਦਾ ਨਹੀਂ। ਮੈਨੂੰ ਇਹ ਚੰਗਾ ਲੱਗਿਆ ਵੀ ਆਹ ਠੀਕ ਹੈ, ਇਹ ਕਰਨਾ ਚਾਹੀਦਾ। ਜਾਂ ਮੈਨੂੰ ਇਹ ਲੱਗਦਾ ਸੀ ਵੀ ਜੋ ਸਿਰਦ ਲੋਕ ਨੇ ਉਹ ਲੋਕ ਇਹ ਚਾਹੁੰਦੇ ਨੇ, ਜਾਂ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਸੱਚਾਈ ਅਸਲ ਦੇ ਵਿੱਚ ਇਹ ਹੈਗੀ, ਤੇ ਮੈਂ ਉਸ ਸੱਚਾਈ ਦੇ ਨਾਲ ਖੜਿਆਂਗਾ। ਤੇ ਮੈਂ ਤਾਂ ਜੀ ਦੇਖੋ ਜਿਹੜੀਆਂ ਇੰਨੀਆਂ ਧਿਰਾਂ ਤੁਰੀਆਂ ਫਿਰਦੀਆਂ ਨੇ, ਹੋਰ ਢਿੱਲੋਂ ਸਾਹਿਬ ਤੁਹਾਡੇ ਰਾਹੀਂ ਬੇਨਤੀ ਕਰਦਾ, ਚਾਹੇ ਅੱਜ ਜਿਹੜਾ ਨੌਜਵਾਨ ਬੱਚਾ ਪੰਜਾਬ ਦੇ ਵਿੱਚ ਆਇਆ, ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਹੜਾ ਵਾਰਸ ਪੰਜਾਬ ਦਾ ਪ੍ਰੈਜ਼ੀਡੈਂਟ ਹੈ, ਇਹ ਮੁੰਡੇ ਦਾ ਇਹਨੇ ਬੜਾ ਅੱਛਾ ਉਪਰਾਲਾ ਕੀਤਾ। ਨੌਜਵਾਨਾਂ ਦੀ ਗੱਲ ਸੁਣਦੇ ਨੇ। ਜਿਹੜੀ ਨੌਜਵਾਨ ਕੋਲੇ ਕੰਪੈਸਿਟੀ ਹੁੰਦੀ ਹੈ ਤਾਂ ਨੌਜਵਾਨ ਨੂੰ ਕਨਵਿੰਸ ਕਰਾਉਣ ਦੀ, ਜਿਹੜੇ ਅਸੀਂ ਸਿਆਣੇ ਉਮਰ ਦੇ ਹੋ ਜਾਂਦੇ ਹਾਂ, ਸਾਡੇ ਕੋਲੇ ਉਹ ਧਾਕੜ ਸਿਸਟਮ ਨਹੀਂ ਰਹਿੰਦਾ। ਸਿਆਣੇ ਬੰਦਾ ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਮੇਰੀ ਬੇਨਤੀ ਆ ਨੌਜਵਾਨਾਂ ਨੂੰ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੋ। ਗੁਰੂ ਕਾ ਉਹਨੇ ਅੰਮ੍ਰਿਤ ਛਕਾਉਣ ਦੀ 30 ਤਾਰੀਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਹੋਇਆ, ਸਾਰੇ ਨੌਜਵਾਨਾਂ ਨੂੰ ਉੱਥੇ ਵੱਧ ਤੋਂ ਵੱਧ ਜਾਣਾ ਚਾਹੀਦਾ, ਉਹਦੇ ਨਾਲ ਖੜੋ। ਨਹੀਂ ਤਾਂ ਇਹ ਹਾਲਾਤ ਨੇ ਵੀ ਮੈਂ ਇੱਕ ਦਿਨ ਕਹਿ ਦਿੱਤਾ ਸੀ ਇੱਕ ਸਟੇਜ ਦੇ ਉੱਤੇ, ਮੈਨੂੰ ਕਹਿੰਦੇ ਸੀ ਵੀ ਦੱਸ ਵੀ ਕਿਤੇ ਵੀ ਦੋ ਬੰਦੇ ਕੋਈ ਇਕੱਠੇ ਨਹੀਂ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪਾਸੇ ਕੋਈ ਦੋ ਬੰਦੇ ਢਿੱਲੋਂ ਸਾਹਿਬ ਇਕੱਠੇ ਨਹੀਂ ਹੈਗੇ। ਮੈਂ ਇੱਕ ਦਿਨ ਇੱਕ ਸਟੇਜ ਤੋਂ ਕਹਿ ਦਿੱਤੀ ਗੱਲ, ਉਹ ਮੈਨੂੰ ਕਹਿੰਦੇ ਵੀ ਨਹੀਂ ਐਸੀ ਕੋਈ ਗੱਲ ਨਹੀਂ। ਮੈਂ ਕਿਹਾ ਯਾਰ ਜੇ ਉਹਨਾਂ ਨੂੰ ਹਰਾਉਣਾ ਹੈ ਤਾਂ ਦੇਖੋ ਤੁਹਾਨੂੰ ਤਲਖ ਸੱਚਾਈਆਂ ਦਾ ਸਾਹਮਣਾ ਕਰਨਾ ਪਊ। ਉਹਨਾਂ ਦੇ ਕੋਲੇ ਅੱਜ ਵੀ ਬੰਦੇ ਉਹਨਾਂ ਦੇ ਨਾਲ ਉਹਨਾਂ ਦੇ ਖੜੇ ਆ ਕਿ ਨਹੀਂ ਖੜੇ? ਇੰਨਾ ਕੁਛ ਹੋਣ ਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਵੀ ਬਾਦਲ ਧਰਾਤਲ ਦੇ ਉੱਤੇ ਹੈ ਨਹੀਂ, ਉਹਨਾਂ ਦੀ ਜ਼ਮੀਨ ਖਿਸਕ ਗਈ ਹੈ। ਪਰੰਤੂ ਜਿਹੜੇ ਇਹ ਸਾਡੇ ਜਿਹੜੇ ਦੂਜੇ ਲੋਕ ਨੇ, ਪੰਥਕ ਲੋਕ ਨੇ, ਉਹ ਪੰਥ ਦੇ ਵਾਸਤੇ ਹੀ ਤੁਰੇ ਫਿਰਦੇ ਨੇ, ਪਰੰਤੂ ਉਹ ਇਕੱਠੇ ਕਿਉਂ ਨਹੀਂ ਹੋ ਰਹੇ? ਮੈਨੂੰ ਉਸ ਗੱਲ ਦੀ ਸਮਝ ਨਹੀਂ ਆਉਂਦੀ। ਉਹ ਵੱਡੇ ਸਾਰੇ ਸਿਆਣੇ ਨੇ, ਉਹ ਪੰਥ ਦੀ ਗੱਲ ਕਰਦੇ ਆ, ਸਾਰਿਆਂ ਦਾ ਟੀਚਾ ਇੱਕੋ ਹੀ ਆ। ਸਾਰਿਆਂ ਦਾ ਟੀਚਾ ਇਹ ਆ ਵੀ ਪ੍ਰਬੰਧ ਆ, ਗੁਰਦੁਆਰਾ ਪ੍ਰਬੰਧ ਆ, ਉਹ ਜਿਹੜਾ ਕਾਬਲ ਹੱਥਾਂ ਦੇ ਵਿੱਚ ਆਉਣਾ ਚਾਹੀਦਾ, ਜਿਹੜਾ ਬਾਦਲਾਂ ਦੇ ਹੱਥਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਟੀਚਾ ਇੱਕ ਹੈ, ਪਰ ਇਕੱਠੇ ਹੋ ਕੇ ਚੱਲਣ ਨੂੰ ਕੋਈ ਵੀ ਤਿਆਰ ਨਹੀਂ। ਇਸ ਤਰ੍ਹਾਂ ਇਹਦੇ ਜਿੱਤਿਆ ਨਹੀਂ ਜਾਣਾ। ਤੁਸੀਂ ਅੰਮ੍ਰਿਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ।
ਅਮਰਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ। ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅਮਰਪਾਲ ਸਿੰਘ ਕਰਦਾ, ਉਹਦੀ ਮੁਬਾਰਕ ਹੈ। ਜੇ ਹੁਣ ਖਾਲਿਸਤਾਨ ਸਰਕਾਰ ਦਿੰਦੀ ਹੈ ਤਾਂ ਮੈਂ ਵੀ ਕਹੂੰਗਾ ਵੀ ਕੋਈ ਗੱਲ ਨਹੀਂ, ਡਰ ਨਹੀਂ ਹੈ। ਇਹ ਤਾਂ ਸੰਵਿਧਾਨਕ ਸੱਚ ਹੋ ਚੁੱਕਿਆ ਜੀ, ਹੁਣ ਤਾਂ ਕੋਈ ਵੀ ਕਰ ਸਕਦਾ। ਅਸੀਂ ਕੋਈ ਖਾਲਿਸਤਾਨ, ਜੇ ਸਾਡੇ ਪੁਰਖਿਆਂ ਨੇ 1947 ਦੇ ਵਿੱਚ ਗਲਤੀਆਂ ਕੀਤੀਆਂ ਤਾਂ ਹੁਣ ਤਾਂ ਗਲਤੀ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਚਾਹੁੰਦੀ ਹੈ ਵੀ ਅਸੀਂ ਦਿੰਦੇ ਹਾਂ ਤੁਹਾਨੂੰ ਵੱਖਰਾ, ਲੋਕਾਂ ਨੂੰ ਸਟੇਟ ਦਿੰਦੇ ਆ, ਉਹਨਾਂ ਦੇ ਵੱਧ ਅਧਿਕਾਰ ਦਿੰਦੇ ਆ, ਤਾਂ ਕੋਈ ਡਰ ਨਹੀਂ, ਮਿਲ ਜਾਣਾ ਚਾਹੀਦਾ। ਮੈਂ ਵੀ ਹੱਕ 'ਚ ਹਾਂ। ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰੀ ਆ, ਅਕਾਲੀ ਦਲ ਕਿਉਂ ਭੱਜਿਆ ਫਿਰ ਵੱਧ ਅਧਿਕਾਰਾਂ ਤੋਂ? ਜਿਹੜੀ ਮਾਂ ਪਾਰਟੀ ਤੁਸੀਂ ਕਹਿ ਰਹੇ ਹੋ, ਅਕਾਲੀ ਦਲ ਕਿਉਂ ਭੱਜਦਾ ਨਜ਼ਰ ਆਇਆ ਵੱਧ ਅਧਿਕਾਰਾਂ ਤੋਂ? ਤਾਂ ਹੀ ਤਾਂ ਫਿਰ ਆਹ ਹਾਲ ਹੈ ਜੀ, 3 ਸੀਟਾਂ 2 ਹੀ ਹੈ। ਇੱਕ ਤਾਂ ਬੀਐਸਪੀ ਦੇ 2 ਸੀਟਾਂ ਦੇ ਉੱਤੇ ਹੈ। ਜਿਸ ਅਕਾਲੀ ਦਲ ਦੇ ਵਾਸਤੇ ਲੋਕ ਕਹਿੰਦੇ ਸੀ ਨਾ, 1 ਵੋਟ 1 ਨੋਟ ਦੇਵਾਂਗੇ, ਜਿਹੜੇ ਜਥੇਦਾਰ ਆ ਕੇ ਲੋਕਾਂ ਨੂੰ ਇੱਕ ਵਾਰ ਆ ਕੇ ਕਹਿ ਦਿੰਦੇ ਸੀ ਵੀ ਇਹਨੂੰ ਪੰਥ ਨੂੰ ਵੋਟ ਪਾ ਦਿਓ, ਲੋਕ ਵੋਟਾਂ ਪਾਉਂਦੇ ਰਹੇ, ਘਰੇ ਬੈਠਿਆਂ ਨੂੰ ਅਕਾਲੀਆਂ ਨੂੰ ਜਿਤਾਉਂਦੇ ਰਹੇ, ਸਭ ਨੂੰ ਜਿਤਾਉਂਦੇ ਰਹੇ। ਪਰ ਜਦੋਂ ਇਹਨਾਂ ਦੇ ਵਿੱਚ ਇਹ ਕਮੀਆਂ ਆ ਗਈਆਂ, ਢਿੱਲੋਂ ਸਾਹਿਬ, ਹਾਲ ਵੀ ਕੀ ਹੋ ਗਿਆ? ਹੈ ਤਾਂ ਪੰਥਕ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦੇ ਰਹਿਣਾ। ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੇ ਵਾਸਤੇ ਇਹਦਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ। ਇਹਨੂੰ ਖਤਮ ਕਰਨ ਵਾਸਤੇ ਸਾਰੇ ਲੱਗੇ ਹੋਏ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਵੇ। ਪਰ ਜਿਹੜਾ ਪ੍ਰਬੰਧ ਜਿਨ੍ਹਾਂ ਦੇ ਹੱਥ ਚਲਿਆ ਗਿਆ, ਉਹ ਬੰਦੇ ਠੀਕ ਨਾ ਰਹੇ, ਉਹਨਾਂ ਨੇ ਤਹਿਸ ਨਹਿਸ ਕਰਤਾ ਪ੍ਰਬੰਧ। ਮੇਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ। ਸਦਾ ਨਹੀਂ ਰਹਿੰਦੀਆਂ ਹੁੰਦੀਆਂ ਗੁੱਡੀਆਂ ਸਮਾਨਾਂ ਦੇ ਉੱਤੇ ਚੜੀਆਂ ਰਹਿੰਦੀਆਂ। ਵੱਡੇ ਵੱਡੇ ਬਾਦਸ਼ਾਹਾਂ ਦੀ ਬਾਦਸ਼ਾਹੀ ਚਲੀ ਗਈ, ਡਿਕਟੇਟਰਾਂ ਦਾ ਡਿਕਟੇਟਰ ਚਲਿਆ ਗਿਆ। ਔਰੰਗਜ਼ੇਬ ਕਹਿੰਦਾ ਸੀ ਵੀ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦੂੰਗਾ, ਇੱਥੇ ਕੋਈ ਰਹੂ ਨਹੀਂਗਾ, ਕੋਈ ਹੋਰ ਕਾਸਟ ਹੀ ਨਹੀਂ ਰਹੂਗੀ। ਉਹੋ ਜਿਹੇ ਚਲੇ ਗਏ ਜੀ। ਇਸ ਵਾਸਤੇ ਜ਼ਰੂਰ ਇਸ ਗੱਲ ਦਾ ਸਾਨੂੰ ਖਿਆਲ ਕਰਨਾ ਚਾਹੀਦਾ ਤੇ ਸਤਿਗੁਰੂ ਕਿਰਪਾ ਕਰਨਗੇ ਸਾਡੇ। ਸਿਮਰਜੀਤ ਮਾਨ ਵੀ ਅਕਾਲੀ ਆ, ਉਹ ਕਹਿੰਦੇ ਅਸੀਂ ਪਿਓਰ ਅਕਾਲੀ ਆ। ਉਹ ਵੀ ਅਕਾਲੀ ਹੈ ਜੀ, ਉਹ ਵੀ ਅਕਾਲੀ ਹੈ। ਜੇ ਅਕਾਲੀ ਸੀ ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ ਜੀ। ਦੇਖੋ ਲੋਕਾਂ ਦਾ ਫਤਵਾ ਉਹਨਾਂ ਦੇ ਹੱਕ 'ਚ ਗਿਆ ਢਿੱਲੋਂ ਸਾਹਿਬ। ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ, ਮੇਰੇ ਕਹਿਣ ਨਾਲ ਤਾਂ ਗੱਲ ਘੱਟ ਨਹੀਂ ਸਕਦੀ। ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ, ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ ਲੋਕਾਂ ਨੇ ਇਹਨਾਂ ਦੀ ਔਕਾਤ ਵੀ ਦਿਖਾ ਦਿੱਤੀ 3 ਮਹੀਨਿਆਂ ਦੇ ਬਾਅਦ ਵੀ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ 24 ਘੰਟਿਆਂ ਦਾ ਵਾਅਦਾ ਕਰਕੇ ਆਏ ਸੀ, ਤੁਸੀਂ ਹੁਣ ਮੁੜ ਕੇ ਕਦੇ 6 ਮਹੀਨੇ ਦੇ ਦਿਓ, ਕਦੇ 1.5 ਮਹੀਨਾ ਦੇ ਦਿਓ, ਕਦੇ 2 ਮਹੀਨੇ ਦੇ ਦਿਓ, ਹੁਣ ਤੁਸੀਂ ਆਹ ਗੱਲਾਂ ਕਰਨ ਲੱਗ ਗਏ। ਲੋਕਾਂ ਨੇ ਇੱਥੇ ਔਕਾਤ ਦੱਸ ਦਿੱਤੀ ਹੈ ਜੀ। ਸਿਮਰਜੀਤ ਸਿੰਘ ਮਾਨ ਜਿਤਾ ਦਿੱਤੇ ਆ। ਤੁਸੀਂ ਇਹਨਾਂ ਦੀ ਝਾੜੂ ਵਾਲਿਆਂ ਦੀ ਗੱਲ ਕਰੀ ਆ ਤਾਂ ਕੀ ਲੱਗਦਾ ਸਰਕਾਰ ਕਿੱਦਾਂ ਦੀ ਚੱਲ ਰਹੀ ਆ? ਕੀ ਲੱਗਦਾ ਤੁਹਾਨੂੰ? ਕੀ ਲੱਗਦਾ? ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ। ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਤਾਂ ਉੱਥੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਇੱਜ਼ਤ ਕਰਨਾ। ਮੈਂ ਤਾਂ ਇਹ ਵੀ ਗੱਲ ਸੀ ਢਿੱਲੋਂ, ਮੈਂ ਅੱਗੇ ਵੀ ਕਹੀ ਗੱਲ, ਜੇ ਕਿਤੇ ਉੱਥੇ ਨਾ ਸ਼੍ਰੋਮਣੀ ਕਮੇਟੀ ਜਾਂ ਕਹਿੰਦੇ ਵਿਚਾਰੇ ਇਹਨਾਂ ਤਾਂ ਕੀ ਬਸ ਆ, ਅਕਾਲੀ ਦਲ ਇਹ ਕਹਿ ਦਿੰਦਾ ਵੀ ਭਗਵੰਤ ਸਿੰਘ ਮਾਨ ਨੂੰ ਸਰੋਪਾ ਨਹੀਂ ਦੇਣਾ, ਤੇ ਉਹ ਆ ਗਿਆ ਸੀ ਜਿਹੜਾ ਮੇਰੇ ਗਲ 'ਚ ਸਰੋਪਾ ਸੀ, ਮੈਂ ਉਹ ਲਾ ਕੇ ਉਹਦੇ ਬਤੌਰ CM ਗਲ 'ਚ ਪਾ ਦੇਣਾ ਸੀ। ਇਹ ਘਰ ਵੱਡਾ, ਇੱਥੇ ਜਿਹੜਾ ਨੀਵਾਂ ਹੋ ਕੇ ਆਉਂਦਾ ਉਹਨੂੰ ਸਤਿਕਾਰ ਮਿਲਣਾ ਚਾਹੀਦਾ। ਇਹ ਨਾ ਭਗਵੰਤ ਸਿੰਘ ਮਾਨ ਦਾ, ਨਾ ਬਲਦੇਵ ਸਿੰਘ ਚੁੰਗਾ ਦਾ, ਨਾ ਪ੍ਰਕਾਸ਼ ਸਿੰਘ ਬਾਦਲ ਦਾ, ਨਾ ਕੈਪਟਨ ਅਮਰਿੰਦਰ ਸਿੰਘ ਦਾ। ਇਹ ਸਮੁੱਚੀ ਲੁਕਾਈ ਦਾ, ਇਹ ਗੁਰਸਿੱਖਾਂ ਦਾ, ਇਹ ਗੁਰੂ ਕੀਆਂ ਫੌਜਾਂ ਦਾ, ਸਭ ਦਾ ਹੈ ਨਾ। ਪ੍ਰਬੰਧ ਕਿਸੇ ਦੇ ਕੋਲੇ ਵੀ ਹੋ ਸਕਦਾ, ਪਰ ਉਹ ਮੈਂ ਕਰਦਾ, ਉਹ ਤਾਂ ਕੋਈ ਗੱਲ ਨਹੀਂ ਜੀ। ਕੋਈ ਮੇਰੀ ਐਸੀ ਕੋਈ ਗੱਲਬਾਤ ਨਹੀਂ ਹੈਗੀ। ਮੈਂ ਸਰਕਾਰ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦਾ ਜਿਹੜਾ ਸਟੈਂਡ ਆ ਉਹ ਕਿੱਥੇ ਖੜਾ ਦੇਖਦੇ ਹੋ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਫੈਸਲਾ ਸੀ ਉਹ ਹਲੇ ਤੱਕ ਨਹੀਂ ਹੋਇਆ, ਕਿਉਂਕਿ ਕਰਤਾਰ ਸਿੰਘ ਸੰਧਵਾਂ ਵੀ ਉੱਥੇ ਜਾ ਕੇ ਬੈਠਦੇ ਨੇ। ਜਿਹੜੇ ਸਪੀਕਰ ਨੇ ਪਿਛਲੇ ਦਿਨੀ ਕੁੰਵਰ ਵਿਜੇ ਪ੍ਰਤਾਪ ਵੀ ਬਹਿਮਲ ਕਲਾਂ ਦੀ ਧਰਤੀ 'ਤੇ ਜਾ ਕੇ ਬੈਠਦੇ ਨੇ ਭਾਈ ਸੁਖਰਾਜ ਸਿੰਘ ਦੇ ਨਾਲ। ਦੇਖੋ ਜੀ, ਜਿਹੜੀ ਸਰਕਾਰ ਦੀ ਗੱਲ ਆ, ਮੈਂ ਉੱਥੇ ਨਾ ਪਹਿਲੀ ਵਾਰ ਜਦੋਂ ਗਿਆ ਗਾ ਢਿੱਲੋਂ ਸਾਹਿਬ, ਮੈਂ ਉੱਥੇ ਗੱਲ ਕਹੀ ਸੀ ਵੀ ਇਹਦਾ ਕੋਈ ਫਾਈਨਲ ਨਹੀਂ ਹੋਣਾ। ਮੈਂ ਹੁਣ ਤੁਹਾਡੇ ਰਾਹੀਂ ਵੀ ਕਹਿਣਾ ਵੀ ਇਹਦਾ ਕੋਈ ਫਾਈਨਲ ਨਹੀਂ ਆਉਣਾ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਵੀ ਇਹ ਗੱਲ ਕਹੀ ਵੀ ਕੋਈ ਕੁਛ ਵੀ ਮਰਜ਼ੀ ਕਹੇ, ਸੰਧਵਾਂ ਦੀ ਹਾਜ਼ਰੀ 'ਚ ਕਹੇ, ਮੈਂ ਵੀ ਉੱਥੇ ਸੀਗਾ, ਉਹਨਾਂ ਨੇ ਵੀ ਕਹੀ ਵੀ ਇਹਦਾ ਕੁਛ ਨਹੀਂ ਹੋਣਾ। ਵੀ ਇੰਨੀਆਂ ਸੀਟਾਂ ਬਣੀਆਂ, ਸਿੱਟ ਦਰ ਸਿੱਟ, ਤੁਸੀਂ ਕਿਸ ਫੈਸਲੇ ਉਹਨੂੰ ਗੌਰਮੈਂਟ ਜਿਹੜੀ ਅਦਾਲਤ ਹੈ ਮੰਨੂਗੀ? ਇਹ ਤਾਂ ਕਹਿੰਦਾ ਕੁੰਵਰ ਸਾਹਿਬ ਤਾਂ ਕਹਿੰਦੇ ਵੀ ਮੇਰਾ ਜਿਹੜਾ ਫੈਸਲਾ ਠੀਕ ਸੀ, ਜੋ ਮੈਂ ਸਿੱਟ ਬਣਾਈ ਸੀ, ਮੇਰਾ ਫੈਸਲਾ, ਮੈਂ ਉਹਨੂੰ ਆਪ ਉਸ ਕੇਸ ਨੂੰ ਲੜੂੰਗਾ। ਠੀਕ ਹੈ ਨਾ। ਜਿਹੜੀ ਪੰਜਾਬ ਗੌਰਮੈਂਟ ਆ ਨਾ ਜੀ, ਇਹ ਸਾਰੇ ਹਰ ਮੁਹਾਜ਼ ਦੇ ਉੱਤੇ ਫੇਲ ਹੋਈ ਆ। ਜਿਹੜਾ ਲਾ ਐਂਡ ਆਰਡਰ ਹੈ, ਦੇਖੋ ਇੰਨੇ ਸੋਹਣੇ ਬੱਚਿਆਂ ਦਾ, ਪੰਜਾਬ ਦਾ ਮੁੰਡਿਆਂ ਦਾ, ਜਿਹੜੇ ਨਿਸ਼ਾਨ ਮੁੰਡੇ ਸੀ, ਸੰਦੀਪ ਸੀ ਨੰਗਲ ਅੰਬੀਆਂ, ਤੇ ਇੱਧਰ ਮੂਸੇ ਵਾਲਾ ਸੀ, ਉਹਦਾ ਮੁੰਡੇ ਦਾ ਜਿਹੜਾ ਸੀ ਆਪਣਾ ਦੀਪ ਸਿੱਧੂ ਸੀ। ਬੇਸ਼ੱਕ ਐਕਸੀਡੈਂਟ ਜੋ ਵੀ ਮਰਜ਼ੀ ਹੋਇਆ ਉਹਦਾ, ਹੈ ਨਾ। ਇਹੋ ਜਿਹੇ ਬੱਚਿਆਂ ਦਾ ਚਲੇ ਜਾਣਾ, ਨੌਜਵਾਨ ਦਾ, ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਲੋਕ ਤੁਰੇ ਸੀ, ਜਿਨ੍ਹਾਂ ਨੇ ਪੰਜਾਬੀਅਤ ਦੀ ਗੱਲ ਕੀਤੀ ਸੀ, ਜਿਨ੍ਹਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ ਸੀ, ਜਿਨ੍ਹਾਂ ਨੇ ਪੰਜਾਬ ਦੇ ਪਾਣੀ ਦੀ, ਪੰਜਾਬ ਦੇ ਬਾਣੀ ਦੀ ਗੱਲ ਕੀਤੀ ਸੀ, ਉਹ ਲੋਕ ਆ ਜਿਹੜੇ ਜਦੋਂ ਜਾ ਰਹੇ ਨੇ। ਗੌਰਮੈਂਟ ਨੇ ਕੁਛ ਨਹੀਂ ਕਰ ਰਹੀ ਜੀ। ਦੇਖੋ ਕਿਵੇਂ ਭੱਜ ਰਹੇ ਨੇ ਮੁੰਡੇ। ਇੱਕ ਤੁਸੀਂ ਹੋਰ ਬੜੀ ਅਫਸੋਸਨਾਕ ਗੱਲ ਹੈ, ਮਾਰਨਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੈ, ਕਿਸੇ ਨੂੰ ਮਾਰ ਦੇਣਾ। ਗੌਰਮੈਂਟ ਸਭ ਦੀ ਮਾਈ ਬਾਪ ਦੇ ਥਾਂ ਦੇ ਉੱਤੇ ਹੁੰਦੀ ਹੈ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ, ਸਿਰਫ ਪੰਜਾਬ। ਕੋਈ ਮਾਰਨਾ ਬੱਚਿਆਂ ਨੂੰ ਹੱਲ ਹੈ? ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ?
ਹੁਣ ਵੀ ਇਸ ਵੇਲੇ ਲਾ ਐਂਡ ਆਰਡਰ ਦੀ ਹਾਲਾਤ ਇਹ ਹੈ ਵੀ ਹਰ ਰੋਜ਼ ਜਿਹੜਾਂ ਦੇ ਵਿੱਚੋਂ ਜਿਹੜੇ ਫੋਨ ਆ ਫੜੇ ਜਾ ਰਹੇ ਨੇ, ਕਿੱਥੋਂ ਜਾ ਰਹੇ ਨੇ, ਕਿਵੇਂ ਜਾ ਰਹੇ ਨੇ, ਸਰਕਾਰ ਕੀ ਕਰ ਰਹੀ ਹੈ? ਸਰਕਾਰ ਸੁੱਤੀ। ਮੁੱਖ ਮੰਤਰੀ CM ਸਾਹਿਬ ਦਾ ਪਤਾ ਨਹੀਂ ਉਹ ਗੜਬਾ ਡਾਂਸ ਹੈ, ਕਿਹੜਾ ਡਾਂਸ ਆ ਉੱਥੇ ਗੁਜਰਾਤ ਕਰਦਾ ਤੁਰਿਆ ਫਿਰਦਾ। ਉਹ ਕਹਿੰਦੇ ਹੁੰਦੇ ਵੀ ਰੋਮ ਜਲਦਾ ਨੀਰੋ ਬੰਸਰੀ ਵਜਾ ਰਿਹਾ, ਇਹ ਉੱਥੇ ਜਾ ਕੇ ਮੌਜਾਂ ਕਰਦੇ ਤੁਰੇ ਫਿਰਦੇ ਆ, ਇਹ ਸਰਕਾਰਾਂ ਬਣਾਉਂਦੇ ਤੁਰੇ ਫਿਰਦੇ ਆ। ਪੰਜਾਬ ਦੇ ਵਿੱਚ ਹਾਲਾਤ ਕੀ ਹੈ ਤੁਸੀਂ ਆਪ ਦੇਖ ਲਓ ਜੀ। ਹਾਲਾਤ ਹੈ ਪੰਜਾਬ ਦੇ ਕੋਈ ਕਿੰਨੇ ਧਰਨੇ ਵੱਜਦੇ, ਕਹਿੰਦਾ ਸੀ ਵੀ ਕੋਈ ਧਰਨਾ ਨਹੀਂ ਵੱਜੂਗਾ, ਹਰਾ ਪਿੰਡ ਤੁਹਾਡੇ ਲਈ ਚੱਲੂਗਾ। ਕਿਹੜੇ ਧਰਨੇ ਜੀ? ਕੁੱਟ ਕੇ ਉਹਨਾਂ ਨੂੰ ਭੇਜਦਾ। ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਪੱਕਾ ਮੋਰਚਾ ਲਾ ਰੱਖਿਆ ਇੱਥੇ। ਮੋਰਚਾ ਇਹਨੂੰ ਆ ਜਿਹੜਾ ਪਲਾਜ਼ਾ ਠਾਉਣ ਦੇ ਵਾਸਤੇ ਲੱਗਿਆ ਹੋਇਆ ਚੇਂਜ ਕਰਾਉਣ ਨੂੰ, ਉਹਦਾ ਕੋਈ ਗੱਲ ਨਹੀਂ ਹੈ। ਇਸ ਵਾਸਤੇ ਜਿਹੜੀ ਪੰਜਾਬ ਗੌਰਮੈਂਟ ਆ ਨਾ ਜੀ, ਉਹ ਮੈਂ ਤਜਰਬਾ ਆਪਾਂ ਦੇਖਦੇ ਰਹੇ ਹਾਂ ਸਾਰੀਆਂ ਗੌਰਮੈਂਟਾਂ 'ਚ ਦੇਖਿਆ ਵੀ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੈ। ਇਹ ਲੋਕ ਇਸ ਗੱਲ ਨੂੰ ਪਛਤਾ ਰਹੇ ਨੇ। ਉਹ ਪਛਤਾਵੇ ਦਾ ਜਿਹੜਾ ਇਜ਼ਹਾਰ ਸੀ ਲੋਕਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਜਿਤਾ ਕੇ ਕੀਤਾ ਹੋਇਆ। ਕਹਿੰਦੇ ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲ ਕੁਛ ਵੀ ਹੈ ਨਹੀਂ ਜੀ। ਮੇਰੇ ਕੋਲ ਨਾ ਕੋਈ ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲ ਕੋਈ ਅੰਦਰੋਂ। ਮੈਂ ਤਾਂ ਉਹਦੇ ਕਹਿਣ ਵਾਂਗੂ ਪਤਾ ਨਹੀਂ ਆਪਦਾ ਅਸੀਂ ਮਿਹਨਤ ਕਰਕੇ ਸਾਰਾ ਟੱਬਰ ਕੰਮ ਕਰਨ ਵਾਲੇ ਆ ਤਾਂ ਹੁੰਦਾ। ਮੈਨੂੰ ਜਾਂਚ ਜੂਤ ਦਾ ਡਰ ਹੋਵੇ ਜੀ, ਮੇਰੇ ਕੋਲ ਕੁਛ ਹੋਵੇ ਜਾਂ ਮੈਂ ਲਿਆ ਦਿੱਤਾ ਵੀ ਖੋਲ੍ਹ ਦੇਣ ਜੀ। ਜੇ ਸੱਚ ਬੋਲਣ ਤੋਂ ਜਾਂਚ ਖੋਲ੍ਹੀ ਜਾ ਸਕਦੀ ਹੈ, ਜੇ ਭਾਈ ਅਮਰਤਪਾਲ ਸਿੰਘ ਦੇ ਘਰੇ ਕਹਿ ਦਿੰਦੇ ਆ ਵੀ ਉਹਦੇ ਫਲਾਨਾ ED ਭੇਜ ਦਿਆਂਗੇ, ਫਲਾਨਾ ਭੇਜ ਦਿਆਂਗੇ। ਜੇ ਸੱਚ ਬੋਲਣ ਤੋਂ ਇੰਨਾ ਕੁਛ ਸੱਚ ਬੋਲਣ ਵਾਸਤੇ ਜੀ ਤੁਹਾਨੂੰ ਸੂਲੀ ਚੜ੍ਹਨਾ ਪੈਂਦਾ। ਸੱਚ ਬੋਲਣ ਵਾਸਤੇ ਹੀ ਸਾਡੀ ਜਿਹੜੀ ਕੌਮ ਸੀ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨੀਚਾਂ ਦਰ ਨੀਚਾ ਨੀਚੀ ਹੂੰ ਅਤ ਨੀਚ ਨਾਨਕ ਦੇਨ ਕੇ ਸੰਗ ਸਾਧ ਵੱਡਿਆਂ ਸੰਗਾ ਰੀਸ, ਇਹ ਲੋਕ ਮੱਚ ਗਏ। ਇਹ ਲੋਕਾਂ ਨੇ ਰੌਲਾ ਪਾਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕਮੀ ਕਮੀਣ ਸੀ ਉਹਨਾਂ ਨੂੰ ਤੁਸੀਂ ਸਾਡੇ ਬਰਾਬਰ ਕਿਵੇਂ ਲੈ ਕੇ ਆਵੋਗੇ? ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਅਸੀਂ ਉੱਚੀਆਂ ਜਾਤਾਂ ਦੇ ਲੋਕ ਹੈ, ਸਾਡੇ ਬਰਾਬਰ ਤੁਸੀਂ ਗੁਰੂ ਸਾਹਿਬ ਆਹ ਕਿਵੇਂ ਕਰੋਗੇ? ਇਹਨਾਂ ਨੂੰ ਅੰਮ੍ਰਿਤ ਬਰਾਬਰ ਕਿਵੇਂ ਛਕਾਓਗੇ? ਸਾਡਾ ਵੱਖਰਾ ਬਾਟਾ ਤਿਆਰ ਕਰੋ। ਇਸ ਵਾਸਤੇ ਨਾ ਜੀ ਇਹ ਜਿਹੜੇ ਲੋਕ ਹੈ, ਇਹ ਜਿਹੜਾ ਹੈ ਇੱਥੋਂ ਦਾ ਜਿਹੜਾ ਨਿਜ਼ਾਮ ਹੈ ਉਹ ਬੜਾ ਵਿਗੜਿਆ ਹੋਇਆ ਨਿਜ਼ਾਮ ਹੈ। ਉਹ ਸਰਕਾਰ ਵੀ ਉਹਨਾਂ ਦੀ ਹੈ, ਸਰਕਾਰ ਦੇ ਵਿੱਚ ਵੀ ਤੁਹਾਨੂੰ ਸਾਰਾ ਦਿਸਦਾ ਹੀ ਆ। ਸੋ ਇਸ ਵਾਸਤੇ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਤਾਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਮਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਾਸਤੇ ਸੋਚੋ। ਨਹੀਂ ਜੋ ਲੋਕਾਂ ਨੇ ਪਹਿਲਾਂ ਨਾਲ ਕੀਤਾ ਤੁਹਾਡੇ ਨਾਲ ਵੀ ਲੋਕਾਂ ਨੇ ਵੈਸੇ ਤਾਂ ਤੁਹਾਨੂੰ ਦੱਸ ਦਿੱਤਾ, ਨਹੀਂ ਤੁਹਾਨੂੰ ਦਿਖਾ ਦੇਣਗੇ। ਬਲਾਤਕਾਰੀਆ ਸਾਧ ਜਿਹੜਾ ਕਿ ਕਾਨੂੰਨਨ ਤੌਰ ਤੇ ਬਲਾਤਕਾਰੀਆ ਐਲਾਨਿਆ ਜਾਂਦਾ, ਗੁਰਮੀਤ ਰਾਮ ਰਹੀਮ, ਉਹ ਵੀ ਬਾਹਰ ਆ ਜਾਂਦਾ ਪੈਰੋਲ ਤੇ। ਬੰਦੀ ਸਿੰਘਾਂ ਦੀ ਮੰਗ ਕਰਦੇ ਹੋ, ਬਲਦੇਵ ਸਿੰਘ ਚੁੰਗਾ ਵੀ ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇਹਦਾ ਮਤਲਬ ਇਹ ਹੈ ਜੀ ਬਈ ਉੱਥੇ ਗੋਧਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ। ਇੱਕ ਮੁਸਲਮਾਨ ਭੈਣ ਨੂੰ ਬਲਿਕਸ ਬਾਨੋ ਨੂੰ ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ, ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ, ਤੁਸੀਂ ਪ੍ਰੋਫੈਸਰ ਭੁੱਲਰ ਨੂੰ ਦੇਖ ਲਓ, ਜਿਨ੍ਹਾਂ ਵਾਸਤੇ ਅਦਾਲਤਾਂ ਦੇ ਵਿੱਚ ਫੈਸਲੇ ਰੋਕੇ ਪਏ ਨੇ। ਗੌਰਮੈਂਟ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਫੈਸਲੇ ਨੂੰ ਸਿਰੇ ਲਾਓ, ਪਰ ਕੋਈ ਉਹਨਾਂ ਦਾ ਫੈਸਲਾ ਸਿਰੇ ਨਹੀਂ ਲਾ ਰਿਹਾ ਜੀ। ਇਹਨਾਂ ਨੇ ਜਿਹੜੇ ਜੀ ਉਹ ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਧਾਰਾ 370 ਤੋੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਦੇ ਫੈਡਰਲ ਢਾਂਚੇ ਦੀ ਵਕਾਲਤ ਕਰਦਾ ਹੁੰਦਾ ਸੀ, ਉਹ 370 ਦੇ ਹੱਕ ਦੇ ਵਿੱਚ ਬੋਲ ਚੁੱਕਿਆ। ਇਸੇ ਕਰਕੇ ਇਹ ਹਾਲਾਤ ਹੋਏ ਨੇ ਜੀ। ਅਸੀਂ ਜਿਹੜੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਮੈਂ ਸਮਝਦਾ ਕੋਈ ਬਾਹਲੀ ਵਧੀਆ ਹਾਲਤ ਨਹੀਂ ਹੈਗੀ। ਤੁਸੀਂ ਸਮਝ ਰਹੇ ਹੋ ਸਿੱਖਾਂ ਦੀ ਬਾਹਲੀ ਵਧੀਆ ਹਾਲਤ ਨਹੀਂ ਹੈਗੀ, ਪਰ ਡੇਰਾ ਸਿਰਸਾ ਦਾ ਜਿਹੜਾ ਮੁਖੀਆ ਉਹ ਕਹਿ ਰਿਹਾ ਕਿ ਅਸੀਂ ਸੁਨਾਮ ਦੇ ਵਿੱਚ ਇੱਕ ਡੇਰਾ ਬਣਾਵਾਂਗੇ, ਅਸੀਂ ਉੱਥੇ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਡੇਰਾ ਹੋਰ ਸੁਸ਼ੋਭਿਤ ਕਰਾਂਗੇ, ਜਿਹੜਾ ਡੇਰਾ ਕਿ ਸਾਡਾ ਹੋਵੇਗਾ ਅਤੇ ਜਿਹੜੀ ਗੱਲ ਆ ਪ੍ਰੇਮੀਆਂ ਦੀ ਕਰੇਗਾ। ਇਹ ਦੇਖੋ ਜਿਹੜੀ ਆਪਾਂ ਪਹਿਲਾਂ ਗੱਲ ਤੁਹਾਨੂੰ ਕਹਿ ਕੇ ਹਟਿਆ ਬਲੀਕਸ ਬਣਨ ਵਾਲੀ, ਜਿਹੜੀ ਹੁਣ ਡੇਰਾ ਸਾਧ ਹੈ ਜੀ। ਹੁਣ ਜਦੋਂ ਇਲੈਕਸ਼ਨ ਆਉਂਦੀ ਆ ਉੱਥੇ ਹਰਿਆਣੇ ਦੇ ਵਿੱਚ, ਹੁਣ ਇਲੈਕਸ਼ਨ ਆ ਗਈ ਹੈਗੀ, ਉੱਥੇ ਇੱਕ ਬਾਈ ਇਲੈਕਸ਼ਨ ਹੋਣੀ ਹੈਗੀ, ਉੱਥੇ ਉਹਨਾਂ ਨੇ ਉਹਨੂੰ ਜਿਹੜੀ ਹੈ ਪੈਰੋਲ ਦਿੰਦੇ ਆ। ਠੀਕ ਹੈ, ਕਾਨੂੰਨ ਬਿਲਕੁਲ ਕਹਿੰਦਾ ਸਹੀ ਕਹਿੰਦੇ ਨਹੀਂ, ਪਰ ਜਿਹੜਾ ਉਹੀ ਕਾਨੂੰਨ ਹੈ ਜਿਹੜਾ ਸਿੱਖ ਜਿਹੜੇ ਕੈਦੀ ਨੇ ਸਾਡੇ ਬੰਦੀ ਨੇ, ਸਿੱਖ ਬੰਦੀਆਂ ਵਾਸਤੇ ਉਹ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ? ਇਸ ਗੌਰਮੈਂਟ ਜੀ BJP ਦੀ ਗੌਰਮੈਂਟ ਉਹਨੂੰ ਵਰਤ ਰਹੀ ਹੈ। ਹਾਲਾਂਕਿ ਉਹ ਬਲਾਤਕਾਰੀ ਇਹੋ ਜਿਹੇ ਬੰਦੇ ਤਾਂ ਜਵਾਪਾ ਵਰਗੇ ਜਿਹੜੇ ਸਖਤ ਧਾਰਾਵਾਂ ਲਾ ਕੇ ਇਹਨੂੰ
ਬਹੁਤ ਅੰਦਰ ਰੱਖਣਾ ਚਾਹੀਦਾ। ਇਹ ਸਮਾਜ ਦੇ ਵਾਸਤੇ ਖਤਰਨਾਕ ਬੰਦਾ। ਇਹਦੇ ਦੇਖੋ ਜਿਹੜਾ ਮੌੜ ਬੰਬ ਬਲਾਸਟ ਹੋਇਆ ਸੀ ਇਹਨਾਂ ਦੇ ਪ੍ਰੇਮੀਆਂ ਨੇ ਕੀਤਾ, ਅਜੇ ਤੱਕ ਉਹਨਾਂ ਦਾ ਕੁਝ ਨਹੀਂ ਹੋਇਆ ਜੀ। 2-3 ਪ੍ਰੇਮੀ ਭਗੌੜੇ ਆ, ਅਜੇ ਤੱਕ ਉਹ ਫੜੇ ਨਹੀਂ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨੇ। ਸੋ ਇਹ ਗੌਰਮੈਂਟ ਦੇ ਜੀ ਪਾਲੇ ਹੋਏ ਲੋਕ ਨੇ, ਇਹਨਾਂ ਨੂੰ ਇਹ ਕੁਛ ਮਰਜ਼ੀ ਕਰਨ। ਜਿਹੜੇ ਗੌਰਮੈਂਟ ਦੀ ਹਾਂ 'ਚ ਹਾਂ ਮਿਲਾਉਂਦੇ ਉਹ ਬਲਾਤਕਾਰ ਕਰਨ ਤਾਂ ਵੀ ਕੋਈ ਉਹ ਨਹੀਂ ਡਰ ਨਹੀਂ ਹੈ। ਇੱਧਰ ਸਿੱਖ ਆ ਜਿਹੜੇ ਜੇ ਆਪਦੇ ਹੱਕਾਂ ਦੇ ਵਾਸਤੇ ਲੜਾਈ ਕਰਦੇ ਨੇ ਤਾਂ ਉਹਨਾਂ ਵਾਸਤੇ ਜੇ ਬੇਅੰਤ ਸਿੰਘ ਨੂੰ ਜਿਹੜੇ ਹੈ ਮਾਰ ਦਿੰਦੇ ਨੇ, ਆਪ ਵੀ ਨਾਲ ਸ਼ਹੀਦ ਹੋ ਜਾਂਦੇ ਨੇ। ਦਿਲਾਵਰ ਸਿੰਘ ਵਰਗੇ ਉਹ ਆਪਦੇ ਹੱਕਾਂ ਵਾਸਤੇ ਸ਼ਹੀਦ ਹੁੰਦੇ ਆ, ਉਹਨਾਂ ਵਾਸਤੇ ਗੋਲੀਆਂ ਨੇ, ਉਹਨਾਂ ਵਾਸਤੇ ਜਿਹੜੀਆਂ ਫਾਂਸੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਵਿਤਕਰਾ ਹੋ ਰਿਹਾ। ਸਰਸੇ ਵਾਲਾ ਜੀ ਇਹਨਾਂ ਦਾ ਚਹੇਤਾ, ਉਹਨੂੰ ਛੱਡਣਗੇ ਜੀ, ਅੱਗੇ ਵੀ ਛੱਡਦੇ ਆ। ਛੱਡਣੇ ਤਾਂ ਸਿੱਖ ਬੰਦੀ ਨਹੀਂ ਛੱਡਣੇ। ਜੇ ਫਾਹੇ ਦੇਣਾ ਤਾਂ ਮੁਸਲਮਾਨ ਕੈਦੀਆਂ ਨੂੰ ਦੇਣਾ। ਹਿੰਦੁਸਤਾਨ ਦੇ ਕਾਨੂੰਨ ਨੇ, ਤੁਸੀਂ ਦੇਖ ਲਓ ਕਿੰਨੇ ਲੋਕ ਬੈਠੇ ਨੇ ਅੱਜ ਅੰਦਰ। ਤੁਸੀਂ ਗੱਲ ਕਰੀ ਆ ਕਿ ਬੇਅੰਤ ਸਿੰਘ ਦੀ ਗੱਲ ਕਰੀ ਆ, ਪਰ ਕੱਲ ਇੱਕ ਕਾਂਗਰਸ ਦਾ ਲੀਡਰ ਜਿਹੜਾ ਨੌਜਵਾਨ ਲੀਡਰ ਆ ਬਰਿੰਦਰ ਢਿੱਲੋਂ, ਉਹ ਬੋਲ ਰਿਹਾ ਸੀ ਕਿ ਇੱਥੇ ਪੰਜਾਬ ਦੀ ਜਿਹੜੀ ਗੱਲ ਕਰੂਗਾ ਕੋਈ ਆ ਕੇ ਅੰਮ੍ਰਿਤਪਾਲ ਵਰਗਾ ਠੇਕੇਦਾਰ ਬਣ ਗਿਆ, ਕੋਈ ਆ ਕੇ ਲੱਖੇ ਸਿਧਾਣੇ ਵਰਗਾ ਖੇਤੀ ਦੀ ਗੱਲ ਕਰਨ ਲੱਗ ਗਿਆ, ਕੋਈ ਆ ਕੇ ਸੋਨੀਆ ਮਾਨ ਵਰਗੀ ਪਾਣੀਆਂ ਦੀ ਗੱਲ ਕਰਨ ਲੱਗ ਗਿਆ SYL ਦੀ। ਜਿਹੜਾ ਕਾਂਗਰਸ ਦਾ ਬਰਿੰਦਰ ਢਿੱਲੋਂ ਸੀ ਉਹ ਇਹ ਗੱਲਾਂ ਕਰ ਰਿਹਾ ਸੀ ਕਿ ਕਾਂਗਰਸੀਆਂ ਨੇ ਬਹੁਤ ਜਿਹੜੀਆਂ ਕਿ ਸ਼ਹੀਦੀਆਂ ਦਿੱਤੀਆਂ ਨੇ, ਬਹੁਤ ਜਿਹੜਾ ਕਿ ਸੰਤਾਪ ਭੋਗਿਆ ਕਾਂਗਰਸੀਆਂ ਨੇ। ਕਾਂਗਰਸੀਆਂ ਨੇ ਸੰਤਾਪ ਹੋ ਗਿਆ ਜੀ। ਜਦੋਂ ਇੰਦਰਾ ਗਾਂਧੀ ਇੱਥੇ ਇੱਕ ਪੂਰੀ ਟੱਕ ਲਾਉਣ ਆਈ ਸੀਗੀ, ਉਦੋਂ ਅਮਰਿੰਦਰ ਸਿੰਘ ਇੱਥੋਂ MP ਸੀ। ਇਹਨਾਂ ਨੇ ਕਾਂਗਰਸੀਆਂ ਨੇ ਸੋਨੇ ਦੀ ਕਹੀ ਤੇ ਚਾਂਦੀ ਦੇ ਬੱਠਲ ਦਿੱਤੇ ਆ ਜੀ, ਇਹਨਾਂ ਨੂੰ ਲਾਉਣ ਵਾਸਤੇ ਵੀ ਟੱਕ ਲਾਓ ਤੁਸੀਂ। ਇਹ ਕਾਂਗਰਸੀਆਂ ਨੇ ਕੀਤਾ। 1966 ਦੇ ਵਿੱਚ ਇਹਨਾਂ ਨੇ ਜਦੋਂ ਪੰਜਾਬੀ ਸੂਬਾ ਲੰਗੜਾ ਕੀਤਾ, ਇਹ ਵੀ ਕਾਂਗਰਸੀ ਦੇਣ ਆ। 1975 ਦੇ ਵਿੱਚ ਐਮਰਜੈਂਸੀ ਲਾਈ ਸ਼੍ਰੀਮਤੀ ਇੰਦਰਾ ਗਾਂਧੀ ਨੇ, ਇਹ ਵੀ ਕਾਂਗਰਸੀ ਦੇਣ ਆ। 1984 ਜਿਹੜਾ ਬਲੂ ਸਟਾਰ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ, ਜਦੋਂ ਬੇਤਹਾ ਜ਼ੁਲਮ ਹੋਏ ਕੌਮ ਦੇ ਉੱਤੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਤੇ ਹੋਰ ਉਹਨਾਂ ਦੇ ਬੇਅੰਤ ਸਾਥੀਆਂ ਨੂੰ, ਬਾਬਾ ਠਾਰਾ ਸਿੰਘ ਜੀ ਨੂੰ, ਭਾਈ ਅਮਰੀਕ ਸਿੰਘ ਜੀ ਨੂੰ, ਜਰਨਲ ਸਵੇਗ ਸਿੰਘ ਜੀ ਵਰਗਿਆਂ ਨੂੰ, ਇੰਨੇ ਸਿੰਘਾਂ ਨੂੰ, ਹੋਰ ਬੇਅੰਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਇਹ ਵੀ ਕਾਂਗਰਸ ਦੀ ਦੇਣ। ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕੁਛ ਹੋਇਆ ਸੀ, ਸਾਰਾ ਕੁਛ ਸਿੱਖਾਂ ਨੂੰ ਅਕਤੂਬਰ ਦੇ ਲਾਸਟ, ਨਵੰਬਰ ਦੇ ਸ਼ੁਰੂ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਮਾਰਿਆ, ਬੀਬੀਆਂ ਦੀ ਬੇਪਤੀ ਕੀਤੀ, ਬੱਚਿਆਂ ਨੂੰ ਟਾਇਰ ਪਾ ਕੇ ਸਾੜਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਬਰਿੰਦਰ ਸਿੰਘ ਢਿੱਲੋਂ ਨੂੰ ਕਿਉਂ ਨਹੀਂ ਦਿਸਦੀਆਂ? ਇਹਨਾਂ ਨੂੰ ਅੰਮ੍ਰਿਤਪਾਲ ਕਿਉਂ ਦਿਸਦਾ? ਇਹਨਾਂ ਨੂੰ ਲੱਖਾ ਸਿਧਾਣਾ ਕਿਉਂ ਦਿਸਦਾ? ਇਹ ਲੋਕ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਉਹ ਇਹਨਾਂ ਦੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਕਰਦਾ। ਅੰਮ੍ਰਿਤਪਾਲ ਵੀ ਕਰਦਾ, ਲੱਖਾ ਸਿਧਾਣਾ ਵੀ ਕਰਦਾ। ਜਿਹੜਾ ਵੀ ਮਰਜ਼ੀ ਕਰੇ, ਜਿਹੜਾ ਵੀ ਮਰਜ਼ੀ ਕੋਈ ਗੱਲ ਬੋਲਦਾ, ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਹਨਾਂ ਦੀ ਅਸੀਂ ਲੋਕ ਅਖਤਣ ਹੋ ਜਾਂਦੇ ਆ, ਉਹਦੀਆਂ ਦੇਖਣ ਲੱਗ ਜਾਂਦੇ ਵੀ ਇਹ ਬੰਦੇ ਕਿਵੇਂ। ਲੱਖੇ ਸਿਧਾਣੇ ਦੇ ਉੱਤੇ ਚੱਕ ਕੇ ਨਜਾਇਜ਼ ਪਰਚਾ ਦੇ ਦਿੱਤਾ ਹਰੀਕੇ ਥਾਣੇ 'ਚ। ਉਹ ਸਾਥੀ ਜਿਹੜੇ ਬੰਦੇ ਦੇ ਨਾਲ ਦਿੱਤਾ, ਉਹ ਕਹਿੰਦੇ ਵੀ ਸਾਡਾ ਤਾਂ ਲੱਖੇ ਸਿਧਾਣੇ ਨਾਲ ਲੈਣ ਦੇਣੀ ਕੋਈ ਨਹੀਂ ਹੈ। ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ, ਮਹਾਰਾਜ ਵੱਡਾ ਇਕੱਠ ਹੋਣ ਦਾ ਖਦਸ਼ਾ ਪੈ ਜਾ ਹੋ ਗਿਆ, ਆਪੇ ਹੀ ਵਾਪਸ ਲਿਆ ਜੀ। ਇਹ ਕੋਈ ਹਾਸੋਹੀਣੀਆਂ ਗੱਲਾਂ ਨਹੀਂ ਗੌਰਮੈਂਟ ਦੀਆਂ। ਗੌਰਮੈਂਟ ਕੀ ਕਰ ਰਹੀ ਹੈਗੀ? ਮੈਂ ਤਾਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ, ਤੁਸੀਂ ਐਡੇ ਕਾਬਲ ਲੋਕਾਂ ਦੀ ਫੋਰਸ ਮੰਨੀ ਪ੍ਰਮੰਨੀ ਪੰਜਾਬ ਪੁਲਿਸ ਹੈ, ਤੁਹਾਡੀ ਸਥਿਤੀ ਹਾਸੋਹੀਣੀ ਨਹੀਂ ਹੁੰਦੀ। ਤੁਹਾਨੂੰ ਲੋਕ ਕਿਉਂ ਵਰਤ ਰਹੇ ਨੇ? ਤੁਸੀਂ ਯੋਧਿਆਂ ਦੀ ਪੁਲਿਸ ਹੋ, ਤੁਸੀਂ ਡਟ ਕੇ ਰਹੋ। ਜਿੱਥੇ ਸੱਚ ਆ ਉੱਥੇ ਸੱਚ ਦੇ ਨਾਲ ਖੜਨਾ ਚਾਹੀਦਾ ਸਾਨੂੰ। ਇਹ ਤੁਹਾਨੂੰ ਹਾਸੋਹੀਣੀ ਸਥਿਤੀ ਬਣ ਜਾਂਦੀ ਹੈ ਵੀ ਪਹਿਲਾਂ ਉਹਨੂੰ ਮੁੰਡੇ ਦੇ ਪਰਚਾ ਨੌਜਵਾਨ ਦੇ ਦਿੱਤਾ, ਫਿਰ ਵਾਪਸ ਲੈ ਲਿਆ। ਹੁਣ ਅੰਮ੍ਰਿਤਪਾਲ ਨੇ ਕੀ ਕਿਹਾ ਜੀ? ਅੰਮ੍ਰਿਤ ਛਕਾਉਣਾ ਕੋਈ ਗੁਨਾਹ ਹੈ? ਅੰਮ੍ਰਿਤਪਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈਗੀ, ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲੀ ਗਲੀ ਮਰੀਆ, ਉਹ ਗੁਰੂ ਸਾਹਿਬ ਕਹਿ ਰਹੇ ਨੇ, ਅੰਮ੍ਰਿਤਪਾਲ ਨੇ ਕਹਿ ਦਿੱਤਾ। ਫਿਰ ਕੀ ਗੱਲ ਹੈ ਜੀ? ਇਹ ਕੋਈ ਐਸੀ ਗੱਲ ਵੈਲੈਂਸਰ ਨਹੀਂ ਕਹੀ। ਉਹ ਕਹਿੰਦਾ ਵੀ ਮੈਂ ਹਿੰਦੂਆਂ ਦੇ ਬਰਖਲਾਫ ਨਹੀਂ, ਮੈਂ ਕਿਸੇ ਦੇ ਬਰਖਲਾਫ ਨਹੀਂ, ਮੈਂ ਸਰਸੇ ਵਾਲਿਆਂ ਦੇ ਬਰਖਲਾਫ ਹਾਂ, ਜਿਨ੍ਹਾਂ ਨੇ ਹਮੇਸ਼ਾ ਗੁਰੂ ਸਾਹਿਬ ਦੀ ਕਦੇ ਨਕਲ ਕਰਦੇ ਨੇ, ਕਦੇ ਗੁਰੂ ਸਾਹਿਬ ਵਾਂਗੂ ਅੰਮ੍ਰਿਤ ਛਕਾਉਣ ਦੀ ਨਕਲ ਕਰਦੇ ਨੇ, ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦੇ ਨੇ। ਉਹਨਾਂ ਦੇ ਡੇਰਿਆਂ ਦੇ ਬਰਖਲਾਫ ਹੈ। ਗੌਰਮੈਂਟ ਉੱਥੇ ਜਿਹੜੀ ਬਣਵਾਉਣ ਲੱਗੀ ਹੋਈ ਹੈ, ਪੰਜਾਬ ਗੌਰਮੈਂਟ ਜਿਹੜਾ ਸੁਨਾਮ ਦੇ ਵਿੱਚ ਪੰਜਾਬ ਦੇ ਅਮਨ ਕਾਨੂੰਨ ਨੂੰ ਅੱਗ ਲਾਉਣਾ ਹੀ ਚਾਹੁੰਦੀ ਹੈ ਨਾ। ਇਹ ਤੋਂ ਅਸੀਂ ਉੱਥੇ ਬੈਠੇ ਨੇ ਜਿਹੜੇ ਸੁਖਰਾਜ ਸਿੰਘ ਹੋਰੀ, ਉੱਥੇ ਵੀ ਕਿਹਾ ਸੀਗਾ ਸੰਧਮਾ ਸਾਹਿਬ ਦੀ ਹਾਜ਼ਰੀ 'ਚ ਵੀ ਤੁਸੀਂ ਇਨਸਾਫ ਨਹੀਂ ਦੇਣਾ। ਤੁਸੀਂ ਇਨਸਾਫ ਉਹਨਾਂ ਲੋਕਾਂ ਨੂੰ ਦਿੰਦੇ ਹੋ ਜਿਹੜੇ ਸਿੱਖਾਂ ਦੇ ਵੈਰੀ ਨੇ, ਦੁਸ਼ਮਣ, ਜਿਹੜੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ। ਪੰਜਾਬ ਗੌਰਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਉੱਥੇ ਅੱਗ ਲੱਗਣੋਂ ਹਟਾਵੇ। ਹੁਣ ਤਾਂ ਹੀ ਸਰਸੇ ਵਾਲਾ ਪੰਜਾਬ ਨਹੀਂ ਆਇਆ, ਸਾਰੇ ਇਹਦੇ ਡੇਰੇ ਬੰਦ ਪਏ ਨੇ ਉਦੋਂ ਦਾ। ਜਾਣੀ ਮਤਲਬ ਡੇਰਾ ਕੋਈ ਡਿਵੈਲਪ ਨਹੀਂ ਹੋ ਰਿਹਾ, ਕੁਝ ਨਹੀਂ। ਹੁਣ ਇਹ ਨਵਾਂ ਡੇਰਾ, ਜਿਵੇਂ ਬਾਹਾ ਹੈੱਡਕੁਆਟਰ ਹੈ ਨਾ ਸਲਾਬਤਪੁਰੇ ਵਾਲਾ, ਇੱਦਾਂ ਦਾ ਇੱਕ ਹੈੱਡਕੁਆਟਰ, ਸੈਕੰਡ ਹੈੱਡਕੁਆਟਰ ਜਿਹੜਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਉਹ ਬਣਾ ਕੇ ਆਪਦੇ ਜਿਹੜਾ ਉਹ ਕਰਨਾ ਵੀ ਪੰਜਾਬ ਦੇ ਵਿੱਚ। ਜਦੋਂ ਮੈਂ ਇੱਥੇ ਸੁਨਾਮ ਦੇ ਵਿੱਚ, ਉਦੋਂ ਸ਼ਾਇਦ ਲਖਵੀਰ ਸਿੰਘ ਜੀ, ਮੈਨੂੰ ਸਿੰਘ ਦਾ ਨਾਮ ਨਹੀਂ ਯਾਦ, ਉੱਥੋਂ ਉਦੋਂ ਇੱਥੇ ਸ਼ਹੀਦ ਹੋਇਆ ਸੀ ਇਹਨਾਂ ਦੀ ਗੋਲੀ ਦੇ ਨਾਲ ਹੀ, ਉੱਥੇ ਸ਼ਹੀਦ ਹੋਏ, ਸੁਨਾਮ ਦਾ ਸਿੰਘ ਸੀ। ਸੋ ਇਸ ਵਾਸਤੇ ਉਹ ਜਿਹੜੇ ਹੈ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਹਟਾਵੇ ਉਹਨਾਂ ਨੂੰ। ਤੇ ਨਹੀਂ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਿਹਾ ਅਸੀਂ ਜਾਵਾਂਗੇ ਜੀ, ਜੋ ਕਹਿਣਗੇ ਨੌਜਵਾਨ ਕਹਿਣਗੇ। ਮੈਂ ਅੰਮ੍ਰਿਤਪਾਲ ਸਿੰਘ ਦੀ ਗੱਲ ਨੂੰ ਮੈਂ ਤਰਜੀਹ ਦਿੰਦਾ ਜੀ, ਤੇ ਉਹ ਜੋ ਕਹਿਣਗੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਬਣਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੇ ਨਿਭਾਈ ਹੈ ਕਿਤੇ? ਕਿਉਂਕਿ ਜਾਤਾਂ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣ ਗਏ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਜਾਤਾਂ ਦੇ ਆਧਾਰ 'ਤੇ ਸਿਵੇ ਬਣ ਗਏ ਨੇ, ਸ਼੍ਰੋਮਣੀ ਕਮੇਟੀ ਨੇ ਫਿਰ ਕਿਉਂ ਨਹੀਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੇ ਉੱਥੇ ਗੱਲ ਕਰੀ ਜਾਵੇ ਤਾਂ?
ਦੇਖੋ ਮੈਂ ਇਹ ਨਹੀਂ ਕਹਿ ਸਕਦਾ ਵੀ ਸ਼੍ਰੋਮਣੀ ਕਮੇਟੀ ਨੇ ਸਾਰੇ ਤਰ੍ਹਾਂ ਦੇ ਨਾਲ ਹੀ ਨਾਕਸ ਪ੍ਰਬੰਧ ਰਹੇ, ਇਹ ਨਹੀਂ ਗੱਲ। ਪਰ ਮੈਂ ਕਹਿੰਦਾ ਵੀ ਜਿੱਥੇ ਜਿੰਨੀ ਬਣਦੀ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ ਗਈ, ਇਹ ਗੱਲ ਸੱਚੀ ਹੈ ਤੁਹਾਡੀ। ਪਰ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ ਸਾਰਾ ਕੁਝ ਹੀ ਨਹੀਂ ਹੋਇਆ, ਇਹ ਨਹੀਂ ਗੱਲ। ਬਹੁਤ ਕੁਝ ਕੀਤਾ, ਬਹੁਤ ਅੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ SGPC ਨੇ। ਪਰ ਜਿਹੜੀ ਅਸਲ ਦੇ ਵਿੱਚ ਉੱਥੇ ਗੱਲ ਆ ਗਈ, ਜਿਹੜਾ ਪ੍ਰਬੰਧ ਹੈ ਉੱਥੇ ਪ੍ਰਧਾਨ ਕੋਈ ਹੋਰ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਚੰਗਾ ਲੱਗਦਾ ਉਹ ਹੁੰਦਾ ਹੈ, ਉਹ ਕਿਵੇਂ ਇਹਨੂੰ ਰਬੜ ਦਾ ਨੱਕ ਬਣਾ ਕੇ SGPC ਨੂੰ ਮੋੜਦਾ, ਉਹ ਚੰਗਾ, ਉਹਦਾ ਕਰਕੇ ਸਾਰਾ ਕੰਮ ਗਲਤ ਹੁੰਦਾ। ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਇਹ ਗੱਲ ਕੀਤੀ ਜਾਵੇ, ਕਿਸੇ ਵੀ ਪ੍ਰਧਾਨ ਨੂੰ, ਚਾਹੇ ਜੋ ਮਰਜ਼ੀ ਹੋਵੇ, ਵੀ ਅਸੀਂ ਪ੍ਰਬੰਧ ਠੀਕ ਲੈਣਾ, ਅਸੀਂ ਲੋਕਾਂ ਤੋਂ ਤੋਏ ਨਹੀਂ ਕਰਾਉਣੀ, ਅਗਰ ਤੁਸੀਂ ਗਲਤ ਕਰੋਗੇ 3 ਮਹੀਨੇ ਬਾਅਦ ਤੁਹਾਨੂੰ ਪ੍ਰਧਾਨਗੀ ਤੁਹਾਡੀ ਲਾਹ ਕੇ ਮਾਰਾਂਗੇ ਅਸੀਂ, ਤੁਸੀਂ ਠੀਕ ਕਰੋ, ਫਿਰ ਤਾਂ ਹੋ ਸਕਦਾ ਠੀਕ। ਜੇ ਹੁਣ ਪ੍ਰਧਾਨ ਨੂੰ ਕਹਿਣਾ ਵੀ ਪ੍ਰਧਾਨ ਤੂੰ ਹੈ, ਗੱਲ ਸਾਡੀ ਚੱਲੂ, ਸੁਣਨੀ ਹੁਕਮਨਾਮਾ ਸਾਡੇ ਮੁਤਾਬਕ ਕਰਨਗੇ, ਸਿੰਘ ਸਾਹਿਬ ਤੁਸੀਂ ਹੋ, ਫਿਰ ਕਿਵੇਂ ਲੋਟ ਆਊ ਜੀ। ਇਸੇ ਕਰਕੇ ਜਿਹੜੀ ਗੜਬੜ ਹੈ ਤਾਂ ਹੋ ਰਹੀ ਹੈ। ਬੜੀ ਵੱਡੀ ਸੰਸਥਾ ਆਪਣੀ, ਕੋਈ ਗੱਲ ਨਹੀਂ ਹੈ, ਮਹਾਰਾਜ ਕਿਰਪਾ ਕਰਨਗੇ, ਠੀਕ ਹੋ। ਅਸੀਂ ਉਮੀਦ ਰੱਖਦੇ ਹਾਂ ਜੀ ਇਸ ਗੱਲ ਦੀ ਵੀ ਠੀਕ ਹੋਊਗਾ ਸਾਰਾ ਕੁਝ। ਜਿਹੜਾ ਡੇਰਾਬਾਦ ਡਿਵੈਲਪਮੈਂਟ ਹੋਇਆ ਉਹ ਵੀ ਤਾਂ ਸ਼੍ਰੋਮਣੀ ਕਮੇਟੀ ਦੀ ਦੇਣ ਹੈ ਇੱਕ ਥਾਂ ਤੇ। ਮੈਂ ਤੁਹਾਨੂੰ ਕਹੀ ਤਾਂ ਜਾਂਦਾ ਵੀ ਨਹੀਂ ਠੀਕ ਕੀਤਾ ਜੀ। ਇੱਕ ਗੱਲ ਕਿਹੜੀ ਹੈ ਜੀ, 100 ਗੱਲਾਂ ਨੇ ਕਿ ਜਿਹੜੀ ਜੇ ਅਸੀਂ ਐ ਨੁਕਸ ਕੱਢਣ ਲੱਗ ਜੀ ਤਾਂ 100 ਹੁੰਦੇ ਨੇ। ਪਰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ, ਹੁਣ ਤਬਦੀਲੀ ਹੋਊ। ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਪੰਜਾਬੀਆਂ ਨੂੰ ਬੇਨਤੀ ਆ ਵੀ ਸਾਰਾ ਦਿਨ ਨਾ ਆਪਾਂ ਨਿੰਦਿਆ ਕਰਨ ਤੇ ਵੀ ਗਾਲਾਂ ਕੱਢਣ ਤੇ ਨਾ ਆਪਾਂ ਯਾਰ ਕਰੀਏ ਇਹ ਗੱਲ। ਇਲੈਕਸ਼ਨ ਹੋਊ, ਜਿਹਨੂੰ ਆਪਾਂ ਤੁਹਾਨੂੰ ਚੰਗਾ ਲੱਗਦਾ ਕੌਮ ਨੂੰ, ਮੈਂ ਜ਼ਰੂਰ ਬੇਨਤੀ ਕਰੂੰ ਵੀ ਇੱਕ ਤਾਂ ਨਵੇਂ ਨੌਜਵਾਨਾਂ ਨੂੰ ਤੁਹਾਨੂੰ ਟਾਈਮ ਦੇਣਾ ਚਾਹੀਦਾ। ਜਿਹੜੇ ਕੋਈ ਬੁੱਢੇ ਤੁਰਿਆ ਨਹੀਂ ਜਾਂਦਾ, ਵਾਸਤਾ ਨਹੀਂ ਫੜ ਕੇ ਸੋਟੀਆਂ ਤੁਰਦੇ ਆ, ਇੱਕ ਬੰਦੇ ਦੇ ਮੋਢੇ 'ਤੇ ਹੱਥ ਤੁਰਦੇ ਆ, ਉਹਨਾਂ ਤੋਂ ਹੁਣ ਜੀ ਸਾਨੂੰ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ। ਜਿਹੜੇ ਕੋਈ ਚੱਜ ਦੀ ਦਿੱਖ ਵਾਲੇ ਸਿੰਘ ਨੇ, ਜਿਹੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ, ਉਹਨਾਂ ਦੇ ਵਿੱਚੋਂ ਕੋਈ ਸਿਆਣਿਆਂ ਬੰਦਿਆਂ ਦੀ ਵੀ ਲੋੜ ਹੁੰਦੀ ਹੈ, ਉਹਨਾਂ ਵਾਸਤੇ ਵੀ ਸਪੇਸ ਚਾਹੀਦੀ ਹੈ ਨੌਜਵਾਨਾਂ ਨੂੰ। ਪਰ ਵੱਧ ਤੋਂ ਵੱਧ ਇਹਦੇ ਵਿੱਚ 50% ਤਾਂ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਆ ਜੀ। ਮੈਂ ਇਹ ਗੱਲ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅੱਗੇ ਵਾਸਤੇ ਸੁਧਾਰ ਕਰਨ। ਹੁਣ ਆਪਾਂ ਜੇ ਬਾਹਲੀ ਨਿੰਦਿਆ ਕਰੀਏ ਆਪਦੀ ਸੰਸਥਾ, ਉਹ ਵੀ ਬੜਾ ਚੰਗਾ ਨਹੀਂ ਲੱਗਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ, ਜੇ ਕੋਈ ਉੱਥੇ 2 ਪ੍ਰਬੰਧਕ ਮਾੜੇ ਆ ਤਾਂ ਆਪਾਂ ਨੂੰ ਬਾਹਲਾ ਦਿਨ ਸਾਰਾ ਦਿਨ ਢਿੱਲੋਂ ਕਹਿਣਾ ਚੰਗਾ ਨਹੀਂ, ਮੈਂ ਸਮਝਦਾ ਵੀ ਨਿੰਦਿਆ ਨਾ ਕੀਤੀ ਜਾਵੇ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਜਿਹੜੇ ਮੈਂਬਰ ਬਲਦੇਵ ਸਿੰਘ ਚੁੰਗਾ ਮੌਜੂਦ ਸਨ। ਤਾਂ ਅਸੀਂ ਥੋੜ੍ਹੀ ਬਹੁਤੀ ਜਿਹੜੀ ਗੱਲਬਾਤ ਆ ਉਹ ਪੰਜਾਬ ਦੇ ਮੁੱਦਿਆਂ ਦੇ ਉੱਪਰ ਕਰੀ ਆ, ਤੇ ਥੋੜ੍ਹੀ ਬਹੁਤੀ ਗੱਲਬਾਤ ਡੇਰਾਵਾਦ ਕਿਉਂ ਫੈਲ ਰਿਹਾ। ਜੇਕਰ ਉੱਥੇ ਗੱਲ ਕਰਦੇ ਹਾਂ ਤਾਂ ਅਮਰਤਪਾਲ ਸਿੰਘ ਦੇ ਉੱਪਰ ਕਾਫੀ ਜਿਹੜੇ ਸਵਾਲ ਨੇ, ਜਾਂਚਾਂ ਦੀਆਂ ਗੱਲਾਂ ਹੋ ਰਹੀਆਂ ਨੇ, ਉਹਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਜਿਹੜੀ ਮੁਲਾਕਾਤ ਆ ਫਿਰ ਕਿਸੇ ਦਿਨ ਇੰਡੋਜ਼ TV ਤੇ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ। ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਗਾ ਕਿਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ? ਜੇਬ 'ਚ ਕਹਿ ਲਓ। ਅਸੀਂ ਜਦੋਂ ਉਹਨਾਂ ਦੇ ਨਾਲ ਸੀ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਜਿਹੜਾ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਤੁਸੀਂ ਅਮਰਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ। ਅਮਰਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ? ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅਮਰਤਪਾਲ ਸਿੰਘ ਕਰਦਾ, ਉਹਨੂੰ ਮੁਬਾਰਕ ਹੈ। ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ, ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ, ਨਹੀਂ ਪੀਤੀ ਕਹਿ ਸਕਦਾ। ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਕੀ ਲੱਗਦਾ ਤੁਹਾਨੂੰ? ਕੀ ਲੱਗਦਾ ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ? ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਦਾ ਉੱਤੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਜੀ ਇੱਜ਼ਤ ਕਰਨਾ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ। ਸਿਰਫ ਪੰਜਾਬ ਨੂੰ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ? ਕਹਿੰਦੇ ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲੇ ਕੁਝ ਵੀ ਹੈ ਨਹੀਂ ਜੀ। ਮੇਰੇ ਕੋਲੇ ਨਾ ਕੋਈ, ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲੇ ਕੋਈ ਅੰਦਰੋਂ। ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ, ਪਰ ਇੱਕ ਬਲਾਤਕਾਰੀਏ ਨੂੰ ਪਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇੱਕ ਮੁਸਲਮਾਨ ਭੈਣ ਨੂੰ, ਬਲਿਕਸ ਬਾਨੋ ਨੂੰ, ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ, ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ।
ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ। ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਇਹ ਮੋਦੀ ਸਾਹਿਬ ਨੇ ਹੋਰ ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੁੰਨਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਵਿੱਚ ਅੰਤਰਿਮ ਕਮੇਟੀ ਦੇ ਵਿੱਚ ਮੈਂਬਰ ਬਲਦੇਵ ਸਿੰਘ ਚੁੰਗਾ ਦੇ ਕੋਲ ਅਸੀਂ ਬੈਠੇ ਹਾਂ। ਤਾਂ ਅਸੀਂ ਮੁਲਾਕਾਤ ਕਰਾਂਗੇ। ਕਾਫੀ ਜਿਹੜੀ ਚਰਚਾ ਗੀ ਉਹ ਹੋ ਰਹੀ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਇਲੈਕਸ਼ਨ ਨੇ ਉਹ ਹੋਣੇ ਚਾਹੀਦੇ ਨੇ। ਤਾਂ ਉੱਥੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਇੱਕ ਚਰਚਾ ਇਹ ਵੀ ਛਿੜੀ ਹੋਈ ਆ ਕਿ ਪਿਛਲੇ ਦਿਨੀ ਰਾਮ ਰਹੀਮ ਸੱਚਾ ਸੌਦਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਨੇ ਡੇਰੇ ਦਾ ਮੁਖੀ, ਉਹ ਬਾਹਰ ਆਉਂਦਾ ਪੈਰੋਲ 'ਤੇ। ਪਰ ਅਸੀਂ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਕਿਉਂਕਿ ਕਾਨੂੰਨਨ ਤੌਰ 'ਤੇ ਰਾਮ ਰਹੀਮ ਨੂੰ ਬਲਾਤਕਾਰੀ ਐਲਾਨਿਆ ਗਿਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਲਦੇਵ ਸਿੰਘ ਚੁੰਗਾ ਮੌਜੂਦ ਨੇ। ਚੁੰਗਾ ਸਾਹਿਬ ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਤੁਹਾਨੂੰ ਤੇ ਤੁਹਾਡੀ ਜਿਹੜੀ ਇੰਡੋਜ਼ ਜਿਹੜਾ ਤੁਹਾਡਾ ਟੀਵੀ ਹੈ, ਇਹਦੀ ਸਾਰੀ ਟੀਮ ਨੂੰ ਮੈਂ ਤੇ ਤੁਹਾਡੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਥੈਂਕ ਯੂ ਜੀ ਆਇਆਂ ਨੂੰ। ਚੁੰਗਾ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰਦੇ ਹਾਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਰੁਝਾਨ ਆ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਗਰਮ ਹੁੰਦਾ ਜਾ ਰਿਹਾ। ਕੀ ਲੱਗਦਾ ਵੀ ਜਿਹੜੀਆਂ ਚੋਣਾਂ ਨੇ ਕਾਫੀ ਲੇਟ ਹੋ ਗਈਆਂ ਨੇ, ਇਸ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਜੀ, ਇਹ ਬਹੁਤ ਘੱਟ ਸਮੇਂ ਦੇ ਵਿੱਚ, ਜਿਹੜੀ 5 ਸਾਲਾਂ ਦੇ ਵਿੱਚ ਜਿਹੜਾ ਵਿਧਾਨ ਸਾਡਾ ਹਿੰਦੁਸਤਾਨ ਦਾ ਇੰਸਟੀਟਿਊਸ਼ਨ ਆ, ਉਹ ਇਹ ਗੱਲ ਕਹਿੰਦਾ ਵੀ ਇਹ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਐਸਾ ਹੋਇਆ, ਕਦੇ 12-14 ਸਾਲ ਬਾਅਦ, ਹੁਣ 11 ਸਾਲਾਂ ਬਾਅਦ ਇਲੈਕਸ਼ਨ ਨਹੀਂ ਹੋਈ। ਇਹਦੇ 'ਚ ਇਸ ਵਾਰ ਇਹ ਹੋਇਆ ਵੀ ਜਿਹੜਾ ਸਾਡਾ ਜਦੋਂ ਅਸੀਂ ਪਹਿਲੇ ਮੈਂਬਰ ਚੁਣੇ ਗਏ ਸੀ, ਉਹ 5 ਸਾਲ ਦਾ ਜਿਹੜਾ ਸਮਾਂ ਸੀ ਉਹ ਅਦਾਲਤ 'ਚ ਰਿਹਾ, ਵੀ ਉਦੋਂ ਬਾਅਦ 5 ਸਾਲ ਦਾ ਕੰਮ ਕਰਨ ਦਾ ਉਸ ਨੂੰ ਸਮਾਂ ਮਿਲਿਆ। ਪਰ ਉਹ ਵੀ ਜਿਹੜਾ ਪੀਰੀਅਡ ਆ ਉੱਪਰ ਟੱਪ ਗਿਆ। ਅਤੇ ਮੈਂ ਸਮਝਦਾ ਵੀ ਜਮਹੂਰੀਅਤ ਨੂੰ ਬਹਾਲ ਰੱਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਜਿਹੜੀ, ਉਹ ਵਕਤ ਸਿਰ ਦੇ ਉੱਤੇ ਹੋਣੀ ਚਾਹੀਦੀ ਹੈ। ਬੜਾ ਇਹ ਥੋੜ੍ਹਾ ਟੇਢਾ ਚੱਕਰ ਹੈ। ਇਹ ਸਟੇਟ ਗੌਰਮੈਂਟ ਦੇ ਇਕੱਲੇ ਹੱਥ ਦੀ ਗੱਲ ਨਹੀਂ ਹੈ, ਇਹ ਸੈਂਟਰ ਗੌਰਮੈਂਟ ਦਾ ਜਿਹੜਾ ਗ੍ਰਹਿ ਮੰਤਰਾਲਾ ਉਹਦੇ ਅੰਡਰ ਦੀ ਗੱਲ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੇਸ ਅਦਾਲਤ 'ਚ ਉਲਝੇ ਹੋਏ ਸੀ, ਉਹਨਾਂ ਦੇ ਬਹਾਨੇ ਸੀ। ਹੁਣ ਉਹਨਾਂ ਦੇ ਫਾਈਨਲ ਹੋ ਗਿਆ ਸਾਰਾ, ਜਿਹੜੀ ਉਹ ਵੱਖਰੀ ਬਣ ਚੁੱਕੀ ਹੈ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੈ ਜਿਹੜੀ, ਉਹ ਹੋਣੀ ਚਾਹੀਦੀ ਹੈ, ਵਕਤ ਦੇ ਉੱਤੇ ਹੋਣੀ ਚਾਹੀਦੀ ਹੈ। ਜਮਹੂਰੀਅਤ ਹੈ ਜਿਹੜੀ, ਉਹ ਇਹਦੇ ਵਿੱਚ ਬਹਾਲ ਰਹਿਣੀ ਚਾਹੀਦੀ ਹੈ, ਤਾਂ ਕਿ ਜਿਹੜੇ ਨਵੇਂ ਬੰਦੇ ਆ ਜਿਹੜੇ ਉਹ ਆਉਣ, ਆ ਕੇ ਉਹ ਜਿਹੜਾ ਧਰਮ ਦਾ ਕੰਮ ਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਚੱਜਾ ਪ੍ਰਬੰਧ ਹੈ, ਉਹਨੂੰ ਉਹ ਕਰ ਸਕਣ। ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਇਲੈਕਸ਼ਨ ਹੋਣੀ ਚਾਹੀਦੀ ਆ। ਲੇਟ ਹੈ, ਹੁਣ ਉਮੀਦ ਵੱਝੀ ਹੈ ਬਈ ਸਟੇਟ ਗੌਰਮੈਂਟ ਭਗਵੰਤ ਸਿੰਘ ਮਾਨ ਜੀ ਤਾਂ ਦੇਖੋ ਇਲੈਕਸ਼ਨ ਦੇ ਵਿੱਚ ਉਲਝੇ ਫਿਰਦੇ ਨੇ, ਹਿਮਾਚਲ ਪ੍ਰਦੇਸ਼ ਹੈ ਜਾਂ ਗੁਜਰਾਤ ਦੇ ਵਿੱਚ, ਕਿਉਂ ਉਹ ਆਉਣਗੇ। ਉਹ ਫਿਰ ਉਹ ਜਿਹੜਾ ਹੈ ਕੋਈ ਇੱਥੇ ਲਾਇਆ ਹੋਇਆ, ਜਿਹੜਾ ਇਹਨਾਂ ਨੇ ਇਸ ਦਾ ਇਲੈਕਸ਼ਨ ਕਮਿਸ਼ਨ ਲਾਇਆ ਹੋਇਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਤਾਂ ਇਹ ਸੁਣਦੇ ਹੁੰਦੇ ਆ ਵੀ ਉਹਨਾਂ ਨੂੰ ਸਟਾਫ ਵੀ ਨਹੀਂ ਮਿਲਿਆ, ਉਹਨਾਂ ਦੇ ਜਿਹੜਾ ਹੈ ਪ੍ਰੋਵਾਈਡ ਹੀ ਨਹੀਂ ਕਰਾਇਆ ਗਿਆ ਜੋ ਉਹਨਾਂ ਨੂੰ ਬਣਦਾ ਵੀ ਉਹ ਇਲੈਕਸ਼ਨ ਕਰਾ ਸਕਣ। ਪਰ ਮੈਂ ਫਿਰ ਵੀ ਕੁੱਲ ਮਿਲਾ ਕੇ ਇਹ ਗੱਲ ਕਹਿੰਦਾ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੋਈ ਪਈ ਹੈ ਇਸ ਵੇਲੇ। ਸਾਹਿਬ, ਤੁਸੀਂ ਗੱਲ ਕਰੀ ਆ ਭਗਵੰਤ ਮਾਨ ਸਰਕਾਰ ਦੀ ਗੱਲ ਕਰੀ ਆ। ਮਾਨ ਸਰਕਾਰ ਨੂੰ ਲੈ ਕੇ ਤੁਹਾਡੇ ਉੱਪਰ ਵੀ ਕਾਫੀ ਸਵਾਲ ਖੜੇ ਹੋਏ ਸੀ ਵਿਸਾਖੀ ਵਾਲੇ ਦਿਨ। ਕਹਿੰਦੇ ਕਿ ਬਲਦੇਵ ਸਿੰਘ ਚੁੰਗਾ ਝੂਠ ਬੋਲਦਾ, ਪਰ ਤੁਹਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ, ਉਹ ਕਹਿੰਦੇ ਨਜ਼ਰ ਆਏ ਨੇ ਕਿ ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ। ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ ਸੀ? ਉਹ ਜੀ ਮੈਂ ਬਹੁਤ ਜਵਾਬ ਢਿੱਲੋਂ ਸਾਹਿਬ ਪਹਿਲਾਂ ਸਪਸ਼ਟ ਕਰ ਚੁੱਕਿਆ। ਅਗਰ ਉਸ ਦੀ ਸ਼ਰਾਬ ਪੀਤੀ ਹੁੰਦੀ, ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ, ਨਹੀਂ ਪੀਤੀ ਕਹਿ ਸਕਦਾ। ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਇਹ ਕਿਤੇ ਹੋ ਸਕਦਾ? ਮੈਂ ਇਕੱਲਾ ਨਹੀਂ ਸੀ, ਉੱਥੇ ਬਹੁਤ ਲੋਕ ਸੀਗੇ। ਕਿਸੇ ਨੂੰ ਝੂਠਾ ਕਹਿਣਾ ਵੀ ਬਹੁਤ ਗਲਤ ਹੁੰਦੀ ਆ। ਉਹਦੀ ਮੈਂ ਜੋ ਦੇਖਿਆ ਮੈਂ ਉਦੋਂ ਵੀ ਬਹੁਤ ਸਪਸ਼ਟ ਕਰ ਚੁੱਕਿਆ ਢਿੱਲੋਂ ਸਾਹਿਬ। ਉਦੋਂ ਕੋਈ ਐਸੀ ਕੋਈ ਗੱਲ ਨਹੀਂ ਸੀ। ਸੁਖਬੀਰ ਸਿੰਘ ਜੀ ਕਿਉਂ ਕਹਿੰਦੇ ਨੇ, ਕਿਵੇਂ ਕਹਿੰਦੇ ਨੇ, ਉਹਨਾਂ ਨੂੰ ਕੀ ਜੱਜਮੈਂਟ ਆ, ਉਹਦਾ ਜਵਾਬ ਉਹ ਦੇ ਸਕਦੇ ਸੀ। ਇੱਕ ਵਾਰ ਦੇ ਲਈ ਬਲਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ ਜਾਂ ਕਿਸੇ ਜਥੇਬੰਦੀ ਨਾਲ? ਦੇਖੋ ਜੀ, ਮੇਰੀ ਜਿਹੜੀ ਮੁਲਾਕਾਤ ਦੀ ਗੱਲ ਤੁਸੀਂ ਕਰਦੇ ਹੋ ਜਾਂ ਬਾਹਰ ਦੇ ਰਸਤੇ ਦੀ, ਬਾਹਰ ਦਾ ਰਸਤਾ ਤਾਂ ਜੀ ਇਹ ਗੱਲ ਆ ਵੀ ਮੈਂ ਤਾਂ ਸਾਰੀ ਗੱਲ ਦਾ ਤੁਹਾਨੂੰ ਪਤਾ, ਮੈਨੂੰ 6 ਸਾਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਸੀਗਾ। ਨਾ ਮੈਂ ਕੋਈ ਪਾਰਟੀ ਜੁਆਇਨ ਕੀਤੀ ਆ, ਨਾ ਮੇਰੀ ਕਿਸੇ ਪਾਰਟੀ ਨਾਲ ਗੱਲ ਚੱਲਦੀ ਹੈ। ਜਿਹੜੀ ਤੁਸੀਂ ਫ਼ੋਨ ਦੀ ਗੱਲ ਕਰਦੇ, ਫ਼ੋਨ ਮੈਨੂੰ ਸਾਰੇ ਕਰਦੇ ਰਹਿੰਦੇ ਆ। ਮੈਂ ਇਹ ਨਹੀਂ ਕਹਿ ਸਕਦਾ ਮੈਨੂੰ ਫ਼ੋਨ ਨਹੀਂ ਕਰਦਾ, ਫ਼ੋਨ ਮੈਨੂੰ ਸਾਰੇ ਹੀ ਕਰਦੇ ਆ, ਜਿਹੜੇ ਲੀਡਰ ਸਾਹਿਬਾਨ ਸੀਨੀਅਰ ਸਭ ਕਰਦੇ ਆ ਜੀ। ਕਿਉਂਕਿ ਪ੍ਰਧਾਨ ਸਾਹਿਬ ਤੁਹਾਡੇ ਏਰੀਏ 'ਚ ਆਏ ਫਿਰਦੇ ਸੀਗੇ। ਜੇਕਰ ਅਸੀਂ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਇੱਧਰ ਏਰੀਏ ਦੇ ਵਿੱਚ ਰੌਣ 'ਤੇ ਸੀਗੇ
ਬਲਦੇਵ ਸਿੰਘ ਚੁੰਗਾ ਨੂੰ ਯਾਦ ਕਰਿਆ? ਨਹੀਂ ਜੀ, ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜੀ। ਮੈਂ ਘਰੇ ਸੀਗਾ, ਜੇ ਇੱਥੇ ਆਉਂਦੇ ਤਾਂ ਪਤਾ ਲੱਗ ਜਾਂਦਾ, ਤੁਹਾਨੂੰ ਵੀ ਪਤਾ ਲੱਗ ਜਾਣਾ ਸੀਗਾ। ਮੈਨੂੰ ਕੀ ਯਾਦ ਕਰਨਾ ਸੀ ਜੀ ਉਹਨਾਂ ਨੂੰ ਪਤਾ ਜੀ ਇਸ ਗੱਲ ਦਾ, ਸਾਰੀ ਗੱਲ ਦਾ। ਥੋੜੀ ਬਹੁਤੀ ਖਬਰ ਇਹ ਵੀ ਉੱਡ ਰਹੀ ਹੈ ਕਿ ਬਲਦੇਵ ਸਿੰਘ ਚੁੰਗਾ ਨਾਲ ਫੋਨ ਤੇ ਰਾਬਤਾ ਕਾਇਮ ਹੋਇਆ ਸੀ, ਮਿਲਣ ਦੀ ਗੱਲ ਹੋਈ ਸੀ। ਫੋਨ ਤੇ ਤਾਂ ਜੀ ਸਾਰੇ ਕਰਦੇ ਆ, ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਜੀ। ਫੋਨ ਤੇ ਤਾਂ ਜ਼ਰੂਰ ਕਰਦੇ ਆ ਵੀ ਤੁਸੀਂ ਪੰਥ ਦੀ ਗੱਲ ਕਰੋ ਜੀ, ਹੈ ਨਾ। ਉਹ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ, ਅਗਲਾ ਕਹੀ ਦਿੰਦਾ, ਕਹਿ ਸਕਦਾ, ਕਿਸੇ ਨੂੰ ਵੀ ਅਧਿਕਾਰ ਹੈ, ਉਹ ਤਾਂ ਕੋਈ ਖਾਸ ਗੱਲ ਨਹੀਂ। ਚੋਣਾਂ ਦੀ ਗੱਲ ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ ਏਸ਼ੀਆ ਦੀ ਸਭ ਤੋਂ ਵੱਡੀ ਜਿਹੜੀ ਕਿ ਪੁਰਾਣੀ, ਜੇਕਰ ਅਸੀਂ ਗੱਲ ਕਰਦੇ ਹਾਂ ਜਿਹੜੀ ਪਾਰਲੀਮੈਂਟ ਆ ਸ਼੍ਰੋਮਣੀ ਕਮੇਟੀ, ਉਹਦੀਆਂ ਚੋਣਾਂ ਦੀ ਗੱਲ ਹੋ ਰਹੀ ਆ, ਕਾਫੀ ਲੰਮੇ ਸਮੇਂ ਬਾਅਦ ਹੋ ਰਹੀ ਆ। ਬੀਬੀ ਜੰਗੀਰ ਕੌਰ ਵੀ ਕਾਫੀ ਰੌਲਾ ਪਾ ਰਹੀ ਹੈ। ਬੀਬੀ ਜਗੀਰ ਕੌਰ ਤਾਂ ਜੀ ਉਹ ਅਸਲ 'ਚ ਨਾ ਇਲੈਕਸ਼ਨ, ਦੂਜੀ ਇਲੈਕਸ਼ਨ ਦੀ ਗੱਲ ਨਹੀਂ ਕਰਦੇ, ਉਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਉਹਦੀ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ, ਸੰਗਤ ਬਾਹਰ ਗਈ ਸੀ, ਵੀ ਥੋੜ੍ਹਾ ਸਾਨੂੰ ਇਜਲਾਸ ਆ ਜਿਹੜਾ ਅੱਗੇ ਅਸੀਂ ਤਕਰੀਬਨ ਲਾਸਟ ਵੀਕ ਕਰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੂੰ ਵੀ 17 ਸਾਲ ਹੋ ਗਏ ਦੇਖਦਿਆਂ ਨੂੰ, ਵੀ ਐਤਕੀ ਫਸਟ ਵੀਕ ਕਹਿ ਲਿਓ, ਸੈਕਿੰਡ ਵੀਕ ਦੇ ਸ਼ੁਰੂ ਦੇ ਵਿੱਚ ਹੀ ਹੋ ਰਿਹਾ, ਨਹੀਂ ਲਾਸਟ 29 ਨਵੰਬਰ, 28 ਨਵੰਬਰ, 30 ਨਵੰਬਰ ਜਾ ਕੇ ਉੱਥੇ ਇਜਲਾਸ ਹੁੰਦਾ। ਬੀਬੀ ਜਗੀਰ ਕੌਰ ਨੇ ਤਾਂ ਇਹੋ ਗੱਲ ਕਹੀ ਸੀ ਬਈ ਇਹ ਜਿਹੜਾ ਲੇਟ ਹੋਣਾ ਚਾਹੀਦਾ ਤਾਂ ਕੋਈ ਖਾਸ ਗੱਲ ਨਹੀਂ, ਤਾਂ ਤੁਸੀਂ ਵੀ ਰਾਏ, ਕੋਈ ਵੀ ਰਾਏ ਦੇ ਸਕਦਾ, ਇਹ ਤਾਂ ਐਡੀ ਕੋਈ ਗੱਲ ਨਹੀਂ ਹੈ। ਇਹ ਜਿਹੜੀ ਪ੍ਰਧਾਨਗੀ ਦੀ ਇਲੈਕਸ਼ਨ ਆ ਨਾ ਨਵੰਬਰ ਦੇ ਵਿੱਚ ਹੋਣ ਜਾ ਰਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ, ਅੰਤਰਿਮ ਕਮੇਟੀ ਦੀ, ਉਹਦੀ ਗੱਲ ਚੱਲ ਰਹੀ ਆ। ਦੂਜੀ ਇਲੈਕਸ਼ਨ ਤਾਂ ਅਜੇ ਕੋਈ ਗੱਲ ਹੀ ਨਹੀਂ ਹੈ, ਜਿਹੜੀ ਪੂਰੀ ਜਨਰਲ ਇਲੈਕਸ਼ਨ ਹੋਣੀ ਆ ਉਹਦੀ ਕੋਈ ਗੱਲ ਕੀ ਲੱਗਦਾ ਜਿਵੇਂ ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ? ਬਲਦੇਵ ਸਿੰਘ ਚੁੰਗਾ ਇਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਮੈਂਬਰ ਬਣਿਆ ਉਦੋਂ ਮੈਂ ਅਕਾਲੀ ਦਲ ਦੇ ਨਾਲ ਸੀ। ਮੈਂ ਅਕਾਲੀ ਦਲ ਦੇ ਦੋਨੇ ਵਾਰੀ ਜਿਹੜਾ ਚੋਣ ਨਿਸ਼ਾਨ ਟਰੈਕਟਰ ਸੀ ਉਹਦੇ ਉੱਤੇ ਹੀ ਬਣ ਕੇ ਆਇਆ ਸੀਗਾ। ਜੇਬ 'ਚ ਕਹਿ ਲਓ, ਅਸੀਂ ਜਦੋਂ ਉਹਨਾਂ ਦੇ ਨਾਲ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਪਰ ਇਸ ਵਾਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਐਤਕੀ ਜਿਹੜਾ ਜੇਬ ਵਾਲਾ ਪ੍ਰਧਾਨ ਆ ਨਾ, ਲਿਫਾਫੇ ਵਾਲਾ ਪ੍ਰਧਾਨ ਨਹੀਂ ਬਣਦਾ, ਉੱਥੇ ਬਕਾਇਦਗੀ ਨਾਲ ਇਲੈਕਸ਼ਨ ਹੋਊਗੀ। ਜਿਹੜਾ ਵੀ ਮਰਜ਼ੀ ਪ੍ਰਧਾਨ ਬਣ ਸਕਦਾ ਗਾ, ਹੈ ਨਾ, ਕੋਈ ਵੀ ਇਹਨਾਂ ਵੱਲੋਂ ਖੜਾ ਹੋ ਜੇ, ਦੂਸਰੇ ਪਾਸਿਓਂ ਖੜਾ ਹੋ ਜੇ, ਪਰ ਐਤਕੀ ਇਹ ਨਹੀਂ ਗੱਲ ਹੁੰਦੀ ਵੀ ਕਹਿਤਾ ਅਨਾਊਂਸ ਕਰਤਾ ਤੇ ਪ੍ਰਧਾਨ ਬਣ ਗਿਆ, ਐਸਾ ਨਹੀਂ ਹੋਊਗਾ। ਸਾਰੇ ਮੈਂ ਤਾਂ ਮੈਂਬਰਾਂ ਨੂੰ ਵੀ ਬੇਨਤੀ ਕਰੂੰਗਾ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ। ਮੇਰਾ ਖਿਆਲ ਆ ਲਾਸਟ ਆਪਾਂ ਇਲੈਕਸ਼ਨ ਪ੍ਰਧਾਨ ਚੁਣਾਂਗੇ, ਅਗਲੇ ਸਾਲ ਹੋ ਸਕਦਾ 6 ਮਹੀਨਿਆਂ ਨੂੰ ਇਲੈਕਸ਼ਨ ਹੋ ਜੇ। ਮੈਂ ਆ ਤੁਹਾਡੇ ਇੰਡੋਜ਼ TV ਦੇ ਰਾਹੀਂ, ਢਿੱਲੋਂ ਸਾਹਿਬ ਦੇ ਰਾਹੀਂ ਬੇਨਤੀ ਕਰਦਾ, ਮੇਰੇ ਭਰਾਵੋ ਇੱਕ ਵਾਰ ਤਬਦੀਲੀ ਕਰਾਓ। ਆਪਾਂ ਲੋਕਾਂ ਨੂੰ ਜਵਾਬਦੇ ਹਾਂ, ਆਪਾਂ ਨੂੰ ਜਵਾਬ ਦੇਣਾ ਪੈਣਾ ਲੋਕਾਂ ਨੂੰ ਪਬਲਿਕ ਦੇ ਵਿੱਚ ਜਾ ਕੇ। ਬਹੁਤ ਗੱਲਾਂ ਨੇ ਜਿਹੜੀਆਂ ਦਾ ਅਸੀਂ ਅਜੇ ਤੱਕ ਜਵਾਬ ਨਹੀਂ ਦੇ ਸਕੇ। ਅਸੀਂ 328 ਸਰੂਪਾਂ ਦੀ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਵੀ ਕਿੱਥੇ ਗੱਲ ਆ। ਲੋਕ ਸਾਡੇ ਸਿਰ ਦੇ ਉੱਤੇ ਸਵਾਲ ਹੈ। ਅਸੀਂ ਇਹ ਨਹੀਂ ਕਰ ਸਕੇ ਵੀ ਸਿੰਘ ਸਾਹਿਬ ਨੇ ਕਿਹਾ ਸੀ ਵੀ ਤੁਸੀਂ TV ਚੈਨਲ PTC ਬੰਦ ਕਰਕੇ ਕੋਈ ਆਪਦਾ ਵੈਬ ਚੈਨਲ YouTube ਦੇ ਉੱਤੇ ਜਿਹੜਾ ਇਲੈਕਸ਼ਨ ਸ਼ੁਰੂ ਕਰੋ, ਜਿਹੜਾ ਹੈ ਪ੍ਰਸਾਰਨ, ਉਹ ਅਸੀਂ ਕਰ ਨਹੀਂ ਸਕੇ। ਸਿੰਘ ਸਾਹਿਬ ਨੇ ਕਿਹਾ ਵੀ ਸਿੰਘ ਸਾਹਿਬ ਦੇ ਵਾਸਤੇ ਵਿਦਾਂਤੀ ਜੀ ਤੋਂ ਬਾਅਦ ਇਹਨਾਂ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਸਿੰਘ ਸਾਹਿਬ ਦੇ ਟੋਲਣ ਦਾ। ਉਹਦੇ ਬਾਰੇ ਅਸੀਂ ਕੋਈ ਗੱਲ ਹੀ ਨਹੀਂ ਕੀਤੀ। ਅਸੀਂ ਕੀ ਕਰਾਂਗੇ? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਵੱਖਰੀ ਕਮੇਟੀ ਹੋ ਗਈ ਹਰਿਆਣੇ ਦੀ, ਉਦੋਂ ਅਸੀਂ ਕਾਲੇ ਚੋਗੇ ਪਾ ਕੇ ਲੋਕਾਂ ਦੇ DCਆਂ ਦੇ ਦਫ਼ਤਰਾਂ ਦੇ ਮੂਹਰੇ ਤਰਲੇ ਕਰਦੇ ਤੁਰੇ ਫਿਰਦੇ ਹਾਂ। ਪਹਿਲਾਂ ਜਿਹੜਾ ਸਾਡਾ ਸਮਾਂ ਸੀ ਉਦੋਂ ਕਿਸੇ ਪ੍ਰਧਾਨ ਨੇ, ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੱਲ ਦਾ ਗੌਰ ਕੀਤਾ ਵੀ ਕਦੇ ਬੁਲਾ ਕੇ ਪੁੱਛਦਾ ਵੀ ਉਸ ਦੇ ਹਾਲਾਤ ਕੀ ਨੇ। ਜਦੋਂ ਹੁਣ ਸਾਰਾ ਕੁਝ ਲੁੱਟਿਆ ਗਿਆ, ਸਾਰਾ ਕੁਝ ਝੁੱਗਾ ਚੌੜ ਹੋ ਗਿਆ, ਹੁਣ ਅਸੀਂ ਪੰਥ ਦੇ ਹਿਤੈਸ਼ੀ ਬਣੇ ਤੁਰੇ ਫਿਰਦੇ ਹਾਂ। ਨਾ ਸਾਡੇ ਬੰਦੀਆਂ ਦਾ ਕੁਝ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਢਿੱਲੋਂ ਸਾਹਿਬ ਗਾਣੇ ਗਾਵੇ ਜਾ ਕੇ, ਜਿਹੜਾ ਚੌਂਕ ਕੀ ਵੱਜਦਾ ਉਹ ਉੱਥੇ, ਜਿੱਦਾਂ ਜੰਤਰ ਮੰਤਰ ਚੌਂਕ ਦੇ ਉੱਤੇ ਕਹੇ ਵੀ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਚਾਹੀਦੀ। ਉਹ ਕਲਾਕਾਰਾਂ ਦਾ ਫਰਜ਼ ਬਣਦਾ ਸੀ। ਉਹਨਾਂ ਨੇ ਆਪਦੀ ਕਲਾ ਦੇ ਰਾਹੀਂ ਜਿੱਥੇ ਨਾ ਪਹੁੰਚੇ, ਕਹਿੰਦੇ ਹੁੰਦੇ ਆ ਰਵੀ ਉੱਥੇ ਪਹੁੰਚੇ ਕਵੀ, ਉਹਨਾਂ ਨੇ ਕਲਾ ਦੇ ਰਾਹੀਂ ਆਪਦੀ ਨੇ ਬੜੀ ਸੋਹਣੀ ਗੱਲ ਕੀਤੀ। ਕਮਰੋਰਾ ਨੇ ਗੱਲ ਬੜੀ ਸੋਹਣੀ ਕੀਤੀ, ਮੂਸੇਵਾਲਾ ਨੇ ਬੜੀ ਸੋਹਣੀ ਗੱਲ ਕੀਤੀ। ਪਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਾਂ ਜੀ ਬਹੁਤ ਵੱਡੀ ਤਾਕਤ ਹੁੰਦੀ ਹੈ ਨਾ। ਇਸ ਵਾਸਤੇ ਜੀ ਜਿਹੜਾ ਹੈ ਹਾਲਾਤ ਹੈ ਜਿਹੜੇ ਹੁਣ, ਤਾਂ ਉਹਦੇ ਹਾਲਾਤਾਂ ਦੀ ਗੱਲ ਹੈ ਵੀ ਅਸੀਂ ਚਾਹੁੰਦੇ ਹਾਂ, ਅਸੀਂ ਉਹ ਜਿਹੜਾ ਬੰਦਾ ਲਿਫਾਫੇ ਤੋਂ ਬਾਹਰ ਆਊਗਾ, ਅਸੀਂ ਚਾਹੁੰਦੇ ਹਾਂ ਵੀ ਅਸੀਂ ਉਹਦੀ ਮਦਦ ਕਰਾਂਗੇ। ਕੋਈ ਮਰਜ਼ੀ ਹੋ ਸਕਦਾ ਉਹ, ਜਾਂ ਜਿਹੜੇ ਹਾਲਾਤ ਅਜੇ ਦੇਖੋ ਢਿੱਲੋਂ ਸਾਹਿਬ ਬਹੁਤ ਦਿਨ ਪਏ ਆ, ਅੱਜ ਅਜੇ 15 ਦਿਨ ਪਏ ਆ, ਹੈ ਨਾ। ਕਿਸ ਕਰਵਤ ਬੈਠਦਾ ਕੀ ਹੁੰਦੀ ਆ, ਉਦੋਂ ਦੇ ਹਾਲਾਤ ਕੀ ਬਣਦੇ ਆ। ਕਈ ਵਾਰੀ ਮੌਕੇ 'ਤੇ ਕੁਛ ਹੋਰ ਗੱਲ ਹੁੰਦੀ। ਅੱਜ ਮੈਂ ਕਹਿ ਦਿਆਂ ਵੀ ਆਏ ਹੋਊ, ਉਹ ਮੌਕੇ ਦਾ ਦੇਖਾਂ ਵੀ ਕੀ ਬਣਦਾ, ਉਹ ਕਰਾਂਗੇ। ਬਲਦੇਵ ਸਿੰਘ ਚੁੰਗਾ ਕਦੇ ਇਹ ਤਾਂ ਨਹੀਂ ਹੋਣਗੇ ਵੀ ਥਿਰਕ ਜਾਣਗੇ ਜਿਹੜੀਆਂ ਅੱਜ ਗੱਲਾਂ ਕਰ ਰਹੇ ਨੇ ਉਹਨਾਂ ਦੇ ਉੱਪਰੋਂ? ਕਾਹਦੇ ਜੀ, ਮੈਂ ਕਾਹਦੇ ਵਾਸਤੇ ਥਿਰਕਣਾ ਜੀ? ਮੇਰਾ ਕੀ ਮਤਲਬ ਹੈ ਜੀ ਥਿਰਕਣ ਨੂੰ? ਮੈਂ ਕਿਹੜਾ ਕੁਛ ਲੈਣਾ ਦੇਣਾ ਜੀ? ਜੇ ਤਾਂ ਬੰਦੇ ਨੂੰ ਹੋਵੇ ਨਾ ਮੈਂ ਕੁਛ ਬਣਨਾ ਹੋਵੇ ਫੇਰ ਹੀ ਤਿਰਕਣ ਦੀ ਲੋੜ ਹੈ। ਮੇਰੀ ਉਦੋਂ ਵੀ ਪਹਿਲਾਂ ਵੀ ਗੱਲ ਨਿਬੇੜੀ ਹੋਈ ਹੈ। ਦੇਖੋ ਮੈਂ ਹੁਣ ਫੇਰ ਤੁਹਾਡੇ ਗੱਲ ਸਾਫ਼ ਕਰਾਂ, ਮੇਰੇ ਕਿਸੇ ਵੀ ਚੈਨਲ ਦੇ ਉੱਤੇ ਗੱਲ ਤੁਸੀਂ ਦੇਖ ਸਕਦੇ ਹੋ। ਮੈਂ ਕਦੀ ਇਹ ਨਹੀਂ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਮਾੜਾ, ਮੈਂ ਕਦੀ ਨਹੀਂ ਇਹ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਮਾੜਾ। ਮੈਂ ਕਿਹਾ ਵੀ ਬਾਦਲਾਂ ਕਰਕੇ ਸਾਰਾ ਸਿਸਟਮ ਆ ਜਿਹੜਾ ਵਿਗੜ ਗਿਆ।
ਜੇ ਅਸੀਂ ਕਹੀਏ ਵੀ ਸਾਰਾ ਕੁਛ ਉਹ ਜਿਹੜੇ ਸਾਡੇ ਪ੍ਰਬੰਧਕ ਹੈ ਉਹ ਤਾਂ ਜਿਹੜੇ ਮੁਲਾਜ਼ਮ ਆ ਉਹ ਤਾਂ ਜਿਸ ਜੋ ਤੁਸੀਂ ਪ੍ਰਬੰਧ ਦੇ ਦਿਓਗੇ ਉਹ ਜਿਹਾ ਉਹਨਾਂ ਨੇ ਕਰ ਲੈਣਾ, ਉਹਨਾਂ ਦਾ ਤਾਂ ਕੋਈ ਕਸੂਰ ਹੀ ਕੋਈ ਨਹੀਂ ਹੈ। ਵੀ ਹੁੰਦਾ ਤਾਂ ਇਹ ਵੀ ਜਿਹੜਾ ਬੰਦਾ ਹੈੱਡ ਆ ਉਹਦੇ ਕਰਕੇ ਸਾਰਾ ਸਿਸਟਮ ਵਿਗੜਦਾ, ਵੀ ਉਹਨਾਂ ਕਰਕੇ ਵਿਗੜਿਆ। ਉਹਨਾਂ ਦੀ ਦਖਲਅੰਦਾਜ਼ੀ, ਇਸ਼ਤਿਹਾਰ ਦੇਣੇ, ਸਰਸੇ ਵਾਲੇ ਨੂੰ ਮਾਫੀ ਦਵਾ ਦੇਣੀ, ਕਿੰਨੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ। ਉਹਨਾਂ ਨੇ ਪੰਥ ਪ੍ਰਸਤੀ ਛੱਡ ਕੇ ਸਰਸਾ ਪ੍ਰਸਤੀ ਸ਼ੁਰੂ ਕਰ ਦਿੱਤੀ। ਕੌਮ ਨੇ ਸਾਨੂੰ ਜਿਹੜਾ ਸੀ ਉਹਨਾਂ ਨੂੰ ਸਾਰਾ ਰੰਗ ਦਿਖਾ ਦਿੱਤਾ। ਮੈਂ ਕਹਿ ਦਿੱਤਾ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ। ਉਹਨਾਂ ਨੂੰ ਇਹ ਗੱਲ ਇੰਨੀ ਮੇਰੀ ਔਖੀ ਲੱਗੀ ਵੀ ਉਹਨਾਂ ਨੇ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹਨਾਂ ਨੇ ਬਾਹਰ ਕੱਢਿਆ, ਮੈਂ ਅਕਾਲੀ ਦਲ ਚੋਂ ਕਦੇ ਬਾਹਰ ਨਹੀਂ ਨਿਕਲਿਆ। ਥਿੜਕੜ ਥੜਕਾਉਣ ਵਾਲੀ ਕਾਹਦੀ ਗੱਲ ਹੁੰਦੀ ਹੈ ਜੀ ਢਿੱਲੋਂ ਸਾਹਿਬ, ਆਪਾਂ ਕਿਹੜਾ ਕੁਛ ਲੈਣਾ ਦੇਣਾ ਜੀ। ਇੰਨੀਆਂ ਤਲਖੀਆਂ ਕਾਹਦੀਆਂ ਨੇ ਫਿਰ? ਬਾਦਲ ਪਰਿਵਾਰ ਦੇ ਨਾਲ ਰਹੇ ਹੋ ਤਾਂ ਇੰਨੀਆਂ ਤਲਖੀਆਂ ਕਾਹਦੀਆਂ ਨੇ ਬਾਦਲ ਪਰਿਵਾਰ ਨਾਲ? ਨਹੀਂ, ਤਲਖੀ ਕੋਈ ਨਹੀਂ ਸਰ, ਸੱਚਾਈ ਹੈ, ਤਲਖੀ ਕੋਈ ਨਹੀਂ। ਦੇਖੋ ਜਦੋਂ ਨਹੀਂ, ਇੱਕ ਮੇਰੀ ਬੇਨਤੀ ਹੈ ਤੁਹਾਨੂੰ, ਤੁਸੀਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਕੰਮ ਕਰਨ ਦਾ ਸਟਾਈਲ ਹੈ। ਜਦੋਂ ਮੈਂ ਇਹਨਾਂ ਦੇ ਨਾਲ ਕੰਮ ਕਰਦਾ ਸੀ ਤਾਂ ਮੈਂ ਇਹਨਾਂ ਦਾ ਵਫਾਦਾਰ ਹੋ ਕੇ ਹੀ ਕੰਮ ਕੀਤਾ। ਮੈਂ ਆਮ ਘਰ ਦੇ ਵਿੱਚ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨੇ ਮੈਨੂੰ ਪਿੰਡ ਦੀ ਸਰਪੰਚੀ, ਬਲਾਕ ਸਮਿਤੀ ਦਾ ਮੈਂਬਰ, ਚੇਅਰਮੈਨ, ਮਾਰਕੀਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ, ਇਹ ਸਾਰਾ ਕੁਛ ਮੈਂ ਸ਼੍ਰੋਮਣੀ ਅਕਾਲੀ ਦਲ ਕਰਕੇ ਹੀ ਬਣਿਆ। ਇਹ ਵੀ ਮੈਂ ਕਦੀ ਵੀ ਇਹਨੂੰ ਕੋਈ ਕਿਰਤ ਘਣਤਾ ਨਹੀਂ ਕਰ ਸਕਦਾ। ਇਹ ਮਾਂ ਪਾਰਟੀ ਹੈ। ਪਰੰਤੂ ਹੋਇਆ ਕਿ ਜਿਹੜੀ ਮਾਂ ਪਾਰਟੀ ਸੀ ਉਹਦੇ ਜਿਹੜੇ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਮੇਰੀ ਤਲਖੀ ਕੋਈ ਨਹੀਂ ਹੈ। ਜੇ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਜਾ ਕੇ ਦਿਲੋਂ ਜਾ ਕੇ ਸ਼੍ਰੀ ਅਕਾਲ ਤਖਤ ਦੇ ਉੱਤੇ ਹੱਥ ਬੰਨ੍ਹ ਕੇ ਖੜ੍ਹ ਕੇ ਇਹ ਗੱਲ ਕਹੇ ਵੀ ਸਾਥੋਂ ਹੋਈਆਂ ਗਲਤੀਆਂ ਸਾਨੂੰ ਕੌਮ ਮਾफ़ ਕਰੇ, ਨਾ ਕਿ ਚਿੱਟੇ ਬੂਟਾਂ ਨੂੰ ਕਾਲੀ ਪਾਲਸ ਕਰਦਾ ਹੋਵੇ ਜਿਵੇਂ ਉਦੋਂ ਪਹਿਲਾਂ ਕਰਦਾ ਸੀ। ਅਸੀਂ ਕੌਮ ਸਾਰੀ ਨਾਲ ਖੜ੍ਹ ਜੂ। ਬਲਦੇਵ ਸਿੰਘ ਚੁੰਘਾ ਵਾਲੀ ਕਿਹੜੀ ਗੱਲ ਹੈ? ਪਰ ਯਾਰ ਸਹੀ ਜਾ ਕੇ ਮਾਫੀਆਂ ਨਹੀਂ ਮੰਗਣੀਆਂ ਢਿੱਲੋਂ ਸਾਹਿਬ, ਹੈ ਨਾ, ਕਿਵੇਂ ਗੱਲ ਚੱਲੂਗੀ? ਮਾਫੀਆਂ ਕਾਹਦੀ? ਕਿਹੜੀ ਮਾਫੀ ਦੀ ਗੱਲ ਕਰਦੇ ਹੋ? ਕਿਹੜੀਆਂ ਮਾਫੀਆਂ ਦੀ ਗੱਲ ਕਰਦੇ? ਮਾਫੀਆਂ ਦੀ ਇਹ ਗੱਲ ਵੀ ਅਸੀਂ ਸਰਸੇ ਵਾਲਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਅਸੀਂ ਉੱਥੇ ਗੋਲੀ ਚਲਾ ਕੇ ਕ੍ਰਿਸ਼ਨ ਭਗਵਾਨ ਸਿੰਘ ਤੇ ਉਹ ਮੁੰਡੇ ਨੂੰ ਮਾਰਿਆ, ਗੁਰਜੀਤ ਸਿੰਘ ਸਰਾਵਾਂ ਨੂੰ ਉੱਥੇ ਮਾਰਿਆ। ਉਹ ਸਾਡੀ ਗਲਤੀ। ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਕਲੀਅਰ ਹੋ ਗਿਆ ਸੀਗਾ ਵੀ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਇੱਥੋਂ ਉਠਾਇਆ ਤੇ ਇੱਥੇ ਰੱਖਿਆ, ਇਹਨਾਂ ਨੇ ਅੰਗ ਖਿਲਾਰਿਆ, ਉਹਨਾਂ ਦਾ ਪਤਾ ਲੱਗਣ ਦੇ ਬਾਵਜੂਦ ਉਹਨੂੰ ਪ੍ਰੋਟੈਕਟ ਕੀਤਾ। ਇਹ ਸਾਰੀਆਂ ਗਲਤੀਆਂ। ਅਸੀਂ ਸਰਸੇ ਵਾਲਿਆਂ ਨੂੰ ਬਿਨਾਂ ਮੰਗੇ ਮਾਫੀ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਾਹਿਬ ਨੂੰ ਕੋਠੀ ਬਿਠਾ ਕੇ ਦਵਾਈ। ਜਦੋਂ ਲੋਕਾਂ ਨੇ ਰੌਲਾ ਪਾਇਆ ਉਹਨੂੰ ਜਸਟੀਫਾਈ ਕਰਾਉਣ ਲਈ 90 ਲੱਖ ਦੇ ਇਸ਼ਤਿਹਾਰ ਦਿੱਤੇ। ਇਹ ਸਾਰੀਆਂ ਜਿਹੜੀਆਂ ਗਲਤੀਆਂ ਮੈਂ ਪਹਿਲਾਂ ਵੀ ਕਿਹਾ, ਮੈਂ ਉਦੋਂ ਇਹਨਾਂ ਦੇ ਨਾਲ ਸੀ। ਪਰ ਹਾਲਾਤ ਕੁਛ ਐਸੇ ਸੀ ਵੀ ਬੰਦਾ ਜਿੱਥੇ ਲਗਾਤਾਰ ਹੋਵੇ ਉੱਥੇ ਉਹ ਬਹੁਤ ਕੁਛ ਸੋਚਦਾ ਵੀ ਕਿਵੇਂ ਕਰਿਆ ਜਾਵੇ। ਹੁਣ ਵੀ ਮੈਂ ਹੀ ਛੱਡ ਕੇ ਢਿੱਲੋਂ ਸਾਹਿਬ ਮੈਂ ਹੀ ਬੋਲਿਆ, ਕਿੰਨੇ ਕੁ ਬੋਲ ਪਏ ਜੇ ਮੈਂ ਲੇਟ ਆਇਆ ਤਾਂ ਕਿੰਨੇ ਕੁ ਲੋਕਾਂ ਨੇ ਇਹ ਗੱਲ ਕਰ ਦਿੱਤੀ ਹੈ। ਬਲਦੇਵ ਸਿੰਘ ਚੁੰਘਾ ਨੇ ਕੀਤੀ ਹੈ। 40 ਸਾਲ ਦਾ ਕੈਰੀਅਰ ਸਰ ਦਾਅ 'ਤੇ ਲਾਉਣ ਵਾਲਾ ਮੇਰੇ ਵਰਗਾ ਬੰਦਾ ਜਿਹਨੇ ਦਿਨ ਰਾਤ ਇੱਕ ਕੰਮ ਕੀਤਾ, ਘਰੇਲੂ ਨੁਕਸਾਨ ਕੀਤੇ, ਬਹੁਤ ਵੱਡੇ ਘਾਟੇ ਖਾਧੇ ਆ ਪਰਿਵਾਰਕ ਤੌਰ ਦੇ ਉੱਤੇ, ਉਹ ਬੰਦਾ ਜਦੋਂ ਛੱਡਦਾ ਬਹੁਤ ਗੱਲਾਂ ਸੋਚਦਾ। ਪਰੰਤੂ ਮੈਂ ਗੁਰੂ ਗ੍ਰੰਥ ਸਾਹਿਬ ਵਾਸਤੇ ਛੱਡਿਆ ਤੇ ਹੁਣ ਮੈਂ ਲੋਕਾਂ ਦੇ ਨਾਲ ਆ। ਮੈਂ ਬਰਗਾੜੀ ਵੀ ਜਾਣਾ, ਜਿੱਥੇ ਵੀ ਗੁਰੂ ਦੀ ਗੱਲ ਹੁੰਦੀ ਉੱਥੇ ਜਾਣਾ। ਸਰ ਇਹ ਤਾਂ ਨਹੀਂ ਹੈਗਾ ਕਿ ਅਕਾਲੀ ਦਲ ਹਾਸ਼ੀਏ ਤੇ ਆ ਗਿਆ, ਬਾਦਲ ਪਰਿਵਾਰ ਇੱਕ ਤਰ੍ਹਾਂ ਦਾ ਹਾਸ਼ੀਏ ਤੇ ਆ ਗਿਆ, ਕਿਉਂਕਿ ਵੱਡੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ ਇਲੈਕਸ਼ਨਾਂ ਦੇ ਵਿੱਚ ਤੇ ਛੋਟੇ ਬਾਦਲ ਸਾਹਿਬ ਵੀ ਹਾਰ ਜਾਂਦੇ ਨੇ ਤੇ ਬਲਦੇਵ ਸਿੰਘ ਚੁੰਘਾ ਤਾਂ ਕਰਕੇ ਬੋਲ ਰਹੇ ਨੇ? ਨਹੀਂ ਸਰ, ਇਹ ਗੱਲ ਤਾਂ ਦੇਖੋ ਹੁੰਦਾ ਤਾਂ ਇਹ ਤਾਂ ਗੱਲ ਤਾਂ ਸੱਚੀ ਹੈ ਨਾ। ਆਹ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਗੱਲ 100% ਠੀਕ ਹੈ ਜੀ। ਗੱਲ ਇਹ ਨਹੀਂ ਅਕਾਲੀ ਦਲ ਹਾਸ਼ੀਏ 'ਤੇ ਆਉਣ ਦੀ ਗੱਲ ਨਹੀਂ, ਪਾਰਟੀਆਂ ਹਾਸ਼ੀਏ 'ਤੇ ਆ ਜਾਂਦੀਆਂ ਹੁੰਦੀਆਂ, ਕੋਈ ਖਾਸ ਗੱਲ ਨਹੀਂ। 1984 ਵੇਲੇ ਜਦੋਂ ਅਸੀਂ 20-22 ਸਾਲ ਦੇ ਨੌਜਵਾਨ ਸੀ, ਤੁਸੀਂ ਤਾਂ ਉਹ ਦੇਖਿਆ ਨਹੀਂ ਸੀ, ਉਹ ਸਮਾਂ ਦੇਖਿਆ 1984 ਵਾਲਾ। ਅਸੀਂ ਅਕਾਲੀ ਮੋਰਚੇ ਜਾਂਦੇ ਰਹੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ ਰਾਮਲੇ ਮਹਾਂਪੁਰਸ਼ਾਂ ਨੂੰ ਕੋਲੇ ਬੈਠ ਕੇ ਬਹੁਤ ਚੰਗੀ ਤਰ੍ਹਾਂ ਸੁਣਿਆ। 22 ਸਾਲ ਦੀ ਉਮਰ ਬਹੁਤ ਹੁੰਦੀ ਆ। ਅਸੀਂ ਸਾਰਾ ਕੁਝ ਦੇਖਿਆ। ਸਾਨੂੰ ਲੱਗਦਾ ਸੀ ਵੀ ਜਿਹੜੀ ਕਾਂਗਰਸ ਹੈ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵਾਪਸ ਨਹੀਂ ਆਏਗੀ, ਜਿਹਨੇ ਐਡਾ ਵੱਡਾ ਸਾਡੇ 'ਤੇ ਜ਼ੁਲਮ ਕੀਤਾ। ਉਹੀ ਸਾਡੇ ਅਸੀਂ ਬੇਅੰਤ ਸਿੰਘ ਇੱਥੇ ਸਾਡੇ ਚੀਫ ਮਿਨਿਸਟਰ ਬਣਿਆ, ਜਿਹਨੇ ਸਾਡੇ ਬੱਚਿਆਂ ਦਾ ਖੂਨ ਕੋਲੀ ਖੇਡੀ। ਇੱਥੇ ਕੈਪਟਨ ਅਮਰਿੰਦਰ ਸਿੰਘ ਬਣਿਆ, ਚਰਨਜੀਤ ਸਿੰਘ ਚੰਨੀ ਬਣਿਆ। ਉਸੇ ਕਾਂਗਰਸ ਨੂੰ 1984 ਤੋਂ ਬਾਅਦ ਕਿੰਨੇ ਵਾਰੀ ਲੋਕਾਂ ਨੇ ਲੈ ਕੇ ਆਂਦਾ। ਹਾਸ਼ੀਏ 'ਤੇ ਨਹੀਂ ਗੱਲ ਹੈਗੀ, ਹਾਸ਼ੀਏ 'ਤੇ ਪਾਰਟੀਆਂ ਆ ਜਾਂਦੀਆਂ ਹੁੰਦੀਆਂ। ਪਰ ਸਾਡਾ ਰੌਲਾ ਇਹ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਵੇ। ਉਹ ਕਹੇ ਵੀ ਯਾਰ ਹੁਣ ਮੈਂ ਹਾਰ ਚੁੱਕੀ ਹਾਂ, ਆਪਾਂ ਮੇਰੀ ਪ੍ਰਧਾਨਗੀ ਸੀ, ਮੇਰਾ ਫਰਜ਼ ਜਾਤੀ ਤੌਰ 'ਤੇ ਵੈਸੇ ਹੀ ਬਣਦਾ। ਰਾਜੀਵ ਗਾਂਧੀ ਨੇ ਅਸਤੀਫਾ ਦੇ ਕੇ ਉਹ ਦੇਖੋ ਖੜਗੇ ਨੂੰ ਬਣਾ ਦਿੱਤਾ, ਇੱਕ ਆਮ ਬੰਦੇ ਨੂੰ ਬਣਾ ਦਿੱਤਾ ਉਹਨਾਂ ਨੇ, ਕਾਂਗਰਸ ਦਾ ਆਲ ਇੰਡੀਆ ਕਾਂਗਰਸ ਦਾ ਪ੍ਰੈਜ਼ੀਡੈਂਟ। ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਬਣਾ ਸਕਦਾ ਸੀ। ਸਾਡਾ ਤਾਂ ਰੌਲਾ ਇਸ ਗੱਲ ਦਾ ਸੀ, ਨਾ ਕਿ ਸੁਖਬੀਰ ਸਿੰਘ ਨਾਲ ਨਿੱਜੀ ਰੌਲਾ। ਮੇਰਾ ਕੀ ਨਿੱਜੀ ਰੌਲਾ ਜੀ? ਮੇਰੀ ਕਾਹਦੀ ਉਹਦੇ ਨਾਲ ਲੜਾਈ ਹੈ ਜੀ? ਮੇਰੀ ਕੋਈ ਲੜਾਈ ਨਹੀਂ ਹੈ। ਵਿਅਕਤੀਗਤ ਤੌਰ ਦੇ 'ਤੇ ਮੈਂ ਇੱਜ਼ਤ ਕਰਦਾ ਜੀ, ਮੇਰਾ ਕੀ ਉਹਦੇ ਨਾਲ ਰੌਲਾ? ਅਸਲ ਆਹ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈ, ਤਲਖੀ ਕੋਈ ਨਹੀਂ ਹੈ। ਇਹ ਗੱਲਾਂ ਬਲਦੇਵ ਸਿੰਘ ਚੁੰਘਾ ਹੀ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਤੇ ਬਾਕੀ ਅਕਾਲੀ ਦੇ ਲੀਡਰਸ਼ਿਪ ਤਾਂ ਨਾਲ ਖੜੇ ਨੇ। ਚਲੋ ਜੀ, ਉਹਨਾਂ ਦੀ ਮਰਜ਼ੀ ਦੀ ਗੱਲ ਆ। ਮੈਂ ਉਹਨਾਂ ਬਾਰੇ ਤਾਂ ਕਿਸੇ ਬਾਰੇ ਤਾਂ ਕੁਝ ਕਹਿੰਦਾ ਨਹੀਂ। ਮੈਨੂੰ ਇਹ ਚੰਗਾ ਲੱਗਿਆ ਵੀ ਆਹ ਠੀਕ ਹੈ, ਇਹ ਕਰਨਾ ਚਾਹੀਦਾ। ਜਾਂ ਮੈਨੂੰ ਇਹ ਲੱਗਦਾ ਸੀ ਵੀ ਜੋ ਸਿਰਦ ਲੋਕ ਨੇ ਉਹ ਲੋਕ ਇਹ ਚਾਹੁੰਦੇ ਨੇ, ਜਾਂ ਮੈਨੂੰ ਇਸ ਗੱਲ ਦਾ ਪਤਾ ਸੀ ਵੀ ਸੱਚਾਈ ਅਸਲ ਦੇ ਵਿੱਚ ਇਹ ਹੈਗੀ ਅਤੇ ਮੈਂ ਉਸ ਸੱਚਾਈ ਦੇ ਨਾਲ ਖੜਿਆਂਗਾ। ਅਤੇ ਮੈਂ ਤਾਂ ਜੀ ਦੇਖੋ ਜਿਹੜੀਆਂ ਇੰਨੀਆਂ ਧਿਰਾਂ ਤੁਰੀਆਂ ਫਿਰਦੀਆਂ ਨੇ, ਹੋਰ ਢਿੱਲੋਂ ਸਾਹਿਬ ਤੁਹਾਡੇ ਰਾਹੀਂ ਬੇਨਤੀ ਕਰਦਾ, ਚਾਹੇ ਅੱਜ ਜਿਹੜਾ ਨੌਜਵਾਨ ਬੱਚਾ ਪੰਜਾਬ ਦੇ ਵਿੱਚ ਆਇਆ ਭਾਈ ਅੰਮ੍ਰਿਤਪਾਲ ਸਿੰਘ ਜੀ, ਜਿਹੜਾ ਵਾਰਸ ਪੰਜਾਬ ਦਾ ਪ੍ਰੈਜ਼ੀਡੈਂਟ ਹੈ,
ਇਹ ਮੁੰਡੇ ਦਾ ਇਹਨੇ ਬੜਾ ਅੱਛਾ ਉਪਰਾਲਾ ਕੀਤਾ। ਨੌਜਵਾਨਾਂ ਦੀ ਗੱਲ ਸੁਣਦੇ ਨੇ। ਜਿਹੜੀ ਨੌਜਵਾਨ ਕੋਲੇ ਕੰਪੈਸਿਟੀ ਹੁੰਦੀ ਹੈ ਤਾਂ ਨੌਜਵਾਨ ਨੂੰ ਕਨਵਿੰਸ ਕਰਾਉਣ ਦੀ, ਜਿਹੜੇ ਅਸੀਂ ਸਿਆਣੇ ਉਮਰ ਦੇ ਹੋ ਜਾਂਦੇ ਹਾਂ, ਸਾਡੇ ਕੋਲੇ ਉਹ ਧਾਕੜ ਸਿਸਟਮ ਨਹੀਂ ਰਹਿੰਦਾ। ਸਿਆਣੇ ਬੰਦਾ ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਮੇਰੀ ਬੇਨਤੀ ਆ ਨੌਜਵਾਨਾਂ ਨੂੰ ਵੀ ਅੰਮ੍ਰਿਤਪਾਲ ਸਿੰਘ ਦੇ ਨਾਲ, ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੋ। ਗੁਰੂ ਕਾ ਉਹਨੇ ਅੰਮ੍ਰਿਤ ਛਕਾਉਣ ਦੀ 30 ਤਾਰੀਖ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਹੋਇਆ। ਸਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਣਾ ਚਾਹੀਦਾ, ਉਹਦੇ ਨਾਲ ਖੜੋ। ਨਹੀਂ ਤਾਂ ਇਹ ਹਾਲਾਤ ਨੇ ਵੀ ਮੈਂ ਇੱਕ ਦਿਨ ਕਹਿ ਦਿੱਤਾ ਸੀ ਇੱਕ ਸਟੇਜ ਦੇ ਉੱਤੇ, ਮੈਨੂੰ ਕਹਿੰਦੇ ਸੀ ਵੀ ਦੱਸ ਵੀ ਕਿਤੇ ਵੀ ਦੋ ਬੰਦੇ ਕੋਈ ਇਕੱਠੇ ਨਹੀਂ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਪਾਸੇ ਕੋਈ ਦੋ ਬੰਦੇ ਢਿੱਲੋਂ ਸਾਹਿਬ ਇਕੱਠੇ ਨਹੀਂ ਹੈਗੇ। ਮੈਂ ਇੱਕ ਦਿਨ ਇੱਕ ਸਟੇਜ ਤੋਂ ਕਹਿ ਦਿੱਤੀ ਗੱਲ, ਉਹ ਮੈਨੂੰ ਕਹਿੰਦੇ ਵੀ ਨਹੀਂ ਐਸੀ ਕੋਈ ਗੱਲ ਨਹੀਂ। ਮੈਂ ਕਿਹਾ ਯਾਰ ਜੇ ਉਹਨਾਂ ਨੂੰ ਹਰਾਉਣਾ ਹੈ ਤਾਂ ਦੇਖੋ ਤੁਹਾਨੂੰ ਤਲਖ ਸੱਚਾਈਆਂ ਦਾ ਸਾਹਮਣਾ ਕਰਨਾ ਪਊ। ਉਹਨਾਂ ਦੇ ਕੋਲੇ ਅੱਜ ਵੀ ਬੰਦੇ ਉਹਨਾਂ ਦੇ ਨਾਲ ਉਹਨਾਂ ਦੇ ਖੜੇ ਆ ਕਿ ਨਹੀਂ ਖੜੇ। ਇੰਨਾ ਕੁਛ ਹੋਣ ਦੇ ਬਾਵਜੂਦ, ਪਤਾ ਹੋਣ ਦੇ ਬਾਵਜੂਦ ਵੀ ਬਾਦਲ ਧਰਾਤਲ ਦੇ ਉੱਤੇ ਹੈ ਨਹੀਂ, ਉਹਨਾਂ ਦੀ ਜ਼ਮੀਨ ਆ ਖਿਸਕ ਗਈ ਹੈ। ਪਰੰਤੂ ਜਿਹੜੇ ਇਹ ਸਾਡੇ ਜਿਹੜੇ ਦੂਜੇ ਲੋਕ ਨੇ, ਪੰਥਕ ਲੋਕ ਨੇ, ਉਹ ਪੰਥ ਦੇ ਵਾਸਤੇ ਹੀ ਤੁਰੇ ਫਿਰਦੇ ਨੇ, ਪਰੰਤੂ ਉਹ ਇਕੱਠੇ ਕਿਉਂ ਨਹੀਂ ਹੋ ਰਹੇ, ਮੈਨੂੰ ਉਸ ਗੱਲ ਦੀ ਸਮਝ ਨਹੀਂ ਆਉਂਦੀ। ਉਹ ਵੱਡੇ ਸਾਰੇ ਸਿਆਣੇ ਨੇ, ਉਹ ਪੰਥ ਦੀ ਗੱਲ ਕਰਦੇ ਆ। ਸਾਰਿਆਂ ਦਾ ਟੀਚਾ ਇੱਕੋ ਹੀ ਆ। ਸਾਰਿਆਂ ਦਾ ਟੀਚਾ ਇਹ ਆ ਵੀ ਪ੍ਰਬੰਧ ਆ, ਗੁਰਦੁਆਰਾ ਪ੍ਰਬੰਧ ਆ, ਉਹ ਜਿਹੜਾ ਕਾਬਲ ਹੱਥਾਂ ਦੇ ਵਿੱਚ ਆਉਣਾ ਚਾਹੀਦਾ, ਜਿਹੜਾ ਬਾਦਲਾਂ ਦੇ ਹੱਥਾਂ ਦੇ ਵਿੱਚ ਨਹੀਂ ਰਹਿਣਾ ਚਾਹੀਦਾ। ਟੀਚਾ ਇੱਕ ਹੈ, ਪਰ ਇਕੱਠੇ ਹੋ ਕੇ ਚੱਲਣ ਨੂੰ ਕੋਈ ਵੀ ਤਿਆਰ ਨਹੀਂ। ਇਸ ਤਰ੍ਹਾਂ ਇਹਦੇ ਜਿੱਤਿਆ ਨਹੀਂ ਜਾਣਾ। ਤੁਸੀਂ ਅੰਮ੍ਰਿਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ ਜੀ ਮੈਂ। ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ। ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ, ਉਹਦੀ ਮੁਬਾਰਕ ਹੈ। ਜੇ ਹੁਣ ਖਾਲਿਸਤਾਨ ਸਰਕਾਰ ਦਿੰਦੀ ਹੈ ਤਾਂ ਮੈਂ ਵੀ ਕਹੂੰਗਾ ਵੀ ਕੋਈ ਗੱਲ ਨਹੀਂ, ਡਰ ਨਹੀਂ ਹੈ। ਇਹ ਤਾਂ ਸੰਵਿਧਾਨਕ ਸੱਚ ਹੋ ਚੁੱਕਿਆ ਜੀ, ਹੁਣ ਤਾਂ ਕੋਈ ਵੀ ਕਰ ਸਕਦਾ। ਅਸੀਂ ਕੋਈ ਖਾਲਿਸਤਾਨ, ਜੇ ਸਾਡੇ ਪੁਰਖਿਆਂ ਨੇ 1947 ਦੇ ਵਿੱਚ ਗਲਤੀਆਂ ਕੀਤੀਆਂ ਤਾਂ ਹੁਣ ਤਾਂ ਗਲਤੀ ਨਹੀਂ ਹੋਣੀ ਚਾਹੀਦੀ। ਜੇ ਸਰਕਾਰ ਚਾਹੁੰਦੀ ਹੈ ਵੀ ਅਸੀਂ ਦਿੰਦੇ ਹਾਂ ਤੁਹਾਨੂੰ ਵੱਖਰਾ, ਲੋਕਾਂ ਨੂੰ ਸਟੇਟ ਦਿੰਦੇ ਆ, ਉਹਨਾਂ ਦੇ ਵੱਧ ਅਧਿਕਾਰ ਦਿੰਦੇ ਆ, ਤਾਂ ਕੋਈ ਡਰ ਨਹੀਂ, ਮਿਲ ਜਾਣਾ ਚਾਹੀਦਾ। ਮੈਂ ਵੀ ਹੱਕ 'ਚ ਹਾਂ। ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰੀ ਆ, ਅਕਾਲੀ ਦਲ ਕਿਉਂ ਭੱਜਿਆ ਫਿਰ ਵੱਧ ਅਧਿਕਾਰਾਂ ਤੋਂ? ਜਿਹੜੀ ਮਾਂ ਪਾਰਟੀ ਤੁਸੀਂ ਕਹਿ ਰਹੇ ਹੋ, ਅਕਾਲੀ ਦਲ ਕਿਉਂ ਭੱਜਦਾ ਨਜ਼ਰ ਆਇਆ ਵੱਧ ਅਧਿਕਾਰਾਂ ਤੋਂ? ਤਾਂ ਹੀ ਤਾਂ ਫਿਰ ਆਹ ਹਾਲ ਹੈ ਜੀ। 3 ਸੀਟਾਂ 2 ਹੀ ਹੈ, ਇੱਕ ਤਾਂ BSP ਦੇ 2 ਸੀਟਾਂ ਦੇ ਉੱਤੇ ਹੈ। ਜਿਸ ਅਕਾਲੀ ਦਲ ਦੇ ਵਾਸਤੇ ਲੋਕ ਕਹਿੰਦੇ ਸੀ ਨਾ ਇੱਕ ਵੋਟ ਇੱਕ ਨੋਟ ਦੇਵਾਂਗੇ, ਜਿਹੜੇ ਜਥੇਦਾਰ ਆ ਕੇ ਲੋਕਾਂ ਨੂੰ ਇੱਕ ਵਾਰ ਆ ਕੇ ਕਹਿ ਦਿੰਦੇ ਸੀ ਵੀ ਇਹਨੂੰ ਪੰਥ ਨੂੰ ਵੋਟ ਪਾ ਦਿਓ, ਲੋਕ ਵੋਟਾਂ ਪਾਉਂਦੇ ਰਹੇ, ਘਰੇ ਬੈਠਿਆਂ ਨੂੰ ਅਕਾਲੀਆਂ ਨੂੰ ਜਿਤਾਉਂਦੇ ਰਹੇ, ਸਭ ਨੂੰ ਜਿਤਾਉਂਦੇ ਰਹੇ। ਪਰ ਜਦੋਂ ਇਹਨਾਂ ਦੇ ਵਿੱਚ ਕਮੀਆਂ ਆ ਗਈਆਂ, ਢਿੱਲੋਂ ਸਾਹਿਬ ਹਾਲ ਵੀ ਕੀ ਹੋ ਗਿਆ। ਹੈ ਤਾਂ ਪੰਥਕ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦੇ ਰਹਿਣਾ। ਮੈਂ ਲੋਕਾਂ ਨੂੰ ਬੇਨਤੀ ਕਰਦਾ ਵੀ ਪੰਜਾਬ ਦੇ ਵਾਸਤੇ ਇਹਦਾ ਜਿਉਂਦੇ ਰਹਿਣਾ ਬੜਾ ਜ਼ਰੂਰੀ ਹੈ। ਇਹਨੂੰ ਖਤਮ ਕਰਨ ਵਾਸਤੇ ਸਾਰੇ ਲੱਗੇ ਹੋਏ ਨੇ ਵੀ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਜਾਵੇ, ਪਰ ਜਿਹੜਾ ਪ੍ਰਬੰਧ ਜਿਨ੍ਹਾਂ ਦੇ ਹੱਥ ਚਲਿਆ ਗਿਆ ਉਹ ਬੰਦੇ ਠੀਕ ਨਾ ਰਹੇ, ਉਹਨਾਂ ਨੇ ਤਹਿਸ ਨਹਿਸ ਕਰਤਾ ਪ੍ਰਬੰਧ। ਮੇਰੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਮੌਜ ਬਹਾਰਾਂ। ਸਦਾ ਨਹੀਂ ਰਹਿੰਦੀਆਂ ਹੁੰਦੀਆਂ ਗੁੱਡੀਆਂ ਸਮਾਨਾਂ ਦੇ ਉੱਤੇ ਜੜੀਆਂ ਰਹਿੰਦੀਆਂ। ਵੱਡੇ ਵੱਡੇ ਬਾਦਸ਼ਾਹਾਂ ਦੀ ਬਾਦਸ਼ਾਹੀ ਚਲੀ ਗਈ, ਡਿਕਟੇਟਰਾਂ ਦਾ ਡਿਕਟੇਟਰ ਚਲਿਆ ਗਿਆ। ਔਰੰਗਜ਼ੇਬ ਕਹਿੰਦਾ ਸੀ ਵੀ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦੂੰਗਾ, ਇੱਥੇ ਕੋਈ ਰਹੂ ਨਹੀਂਗਾ, ਕੋਈ ਹੋਰ ਕਾਸਟ ਹੀ ਨਹੀਂ ਰਹੂਗੀ। ਉਹੋ ਜਿਹੇ ਚਲੇ ਗਏ ਜੀ। ਇਸ ਵਾਸਤੇ ਜ਼ਰੂਰ ਇਸ ਗੱਲ ਦਾ ਸਾਨੂੰ ਖਿਆਲ ਕਰਨਾ ਚਾਹੀਦਾ ਤੇ ਸਤਿਗੁਰੂ ਕਿਰਪਾ ਕਰਨਗੇ ਸਾਡੇ। ਸਿਮਰਜੀਤ ਮਾਨ ਵੀ ਅਕਾਲੀ ਆ, ਉਹ ਕਹਿੰਦੇ ਅਸੀਂ ਪਿਓਰ ਅਕਾਲੀ ਆ। ਉਹ ਵੀ ਅਕਾਲੀ ਹੈ ਜੀ, ਉਹ ਵੀ ਅਕਾਲੀ ਆ। ਜੇ ਅਕਾਲੀ ਸੀ ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ ਜੀ। ਦੇਖੋ ਲੋਕਾਂ ਦਾ ਫਤਵਾ ਉਹਨਾਂ ਦੇ ਹੱਕ 'ਚ ਗਿਆ ਢਿੱਲੋਂ ਸਾਹਿਬ। ਇਹ ਤਾਂ ਆਪਾਂ ਕਹਿ ਹੀ ਨਹੀਂ ਸਕਦੇ, ਮੇਰੇ ਕਹਿਣ ਨਾਲ ਤਾਂ ਗੱਲ ਘੱਟ ਨਹੀਂ ਸਕਦੀ। ਉਹਨਾਂ ਨੂੰ ਲੋਕਾਂ ਨੇ ਫਤਵਾ ਦਿੱਤਾ, ਗੌਰਮੈਂਟ ਨੂੰ, ਪੰਜਾਬ ਗੌਰਮੈਂਟ ਨੂੰ ਲੋਕਾਂ ਨੇ ਇਹਨਾਂ ਦੀ ਔਕਾਤ ਵੀ ਦਿਖਾ ਦਿੱਤੀ 3 ਮਹੀਨਿਆਂ ਦੇ ਬਾਅਦ ਵੀ ਤੁਸੀਂ ਜੇ ਗੁਰੂ ਗ੍ਰੰਥ ਸਾਹਿਬ ਦੀ 24 ਘੰਟਿਆਂ ਦਾ ਵਾਅਦਾ ਕਰਕੇ ਆਏ ਸੀ, ਤੁਸੀਂ ਹੁਣ ਮੁੜ ਕੇ ਕਦੇ 6 ਮਹੀਨੇ ਦੇ ਦਿਓ, ਕਦੇ 1.5 ਮਹੀਨਾ ਦੇ ਦਿਓ, ਕਦੇ 2 ਮਹੀਨੇ ਦੇ ਦਿਓ। ਹੁਣ ਤੁਸੀਂ ਆਹ ਗੱਲਾਂ ਕਰਨ ਲੱਗ ਗਏ। ਲੋਕਾਂ ਨੇ ਇੱਥੇ ਔਕਾਤ ਦੱਸ ਦਿੱਤੀ ਹੈ ਜੀ। ਸਿਮਰਜੀਤ ਸਿੰਘ ਮਾਨ ਜਿਤਾ ਦਿੱਤੇ ਆ। ਤੁਸੀਂ ਇਹਨਾਂ ਦੀ ਝਾੜੂ ਵਾਲਿਆਂ ਦੀ ਗੱਲ ਕਰੀ ਆ ਤਾਂ ਕੀ ਲੱਗਦਾ ਸਰਕਾਰ ਕਿੱਦਾਂ ਦੀ ਚੱਲ ਰਹੀ ਆ? ਕੀ ਲੱਗਦਾ ਤੁਹਾਨੂੰ? ਕੀ ਲੱਗਦਾ? ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ। ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਤਾਂ ਉੱਥੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਇੱਜ਼ਤ ਕਰਨਾ। ਮੈਂ ਤਾਂ ਇਹ ਵੀ ਗੱਲ ਸੀ ਢਿੱਲੋਂ, ਮੈਂ ਅੱਗੇ ਵੀ ਕਹੀ ਗੱਲ, ਜੇ ਕਿਤੇ ਉੱਥੇ ਨਾ ਸ਼੍ਰੋਮਣੀ ਕਮੇਟੀ ਜਾਂ ਕਹਿੰਦੇ ਵਿਚਾਰੇ ਇਹਨਾਂ ਤਾਂ ਕੀ ਬਸ ਆ, ਅਕਾਲੀ ਦਲ ਇਹ ਕਹਿ ਦਿੰਦਾ ਵੀ ਭਗਵੰਤ ਸਿੰਘ ਮਾਨ ਨੂੰ ਸਰੋਪਾ ਨਹੀਂ ਦੇਣਾ, ਤੇ ਉਹ ਆ ਗਿਆ ਸੀ ਜਿਹੜਾ ਮੇਰੇ ਗਲ 'ਚ ਸਰੋਪਾ ਸੀ, ਮੈਂ ਉਹ ਲਾ ਕੇ ਉਹਦੇ ਬਤੌਰ CM ਗਲ 'ਚ ਪਾ ਦੇਣਾ ਸੀ। ਇਹ ਘਰ ਵੱਡਾ, ਇੱਥੇ ਜਿਹੜਾ ਨੀਵਾਂ ਹੋ ਕੇ ਆਉਂਦਾ ਉਹਨੂੰ ਸਤਿਕਾਰ ਮਿਲਣਾ ਚਾਹੀਦਾ। ਇਹ ਨਾ ਭਗਵੰਤ ਸਿੰਘ ਮਾਨ ਦਾ, ਨਾ ਬਲਦੇਵ ਸਿੰਘ ਚੁੰਗਾ ਦਾ, ਨਾ ਪ੍ਰਕਾਸ਼ ਸਿੰਘ ਬਾਦਲ ਦਾ, ਨਾ ਕੈਪਟਨ ਅਮਰਿੰਦਰ ਸਿੰਘ ਦਾ। ਇਹ ਸਮੁੱਚੀ ਲੁਕਾਈ ਦਾ, ਇਹ ਗੁਰਸਿੱਖਾਂ ਦਾ, ਇਹ ਗੁਰੂ ਕੀਆਂ ਫੌਜਾਂ ਦਾ, ਸਭ ਦਾ ਹੈ ਨਾ। ਪ੍ਰਬੰਧ ਕਿਸੇ ਦੇ ਕੋਲੇ ਵੀ ਹੋ ਸਕਦਾ, ਪਰ ਉਹ ਮੈਂ ਕਰਦਾ, ਉਹ ਤਾਂ ਕੋਈ ਗੱਲ ਨਹੀਂ ਜੀ। ਕੋਈ ਮੇਰੀ ਐਸੀ ਕੋਈ ਗੱਲਬਾਤ ਨਹੀਂ ਹੈਗੀ। ਮੈਂ ਸਰਕਾਰ ਨੂੰ ਕਿਵੇਂ ਦੇਖਦੇ ਹੋ? ਸਰਕਾਰ ਦਾ ਜਿਹੜਾ ਸਟੈਂਡ ਆ ਉਹ ਕਿੱਥੇ ਖੜਾ ਦੇਖਦੇ ਹੋ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਫੈਸਲਾ ਸੀ ਉਹ ਹਲੇ ਤੱਕ ਨਹੀਂ ਹੋਇਆ, ਕਿਉਂਕਿ ਕਰਤਾਰ ਸਿੰਘ ਸੰਧਵਾਂ ਵੀ ਉੱਥੇ ਜਾ ਕੇ ਬੈਠਦੇ ਨੇ। ਜਿਹੜੇ ਸਪੀਕਰ ਨੇ ਪਿਛਲੇ ਦਿਨੀ ਕੁੰਵਰ ਵਿਜੇ ਪ੍ਰਤਾਪ ਵੀ ਬਹਿਮਲ ਕਲਾਂ ਦੀ ਧਰਤੀ 'ਤੇ ਜਾ ਕੇ ਬੈਠਦੇ ਨੇ ਭਾਈ ਸੁਖਰਾਜ ਸਿੰਘ ਦੇ ਨਾਲ। ਦੇਖੋ ਜੀ, ਜਿਹੜੀ ਸਰਕਾਰ ਦੀ ਗੱਲ ਆ, ਮੈਂ ਉੱਥੇ ਨਾ ਪਹਿਲੀ ਵਾਰ ਜਦੋਂ ਗਿਆ ਗਾ ਢਿੱਲੋਂ ਸਾਹਿਬ, ਮੈਂ ਉੱਥੇ ਗੱਲ ਕਹੀ ਸੀ ਵੀ ਇਹਦਾ ਕੋਈ ਫਾਈਨਲ ਨਹੀਂ ਹੋਣਾ। ਮੈਂ ਹੁਣ ਤੁਹਾਡੇ ਰਾਹੀਂ ਵੀ ਕਹਿਣਾ ਵੀ ਇਹਦਾ ਕੋਈ ਫਾਈਨਲ ਨਹੀਂ ਆਉਣਾ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਵੀ ਇਹ ਗੱਲ ਕਹੀ ਵੀ ਕੋਈ ਕੁਛ ਵੀ ਮਰਜ਼ੀ ਕਹੇ, ਸੰਧਵਾਂ ਦੀ ਹਾਜ਼ਰੀ 'ਚ ਕਹੇ, ਮੈਂ ਵੀ ਉੱਥੇ ਸੀਗਾ, ਉਹਨਾਂ ਨੇ ਵੀ ਕਹੀ ਵੀ ਇਹਦਾ ਕੁਛ ਨਹੀਂ ਹੋਣਾ।
ਵੀ ਇੰਨੀਆਂ ਸਿੱਟਾਂ ਬਣੀਆਂ, ਸਿੱਟ ਦਰ ਸਿੱਟ ਤੁਸੀਂ ਕਿਸ ਫੈਸਲੇ ਉਹਨੂੰ ਗਵਰਨਮੈਂਟ ਜਿਹੜੀ ਅਦਾਲਤ ਹੈ ਮੰਨੂਗੀ। ਇਹ ਤਾਂ ਕਹਿੰਦਾ ਕੁੰਵਰ ਸਾਹਿਬ ਤਾਂ ਕਹਿੰਦੇ ਵੀ ਮੇਰਾ ਜਿਹੜਾ ਫੈਸਲਾ ਠੀਕ ਸੀ, ਜੋ ਮੈਂ ਸਿੱਟ ਬਣਾਈ ਸੀ ਮੇਰਾ ਫੈਸਲਾ, ਮੈਂ ਉਹਨੂੰ ਆਪ ਉਸ ਕੇਸ ਨੂੰ ਲੜੂੰਗਾ। ਠੀਕ ਹੈ ਨਾ। ਜਿਹੜੀ ਪੰਜਾਬ ਗਵਰਨਮੈਂਟ ਆ ਨਾ ਜੀ, ਇਹ ਸਾਰੇ ਹਰ ਮੁਹਾਜ਼ ਦੇ ਉੱਤੇ ਫੇਲ ਹੋਈ ਆ। ਜਿਹੜਾ ਲਾ ਐਂਡ ਆਰਡਰ ਹੈ, ਦੇਖੋ ਇੰਨੇ ਸੋਹਣੇ ਬੱਚਿਆਂ ਦਾ, ਪੰਜਾਬ ਦਾ ਮੁੰਡਿਆਂ ਦਾ, ਜਿਹੜੇ ਨਿਸ਼ਾਨ ਮੁੰਡੇ ਸੀ, ਸੰਦੀਪ ਸੀ ਨੰਗਲ ਅੰਬੀਆਂ, ਤੇ ਇੱਧਰ ਮੂਸੇ ਵਾਲਾ ਸੀ, ਉਹਦਾ ਮੁੰਡੇ ਦਾ ਜਿਹੜਾ ਸੀ ਆਪਣਾ ਦੀਪ ਸਿੱਧੂ ਸੀ, ਬੇਸ਼ੱਕ ਐਕਸੀਡੈਂਟ ਜੋ ਵੀ ਮਰਜ਼ੀ ਹੋਇਆ ਉਹਦਾ, ਹੈ ਨਾ। ਇਹੋ ਜਿਹੇ ਬੱਚਿਆਂ ਦਾ ਚਲੇ ਜਾਣਾ, ਨੌਜਵਾਨ ਦਾ, ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਲੋਕ ਤੁਰੇ ਸੀ, ਜਿਨ੍ਹਾਂ ਨੇ ਪੰਜਾਬੀਅਤ ਦੀ ਗੱਲ ਕੀਤੀ ਸੀ, ਜਿਨ੍ਹਾਂ ਨੇ ਪੰਜਾਬ ਦੀਆਂ ਗੱਲਾਂ ਕੀਤੀਆਂ ਸੀ, ਜਿਨ੍ਹਾਂ ਨੇ ਪੰਜਾਬ ਦੇ ਪਾਣੀ ਦੀ, ਪੰਜਾਬ ਦੇ ਬਾਣੀ ਦੀ ਗੱਲ ਕੀਤੀ ਸੀ, ਉਹ ਲੋਕ ਆ ਜਿਹੜੇ ਜਦੋਂ ਜਾ ਰਹੇ ਨੇ, ਗਵਰਨਮੈਂਟ ਨੇ ਕੁਛ ਨਹੀਂ ਕਰ ਰਹੀ ਜੀ। ਦੇਖੋ ਕਿਵੇਂ ਭੱਜ ਰਹੇ ਨੇ ਮੁੰਡੇ। ਇੱਕ ਤੁਸੀਂ ਹੋਰ ਬੜੀ ਅਫਸੋਸਨਾਕ ਗੱਲ ਹੈ, ਮਾਰਨਾ ਕਿਸੇ ਗੱਲ ਦਾ ਕੋਈ ਹੱਲ ਨਹੀਂ ਹੈ, ਕਿਸੇ ਨੂੰ ਮਾਰ ਦੇਣਾ। ਗਵਰਨਮੈਂਟ ਸਭ ਦੀ ਮਾਈ ਬਾਪ ਦੇ ਥਾਂ ਦੇ ਉੱਤੇ ਹੁੰਦੀ ਹੈ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ, ਸਿਰਫ ਪੰਜਾਬ ਕੋਈ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ? ਹੁਣ ਵੀ ਇਸ ਵੇਲੇ ਲਾ ਐਂਡ ਆਰਡਰ ਦੀ ਹਾਲਾਤ ਇਹ ਹੈ ਵੀ ਹਰ ਰੋਜ਼ ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਆ ਫੜੇ ਜਾ ਰਹੇ ਨੇ। ਕਿੱਥੋਂ ਜਾ ਰਹੇ ਨੇ, ਕਿਵੇਂ ਜਾ ਰਹੇ ਨੇ? ਸਰਕਾਰ ਕੀ ਕਰ ਰਹੀ ਹੈ? ਸਰਕਾਰ ਸੁੱਤੀ। ਮੁੱਖ ਮੰਤਰੀ CM ਸਾਹਿਬ ਦਾ ਪਤਾ ਨਹੀਂ ਉਹ ਗੜਬਾ ਡਾਂਸ ਹੈ, ਕਿਹੜਾ ਡਾਂਸ ਆ ਉੱਥੇ ਗੁਜਰਾਤ ਕਰਦਾ ਤੁਰਿਆ ਫਿਰਦਾ। ਉਹ ਕਹਿੰਦੇ ਹੁੰਦੇ ਵੀ ਰੋਮ ਜਲਦਾ, ਨੀਰੋ ਬੰਸਰੀ ਵਜਾ ਰਿਹਾ। ਇਹ ਉੱਥੇ ਜਾ ਕੇ ਮੌਜਾਂ ਕਰਦੇ ਤੁਰੇ ਫਿਰਦੇ ਆ, ਇਹ ਸਰਕਾਰਾਂ ਬਣਾਉਂਦੇ ਤੁਰੇ ਫਿਰਦੇ ਆ। ਪੰਜਾਬ ਦੇ ਵਿੱਚ ਹਾਲਾਤ ਕੀ ਹੈ ਤੁਸੀਂ ਆਪ ਦੇਖ ਲਓ ਜੀ। ਹਾਲਾਤ ਹੈ ਪੰਜਾਬ ਦੇ, ਕੋਈ ਕਿੰਨੇ ਧਰਨੇ ਵੱਜਦੇ। ਕਹਿੰਦਾ ਸੀ ਵੀ ਕੋਈ ਧਰਨਾ ਨਹੀਂ ਵੱਜੂਗਾ, ਹਰਾ ਪੈਨ ਤੁਹਾਡੇ ਲਈ ਚੱਲੂਗਾ। ਕਿਹੜੇ ਧਰਨੇ ਜੀ? ਕੁੱਟ ਕੇ ਉਹਨਾਂ ਨੂੰ ਭੇਜਦਾ। ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਨੇ ਪੱਕਾ ਮੋਰਚਾ ਲਾ ਰੱਖਿਆ ਇੱਥੇ। ਮੋਰਚਾ ਇਹਨੂੰ ਆ ਜਿਹੜਾ ਪਲਾਜ਼ਾ ਉਠਾਉਣ ਦੇ ਵਾਸਤੇ ਲੱਗਿਆ ਹੋਇਆ, ਚੇਂਜ ਕਰਾਉਣ ਨੂੰ, ਉਹਦਾ ਕੋਈ ਗੱਲ ਨਹੀਂ ਹੈ। ਇਸ ਵਾਸਤੇ ਜਿਹੜੀ ਪੰਜਾਬ ਗਵਰਨਮੈਂਟ ਆ ਨਾ ਜੀ, ਉਹ ਮੈਂ ਤਜਰਬਾ ਆਪਾਂ ਦੇਖਦੇ ਰਹੇ ਹਾਂ, ਸਾਰੀਆਂ ਗਵਰਨਮੈਂਟਾਂ 'ਚ ਦੇਖਿਆ ਵੀ ਉਹ ਬਹੁਤ ਬੁਰੀ ਤਰ੍ਹਾਂ ਫੇਲ ਹੈ। ਇਹ ਲੋਕ ਇਸ ਗੱਲ ਨੂੰ ਪਛਤਾ ਰਹੇ ਨੇ। ਉਹ ਪਛਤਾਵੇ ਦਾ ਜਿਹੜਾ ਇਜ਼ਹਾਰ ਸੀ ਲੋਕਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਜਿਤਾ ਕੇ ਕੀਤਾ ਹੋਇਆ। ਕਹਿੰਦੇ ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲ ਕੁਛ ਵੀ ਹੈ ਨਹੀਂ ਜੀ। ਮੇਰੇ ਕੋਲ ਨਾ ਕੋਈ, ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲ ਕੋਈ ਅੰਦਰੋਂ। ਮੈਂ ਤਾਂ ਉਹਦੇ ਕਹਿਣ ਵਾਂਗੂ ਪਤਾ ਨਹੀਂ ਆਪਦਾ, ਅਸੀਂ ਮਿਹਨਤ ਕਰਕੇ ਸਾਰਾ ਟੱਬਰ ਕੰਮ ਕਰਨ ਵਾਲੇ ਆ। ਤਾਂ ਹੁੰਦਾ ਮੈਨੂੰ ਜਾਂਚ ਜੂਤ ਦਾ ਡਰ ਹੋਵੇ ਜੀ, ਮੇਰੇ ਕੋਲ ਕੁਛ ਹੋਵੇ ਜਾਂ ਮੈਂ ਲਿਆ ਦਿੱਤਾ ਵੀ ਖੋਲ੍ਹ ਦੇਣ ਜੀ। ਜੇ ਸੱਚ ਬੋਲਣ ਤੋਂ ਜਾਂਚ ਖੋਲ੍ਹੀ ਜਾ ਸਕਦੀ ਹੈ। ਜੇ ਭਾਈ ਅਮਰਤਪਾਲ ਸਿੰਘ ਦੇ ਘਰੇ ਕਹਿ ਦਿੰਦੇ ਆ ਵੀ ਉਹਦੇ ਫਲਾਨਾ ED ਭੇਜ ਦਿਆਂਗੇ, ਫਲਾਨਾ ਭੇਜ ਦਿਆਂਗੇ। ਜੇ ਸੱਚ ਬੋਲਣ ਤੋਂ ਇੰਨਾ ਕੁਛ ਸੱਚ ਬੋਲਣ ਵਾਸਤੇ ਜੀ ਤੁਹਾਨੂੰ ਸੂਲੀ ਚੜ੍ਹਨਾ ਪੈਂਦਾ। ਸੱਚ ਬੋਲਣ ਵਾਸਤੇ ਹੀ ਸਾਡੀ ਜਿਹੜੀ ਕੌਮ ਸੀ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਤੋਂ ਜਦੋਂ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਵੀ ਨੀਚਾਂ ਦਰ ਨੀਚਾ ਨੀਚੀ ਹੂੰ ਅਤ ਨੀਚ, ਨਾਨਕ ਦੇਨ ਕੇ ਸੰਗ ਸਾਧ ਵੱਡਿਆਂ ਸੰਗਾ ਰੀਸ, ਇਹ ਲੋਕ ਮੱਚ ਗਏ। ਇਹ ਲੋਕਾਂ ਨੇ ਰੌਲਾ ਪਾਇਆ ਵੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕਮੀ ਕਮੀਣ ਸੀ ਉਹਨਾਂ ਨੂੰ ਤੁਸੀਂ ਸਾਡੇ ਬਰਾਬਰ ਕਿਵੇਂ ਲੈ ਕੇ ਆਵੋਗੇ? ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦੇ ਅਸੀਂ ਉੱਚੀਆਂ ਜਾਤਾਂ ਦੇ ਲੋਕ ਹੈ, ਸਾਡੇ ਬਰਾਬਰ ਤੁਸੀਂ ਗੁਰੂ ਸਾਹਿਬ ਆਹ ਕਿਵੇਂ ਕਰੋਗੇ? ਇਹਨਾਂ ਨੂੰ ਅੰਮ੍ਰਿਤ ਬਰਾਬਰ ਕਿਵੇਂ ਛਕਾਓਗੇ? ਸਾਡਾ ਵੱਖਰਾ ਬਾਟਾ ਤਿਆਰ ਕਰੋ। ਇਸ ਵਾਸਤੇ ਨਾ ਜੀ ਇਹ ਜਿਹੜੇ ਲੋਕ ਹੈ, ਇਹ ਜਿਹੜਾ ਹੈ ਇੱਥੋਂ ਦਾ ਜਿਹੜਾ ਨਿਜ਼ਾਮ ਉਹ ਬੜਾ ਵਿਗੜਿਆ ਹੋਇਆ ਨਿਜ਼ਾਮ ਹੈ। ਉਹ ਸਰਕਾਰ ਵੀ ਉਹਨਾਂ ਦੀ ਹੈ, ਸਰਕਾਰ ਦੇ ਵਿੱਚ ਵੀ ਤੁਹਾਨੂੰ ਸਾਰਾ ਦਿਸਦਾ ਹੀ ਹੈ। ਸੋ ਇਸ ਵਾਸਤੇ ਭਗਵੰਤ ਸਿੰਘ ਮਾਨ ਜੀ ਨੂੰ ਮੈਂ ਤਾਂ ਬੇਨਤੀ ਕਰਦਾ ਤੁਹਾਡੇ ਰਾਹੀਂ ਵੀ ਮਾਨ ਸਾਹਿਬ ਗੁਰੂ ਗ੍ਰੰਥ ਸਾਹਿਬ ਵਾਸਤੇ ਸੋਚੋ। ਨਹੀਂ ਜੋ ਲੋਕਾਂ ਨੇ ਪਹਿਲਾਂ ਨਾਲ ਕੀਤਾ ਤੁਹਾਡੇ ਨਾਲ ਵੀ ਲੋਕਾਂ ਨੇ ਵੈਸੇ ਤਾਂ ਤੁਹਾਨੂੰ ਦੱਸ ਦਿੱਤਾ, ਨਹੀਂ ਤੁਹਾਨੂੰ ਦਿਖਾ ਦੇਣਗੇ। ਬਲਾਤਕਾਰੀਆ ਸਾਧ ਜਿਹੜਾ ਕਿ ਕਾਨੂੰਨਨ ਤੌਰ ਤੇ ਬਲਾਤਕਾਰੀਆ ਐਲਾਨਿਆ ਜਾਂਦਾ, ਗੁਰਮੀਤ ਰਾਮ ਰਹੀਮ, ਉਹ ਵੀ ਬਾਹਰ ਆ ਜਾਂਦਾ ਪੈਰੋਲ ਤੇ। ਬੰਦੀ ਸਿੰਘਾਂ ਦੀ ਮੰਗ ਕਰਦੇ ਹੋ, ਬਲਦੇਵ ਸਿੰਘ ਚੁੰਗਾ ਵੀ ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇਹਦਾ ਮਤਲਬ ਇਹ ਹੈ ਜੀ ਬਈ ਉੱਥੇ ਗੋਧਰਾ ਕਾਂਡ ਹੋਇਆ ਗੁਜਰਾਤ ਦੇ ਵਿੱਚ। ਇੱਕ ਮੁਸਲਮਾਨ ਭੈਣ ਨੂੰ, ਬਲਿਕਸ ਬਾਨੋ ਨੂੰ, ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ। ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ, ਤੁਸੀਂ ਪ੍ਰੋਫੈਸਰ ਭੁੱਲਰ ਨੂੰ ਦੇਖ ਲਓ, ਜਿਨ੍ਹਾਂ ਵਾਸਤੇ ਅਦਾਲਤਾਂ ਦੇ ਵਿੱਚ ਫੈਸਲੇ ਰੋਕੇ ਪਏ ਨੇ। ਗੌਰਮੈਂਟ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਇਹਨਾਂ ਨੂੰ ਫੈਸਲੇ ਨੂੰ ਸਿਰੇ ਲਾਓ, ਪਰ ਕੋਈ ਉਹਨਾਂ ਦਾ ਫੈਸਲਾ ਸਿਰੇ ਨਹੀਂ ਲਾ ਰਿਹਾ ਜੀ। ਇਹਨਾਂ ਨੇ ਜਿਹੜੇ ਜੀ ਉਹ ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ।
ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਧਾਰਾ 370 ਤੋੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਦੇ ਫੈਡਰਲ ਢਾਂਚੇ ਦੀ ਵਕਾਲਤ ਕਰਦਾ ਹੁੰਦਾ ਸੀ, ਉਹ 370 ਦੇ ਹੱਕ ਦੇ ਵਿੱਚ ਬੋਲ ਚੁੱਕਿਆ। ਇਸੇ ਕਰਕੇ ਇਹ ਹਾਲਾਤ ਹੋਏ ਨੇ ਜੀ। ਅਸੀਂ ਜਿਹੜੀ ਇਸ ਵੇਲੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ, ਮੈਂ ਸਮਝਦਾ ਕੋਈ ਬਾਹਲੀ ਵਧੀਆ ਹਾਲਤ ਨਹੀਂ ਹੈਗੀ। ਤੁਸੀਂ ਸਮਝ ਰਹੇ ਹੋ ਸਿੱਖਾਂ ਦੀ ਬਾਹਲੀ ਵਧੀਆ ਹਾਲਤ ਨਹੀਂ ਹੈਗੀ, ਪਰ ਡੇਰਾ ਸਿਰਸਾ ਦਾ ਜਿਹੜਾ ਮੁਖੀਆ ਉਹ ਕਹਿ ਰਿਹਾ ਕਿ ਅਸੀਂ ਸੁਨਾਮ ਦੇ ਵਿੱਚ ਇੱਕ ਡੇਰਾ ਬਣਾਵਾਂਗੇ, ਅਸੀਂ ਉੱਥੇ ਪੰਜਾਬ ਦੀ ਧਰਤੀ ਦੇ ਉੱਪਰ ਇੱਕ ਡੇਰਾ ਹੋਰ ਸੁਸ਼ੋਭਿਤ ਕਰਾਂਗੇ, ਜਿਹੜਾ ਡੇਰਾ ਕਿ ਸਾਡਾ ਹੋਵੇਗਾ ਅਤੇ ਜਿਹੜੀ ਗੱਲ ਆ ਪ੍ਰੇਮੀਆਂ ਦੀ ਕਰੇਗਾ। ਇਹ ਦੇਖੋ, ਜਿਹੜੀ ਆਪਾਂ ਪਹਿਲਾਂ ਗੱਲ ਤੁਹਾਨੂੰ ਕਹਿ ਕੇ ਹਟਿਆ ਬਲੀਕ ਸਬਾਨ ਵਾਲੀ, ਜਿਹੜੀ ਹੁਣ ਡੇਰਾ ਸਾਧ ਹੈ ਜੀ, ਹੁਣ ਜਦੋਂ ਇਲੈਕਸ਼ਨ ਆਉਂਦੀ ਆ ਉੱਥੇ ਹਰਿਆਣੇ ਦੇ ਵਿੱਚ, ਹੁਣ ਇਲੈਕਸ਼ਨ ਆ ਗਈ ਹੈਗੀ, ਉੱਥੇ ਇੱਕ ਬਾਈ ਇਲੈਕਸ਼ਨ ਹੋਣੀ ਹੈਗੀ, ਉੱਥੇ ਉਹਨਾਂ ਨੇ ਉਹਨੂੰ ਜਿਹੜੀ ਹੈ ਪੈਰੋਲ ਦਿੰਦੇ ਆ। ਠੀਕ ਹੈ, ਕਾਨੂੰਨ ਬਿਲਕੁਲ ਕਹਿੰਦਾ ਸਹੀ ਕਹਿੰਦੇ ਨਹੀਂ, ਪਰ ਜਿਹੜਾ ਉਹੀ ਕਾਨੂੰਨ ਹੈ ਜਿਹੜਾ ਸਿੱਖ ਜਿਹੜੇ ਕੈਦੀ ਨੇ, ਸਾਡੇ ਬੰਦੀ ਨੇ, ਸਿੱਖ ਬੰਦੀਆਂ ਵਾਸਤੇ ਉਹ ਕਾਨੂੰਨ ਕਿਉਂ ਨਹੀਂ ਲਾਗੂ ਹੁੰਦਾ? ਇਸ ਗੌਰਮੈਂਟ ਜੀ BJP ਦੀ ਗੌਰਮੈਂਟ ਉਹਨੂੰ ਵਰਤ ਰਹੀ ਹੈ। ਹਾਲਾਂਕਿ ਉਹ ਬਲਾਤਕਾਰੀ ਇਹੋ ਜਿਹੇ ਬੰਦੇ ਤਾਂ ਜਵਾਪਾ ਵਰਗੇ ਜਿਹੜੇ ਸਖਤ ਧਾਰਾਵਾਂ ਲਾ ਕੇ ਤਾਂ ਅੰਦਰ ਰੱਖਣਾ ਚਾਹੀਦਾ। ਇਹ ਸਮਾਜ ਦੇ ਵਾਸਤੇ ਖਤਰਨਾਕ ਬੰਦਾ। ਇਹਦੇ ਦੇਖੋ ਜਿਹੜਾ ਮੌੜ ਬੰਬ ਬਲਾਸਟ ਹੋਇਆ ਸੀ, ਇਹਨਾਂ ਦੇ ਪ੍ਰੇਮੀਆਂ ਨੇ ਕੀਤਾ, ਅਜੇ ਤੱਕ ਉਹਨਾਂ ਦਾ ਕੁਝ ਨਹੀਂ ਹੋਇਆ ਜੀ। 2-3 ਪ੍ਰੇਮੀ ਭਗੌੜੇ ਆ, ਅਜੇ ਤੱਕ ਉਹ ਫੜੇ ਨਹੀਂ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰ ਨੇ। ਸੋ ਇਹ ਗੌਰਮੈਂਟ ਦੇ ਜੀ ਪਾਲੇ ਹੋਏ ਲੋਕ ਨੇ, ਇਹਨਾਂ ਨੂੰ ਇਹ ਕੁਛ ਮਰਜ਼ੀ ਕਰਨ। ਜਿਹੜੇ ਗੌਰਮੈਂਟ ਦੀ ਹਾਂ 'ਚ ਹਾਂ ਮਿਲਾਉਂਦੇ ਉਹ ਬਲਾਤਕਾਰ ਕਰਨ, ਤਾਂ ਵੀ ਕੋਈ ਉਹ ਨਹੀਂ ਡਰਨੀ ਹੈ। ਇੱਧਰ ਸਿੱਖ ਆ ਜਿਹੜੇ ਜੇ ਆਪਦੇ ਹੱਕਾਂ ਦੇ ਵਾਸਤੇ ਲੜਾਈ ਕਰਦੇ ਨੇ, ਤਾਂ ਉਹਨਾਂ ਵਾਸਤੇ ਜੇ ਬੇਅੰਤ ਸਿੰਘ ਨੂੰ ਜਿਹੜੇ ਹੈ ਮਾਰ ਦਿੰਦੇ ਨੇ, ਆਪ ਵੀ ਨਾਲ ਸ਼ਹੀਦ ਹੋ ਜਾਂਦੇ ਨੇ। ਦਿਲਾਵਰ ਸਿੰਘ ਵਰਗੇ ਉਹ ਆਪਦੇ ਹੱਕਾਂ ਵਾਸਤੇ ਸ਼ਹੀਦ ਹੁੰਦੇ ਆ, ਉਹਨਾਂ ਵਾਸਤੇ ਗੋਲੀਆਂ ਨੇ, ਉਹਨਾਂ ਵਾਸਤੇ ਜਿਹੜੀਆਂ ਫਾਂਸੀਆਂ ਨੇ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਵਿਤਕਰਾ ਹੋ ਰਿਹਾ। ਸਰਸੇ ਵਾਲਾ ਜੀ ਇਹਨਾਂ ਦਾ ਚਹੇਤਾ, ਉਹਨੂੰ ਛੱਡਣਗੇ ਜੀ, ਅੱਗੇ ਵੀ ਛੱਡਦੇ ਆ। ਛੱਡਣੇ ਨਹੀਂ ਤਾਂ ਸਿੱਖ ਬੰਦੀ ਨਹੀਂ ਛੱਡਣੇ। ਜੇ ਫਾਹੇ ਦੇਣਾ ਤਾਂ ਮੁਸਲਮਾਨ ਕੈਦੀਆਂ ਨੂੰ ਦੇਣਾ। ਹਿੰਦੁਸਤਾਨ ਦੇ ਕਾਨੂੰਨ ਨੇ, ਤੁਸੀਂ ਦੇਖ ਲਓ ਕਿੰਨੇ ਲੋਕ ਬੈਠੇ ਨੇ ਅੱਜ ਅੰਦਰ। ਤੁਸੀਂ ਗੱਲ ਕਰੀ ਆ ਕਿ ਬੇਅੰਤ ਸਿੰਘ ਦੀ ਗੱਲ ਕਰੀ ਆ, ਪਰ ਕੱਲ੍ਹ ਇੱਕ ਕਾਂਗਰਸ ਦਾ ਲੀਡਰ, ਜਿਹੜਾ ਨੌਜਵਾਨ ਲੀਡਰ ਆ ਬਰਿੰਦਰ ਢਿੱਲੋਂ, ਉਹ ਬੋਲ ਰਿਹਾ ਸੀ ਕਿ ਇੱਥੇ ਪੰਜਾਬ ਦੀ ਜਿਹੜੀ ਗੱਲ ਕਰੂਗਾ ਕੋਈ ਆ ਕੇ ਅੰਮ੍ਰਿਤਪਾਲ ਵਰਗਾ ਠੇਕੇਦਾਰ ਬਣ ਗਿਆ, ਕੋਈ ਆ ਕੇ ਲੱਖੇ ਸਿਧਾਣੇ ਵਰਗਾ ਖੇਤੀ ਦੀ ਗੱਲ ਕਰਨ ਲੱਗ ਗਿਆ, ਕੋਈ ਆ ਕੇ ਸੋਨੀਆ ਮਾਨ ਵਰਗੀ ਪਾਣੀਆਂ ਦੀ ਗੱਲ ਕਰਨ ਲੱਗ ਗਿਆ, SYL ਦੀ। ਜਿਹੜਾ ਕਾਂਗਰਸ ਦਾ ਬਰਿੰਦਰ ਢਿੱਲੋਂ ਸੀ, ਉਹ ਇਹ ਗੱਲਾਂ ਕਰ ਰਿਹਾ ਸੀ ਕਿ ਕਾਂਗਰਸੀਆਂ ਨੇ ਬਹੁਤ ਜਿਹੜੀਆਂ ਕਿ ਸ਼ਹੀਦੀਆਂ ਦਿੱਤੀਆਂ ਨੇ, ਬਹੁਤ ਜਿਹੜਾ ਕਿ ਸੰਤਾਪ ਭੋਗਿਆ ਕਾਂਗਰਸੀਆਂ ਨੇ। ਕਾਂਗਰਸੀਆਂ ਨੇ ਸੰਤਾਪ ਹੋ ਗਿਆ ਜੀ। ਜਦੋਂ ਇੰਦਰਾ ਗਾਂਧੀ ਇੱਥੇ ਕਪੂਰੀ ਟੱਕ ਲਾਉਣ ਆਈ ਸੀਗੀ, ਉਦੋਂ ਅਮਰਿੰਦਰ ਸਿੰਘ ਇੱਥੋਂ MP ਸੀ। ਇਹਨਾਂ ਨੇ ਕਾਂਗਰਸੀਆਂ ਨੇ ਸੋਨੇ ਦੀ ਕਹੀ ਤੇ ਚਾਂਦੀ ਦੇ ਬੱਠਲ ਦਿੱਤੇ ਆ ਜੀ, ਇਹਨਾਂ ਨੂੰ ਲਾਉਣ ਵਾਸਤੇ ਵੀ ਟੱਕ ਲਾਓ ਤੁਸੀਂ। ਇਹ ਕਾਂਗਰਸੀਆਂ ਨੇ ਕੀਤਾ। 1966 ਦੇ ਵਿੱਚ ਇਹਨਾਂ ਨੇ ਜਦੋਂ ਪੰਜਾਬੀ ਸੂਬਾ ਲੰਗੜਾ ਕੀਤਾ, ਇਹ ਵੀ ਕਾਂਗਰਸੀ ਦੇਣ ਆ। 1975 ਦੇ ਵਿੱਚ ਐਮਰਜੈਂਸੀ ਲਾਈ ਸ਼੍ਰੀਮਤੀ ਇੰਦਰਾ ਗਾਂਧੀ ਨੇ, ਇਹ ਵੀ ਕਾਂਗਰਸੀ ਦੇਣ ਆ। 1984 ਜਿਹੜਾ ਬਲੂ ਸਟਾਰ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ, ਜਦੋਂ ਬੇਤਹਾ ਜ਼ੁਲਮ ਹੋਏ ਕੌਮ ਦੇ ਉੱਤੇ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਦੇ ਬੰਬਾਂ ਦੇ ਨਾਲ ਉਡਾ ਦਿੱਤਾ ਗਿਆ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੂੰ ਤੇ ਹੋਰ ਉਹਨਾਂ ਦੇ ਬੇਅੰਤ ਸਾਥੀਆਂ ਨੂੰ, ਬਾਬਾ ਠਾਰਾ ਸਿੰਘ ਜੀ ਨੂੰ, ਭਾਈ ਅਮਰੀਕ ਸਿੰਘ ਜੀ ਨੂੰ, ਜਰਨਲ ਸਵੇਗ ਸਿੰਘ ਜੀ ਵਰਗਿਆਂ ਨੂੰ, ਇੰਨੇ ਸਿੰਘਾਂ ਨੂੰ, ਹੋਰ ਬੇਅੰਤ ਲੋਕਾਂ ਨੂੰ ਸ਼ਹੀਦ ਕਰ ਦਿੱਤਾ। ਇਹ ਵੀ ਕਾਂਗਰਸ ਦੀ ਦੇਣ। ਨਵੰਬਰ ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਕੁਛ ਹੋਇਆ ਸੀ, ਸਾਰਾ ਕੁਛ ਸਿੱਖਾਂ ਨੂੰ ਅਕਤੂਬਰ ਦੇ ਲਾਸਟ, ਨਵੰਬਰ ਦੇ ਸ਼ੁਰੂ ਦੇ ਵਿੱਚ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਮਾਰਿਆ, ਬੀਬੀਆਂ ਦੀ ਬੇਪਤੀ ਕੀਤੀ, ਬੱਚਿਆਂ ਨੂੰ ਟਾਇਰ ਪਾ ਕੇ ਸਾੜਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਬਰਿੰਦਰ ਸਿੰਘ ਢਿੱਲੋਂ ਨੂੰ ਕਿਉਂ ਨਹੀਂ ਦਿਸਦੀਆਂ? ਇਹਨਾਂ ਨੂੰ ਅੰਮ੍ਰਿਤਪਾਲ ਕਿਉਂ ਦਿਸਦਾ? ਇਹਨਾਂ ਨੂੰ ਲੱਖਾ ਸਿਧਾਣਾ ਕਿਉਂ ਦਿਸਦਾ? ਇਹ ਲੋਕ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ, ਉਹ ਇਹਨਾਂ ਦੀਆਂ ਕਰਤੂਤਾਂ ਨੂੰ ਜਗ ਜ਼ਾਹਰ ਕਰਦਾ। ਅੰਮ੍ਰਿਤਪਾਲ ਵੀ ਕਰਦਾ, ਲੱਖਾ ਸਿਧਾਣਾ ਵੀ ਕਰਦਾ, ਜਿਹੜਾ ਵੀ ਮਰਜ਼ੀ ਕਰੇ, ਜਿਹੜਾ ਵੀ ਮਰਜ਼ੀ ਕੋਈ ਗੱਲ ਬੋਲਦਾ। ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਹਨਾਂ ਦੀ ਅਸੀਂ ਲੋਕ ਅਕਸਰ ਹੋ ਜਾਂਦੇ ਆ, ਉਹਦੀਆਂ ਦੇਖਣ ਲੱਗ ਜਾਂਦੇ ਵੀ ਇਹ ਬੰਦੇ ਕਿਵੇਂ। ਲੱਖੇ ਸਿਧਾਣੇ ਦੇ ਉੱਤੇ ਚੱਕ ਕੇ ਨਜਾਇਜ਼ ਪਰਚਾ ਦੇ ਦਿੱਤਾ ਹਰੀਕੇ ਥਾਣੇ 'ਚ। ਉਹ ਸਾਥੀ ਜਿਹੜੇ ਬੰਦਿਆਂ ਦੇ ਨਾਂ ਦਿੱਤਾ, ਉਹ ਕਹਿੰਦੇ ਵੀ ਸਾਡਾ ਤਾਂ ਲੱਖੇ ਸਿਧਾਣੇ ਨਾਲ ਲੈਣ ਦੇਣੀ ਕੋਈ ਨਹੀਂ ਹੈ। ਜਦੋਂ ਪੰਜਾਬ ਦੇ ਵਿੱਚ ਰੌਲਾ ਪਿਆ, ਮਹਾਰਾਜ ਵੱਡਾ ਇਕੱਠ ਹੋਣ ਦਾ ਖਦਸ਼ਾ ਪੈ ਜਾ ਹੋ ਗਿਆ, ਆਪੇ ਹੀ ਵਾਪਸ ਲੈ ਲਿਆ ਜੀ। ਇਹ ਕੋਈ ਹਾਸੋ ਹੀ ਨਹੀਂ ਗੱਲਾਂ ਨਹੀਂ ਗੌਰਮੈਂਟ ਦੀਆਂ। ਗੌਰਮੈਂਟ ਕੀ ਕਰ ਰਹੀ ਹੈਗੀ? ਮੈਂ ਤਾਂ ਪੰਜਾਬ ਪੁਲਿਸ ਨੂੰ ਵੀ ਬੇਨਤੀ ਕਰਦਾ, ਤੁਸੀਂ ਐਡੇ ਕਾਬਲ ਲੋਕਾਂ ਦੀ ਫੋਰਸ ਮੰਨੀ ਪ੍ਰਮੰਨੀ ਪੰਜਾਬ ਪੁਲਿਸ ਹੈ, ਤੁਹਾਡੀ ਸਥਿਤੀ ਹਾਸੋ ਹੀ ਨਹੀਂ ਹੁੰਦੀ ਹੈ। ਤੁਹਾਨੂੰ ਲੋਕ ਕਿਉਂ ਵਰਤ ਰਹੇ ਨੇ? ਤੁਸੀਂ ਯੋਧਿਆਂ ਦੀ ਪੁਲਿਸ ਹੋ, ਤੁਸੀਂ ਡਟ ਕੇ ਰਹੋ। ਜਿੱਥੇ ਸੱਚ ਆ ਉੱਥੇ ਸੱਚ ਦੇ ਨਾਲ ਖੜਨਾ ਚਾਹੀਦਾ ਸਾਨੂੰ। ਇਹ ਤੁਹਾਨੂੰ ਹਾਸੋ ਹੀ ਨਹੀਂ ਸਥਿਤੀ ਬਣ ਜਾਂਦੀ ਹੈ ਵੀ ਪਹਿਲਾਂ ਉਹਨੂੰ ਮੁੰਡੇ ਦੇ ਪਰਚਾ ਨੌਜਵਾਨ ਦੇ ਦਿੱਤਾ, ਫਿਰ ਵਾਪਸ ਲੈ ਲਿਆ। ਹੁਣ ਅੰਮ੍ਰਿਤਪਾਲ ਨੇ ਕੀ ਕਿਹਾ ਜੀ? ਅੰਮ੍ਰਿਤ ਛਕਾਉਣਾ ਕੋਈ ਗੁਨਾਹ ਹੈ? ਅੰਮ੍ਰਿਤਪਾਲ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈਗੀ, ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲੀ ਗਲੀ ਮਰੀ ਆਓ, ਗੁਰੂ ਸਾਹਿਬ ਕਹਿ ਰਹੇ ਨੇ, ਅੰਮ੍ਰਿਤਪਾਲ ਨੇ ਕਹਿ ਦਿੱਤਾ। ਫਿਰ ਕੀ ਗੱਲ ਹੈ ਜੀ? ਇਹ ਕੋਈ ਐਸੀ ਗੱਲ ਵੈਲੈਂਸਰ ਨਹੀਂ ਕਹੀ। ਉਹ ਕਹਿੰਦਾ ਵੀ ਮੈਂ ਹਿੰਦੂਆਂ ਦੇ ਵਰਖਲਾਫ ਨਹੀਂ, ਮੈਂ ਕਿਸੇ ਦੇ ਵਰਖਲਾਫ ਨਹੀਂ, ਮੈਂ ਸਰਸੇ ਵਾਲਿਆਂ ਦੇ ਵਰਖਲਾਫ ਹਾਂ, ਜਿਨ੍ਹਾਂ ਨੇ ਹਮੇਸ਼ਾ ਗੁਰੂ ਸਾਹਿਬ ਦੀ ਕਦੇ ਨਕਲ ਕਰਦੇ ਨੇ, ਕਦੇ ਗੁਰੂ ਸਾਹਿਬ ਵਾਂਗੂ ਅੰਮ੍ਰਿਤ ਛਕਾਉਣ ਦੀ ਨਕਲ ਕਰਦੇ ਨੇ, ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦੇ ਨੇ। ਉਹਨਾਂ ਦੇ ਡੇਰਿਆਂ ਦੇ ਵਰਖਲਾਫ ਹੈ। ਗੌਰਮੈਂਟ ਉੱਥੇ ਜਿਹੜੀ ਬਣਵਾਉਣ ਲੱਗੀ ਹੋਈ ਹੈ, ਪੰਜਾਬ ਗੌਰਮੈਂਟ ਜਿਹੜਾ ਸੁਨਾਮ ਦੇ ਵਿੱਚ ਪੰਜਾਬ ਦੇ ਅਮਨ ਕਾਨੂੰਨ ਨੂੰ ਅੱਗ ਲਾਉਣਾ ਹੀ ਚਾਹੁੰਦੀ ਹੈ ਨਾ।
ਇਹ ਤੋਂ ਅਸੀਂ ਉੱਥੇ ਬੈਠੇ ਨੇ ਜਿਹੜੇ ਸੁਖਰਾਜ ਸਿੰਘ ਹੋਰੀ ਉੱਥੇ ਵੀ ਕਿਹਾ ਸੀਗਾ ਸੰਧਮਾ ਸਾਹਿਬ ਦੀ ਹਾਜ਼ਰੀ 'ਚ ਵੀ ਤੁਸੀਂ ਇਨਸਾਫ ਨਹੀਂ ਦੇਣਾ, ਤੁਸੀਂ ਇਨਸਾਫ ਉਹਨਾਂ ਲੋਕਾਂ ਨੂੰ ਦਿੰਦੇ ਹੋ ਜਿਹੜੇ ਸਿੱਖਾਂ ਦੇ ਵੈਰੀ ਨੇ, ਦੁਸ਼ਮਣ ਨੇ, ਜਿਹੜੇ ਸਿੱਖਾਂ ਨੂੰ ਮਾਰਨਾ ਚਾਹੁੰਦੇ ਨੇ। ਪੰਜਾਬ ਗੌਰਮੈਂਟ ਦੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਉੱਥੇ ਅੱਗ ਲੱਗਣੋਂ ਹਟਾਵੇ। ਹੁਣ ਤਾਂ ਹੀ ਸਰਸੇ ਵਾਲਾ ਪੰਜਾਬ ਨਹੀਂ ਆਇਆ, ਸਾਰੇ ਇਹਦੇ ਡੇਰੇ ਬੰਦ ਪਏ ਨੇ ਉਦੋਂ ਦਾ, ਜਾਣੀ ਮਤਲਬ ਡੇਰਾ ਕੋਈ ਡਿਵੈਲਪ ਨਹੀਂ ਹੋ ਰਿਹਾ, ਕੁਝ ਨਹੀਂ। ਹੁਣ ਇਹ ਨਵਾਂ ਡੇਰਾ ਜਿਵੇਂ ਬਾਹਾ ਹੈੱਡਕੁਆਟਰ ਹੈ ਨਾ ਸਲਾਬਤਪੁਰੇ ਵਾਲਾ, ਇੱਦਾਂ ਦਾ ਇੱਕ ਹੈੱਡਕੁਆਟਰ, ਸੈਕੰਡ ਹੈੱਡਕੁਆਟਰ ਜਿਹੜਾ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਉਹ ਬਣਾ ਕੇ ਆਪਦੇ ਜਿਹੜਾ ਉਹ ਕਰਨਾ ਵੀ ਪੰਜਾਬ ਦੇ ਵਿੱਚ। ਜਦੋਂ ਮੈਂ ਇੱਥੇ ਸੁਨਾਮ ਦੇ ਵਿੱਚ ਉਦੋਂ ਸ਼ਾਇਦ ਲਖਵੀਰ ਸਿੰਘ ਜੀ, ਮੈਨੂੰ ਸਿੰਘ ਦਾ ਨਾਮ ਨਹੀਂ ਯਾਦ, ਉੱਥੋਂ ਉਦੋਂ ਇੱਥੇ ਸ਼ਹੀਦ ਹੋਇਆ ਸੀ ਇਹਨਾਂ ਦੀ ਗੋਲੀ ਦੇ ਨਾਲ ਹੀ, ਉੱਥੇ ਸ਼ਹੀਦ ਹੋਏ, ਸੁਨਾਮ ਦਾ ਸਿੰਘ ਸੀ। ਸੋ ਇਸ ਵਾਸਤੇ ਉਹ ਜਿਹੜੇ ਹੈ ਗੌਰਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਹਟਾਵੇ ਉਹਨਾਂ ਨੂੰ। ਅਤੇ ਨਹੀਂ, ਅੰਮ੍ਰਿਤਪਾਲ ਸਿੰਘ ਹੋਰਾਂ ਨੇ ਕਿਹਾ ਅਸੀਂ ਜਾਵਾਂਗੇ ਜੀ, ਜੋ ਕਹਿਣਗੇ ਨੌਜਵਾਨ ਕਹਿਣਗੇ, ਮੈਂ ਅੰਮ੍ਰਿਤਪਾਲ ਸਿੰਘ ਦੀ ਗੱਲ ਨੂੰ ਮੈਂ ਤਰਜੀਹ ਦਿੰਦਾ ਜੀ, ਅਤੇ ਉਹ ਜੋ ਕਹਿਣਗੇ ਅਸੀਂ ਉਹਨਾਂ ਦੀ ਮਦਦ ਕਰਾਂਗੇ। ਬਣਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੇ ਨਿਭਾਈ ਹੈ ਕਿਤੇ, ਕਿਉਂਕਿ ਜਾਤਾਂ ਦੇ ਆਧਾਰ 'ਤੇ ਗੁਰਦੁਆਰਾ ਸਾਹਿਬ ਬਣ ਗਏ ਨੇ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੇ ਜਾਤਾਂ ਦੇ ਆਧਾਰ 'ਤੇ ਸਿਵੇ ਬਣ ਗਏ ਨੇ, ਸ਼੍ਰੋਮਣੀ ਕਮੇਟੀ ਨੇ ਫਿਰ ਕਿਉਂ ਨਹੀਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੇ ਉੱਥੇ ਗੱਲ ਕਰੀ ਜਾਵੇ ਤਾਂ? ਦੇਖੋ, ਮੈਂ ਇਹ ਨਹੀਂ ਕਹਿ ਸਕਦਾ ਵੀ ਸ਼੍ਰੋਮਣੀ ਕਮੇਟੀ ਨੇ ਸਾਰੇ ਤਰ੍ਹਾਂ ਦੇ ਨਾਲ ਹੀ ਨਾਕਸ ਪ੍ਰਬੰਧ ਰਹੇ, ਇਹ ਨਹੀਂ ਗੱਲ। ਪਰ ਮੈਂ ਕਹਿੰਦਾ ਵੀ ਜਿੱਥੇ ਜਿੰਨੀ ਬਣਦੀ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ ਗਈ, ਇਹ ਗੱਲ ਸੱਚੀ ਹੈ ਤੁਹਾਡੀ। ਪਰ ਇਹ ਵੀ ਨਹੀਂ ਕਹਿ ਸਕਦੇ ਵੀ ਆਪਾਂ ਸਾਰਾ ਕੁਛ ਹੀ ਨਹੀਂ ਹੋਇਆ, ਇਹ ਨਹੀਂ ਗੱਲ। ਬਹੁਤ ਕੁਛ ਕੀਤਾ, ਬਹੁਤ ਅੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ SGPC ਨੇ। ਪਰ ਜਿਹੜੀ ਅਸਲ ਦੇ ਵਿੱਚ ਉੱਥੇ ਗੱਲ ਆ ਗਈ, ਜਿਹੜਾ ਪ੍ਰਬੰਧ ਹੈ ਉੱਥੇ ਪ੍ਰਧਾਨ ਕੋਈ ਹੋਰ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੀ ਚੰਗਾ ਲੱਗਦਾ ਉਹ ਹੁੰਦਾ ਹੈ, ਉਹ ਕਿਵੇਂ ਇਹਨੂੰ ਰਬੜ ਦਾ ਨੱਕ ਬਣਾ ਕੇ SGPC ਨੂੰ ਮੋੜਦਾ, ਉਹ ਚੰਗਾ, ਉਹਦਾ ਕਰਕੇ ਸਾਰਾ ਕੰਮ ਗਲਤ ਹੁੰਦਾ। ਜੇ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਇਹ ਗੱਲ ਕੀਤੀ ਜਾਵੇ, ਕਿਸੇ ਵੀ ਪ੍ਰਧਾਨ ਨੂੰ, ਚਾਹੇ ਜੋ ਮਰਜ਼ੀ ਹੋਵੇ, ਵੀ ਅਸੀਂ ਪ੍ਰਬੰਧ ਠੀਕ ਲੈਣਾ, ਅਸੀਂ ਲੋਕਾਂ ਤੋਂ ਤੋਏ ਨਹੀਂ ਕਰਾਉਣੀ, ਅਗਰ ਤੁਸੀਂ ਗਲਤ ਕਰੋਗੇ 3 ਮਹੀਨਿਆਂ ਬਾਅਦ ਤੁਹਾਨੂੰ ਪ੍ਰਧਾਨਗੀ ਤੁਹਾਡੀ ਲਾਹ ਕੇ ਮਾਰਾਂਗੇ ਅਸੀਂ, ਤੁਸੀਂ ਠੀਕ ਕਰੋ, ਫਿਰ ਤਾਂ ਹੋ ਸਕਦਾ ਠੀਕ। ਜੇ ਹੁਣ ਪ੍ਰਧਾਨ ਨੂੰ ਕਹਿਣਾ ਵੀ ਪ੍ਰਧਾਨ ਤੂੰ ਹੈ, ਗੱਲ ਸਾਡੀ ਚੱਲੂ, ਸੁਣਨੀ ਹੁਕਮਨਾਮਾ ਸਾਡੇ ਮੁਤਾਬਕ ਕਰਨਗੇ, ਸਿੰਘ ਸਾਹਿਬ ਤੁਸੀਂ ਹੋ, ਫਿਰ ਕਿਵੇਂ ਲੋਟ ਆਊ ਜੀ? ਇਸੇ ਕਰਕੇ ਜਿਹੜੀ ਗੜਬੜ ਹੈ ਤਾਂ ਹੋ ਰਹੀ ਹੈ। ਬੜੀ ਵੱਡੀ ਸੰਸਥਾ ਆਪਣੀ, ਕੋਈ ਗੱਲ ਨਹੀਂ ਹੈ, ਮਹਾਰਾਜ ਕਿਰਪਾ ਕਰਨਗੇ, ਠੀਕ ਹੋ। ਅਸੀਂ ਉਮੀਦ ਰੱਖਦੇ ਹਾਂ ਜੀ ਇਸ ਗੱਲ ਦੀ ਵੀ ਠੀਕ ਹੋਊਗਾ ਸਾਰਾ ਕੁਛ। ਜਿਹੜਾ ਡੇਰਾਬਾਦ ਡਿਵੈਲਪਮੈਂਟ ਹੋਇਆ ਉਹ ਵੀ ਤਾਂ ਸ਼੍ਰੋਮਣੀ ਕਮੇਟੀ ਦੀ ਦੇਣ ਹੈ ਇੱਕ ਥਾਂ 'ਤੇ। ਮੈਂ ਤੁਹਾਨੂੰ ਕਹੀ ਤਾਂ ਜਾਂਦਾ ਵੀ ਨਹੀਂ ਠੀਕ ਕੀਤਾ ਜੀ। ਇੱਕ ਗੱਲ ਕਿਹੜੀ ਹੈ ਜੀ, 100 ਗੱਲਾਂ ਨੇ ਕਿ ਜਿਹੜੀ ਜੇ ਅਸੀਂ ਐਂ ਨੁਕਸ ਕੱਢਣ ਲੱਗ ਜੀ ਤਾਂ 100 ਹੁੰਦੇ ਨੇ। ਪਰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ, ਹੁਣ ਤਬਦੀਲੀ ਹੋਊ। ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਪੰਜਾਬੀਆਂ ਨੂੰ ਬੇਨਤੀ ਆ ਵੀ ਸਾਰਾ ਦਿਨ ਨਾ ਆਪਾਂ ਨਿੰਦਿਆ ਕਰਨ 'ਤੇ ਵੀ, ਗਾਲਾਂ ਕੱਢਣ 'ਤੇ ਨਾ ਆਪਾਂ ਯਾਰ ਕਰੀਏ ਇਹ ਗੱਲ। ਇਲੈਕਸ਼ਨ ਹੋਊ, ਜਿਹਨੂੰ ਆਪਾਂ ਤੁਹਾਨੂੰ ਚੰਗਾ ਲੱਗਦਾ ਕੌਮ ਨੂੰ, ਮੈਂ ਜ਼ਰੂਰ ਬੇਨਤੀ ਕਰੂੰ ਵੀ ਇੱਕ ਤਾਂ ਨਵੇਂ ਨੌਜਵਾਨਾਂ ਨੂੰ ਤੁਹਾਨੂੰ ਟਾਈਮ ਦੇਣਾ ਚਾਹੀਦਾ। ਜਿਹੜੇ ਕੋਈ ਬੁੱਢੇ ਤੁਰਿਆ ਨਹੀਂ ਜਾਂਦਾ, ਵਾਸਤਾ ਨਹੀਂ, ਫੜ ਕੇ ਸੋਟੀਆਂ ਤੁਰਦੇ ਆ, ਇੱਕ ਬੰਦੇ ਦੇ ਮੋਢੇ 'ਤੇ ਤੁਰਦੇ ਆ, ਉਹਨਾਂ ਤੋਂ ਹੁਣ ਜੀ ਸਾਨੂੰ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਪਾਸੇ ਹੋ ਜਾਣਾ ਚਾਹੀਦਾ। ਜਿਹੜੇ ਕੋਈ ਚੱਜ ਦੀ ਦਿੱਖ ਵਾਲੇ ਸਿੰਘ ਨੇ, ਜਿਹੜੀ ਚੜ੍ਹਦੀ ਕਲਾ ਵਾਲੇ ਸਿੰਘ ਨੇ, ਉਹਨਾਂ ਦੇ ਵਿੱਚੋਂ ਕੋਈ ਸਿਆਣਿਆਂ ਬੰਦਿਆਂ ਦੀ ਵੀ ਲੋੜ ਹੁੰਦੀ ਹੈ, ਉਹਨਾਂ ਵਾਸਤੇ ਵੀ ਸਪੇਸ ਚਾਹੀਦੀ ਹੈ ਨੌਜਵਾਨਾਂ ਨੂੰ। ਪਰ ਵੱਧ ਤੋਂ ਵੱਧ ਇਹਦੇ ਵਿੱਚ 50% ਤਾਂ ਨੌਜਵਾਨ ਜ਼ਰੂਰ ਹੋਣੇ ਚਾਹੀਦੇ ਆ ਜੀ। ਮੈਂ ਇਹ ਗੱਲ ਚਾਹੁੰਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਅੱਗੇ ਵਾਸਤੇ ਸੁਧਾਰ ਕਰਨ। ਹੁਣ ਆਪਾਂ ਜੇ ਬਾਹਲੀ ਨਿੰਦਿਆ ਕਰੀਏ ਆਪਦੀ ਸੰਸਥਾ, ਉਹ ਵੀ ਬੜਾ ਚੰਗਾ ਨਹੀਂ ਲੱਗਦਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੈ, ਜੇ ਕੋਈ ਉੱਥੇ 2 ਪ੍ਰਬੰਧਕ ਮਾੜੇ ਤਾਂ ਆਪਾਂ ਨੂੰ ਬਾਹਲਾ ਦਿਨ ਸਾਰਾ ਦਿਨ ਢਿੱਲੋਂ ਕਹਿਣਾ ਚੰਗਾ ਨਹੀਂ, ਮੈਂ ਸਮਝਦਾ ਵੀ ਨਿੰਦਿਆ ਨਾ ਕੀਤੀ ਜਾਵੇ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਦੇ ਜਿਹੜੇ ਮੈਂਬਰ ਬਲਦੇਵ ਸਿੰਘ ਚੁੰਗਾ ਮੌਜੂਦ ਸਨ। ਤਾਂ ਅਸੀਂ ਥੋੜ੍ਹੀ ਬਹੁਤੀ ਜਿਹੜੀ ਗੱਲਬਾਤ ਆ ਉਹ ਪੰਜਾਬ ਦੇ ਮੁੱਦਿਆਂ ਦੇ ਉੱਪਰ ਕਰੀ ਆ, ਅਤੇ ਥੋੜ੍ਹੀ ਬਹੁਤੀ ਗੱਲਬਾਤ ਡੇਰਾਵਾਦ ਕਿਉਂ ਫੈਲ ਰਿਹਾ। ਜੇਕਰ ਉੱਥੇ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਸਿੰਘ ਦੇ ਉੱਪਰ ਕਾਫੀ ਜਿਹੜੇ ਸਵਾਲ ਨੇ, ਜਾਂਚਾਂ ਦੀਆਂ ਗੱਲਾਂ ਹੋ ਰਹੀਆਂ ਨੇ, ਉਹਦੇ ਉੱਪਰ ਵੀ ਗੱਲਬਾਤ ਕਰੀ ਆ। ਤਾਂ ਇਸੇ ਤਰ੍ਹਾਂ ਜਿਹੜੀ ਮੁਲਾਕਾਤ ਆ ਫਿਰ ਕਿਸੇ ਦਿਨ ਇੰਡੋਜ਼ TV 'ਤੇ ਦਿਖਾਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਦੇਵ ਸਿੰਘ ਚੁੰਗਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ। ਬਾਅਦ ਦੇ ਵਿੱਚੋਂ ਮੁਲਾਕਾਤ ਹੋਈ ਕਿਸੇ ਪ੍ਰਧਾਨ ਨਾਲ। ਵਿਰੋਧੀ ਧਿਰਾਂ ਨਿਸ਼ਾਨੇ ਸਾਧਦੇ ਨੇ ਕਿ ਜਿਹੜਾ ਪ੍ਰਧਾਨ ਆ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜਾ ਜਥੇਦਾਰ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ, ਜਾਂ ਜਿਹੜੇ ਮੈਂਬਰ ਨੇ ਉਹ ਵੀ ਬਾਦਲਾਂ ਦੀ ਜੇਬ ਚੋਂ ਨਿਕਲਦੇ ਨੇ। ਬਲਦੇਵ ਸਿੰਘ ਚੁੰਗਾ ਇਹਨਾਂ ਦੀ ਜੇਬ ਚੋਂ ਨਿਕਲ ਕੇ ਆਏ ਸੀ। ਜੇਬ 'ਚ ਕਹਿ ਲਓ। ਅਸੀਂ ਜਦੋਂ ਉਹਨਾਂ ਦੇ ਨਾਲ ਸੀ, ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਲ ਮੰਨਦੇ ਸੀ। ਜਿਹੜਾ ਪ੍ਰਬੰਧ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨਾ ਉਹਨੂੰ ਚਲਾਉਣ ਲੱਗ ਗਿਆ, ਉਹਨੂੰ ਆਪ ਦੇ ਤੌਰ ਦੇ ਉੱਤੇ ਡਿਕਟੇਟ ਕਰਨ ਲੱਗ ਗਿਆ। ਤੁਸੀਂ ਅੰਮ੍ਰਿਤਪਾਲ ਨਾਲ ਸਹਿਮਤ ਹੋ? ਬਿਲਕੁਲ ਸਹਿਮਤ ਹਾਂ। ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ, ਬਲਦੇਵ ਸਿੰਘ ਚੁੰਗਾ ਕਰਦੇ ਨੇ। ਸਰ ਮੈਂ ਦੇਖੋ ਖਾਲਿਸਤਾਨ ਦੀ ਗੱਲ ਅੰਮ੍ਰਿਤਪਾਲ ਸਿੰਘ ਕਰਦਾ, ਉਹਨੂੰ ਮੁਬਾਰਕ ਹੈ। ਭਗਵੰਤ ਮਾਨ ਦੀ ਸ਼ਰਾਬ ਪੀਤੀ ਹੋਈ ਆ, ਤੁਸੀਂ ਤਾਂ ਉਦੋਂ ਨਜ਼ਦੀਕ ਸੀ, ਕੀ ਲੱਗਦਾ? ਮੈਂ ਗੁਰਸਿੱਖ ਬੰਦਾ, ਜੇ ਮੈਂ ਉਹਦੀ ਨਹੀਂ ਪੀਤੀ ਸੀ, ਨਹੀਂ ਪੀਤੀ ਕਹਿ ਸਕਦਾ। ਜੇ ਪੀਤੀ ਹੁੰਦੀ ਉਹਦੀ ਮੈਂ ਬਾਂਹ ਫੜ ਲੈਂਦਾ ਜੀ। ਕੀ ਲੱਗਦਾ ਤੁਹਾਨੂੰ? ਕੀ ਲੱਗਦਾ ਤੁਸੀਂ ਫਿਰ ਵੀ ਭਗਵੰਤ ਮਾਨ ਨੂੰ ਸਰੋਪਾ ਦਿੱਤਾ?
ਸਰੋਪੇ ਨਾਲ ਤਾਂ ਇਹਦਾ ਕੋਈ ਮਤਲਬ ਨਹੀਂ ਜੀ। ਸਰੋਪਾ ਦਾ ਉੱਤੇ ਜ਼ਿੰਮੇਵਾਰੀ ਬਣਦੀ ਸੀ, ਮੈਂ ਕੁਦਰਤੀ ਬੈਠਾ ਸੀਗਾ, ਮੇਰਾ ਫਰਜ਼ ਬਣਦਾ ਸੀ ਇੱਜ਼ਤ ਕਰਨਾ। ਜੋ ਮੁੰਡੇ ਮੂਸੇ ਵਾਲੇ ਨੂੰ ਮਾਰਨੇ, ਉਹਦੇ ਕਤਲ ਦੇ ਵਿੱਚ ਸੀ 2 ਮੰਨੂ ਕੁੱਸਾ ਤੇ ਇੱਕ ਮੁੰਡਾ ਜਗਰੂਪ ਜੂਪਾ। ਉਹ ਸਿਰਫ 2 ਮੁੰਡਿਆਂ ਦਾ, ਪੰਜਾਬੀਆਂ ਦਾ, ਪੰਜਾਬ ਪੁਲਿਸ ਨੇ ਉਹਨਾਂ ਨੂੰ 2 ਬੰਦਿਆਂ ਨੂੰ ਮਾਰਿਆ। ਹਰਿਆਣੇ ਦਾ ਕੋਈ ਬੰਦਾ ਨਹੀਂ ਮਰਿਆ, ਕੋਈ ਨਹੀਂ ਕਿਤੇ ਦਾ ਮਰਿਆ। ਸਿਰਫ ਪੰਜਾਬ ਨੂੰ ਮਾਰਨਾ ਬੱਚਿਆਂ ਨੂੰ ਹੱਲ ਹੈ। ਤੁਸੀਂ ਇਹ ਦੇਖੋ ਵੀ ਇਹ ਗੈਂਗਸਟਰ ਬਣਦੇ ਕਿਉਂ, ਇਹ ਜਾ ਕਿਉਂ ਰਹੇ ਨੇ ਇੱਧਰ ਨੂੰ, ਇਹ ਰੌਲਾ ਕੀ ਹੈ? ਤੁਸੀਂ ਲਾ ਐਂਡ ਆਰਡਰ ਕਿਉਂ, ਤੁਹਾਡੀਆਂ ਜੇਲ੍ਹਾਂ 'ਚੋਂ ਫੋਨ ਕਿਉਂ ਨਹੀਂ ਹਟਦੇ? ਜਾਂਚ ਬੜੀ ਛੇਤੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਸਰਕਾਰ ਦੇ ਖਿਲਾਫ ਬੋਲਦਾ, ਬਲਦੇਵ ਸਿੰਘ ਚੁੰਗਾ ਬੋਲ ਰਹੇ ਨੇ ਸਰਕਾਰ ਦੇ ਖਿਲਾਫ, ਕਿਤੇ ਤੁਹਾਡੀ ਜਾਂਚ ਨਾ ਹੋ ਜੇ ਸ਼ੁਰੂ? ਮੇਰੇ ਕੋਲ ਕੀ ਹੈ ਜਾਂਚ ਕਰਨ ਨੂੰ? ਉਹ ਮੇਰੇ ਕੋਲ ਕੁਝ ਵੀ ਹੈ ਨਹੀਂ ਜੀ। ਮੇਰੇ ਕੋਲ ਨਾ ਕੋਈ, ਮੇਰੇ ਕੋਲ ਪੈਸਾ ਬਾਹਰੋਂ, ਨਾ ਮੇਰੇ ਕੋਲ ਕੋਈ ਅੰਦਰੋਂ। ਕਹਿੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣੀ ਚਾਹੀਦੀ ਹੈ, ਪਰ ਇੱਕ ਬਲਾਤਕਾਰੀਏ ਨੂੰ ਪੈਰੋਲ ਦੇ ਦੇਣੀ, ਉਹਦਾ ਕੀ ਮਤਲਬ ਸਮਝਦੇ? ਇੱਕ ਮੁਸਲਮਾਨ ਭੈਣ ਨੂੰ, ਬਲਿਕਸ ਬਾਨੋ ਨੂੰ, ਉਹਦੇ ਅੰਦਰ 4 ਮਹੀਨੇ ਦਾ ਗਰਭ ਸੀ। ਉਹਦੇ ਨਾਲ ਬਹੁਤ ਜ਼ਿਆਦਾ ਬੰਦਿਆਂ ਨੇ ਜਿਹੜਾ ਰੇਪ ਕੀਤਾ, ਉਹਦੇ ਨਾਲ ਜ਼ਬਰਦਸਤੀ ਕੀਤੀ, ਉਹਦਾ ਗਰਭ ਵੀ ਗਿਆ, ਉਹ ਬੇਪਤ ਵੀ ਹੋਈ, ਉਹਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ। ਜਿਹੜੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਧਾਰਾਵਾਂ ਲੱਗੀਆਂ ਸੀ, ਵੱਡੇ ਕਾਨੂੰਨ ਲੱਗੇ ਸੀ, ਜਿਨ੍ਹਾਂ ਦੇ ਨਾਲ ਆਮ ਬੰਦਾ ਸਾਰੀ ਉਮਰ ਬਾਹਰ ਨਹੀਂ ਆਉਂਦਾ, ਉਹਨਾਂ ਲੋਕਾਂ ਨੂੰ ਆਮ ਮੁਆਫੀ ਦੇ ਕੇ ਗੌਰਮੈਂਟ ਨੇ ਉੱਥੋਂ ਦੀ ਨੇ ਬਾਹਰ ਕੱਢ ਦਿੱਤਾ। ਦੂਜੇ ਪਾਸੇ ਤੁਸੀਂ ਆਪਣੇ ਸਿੰਘ ਦੇਖ ਲਓ, ਜਗਤਾਰ ਸਿੰਘ ਹਵਾਰਾ ਦੇਖ ਲਓ, ਤੁਸੀਂ ਇਹਨਾਂ ਦੀ ਭਿਉਰੇ ਨੂੰ ਦੇਖ ਲਓ, ਤੁਸੀਂ ਰਾਜੋਆਣਾ ਸਾਹਿਬ ਨੂੰ ਦੇਖ ਲਓ। ਗੌਰਮੈਂਟ ਦਾ ਜਿਹੜਾ ਇਹ ਕੰਮ ਆ ਨਾ, ਇਹਨਾਂ ਨੇ ਜਿਹੜੀ ਉਹ ਇਨਸਾਫ ਕਦੇ ਨਾ ਆਪਾਂ ਨੂੰ ਦਿੱਤਾ, ਨਾ ਕਦੇ ਘੱਟ ਗਿਣਤੀਆਂ ਨੂੰ ਇਹ ਦੇਣ। ਮੁਸਲਮਾਨਾਂ ਵਾਸਤੇ ਇੱਥੇ ਹੋਰ ਕਾਨੂੰਨ ਹੈ, ਹਿੰਦੂਆਂ ਵਾਸਤੇ ਮੋਦੀ ਸਾਹਿਬ ਨੇ ਹੋਰ, ਮਾਨਯੋਗ ਮੋਦੀ ਸਾਹਿਬ ਨੇ ਹੋਰ ਕਾਨੂੰਨ ਬਣਾਏ ਹੋਏ ਨੇ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੁੰਨਾ। ਤਾਂ ਅੱਜ ਅਸੀਂ ਪ੍ਰੋਗਰਾਮ ਮੁਲਾਕਾਤਾਂ ਦੇ ਤਹਿਤ ਸ਼੍ਰੋਮਣੀ ਕਮੇਟੀ ਦੇ ਵਿੱਚ, ਆਂਤਰਿਕ ਕਮੇਟੀ ਦੇ ਵਿੱਚ ਮੈਂਬਰ ਬਲਦੇਵ ਸਿੰਘ ਚੁੰਗਾ ਦੇ ਕੋਲ ਅਸੀਂ ਬੈਠੇ ਹਾਂ। ਤਾਂ ਅਸੀਂ ਮੁਲਾਕਾਤ ਕਰਾਂਗੇ। ਕਾਫੀ ਜਿਹੜੀ ਚਰਚਾ ਗੀ ਉਹ ਹੋ ਰਹੀ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਜਿਹੜੇ ਇਲੈਕਸ਼ਨ ਨੇ ਉਹ ਹੋਣੇ ਚਾਹੀਦੇ ਨੇ। ਤਾਂ ਉੱਥੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ, ਇੱਕ ਚਰਚਾ ਇਹ ਵੀ ਛਿੜੀ ਹੋਈ ਆ ਕਿ ਪਿਛਲੇ ਦਿਨੀ ਰਾਮ ਰਹੀਮ ਸੱਚਾ ਸੌਦਾ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਨੇ ਡੇਰੇ ਦਾ ਮੁਖੀ, ਉਹ ਬਾਹਰ ਆਉਂਦਾ ਪੈਰੋਲ ਤੇ। ਪਰ ਅਸੀਂ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਕਿਉਂਕਿ ਕਾਨੂੰਨਨ ਤੌਰ ਤੇ ਰਾਮ ਰਹੀਮ ਨੂੰ ਬਲਾਤਕਾਰੀ ਐਲਾਨਿਆ ਗਿਆ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਬਲਦੇਵ ਸਿੰਘ ਚੁੰਗਾ ਮੌਜੂਦ ਨੇ। ਚੁੰਗਾ ਸਾਹਿਬ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ, ਤੁਹਾਨੂੰ ਤੇ ਤੁਹਾਡੀ ਜਿਹੜੀ ਇੰਡੋਜ਼ ਜਿਹੜਾ ਤੁਹਾਡਾ ਟੀਵੀ ਹੈ, ਇਹਦੀ ਸਾਰੀ ਟੀਮ ਨੂੰ ਮੈਂ ਤੇ ਤੁਹਾਡੇ ਦਰਸ਼ਕਾਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਥੈਂਕ ਯੂ ਜੀ ਆਇਆਂ ਨੂੰ। ਚੁੰਗਾ ਸਾਹਿਬ, ਸ਼ੁਰੂਆਤ ਹੀ ਉੱਥੋਂ ਕਰਦੇ ਹਾਂ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਜਿਹੜਾ ਰੁਝਾਨ ਆ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ, ਗਰਮ ਹੁੰਦਾ ਜਾ ਰਿਹਾ। ਕੀ ਲੱਗਦਾ ਵੀ ਜਿਹੜੀਆਂ ਚੋਣਾਂ ਨੇ ਕਾਫੀ ਲੇਟ ਹੋ ਗਈਆਂ ਨੇ, ਇਸ ਤੋਂ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ? ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਆ ਜੀ, ਇਹ ਬਹੁਤ ਘੱਟ ਸਮੇਂ ਦੇ ਵਿੱਚ, ਜਿਹੜੀ 5 ਸਾਲਾਂ ਦੇ ਵਿੱਚ ਜਿਹੜਾ ਵਿਧਾਨ ਸਾਡਾ ਹਿੰਦੁਸਤਾਨ ਦਾ ਇੰਸਟੀਟਿਊਸ਼ਨ ਆ, ਉਹ ਇਹ ਗੱਲ ਕਹਿੰਦਾ ਵੀ ਇਹ 5 ਸਾਲਾਂ ਦੇ ਬਾਅਦ ਇਲੈਕਸ਼ਨ ਹੋਣੀ ਚਾਹੀਦੀ ਹੈ। ਪਰ ਬਹੁਤ ਵਾਰ ਐਸਾ ਹੋਇਆ, ਕਦੇ 12-14 ਸਾਲ ਬਾਅਦ, ਹੁਣ 11 ਸਾਲਾਂ ਬਾਅਦ ਇਲੈਕਸ਼ਨ ਨਹੀਂ ਹੋਈ। ਇਹਦੇ 'ਚ ਇਸ ਵਾਰ ਇਹ ਹੋਇਆ ਵੀ ਜਿਹੜਾ ਸਾਡਾ, ਜਦੋਂ ਅਸੀਂ ਪਹਿਲੇ ਮੈਂਬਰ ਚੁਣੇ ਗਏ ਸੀ, ਉਹ 5 ਸਾਲ ਦਾ ਜਿਹੜਾ ਸਮਾਂ ਸੀ ਉਹ ਅਦਾਲਤ 'ਚ ਰਿਹਾ, ਵੀ ਉਦੋਂ ਬਾਅਦ 5 ਸਾਲ ਦਾ ਕੰਮ ਕਰਨ ਦਾ ਉਸ ਨੂੰ ਸਮਾਂ ਮਿਲਿਆ। ਪਰ ਉਹ ਵੀ ਜਿਹੜਾ ਪੀਰੀਅਡ ਆ ਉੱਪਰ ਟੱਪ ਗਿਆ। ਅਤੇ ਮੈਂ ਸਮਝਦਾ ਵੀ ਜਮਹੂਰੀਅਤ ਨੂੰ ਬਹਾਲ ਰੱਖਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨ ਆ ਜਿਹੜੀ, ਉਹ ਵਕਤ ਸਿਰ ਦੇ ਉੱਤੇ ਹੋਣੀ ਚਾਹੀਦੀ ਹੈ। ਬੜਾ ਇਹ ਥੋੜ੍ਹਾ ਟੇਢਾ ਚੱਕਰ ਹੈ। ਇਹ ਸਟੇਟ ਗੌਰਮੈਂਟ ਦੇ ਇਕੱਲੇ ਹੱਥ ਦੀ ਗੱਲ ਨਹੀਂ ਹੈ, ਇਹ ਸੈਂਟਰ ਗੌਰਮੈਂਟ ਦਾ ਜਿਹੜਾ ਗ੍ਰਹਿ ਮੰਤਰਾਲਾ, ਉਹਦੇ ਅੰਡਰ ਦੀ ਗੱਲ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਕੇਸ ਅਦਾਲਤ 'ਚ ਉਲਝੇ ਹੋਏ ਸੀ, ਉਹਨਾਂ ਦੇ ਬਹਾਨੇ ਸੀ। ਹੁਣ ਉਹਨਾਂ ਦੇ ਫਾਈਨਲ ਹੋ ਗਿਆ ਸਾਰਾ, ਜਿਹੜੀ ਉਹ ਵੱਖਰੀ ਬਣ ਚੁੱਕੀ ਹੈ ਕਮੇਟੀ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਹੈ ਜਿਹੜੀ, ਉਹ ਹੋਣੀ ਚਾਹੀਦੀ ਹੈ, ਵਕਤ ਦੇ ਉੱਤੇ ਹੋਣੀ ਚਾਹੀਦੀ ਹੈ। ਜਮਹੂਰੀਅਤ ਹੈ ਜਿਹੜੀ, ਉਹ ਇਹਦੇ ਵਿੱਚ ਬਹਾਲ ਰਹਿਣੀ ਚਾਹੀਦੀ ਹੈ, ਤਾਂ ਕਿ ਜਿਹੜੇ ਨਵੇਂ ਬੰਦੇ ਆ ਜਿਹੜੇ ਉਹ ਆਉਣ, ਆ ਕੇ ਉਹ ਜਿਹੜਾ ਧਰਮ ਦਾ ਕੰਮ ਆ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਚੱਜਾ ਪ੍ਰਬੰਧ ਹੈ, ਉਹਨੂੰ ਉਹ ਕਰ ਸਕਣ। ਨਵੇਂ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ। ਇਲੈਕਸ਼ਨ ਹੋਣੀ ਚਾਹੀਦੀ ਆ। ਲੇਟ ਹੈ, ਹੁਣ ਉਮੀਦ ਵੱਜੀ ਹੈ ਬਈ ਸਟੇਟ ਗੌਰਮੈਂਟ, ਭਗਵੰਤ ਸਿੰਘ ਮਾਨ ਜੀ ਤਾਂ ਦੇਖੋ ਇਲੈਕਸ਼ਨ ਦੇ ਵਿੱਚ ਉਲਝੇ ਫਿਰਦੇ ਨੇ, ਹਿਮਾਚਲ ਪ੍ਰਦੇਸ਼ ਹੈ ਜਾਂ ਗੁਜਰਾਤ ਦੇ ਵਿੱਚ, ਕਿਉਂ ਉਹ ਆਉਣਗੇ, ਉਹ ਫਿਰ ਉਹ ਜਿਹੜਾ ਹੈ ਕੋਈ ਇੱਥੇ ਲਾਇਆ ਹੋਇਆ, ਜਿਹੜਾ ਇਹਨਾਂ ਨੇ ਇਸ ਦਾ ਇਲੈਕਸ਼ਨ ਕਮਿਸ਼ਨ ਲਾਇਆ ਹੋਇਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਤਾਂ ਇਹ ਸੁਣਦੇ ਹੁੰਦੇ ਆ ਵੀ ਉਹਨਾਂ ਨੂੰ ਸਟਾਫ ਵੀ ਨਹੀਂ ਮਿਲਿਆ, ਉਹਨਾਂ ਦੇ ਜਿਹੜਾ ਹੈ ਪ੍ਰੋਵਾਈਡ ਹੀ ਨਹੀਂ ਕਰਾਇਆ ਗਿਆ ਜੋ ਉਹਨਾਂ ਨੂੰ ਬਣਦਾ ਵੀ ਉਹ ਇਲੈਕਸ਼ਨ ਕਰਾ ਸਕਣ। ਪਰ ਮੈਂ ਫਿਰ ਵੀ ਕੁੱਲ ਮਿਲਾ ਕੇ ਇਹ ਗੱਲ ਕਹਿੰਦਾ ਵੀ ਇਲੈਕਸ਼ਨ ਹੋਣੀ ਚਾਹੀਦੀ ਹੈ। ਇਹ ਬਹੁਤ ਜ਼ਰੂਰੀ ਹੋਈ ਪਈ ਹੈ। ਸਾਹਿਬ, ਤੁਸੀਂ ਗੱਲ ਕਰੀ